ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ US ਇਮੀਗ੍ਰੇਸ਼ਨ ਦੀਆਂ ਵੱਖ-ਵੱਖ ਪਹਿਲੂਆਂ ਤੋਂ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ। ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੇਣਾ ਜੀ। ਅਟਾਰਨੀ ਟਿਰਕੇਣਾ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਕਰਦੇ ਹਾਂ ਅਸੀਂ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਬਹੁਤ ਕੁਛ ਇਮੀਗ੍ਰੇਸ਼ਨ ਨੂੰ ਲੈ ਕੇ ਤਬਦੀਲੀਆਂ ਆ ਰਹੀਆਂ, ਬਹੁਤ ਜ਼ਿਆਦੀਆਂ ਸਖਤੀਆਂ ਜਿਹੜੀਆਂ ਆ ਉਹ ਹੋ ਰਹੀਆਂ ਆ। ਪਹਿਲਾਂ ਤਾਂ ਆਪਾਂ ਅਟਾਰਨੀ ਟਿਰਕੇਣਾ ਜੀ ਜਿਹੜੇ ਜਿਹੜੇ ਐਗਜ਼ੈਕਟਿਵ ਆਰਡਰਸ ਆ ਉਹਨਾਂ ਦੀ ਗੱਲ ਜਿਹੜੀ ਉਹ ਕਰਦੇ ਆਏ ਵੀ ਉੱਧਰ ਟਰੰਪ ਹੋਣਾ ਨੇ ਇੱਧਰ ਆਹ ਵਾਲਾ ਐਗਜ਼ੈਕਟਿਵ ਆਰਡਰ ਜਾਰੀ ਕਰਤਾ, ਇੱਧਰ ਸਖਤੀ ਕਰਤੀ, ਬਾਰਡਰ ਫਰੀਜ਼ ਕਰਤਾ, ਬਾਰਡਰ 'ਤੇ ਆਹ ਸਾਰੀਆਂ ਚੀਜ਼ਾਂ ਕਰਤੀਆਂ। ਪਰ ਉਹਨਾਂ ਦੇ ਦੂਜੇ ਕਾਰਜਕਾਲ ਦਾ ਜਿਹੜਾ ਪਹਿਲਾ ਬਿੱਲ ਪਾਸ ਹੋਇਆ ਆ ਉਹ ਬਹੁਤ ਹੀ ਇੱਕ ਕਹਿ ਸਕਦੇ ਹਾਂ ਵੀ ਨਕੇਲ ਕੱਸਦਾ ਹੋਇਆ ਬਿੱਲ ਹੈਗਾ ਆ। ਉਸ ਦੇ ਉੱਤੇ ਵੀ ਜਿਹੜੀ ਉਹ ਆਪਾਂ ਗੱਲ ਜਿਹੜੀ ਉਹ ਕਰਨੀ ਆ। ਅਤੇ ਉਸ ਤੋਂ ਪਹਿਲਾਂ ਜਿਹੜੀ ਥੋੜ੍ਹੀ ਜਿਹੀ ਇਹਨਾਂ ਦੇ ਐਗਜ਼ੈਕਟਿਵ ਆਰਡਰਸ 'ਤੇ ਗੱਲ ਕਰੀਏ, ਇੱਕ ਹੋਰ ਮੈਮੋ ਸਾਹਮਣੇ ਆਇਆ ਡਿਟੈਂਸ਼ਨ ਸੈਂਟਰਸ ਨੂੰ ਜਿਹੜਾ ਉਹ ਐਕਸਪੈਂਡ ਕਰਨ ਵਾਲਾ, ਇਹ ਗਿਟਮੋ ਵਾਲਾ ਜਿਹੜਾ ਆ ਇਸ ਟਾਈਮ ਆਇਆ ਵੀ 30,000 ਬੈਡਸ ਉੱਥੇ ਲਾਉਣੇ ਆ। ਡਿਟੈਂਸ਼ਨ ਸੈਂਟਰ ਜਿਹੜਾ ਗੁਆਂਟਾਨਾਮੋ ਬੇ ਦੇ ਵਿੱਚ ਬਣਾਉਣ ਜਾ ਰਹੇ ਆ। ਸੋ ਇਸ ਨੂੰ ਲੈ ਕੇ ਕੀ ਜਿਹੜੀ ਆ ਹੋਰ ਆਪਣੇ ਕੋਲ ਅਪਡੇਟ ਹੈਗੀ ਆ? ਸੋ ਜਿਹਨਾਂ ਨੂੰ ਨਹੀਂ ਪਤਾ ਗੁਆਂਟਾਨਾਮੋ ਬੇ ਦਾ, ਉੱਥੇ ਕਾਫੀ ਜਿਹੜੇ ਤੁਸੀਂ ਕਹਿ ਲਓ ਕਿ ਹਾਰਡਨਡ ਕ੍ਰਿਮੀਨਲ ਜਿਹੜੇ ਰੱਖੇ ਗਏ ਸੀਗੇ, ਜਿਹੜੇ ਤੁਸੀਂ ਕਹਿ ਲਓ ਕਿ ਇਹਨਾਂ ਦੇ ਟੈਰਰਿਜ਼ਮ ਵਾਲੇ ਜਿਹੜੇ ਅਕਿਊਜ਼ ਸੀਗੇ, 9/11 ਵਾਲੇ ਜਿਹੜੇ ਹਾਦਸੇ ਤੋਂ ਬਾਅਦ ਵਾਲੇ ਸੀਗੇ, ਉਹ ਕੈਲੀਬਰ ਦੇ ਜਿਹੜੇ ਸੀਗੇ ਕ੍ਰਿਮੀਨਲ ਜਿਹਨਾਂ ਨੇ ਉੱਥੇ ਰੱਖੇ ਸੀਗੇ। ਤੇ ਕਾਫੀ ਉੱਥੇ ਜਿਹੜਾ ਤੁਸੀਂ ਕਹਿ ਲਓ ਕਿ ਹਿਊਮਨ ਰਾਈਟ ਅਬਿਊਜ਼ ਵੀ ਸੀਗਾ। ਆਪਾਂ ਵਿਕੀਪੀਡੀਆ ਤੋਂ ਸਾਨੂੰ ਕਾਫੀ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਜੇਲ੍ਹ ਦੇ ਵਿੱਚ ਕੀ ਚੱਲਦਾ। ਕਾਫੀ ਕ੍ਰੇਜ਼ੀ ਜਿਹੜੇ ਤੁਸੀਂ ਕਹਿ ਲਓ ਡਿਸਟਰਬਿੰਗ ਤਰ੍ਹਾਂ ਦੇ ਜਿਹੜੇ ਉੱਥੇ ਟੂਰਚਰ ਜਿਹੜੇ ਸੀਗੇ ਆਰਮੀ ਕਰਦੀ ਸੀਗੀ, ਉੱਦਾਂ ਦੀ ਜਿਹੜੀਆਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਸੀਗੀਆਂ ਕੈਦੀਆਂ ਦੀਆਂ। ਤੇ ਕਾਫੀ ਉੱਥੇ ਹੰਗਰ ਸਟ੍ਰਾਈਕ ਵਗੈਰਾ ਜਿਹੜੀ ਚੱਲੀ ਸੀਗੀ ਕਿ ਗੱਲ ਉੱਥੇ ਤੱਕ ਪਹੁੰਚ ਗਈ ਸੀਗੀ ਕਿ ਕੈਦੀਆਂ ਦੇ ਰਾਈਟਸ ਦੀ ਗੱਲ ਹੋ ਰਹੀ ਸੀਗੀ ਜਦੋਂ ਪੁਰਾਣੀ ਵਾਰੀ ਸੀਗਾ। ਤੇ ਓਬਾਮਾ ਹੁਣੀ ਉਦੋਂ ਕਾਰਜਕਾਲ 'ਚ ਸੀਗੇ ਫੁੱਲ ਸਵਿੰਗ 'ਚ, ਤੇ ਕਾਫੀ ਇਹਦਾ ਰੌਲਾ ਰੱਪਾ ਸੀਗਾ ਕਿ ਇਹਨੂੰ ਬੰਦ ਕਰੋ, ਇਹ ਸਹੀ ਜਿਹੜੀ ਨਹੀਂ ਹੈਗੀ ਆ। ਤੇ ਨਾਮ ਹੀ ਉਹਦਾ ਜਿੱਦਾਂ ਕਹਿ ਲਓ ਤੁਸੀਂ ਆਪਣੇ ਇਕੁਇਵਲੈਂਟ ਦੇ ਤੁਸੀਂ ਕਹਿਣਾ ਹੋਵੇ ਕਿ ਕਾਲੇ ਪਾਣੀ ਦੀ ਸਜ਼ਾ ਦੇ ਦਿੱਤੀ, ਉਹ ਵਾਲਾ ਹਿਸਾਬ ਕਿਤਾਬ ਉੱਥੇ ਦਾ ਸੀਗਾ। ਤੇ ਹੁਣ ਇਹਨੇ ਦੁਬਾਰਾ ਜਿਹੜਾ ਸੀਗਾ, ਪਹਿਲੀ ਵਾਰੀ ਏਦਾਂ ਹੋਇਆ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਗੁਆਂਟਾਨਾਮੋ ਬੇ ਜਿਹੜਾ ਪ੍ਰਿਜ਼ਨ ਜਿਹੜੀ ਚਰਚਾ ਦੇ ਵਿੱਚ ਹੋਵੇ, ਤੇ ਇਹਨੇ ਕਿਹਾ ਕਿ ਉਹਨੂੰ ਐਕਸਪੈਂਡ ਕਰ ਦੇਣਾ, ਮਾਈਗ੍ਰੈਂਟ ਆਪਰੇਸ਼ਨ ਸੈਂਟਰ ਬਣਾਉਣਾ ਇੱਥੇ, ਜਿਹੜਾ ਇੱਥੇ ਦਾ ਨੇਵੀ ਦਾ ਸਟੇਸ਼ਨ ਹੈਗਾ ਗੁਆਂਟਾਨਾਮੋ ਦਾ, ਤੇ ਉਹਨੂੰ ਫੁੱਲ ਕਪੈਸਿਟੀ ਤੇ ਆਪਾਂ ਯੂਜ਼ ਜਿਹੜਾ ਕਰਨਾ। ਜਿੱਦਾਂ ਤੁਸੀਂ ਦੱਸਿਆ ਕਿ 30,000 ਜਿਹੜਾ ਕਹਿੰਦੇ ਉੱਥੇ ਬੈੱਡ ਇਹਨਾਂ ਨੇ ਸਥਾਪਨਾ ਜਿਹੜੀ ਕਰਨੀ ਆ। ਤੇ ਹੋਰ ਕਹਿੰਦੇ ਉਸ ਤੋਂ ਇਲਾਵਾ ਵੀ ਹੋਰ ਐਡੀਸ਼ਨਲ ਜਿਹੜੀ ਸਪੇਸ ਉਹਨਾਂ ਨੇ ਕ੍ਰੀਏਟ ਕਰਨੀ ਆ ਉੱਥੇ, ਜਿਹੜੇ ਕਿਹਨਾਂ ਦੇ ਲਈ ਕਰਨੀ ਆ, ਇਹ ਚੀਜ਼ ਵੇਖਣ ਵਾਲੀ ਆ। ਉਹਨਾਂ ਨੇ ਇੱਕ ਚੀਜ਼ ਤਾਂ ਕਿਹਾ ਕਿ ਜਿਹੜੇ ਹਾਈ ਪ੍ਰਾਇਓਰਿਟੀ ਕ੍ਰਿਮੀਨਲ ਏਲੀਅਨ ਹੈਗੇ ਆ ਇੱਥੇ ਕੱਚੇ ਤਰੀਕੇ ਨਾਲ ਪ੍ਰੈਜ਼ੈਂਟ ਆ, ਠੀਕ ਆ। ਸੋ ਹਾਈ ਪ੍ਰਾਇਓਰਿਟੀ ਹੈ ਕਿਹਨਾਂ ਨੂੰ ਮੰਨਦੇ ਆ, ਬੇਸਿਕਲੀ ਜਿਹਨਾਂ ਤੇ ਵੀ ਸ਼ੱਕ ਹੋਣਾ ਇਹਨਾਂ ਨੂੰ ਹੈਗਾ ਕਿ ਇਹ ਗੈਂਗਸਟਰ ਰਿਲੇਟਡ ਗਤੀਵਿਧੀਆਂ ਇਹਨਾਂ ਦੀਆਂ ਹੈਗੀਆਂ ਜਾਂ ਇਹਨਾਂ ਦੀਆਂ ਐਸੋਸੀਏਸ਼ਨਸ ਹੈਗੀਆਂ। ਵਧੀਆ ਗੱਲ ਆ, ਇਹ ਹੋਣਾ ਵੀ ਚਾਹੀਦਾ ਸੀਗਾ। ਤੇ ਕਾਫੀ ਜਿਹੜਾ ਤੁਸੀਂ ਦੇਖ ਲਓ ਕਿ ਆਪਣੇ ਮੁਲਕੋਂ ਵੀ ਕਾਫੀ ਗੈਂਗਸਟਰ ਜਿਹੜੇ ਉਰੇ ਆ ਗਏ ਆ। ਤੇ ਆਲਰੇਡੀ ਜ਼ਿਆਦਾ ਇਹਨਾਂ ਨੂੰ ਪ੍ਰੋਬਲਮ ਜਿਹੜੀ ਹੈਗੀ ਕੋਲੰਬੀਅਨਸ, ਵੈਨੀਜ਼ੁਏਲਨ ਜਿਹੜੇ ਉੱਧਰੋਂ ਦੀ ਡਰੱਗ ਟ੍ਰੈਫਿਕਰਸ ਜਿਹੜੇ ਸੀਗੇ, ਉਹਨਾਂ ਦੇ ਨਾਲ ਜਿਹੜੀ ਹੈਗੀ ਆ। ਸੋ ਮੇਨਲੀ ਇਹ ਹੈਗਾ ਕਿ ਸਿੱਧੇ ਜਿਹੜੇ ਹਾਈ ਪ੍ਰਾਇਓਰਿਟੀ ਵਾਲੇ ਜਿਹੜੇ ਆ ਗਏ ਚੱਕੋ, ਉੱਥੇ ਸ਼ਿਫਟ ਕਰੋ ਜੀ। ਉਸ ਤੋਂ ਬਾਅਦ ਜਿਹੜੀ ਦੂਜੀ ਚੀਜ਼ ਆ ਉਹ ਜਿਹੜੀ ਥੋੜੀ ਜਿਹੀ ਕੁਐਸਚਨੇਬਲ ਹੈਗੀ ਆ ਕਿ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਦੀ ਜਿਹੜੀ ਨੀਡਸ ਹੈਗੀਆਂ, ਜਿਹੜੀ ਡਿਪਾਰਟਮੈਂਟ ਆਫ ਡਿਫੈਂਸ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਡਿਸਾਈਡ ਕਰੂਗਾ ਕਿ ਇਮੀਗ੍ਰੇਸ਼ਨ ਲਾਜ਼ ਨੂੰ ਇਨਫੋਰਸ ਕਰਨ ਲਈ ਜੇ ਸਾਨੂੰ ਇਹਦੀ ਯੂਜ਼ ਕਰਨੀ ਪਏ ਤਾਂ ਆਪਾਂ
ਭਾਵੇਂ ਹਾਈ ਪ੍ਰਾਇਓਰਟੀ ਕ੍ਰਿਮੀਨਲ ਵੀ ਨਹੀਂ ਹੈਗੇ, ਆਪਾਂ ਉੱਥੇ ਜਿਹੜੇ ਸਧਾਰਨ ਲੋਕ ਜਿਹੜੇ ਹੈਗੇ ਆ ਇਮੀਗ੍ਰੇਸ਼ਨ ਦੀ ਵਾਇਲੇਸ਼ਨ ਵਾਲੇ, ਉਹ ਵੀ ਜਿਹੜੇ ਭੇਜ ਸਕਦੇ ਆ। ਇਸ ਤੋਂ ਇਲਾਵਾ ਇਹਨਾਂ ਨੇ ਇਹ ਜਿਹੜਾ ਬੇਸਿਕਲੀ ਇਹਨਾਂ ਦਾ ਮਕਸਦ ਇਹਨਾਂ ਨੇ ਦੱਸਿਆ ਕਿ ਜਿਹੜੀ ਬਾਰਡਰ ਇਨਵੇਜਨ ਸਾਡੇ ਹੋ ਰਹੀ ਹੈ ਉਹਨੂੰ ਰੋਕਣਾ। ਹੁਣ ਬਾਰਡਰ ਇਨਵੇਜਨ ਤਾਂ ਸਿਰਫ ਕ੍ਰਿਮੀਨਲ ਵੱਲੋਂ ਨਹੀਂ ਹੋ ਰਹੀ, ਉਹਦਾ ਸਭ ਪੱਖੋਂ ਹੀ ਹੋ ਰਹੀ ਹੈ। ਜਿਹੜੀ ਕ੍ਰਿਮੀਨਲ ਕਾਰਟਲ ਜਿਹੜੇ ਹੈਗੇ ਆ ਉਹਨੂੰ ਕਹਿੰਦੇ ਡਿਸਮੈਂਟਲ ਆਪਾਂ ਕਰਨਾ, ਤੇ ਨੈਸ਼ਨਲ ਸੋਵਰੈਂਟੀ ਜਿਹੜਾ ਅਮਰੀਕਾ ਦਾ ਮਜ਼ਾਕ ਬਣਾ ਲਿਆ ਕਿ ਜਿਹੜਾ ਮਰਜ਼ੀ ਤੁਰਿਆ ਹੋਵੇ ਕਿ ਇੱਕ ਸੋਵਰਨ ਨੇਸ਼ਨ ਜਿਹੜਾ ਹੁੰਦਾ, ਉਹ ਚੀਜ਼ ਲਈ ਹੁਣ ਇਹਨਾਂ ਨੇ ਕਹਿੰਦੇ ਕਿ ਆਪਾਂ ਇਹ ਜਿਹੜਾ ਗੁਆਂਟੈਨਾਮੋ ਮਤਲਬ ਇੱਥੇ ਤੱਕ ਇਹ ਜਾ ਕੇ ਇਹ ਪਹੁੰਚ ਗਏ ਆ। ਆਰਮੀ ਉਰਮੀ ਇਹਨਾਂ ਨੇ ਜਿਹੜੇ ਨੈਸ਼ਨਲ ਗਾਰਡ ਵਾਲੇ ਬੰਦੇ ਇਹਨਾਂ ਨੇ ਲਾਤੇ, ਆਰਮਡ ਫੋਰਸਿਸ ਵਾਲੇ, ਬਾਰਡਰ ਦੀ ਕਹਿੰਦੇ ਰੀਕਨਸਟਰਕਸ਼ਨ ਜਿਹੜੀ ਦੁਬਾਰਾ ਕਰ ਦੇਣੀ ਆ। ਈਵਨ ਜਿਹੜੀਆਂ ਡਿਟੈਂਸ਼ਨ ਫੈਸਿਲਿਟੀਆਂ ਯੂਐਸ ਦੇ ਵਿੱਚ ਹੈਗੀਆਂ ਉਹਨੂੰ ਵੀ ਕਹਿੰਦੇ ਐਕਸਪੈਂਡ ਜਿਹੜਾ ਕਰਨਾ। ਜੀ। ਸੋ ਇਹਨਾਂ ਨੇ ਉਦੋਂ ਵੀ ਕਿਹਾ ਸੀਗਾ ਵੀ ਤਕਰੀਬਨ ਸਾਰੇ ਵੱਡੇ ਸ਼ਹਿਰਾਂ ਦੇ ਬਾਹਰ ਉਹਨਾਂ ਨੇ ਨਵੇਂ ਡਿਟੈਂਸ਼ਨ ਸੈਂਟਰ ਬਣਾਉਣੇ ਆ, ਪਰ ਹਾਲ ਦੀ ਘੜੀ ਇਹ ਕਿਊਬਾ ਵਾਲਾ ਜਿਹੜਾ ਸਭ ਤੋਂ ਵੱਡਾ, ਜਿਹਨੂੰ ਗਿਟਮੋ ਕਹਿੰਦੇ ਆ, ਜਿੱਦਾਂ ਤੁਸੀਂ ਦੱਸ ਰਹੇ ਵੀ ਉਹ ਸਾਰੀਆਂ ਚੀਜ਼ਾਂ ਆ। ਬਹੁਤ ਸਾਰੇ ਲੋਕ ਇਹਨੂੰ ਇਹ ਵੀ ਜਿਹੜਾ ਉਹ ਕਹਿ ਰਹੇ ਆ ਵੀ ਭਾਈ ਜੇ ਇਮੀਗ੍ਰੈਂਟ ਨੂੰ ਜੇ ਤੁਸੀਂ ਡਿਪੋਰਟ ਕਰਨਾ ਵੀ ਸਿੱਧਾ ਡਿਪੋਰਟ ਕਰੋ, ਉਹਨਾਂ ਨੂੰ ਇੱਕ ਕੈਂਪ ਦੇ ਵਿੱਚ ਕਰਕੇ ਰੱਖਣ ਦੀ ਜਿਹੜੀ ਕੀ ਜ਼ਰੂਰਤ, ਉਹ ਵੀ ਇੱਕ ਤੀਜੇ ਮੁਲਕ ਦੇ ਉੱਤੇ। ਆਈ ਨੋ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਰੌਲੇ ਤਾਂ ਪਹਿਲਾਂ ਜਿਹੜੇ ਉਹ ਪੈਂਦੇ ਰਹੇ, ਪਰ ਇਵੈਂਚੁਅਲੀ ਅਧਿਕਾਰ ਖੇਤਰ ਦੇ ਵਿੱਚ ਆਉਣ ਕਰਕੇ ਰੌਲਾ ਰੱਪਾ ਜਿਹੜਾ ਪੈਂਦਾ ਰਹਿੰਦਾ ਆ, ਫਿਰ ਇਵੈਂਚੁਅਲੀ ਬਾਅਦ 'ਚ ਦੁਬਾਰਾ ਬੰਦ ਕਰ ਲੈਣਗੇ ਜਾਂ ਉਹ ਕੁਛ ਜਿਹੜਾ ਹੋਊਗਾ। ਪਰ ਹਾਲ ਦੀ ਘੜੀ ਸਾਰੀ ਇੱਕ ਵੱਡੀ ਡਿਸਰਪਸ਼ਨ ਜਿਹੜੀ ਉਹ ਪੂਰੀ ਕਰ ਦਿੱਤੀ ਗਈ ਹੈ। ਹਾਂਜੀ ਬਿਲਕੁਲ। ਸੋ ਗੱਲ ਸਾਰੀ ਉਹੀ ਆ ਜਾਂਦੀ ਹੈ ਕਿ ਟਰਾਇਲ ਕਿੱਥੇ ਹੋਣਾ, ਕਿਹੜੀ ਚੀਜ਼ ਦਾ ਹੋਣਾ। ਠੀਕ ਹੈ, ਤੁਸੀਂ ਦੇਖੋ ਕਿ ਜਿਹੜਾ ਆਪਣਾ ਹੁਣ ਜਿੱਦਾਂ ਗੱਲ ਕਰੀਏ ਰਾਈਟ, ਸਦਾਮ ਹੁਸੈਨ ਦਾ ਸੀਗਾ, ਉਹਦੀ ਸਾਰਿਆਂ ਨੂੰ ਐਗਜ਼ਾਮਪਲ ਜਿਹੜੀ ਲਾਈਵ ਪਤਾ ਹੋਣੀ ਆ। ਸੋ ਕੀ ਸੀਗਾ ਕਿ ਜੇ ਇਹਨੂੰ ਐਕਸਟਰਾਡਾਈਟ ਕਰਦੇ ਯੂਐਸ ਦੇ ਵਿੱਚ, ਤੇ ਯੂਐਸ ਦਾ ਉਦੋਂ ਰੂਲ ਸੀਗਾ ਕਿ ਜੇ ਬੰਦਾ ਤੁਸੀਂ ਐਕਸਟਰਾਡਾਈਟ ਕੀਤਾ ਉਹਨੂੰ ਤੁਸੀਂ ਡੈਥ ਪੈਨਲਟੀ ਨਹੀਂ ਦੇ ਸਕਦੇ ਹੈਗੇ। ਸੋ ਉਹਨਾਂ ਨੇ ਕਿਹਾ ਕਿ ਇਹਨੂੰ ਯੂਐਸ ਲੈ ਕੇ ਨਹੀਂ ਆਉਣਾ, ਇਹਨੂੰ ਬਾਹਰ ਹੀ ਜਿਹੜਾ ਟੰਗਣਾ, ਕਿਉਂਕਿ ਇੱਥੇ ਬੜੇ ਜ਼ਿਆਦਾ ਰੂਲਸ ਰਾਈਟ ਪ੍ਰੋਸੀਜਰ ਜਿਹੜੇ ਟ੍ਰਿਗਰ ਹੋ ਜਾਂਦੇ ਆ। ਜਦੋਂ ਤੁਸੀਂ ਦੂਸਰੀ ਟੈਰੀਟਰੀ ਤੇ ਹੈਗੇ ਆ, ਨਾਟ ਸੋ ਮਚ, ਉੱਥੇ ਕੋਈ ਫਿਰ ਧਿਆਨ ਨਹੀਂ ਦਿੰਦਾ। ਸੋ ਉਹਨੂੰ ਫਿਰ ਤੁਸੀਂ ਦੇਖ ਲਓ ਕਿ ਉਹ ਟਰਾਇਲ ਬੇਸਿਕਲੀ ਜਿੱਦਾਂ ਵੀ ਹੋਣਾ ਸੀਗਾ ਕਿ ਫੋਰਨ ਸੋਵਰਨ ਸੀਗਾ, ਉਹਦੇ ਕ੍ਰਾਈਮ ਇਹਨਾਂ ਨੇ ਪ੍ਰੂਵ ਕੀਤੇ ਤੇ ਅਲਟੀਮੇਟਲੀ ਉਹਨੂੰ ਡੈਥ ਪੈਨਲਟੀ ਹੀ ਦਿੱਤੀ ਸੀਗੀ। ਜੀ ਜੀ ਬਿਲਕੁਲ। ਸੋ ਮਤਲਬ ਇਹ ਟੌਪਿਕ ਥੋੜਾ ਜਿਹਾ ਲੰਬਾ ਜਿਹੜਾ ਹੋ ਜਾਣਾ ਆਊਟਸਾਈਡ ਉਹ ਕਿ ਜਿਹੜੀ ਜੁਡੀਸ਼ੀਅਲ ਜੁਰਿਸਡਿਕਸ਼ਨ ਕੀ ਹੈਗਾ ਉਹਨੂੰ ਕਿਉਂ ਇਨਵੋਕ ਨਹੀਂ ਕਰਨਾ ਚਾਹੁੰਦੇ, ਕਿਉਂਕਿ ਆਬਵੀਅਸਲੀ ਸਭ ਤੋਂ ਵਧੀਆ ਇੱਥੇ ਦਾ ਹੈਗਾ ਰਾਈਟਸ, ਲਾਇਰਸ, ਉਹ ਜੇਲ੍ਹ ਦੇ ਵਿੱਚ ਸੇਵਾ, ਤੇ ਉਹ ਅਗਲੇ ਕਹਿ ਰਹੇ ਆ ਕਿ ਕਿਉਂ ਆਪਾਂ ਇੱਥੇ ਰੱਖੀਏ। ਜੇ ਤੁਸੀਂ ਬਾਰਡਰ ਟੱਪਣਾ ਟੱਪੋ, ਪਰ ਜੇ ਤੁਸੀਂ ਫੜੇ ਜਾਂਦੇ ਆ ਆਪਾਂ ਤੁਹਾਨੂੰ ਸੁਣਵਾਈ ਵੀ ਦੇਵਾਂਗੇ। ਜਿੱਦਾਂ ਉਹਨਾਂ ਨੇ ਇਮੀਗ੍ਰੇਸ਼ਨ ਦੇ ਕੋਡ ਸੈੱਟ ਕੀਤੇ ਸੀਗੇ ਮੈਕਸੀਕੋ 'ਚ ਜਾਂ ਦੂਜੀ ਕੰਟਰੀਆਂ 'ਚ, ਉਹ ਕਹਿੰਦੇ ਠੀਕ ਹੈ ਤੁਹਾਨੂੰ ਅਸਾਈਲਮ ਨੋ ਪ੍ਰੋਬਲਮ, ਪਰ ਇਹ ਜਿਹੜੀ ਤੁਹਾਨੂੰ ਮੈਕਸੀਕੋ ਰੁਕਣਾ ਪੈਣਾ, ਜਾਂ ਜਿਹੜੇ ਕੋਈ ਕ੍ਰਿਮੀਨਲ ਐਕਟੀਵਿਟੀ ਹੈਗੀ ਉਹਨਾਂ ਨੂੰ ਤਾਂ ਸਿੱਧਾ ਹੀ ਇਹ ਜੇ ਬੇਸਿਕਲੀ ਕਹਿ ਰਹੇ ਆ ਕਿ ਗੁਆਂਟੈਨਾਮੋ ਬੇ ਇਹਨਾਂ ਨੇ ਜਿਹੜਾ ਭੇਜ ਦੇਣਾ। ਜੀ ਬਿਲਕੁਲ। ਤੇ ਅਗਲੀ ਜਿਹੜੀ ਅਟਾਰਨੀ ਟਿਰਕੇਨਾ ਦੀ ਗੱਲ ਕਰੀਏ, ਆਈ ਥਿੰਕ ਇਹ ਇੱਕ ਬਹੁਤ ਅਹਿਮ ਚੀਜ਼ ਵਾਪਰੀ ਆ, ਜਿਹੜਾ ਇੱਕ ਪਹਿਲਾ ਕਾਨੂੰਨ ਬਣਾਇਆ। ਮੈਮੋ ਆਉਣੇ, ਐਗਜ਼ੈਕਟਿਵ ਆਰਡਰ ਆਉਣੇ, ਉਹ ਹੋਰ ਚੀਜ਼ ਆ। ਉਹ ਕਿਤੇ ਨਾ ਕਿਤੇ ਕਹਿੰਦੇ ਵੀ ਅਦਾਲਤਾਂ ਦੇ ਵਿੱਚ ਘੜੀਸੇ ਜਾ ਸਕਦੇ ਆ, ਪਰ ਬਾਈਪਾਰਟੀਜਨ ਸਪੋਰਟ ਦੇ ਨਾਲ ਕੋਈ ਬਿੱਲ ਬਣ ਕੇ ਆਉਂਦਾ ਆ, ਉਹ ਪਾਸ ਹੁੰਦਾ ਆ, ਤੇ ਟਰੰਪ ਹੁਣੀ ਜਾਂ ਪ੍ਰੈਜ਼ੀਡੈਂਟ ਜਿਹੜੇ ਵੀ ਹੁੰਦੇ ਉਹ ਸਾਈਨ ਕਰਦੇ ਆ, ਤੇ ਉਹ ਕਾਨੂੰਨ ਬਣ ਜਾਂਦਾ। ਇਸੇ ਤਰੀਕੇ ਦੇ ਨਾਲ ਲਿੰਕਨ ਰਾਇਲੀ ਐਕਟ ਜਿਹੜਾ ਇਹ ਪਾਸ ਹੋਇਆ, ਇੱਕ ਵਿਦਿਆਰਥਣ ਜਿਸ ਨੂੰ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੇ, ਅਨਡਾਕੂਮੈਂਟਡ ਇਮੀਗ੍ਰੈਂਟ ਨੇ ਮਾਰ ਦਿੱਤਾ, ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਬਿੱਲ ਪਾਸ ਹੋਇਆ, ਇਹ ਇੱਕ ਵਾਰ ਕਰਾਈ ਬਣੀ ਇਮੀਗ੍ਰੇਸ਼ਨ ਦੇ ਉੱਤੇ। ਇੱਕ ਕੈਂਪੇਨ ਦਾ ਬਹੁਤ ਵੱਡਾ ਮੁੱਦਾ ਜਿਹੜਾ ਉਹ ਬਣਿਆ। ਟਰੰਪ ਹੁਣਾਂ ਨੇ ਇਸ ਮੁੱਦੇ ਨੂੰ ਜਿਹੜਾ ਉਭਾਰਿਆ, ਤੇ ਹੁਣ ਇਵੈਂਚੁਅਲੀ ਡੈਮੋਕ੍ਰੇਟਸ ਨੇ ਵੀ ਇਸ ਦੇ ਵਿੱਚ ਜਿਹੜਾ ਉਹ ਸਾਥ ਦਿੱਤਾ। ਇਹ ਬਹੁਤ ਇੱਕ ਖਤਰਨਾਕ ਇੱਕ ਹਿਸਾਬ ਦੇ ਨਾਲ ਬਿੱਲ ਇਸ ਤਰੀਕੇ ਦੇ ਨਾਲ ਆ ਵੀ ਇਮੀਗ੍ਰੇਸ਼ਨ ਦੇ, ਆਈਸ ਦੇ, ਇਹਨਾਂ ਦੇ ਅਧਿਕਾਰੀਆਂ ਦੇ ਦੰਦ ਇਹਦੇ ਨਾਲ ਹੋਰ ਵੀ ਜ਼ਿਆਦਾ ਜਿਹੜੇ ਉਹ ਤਿੱਖੇ ਹੋ ਜਾਂਦੇ ਆ। ਕਿਸੇ ਦੇ ਦੁਆਰਾ ਕੀਤੀ ਗਈ ਜਾਣੇ ਅਣਜਾਣੇ ਦੇ ਵਿੱਚ ਗਲਤੀ ਵੀ ਉਸ ਨੂੰ ਡਿਪੋਰਟ ਕਰਵਾ ਸਕਦੀ ਆ। ਸੋ ਹੁਣ ਸਾਨੂੰ ਥੋੜਾ ਜਿਹਾ ਇਸ ਲਿੰਕਨ ਰਾਇਲੀ ਐਕਟ ਦੇ ਬਾਰੇ ਥੋੜਾ ਦੱਸੋ, ਤੇ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਇਸ ਦਾ ਵੱਡਾ ਅਸਰ ਪੈਣ ਜਾ ਰਿਹਾ ਆ ਉਹਦੇ ਬਾਰੇ ਥੋੜੀ ਜਾਣਕਾਰੀ ਦੱਸਿਓ ਜੀ। ਸੋ ਗੱਲ ਆਪਾਂ ਕਰਾਂਗੇ ਆਬਵੀਅਸਲੀ ਨਿਊਟਰਲ ਹੋ ਕੇ, ਠੀਕ ਹੈ, ਕਿ ਇਹ ਕਿ ਇਮੀਗ੍ਰੈਂਟਾਂ ਦੇ ਫੇਵਰ ਦੀ ਗੱਲ ਕਰਨੀ ਆ ਤੇ ਹਰੇਕ ਚੀਜ਼ ਨੂੰ ਹੀ ਨਜ਼ਰਅੰਦਾਜ਼ ਕਰ ਦਿੱਤਾ ਜਾਵੇ।
ਸੋ ਜਿਹਨਾਂ ਨੂੰ ਨਹੀਂ ਪਤਾ ਲੇਕਨ ਰਾਇਲੀ ਕੌਣ ਸੀਗੀ, ਸੋ ਆਬਵੀਅਸਲੀ ਵਿਦਾਰਥਨ ਇੱਕ ਸੀਗੀ, ਆਪਣੇ ਯੂਨੀਵਰਸਿਟੀ ਵਾਲੇ ਏਰੀਏ ਦੇ ਵਿੱਚ ਸੀਗੀ, ਜਾਰਜੀਆ 'ਚ ਰਹਿੰਦੀ ਸੀਗੀ। ਤੇ ਇਹ ਜਿੱਦਾਂ ਰੈਗੂਲਰ ਬੰਦਾ ਆਪਣਾ ਵਾਕ ਕਰਨ ਜਾਂਦਾ, ਮਾਰਨਿੰਗ ਜੌਗ ਕਰਨ ਗਈ ਸੀਗੀ। ਇਹਦੀ ਮਾਤਾ ਦੇ ਨਾਲ ਵੀ ਇਹਦੇ ਟੈਕਸਟ ਟੁਕਸ ਜਿਹੜੇ ਚੱਲਦੇ ਪਏ ਸੀਗੇ, ਕਾਫੀ ਤੁਸੀਂ ਨਿਊਜ਼ ਚੈੱਕ ਕਰ ਸਕਦੇ ਆ ਕਿ ਐਕਚੁਅਲ ਜਿਹੜਾ ਕ੍ਰਾਈਮ ਸੀਗਾ ਉਹਦੇ ਇਵੈਂਟਸ ਕਿੱਦਾਂ ਅਨਫੋਲਡ ਹੋਏ। ਤੇ ਜਿਹੜਾ ਇੱਕ ਇਮੀਗ੍ਰੈਂਟ ਸੀਗਾ ਵੈਨੀਜ਼ੁਏਲਾ ਦਾ ਸੀਗਾ, 2 ਸਾਲ ਉਹਨੂੰ ਸੀਗੇ, ਪਹਿਲਾਂ ਹੀ ਉਹਦੇ ਵਿੱਚ ਪਹਿਲਾਂ ਹੀ ਕ੍ਰਿਮੀਨਲ ਜਿਹੜੇ ਚਾਰजेस ਥੋੜੇ ਜਿਹੇ ਸੀਗੇ, ਘੇਰੇ ਦੇ ਵਿੱਚ ਉਹਦੇ ਸੀਗਾ। ਪਰ ਤੁਸੀਂ ਕਹ ਲਓ ਜਿਹੜੀਆਂ ਲੂਜ਼ ਪਾਲਿਸੀਜ਼ ਜਿਹੜੀਆਂ ਸੀਗੀਆਂ ਡੈਮੋਕ੍ਰੈਟਸ ਦੀਆਂ ਜਾਂ ਅਲਟਰਾ ਲੈਫਟ ਦੀਆਂ, ਉਹਦੇ ਕਰਕੇ ਉਹ ਕਹਿੰਦੇ ਸੀਗੇ ਕਿ ਏਦਾਂ ਦੇ ਬੰਦੇ ਨੂੰ ਤੁਸੀਂ ਫੜ ਕੇ ਨਹੀਂ ਰੱਖਣਾ, ਠੀਕ ਹੈ, ਜਿਹੜਾ ਉਦੋਂ ਦਾ ਕਾਨੂੰਨ ਜਾਂ ਜਿਹੜਾ ਉਹਦਾ ਢਾਂਚਾ ਸੀਗਾ ਉਹਦੇ ਹਿਸਾਬ ਨਾਲ। ਸੋ ਇਹਨੇ ਕੀ ਸੀਗਾ ਕਿ ਇਹਨੇ ਜਾ ਕੇ ਬੇਸਿਕਲੀ ਕੁੜੀ ਮਾਰਤੀ Yeah. ਮਾਰਨਿੰਗ ਜੌਗ ਤੇ ਜਿਹੜੀ ਗਈ। ਤੇ 2 ਸਾਲ ਤੁਸੀਂ ਦੇਖੋ ਕਿ ਬੰਦੇ ਨੂੰ ਹੋਏ ਆ, ਕ੍ਰਿਮੀਨਲ ਜਿਹੜਾ ਇਹ ਹੈਗਾ। ਹੁਣ ਕੀ ਚੱਕਰ ਹੈਗਾ ਕਿ ਇਹਦੇ ਨਾਲ ਇਮੀਗ੍ਰੈਂਟਾਂ ਦੇ ਵੱਲ ਜਿਹੜਾ ਇਸ਼ਾਰਾ ਜਿਹੜਾ ਆਬਵੀਅਸਲੀ ਵੱਜਦਾ, ਕਿਉਂਕਿ ਸਾਰੇ ਬੰਦੇ ਜਿੱਦਾਂ ਆਪਾਂ ਕਈ ਵਾਰੀ ਦੱਸਿਆ ਕਿ ਹੁਣ ਕੰਮ ਕਰਨ ਲਈ ਰੋਜੀ ਰੋਟੀ ਦੀ ਭਾਲ 'ਚ ਨਹੀਂ ਆਉਂਦੇ, ਮੌਜ ਮਸਤੀ ਵਾਲਾ ਕਰਾਊਡ ਜਿਹੜਾ ਬੜਾ ਆ ਗਿਆ। ਤੇ ਇੱਕ ਜਿਹੜਾ ਹੁੰਦਾ ਕਿ ਤੁਸੀਂ ਗੈਸਟ ਆਏ ਆ, ਤੁਸੀਂ ਹੰਬਲ ਹੈਗੇ ਆ, ਉਹ ਵਾਲਾ ਨਹੀਂ ਹੁਣ ਜਿਹੜਾ ਕੰਮ ਰਿਹਾ। ਆਪਣੀ ਕਮਿਊਨਿਟੀ ਵੱਲ ਵੀ ਜੇ ਝਾਤੀ ਮਾਰੀਏ, ਕਾਫੀ ਏਦਾਂ ਦੇ ਕ੍ਰਾਈਮ ਆ। ਕੋਈ ਇਹ ਨਹੀਂ ਕਿ ਇਹਨੇ ਹੀ ਕੀਤਾ ਹੈਗਾ, ਸਾਡੀ ਕਮਿਊਨਿਟੀ ਦੇ ਵਿੱਚ ਵੀ ਬੜੇ ਜ਼ਿਆਦਾ ਇਹ ਜਿਹੜੇ ਕ੍ਰਾਈਮ ਹੈਗੇ ਆ, ਸੈਕਸ਼ੂਅਲ ਕ੍ਰਾਈਮਸ ਵਗੈਰਾ, ਲੋਕੀ ਕੋਰਟ ਸਿਸਟਮ ਦੇ ਵਿੱਚ ਹੁਣ ਕੀ ਸੀਗਾ ਕਿ ਟਿਕੇ ਰਹਿੰਦੇ ਸੀਗੇ ਕਿ ਜਦ ਤੱਕ ਗਿਲਟੀ ਨਹੀਂ ਬੰਦਾ ਹੁੰਦਾ, ਬੇਲ ਬੂਲ ਉਹਨਾਂ ਨੂੰ ਮਿਲ ਜਾਂਦੀ ਸੀਗੀ। ਜੱਜਾਂ ਮੂਹਰੇ ਕੇਸ ਉਹਨਾਂ ਦੇ ਚੱਲਦੇ ਰਹਿੰਦੇ ਸੀਗੇ, ਜੱਜ ਥੋੜੀ ਘੂਰੀ ਜੀ ਜ਼ਰੂਰ ਵੱਟਦੇ ਸੀਗੇ ਕਿ ਯਾਰ ਇਹ ਕਿੱਦਾਂ ਦਾ ਬੰਦਾ ਅਸਾਲਮ ਫਾਈਲ ਕਰਨ ਜਿਹੜਾ ਆ ਗਿਆ। ਪਰ ਇਹ ਸੀਗਾ ਕਿ ਜਦ ਤੱਕ ਉਹਨਾਂ ਦੇ ਟ੍ਰਾਇਲ ਚੱਲਦੇ ਸੀਗੇ, ਠੀਕ ਆ, ਬਹੁਤ ਸਾਰੇ ਜਿਹੜੇ ਸੈਕਸ਼ੂਅਲ ਕ੍ਰਾਈਮ, ਰੇਪ ਦੇ ਰਿਲੇਟਡ, ਸੈਕਸ਼ੂਅਲ ਅਸਾਲਟ, ਕਲੱਬਾਂ 'ਚ ਜਾ ਕੇ ਕੁੜੀਆਂ ਛੇੜ ਦਿੰਦੇ ਆ, ਉਹ ਵਾਲੇ ਕ੍ਰਾਈਮ। ਇੰਟਰਨੈਟ ਦੇ ਉੱਤੇ ਜਿਹੜਾ ਸੀਗਾ ਜਵਾਕਾਂ ਦੇ ਨਾਲ ਜਿਹੜਾ ਸੀਗਾ, ਤੁਸੀਂ ਕਹਿ ਲਓ ਕਿ ਗਲਤ ਤਰੀਕੇ ਨਾਲ ਟੈਕਸਟਿੰਗ ਜਾਂ ਅੱਗੇ ਹੋਰ ਗਲਤ ਹਰਕਤਾਂ ਜਿਹੜੀਆਂ, ਉਹ ਚੀਜ਼ਾਂ ਦੇ ਵਿੱਚ ਬੜੇ ਜ਼ਿਆਦਾ ਲੋਕ ਜਿਹੜੇ ਸੀਗੇ ਸਟਿੰਗ ਆਪਰੇਸ਼ਨਾਂ ਦੇ ਵਿੱਚ ਅਕਸਰ ਜਿਹੜੇ ਫੜੇ ਜਾਂਦੇ ਸੀਗੇ, ਠੀਕ ਆ। ਕਿ ਫਰਾਈਡੇ ਹੋਇਆ ਤੇ ਮੰਡੇ ਨੂੰ ਜਿਹੜੇ ਕੇਸ ਆਏ ਉਹ ਇਹੀ ਕਿ ਏਦਾਂ ਫੜ ਲਿਆ ਪੁਲਿਸ ਨੇ, ਓਦਾਂ ਫੜ ਲਿਆ। ਤੇ ਕੁਛ ਇੱਕ ਇਹਦੇ ਵਿੱਚ ਹੁਣ ਇਹ ਸੀਗਾ ਕਿ ਜਿਹੜਾ ਇਹਨਾਂ ਦਾ ਕਲੱਬ ਕਲਚਰ ਆ ਉਹ ਆਬਵੀਅਸਲੀ ਹੋਰ ਹਿਸਾਬ ਦਾ ਵਾ। ਜਿਹੜਾ ਉਧਰੋਂ ਦੀ ਬੰਦਾ ਆਉਂਦਾ, ਉਹ ਟੋਲਿਆਂ 'ਚ ਜਿਹੜੇ ਆਉਂਦੇ ਆ ਉਹ ਹੋਰ ਹਿਸਾਬ ਨਾਲ ਚੀਜ਼ਾਂ ਜਿਹੜੇ ਦੇਖਦੇ ਆ ਕਿ ਫਨ ਕਰਨ ਚੱਲੀਏ ਅੱਜ ਫਰਾਈਡੇ ਨਾਈਟ ਨੂੰ, ਸੈਟਰਡੇ ਨਾਈਟ ਨੂੰ। ਤੇ ਇਹ ਜਿਹੜੇ ਪੰਗੇ ਪੁੰਗੇ ਜਿਹੜੇ ਸੀਗੇ ਏਦਾਂ ਦੇ, ਪ੍ਰੋਸਟੀਟਿਊਸ਼ਨ, ਸੈਕਸ ਕ੍ਰਾਈਮਸ, ਮਾਈਨਰ ਦੇ ਨਾਲ ਦਾਰੂ ਦੂਰੂ ਪਿਲਾਤੀ, ਕਿਸੇ ਨੂੰ DUI ਕਰ ਲਈ, ਬੰਦਾ ਮਾਰਤਾ, ਮੈਨਸਲੌਟਰ ਕਰਤਾ। ਪਿਛਲੇ 6 ਮਹੀਨੇ ਤੋਂ ਆਪਾਂ ਦੇਖਿਆ ਸੀਗਾ ਕਿ ਕੁਛ ਇੱਕ ਸਾਡੇ ਖੁਦ ਦੇ ਵੀ ਕੇਸ ਸੀਗੇ ਕਿ ਜੱਜ ਨੇ ਕਿਹਾ ਕਿ ਨਹੀਂ, ਇਹਨੂੰ ਬੌਂਡ ਤੇ ਨਹੀਂ ਛੱਡਣਾ, ਨੱਪ ਕੇ ਰੱਖੋ, ਕਿ ਬੰਦਾ ਮਾਰਤਾ। ਕਿਸੇ ਦਾ ਟਰੱਕ ਦਾ ਐਕਸੀਡੈਂਟ ਹੋ ਗਿਆ, ਬੰਦਾ ਮਰ ਗਿਆ, ਪੁਲਿਸ ਨੇ ਰਿਪੋਰਟ ਬਣਾਈ ਕਿ ਇਹ ਬੰਦਾ ਗਲਤ ਟਰਨ ਕਰ ਰਿਹਾ ਸੀ, ਸਪੀਡਿੰਗ ਕਰ ਰਿਹਾ ਸੀਗਾ, ਤੇ ਮਗਰੋਂ ਦੀ ਬੰਦਾ ਜਿਹੜਾ ਮਰ ਗਿਆ ਹਨਾ, ਇਹਨੂੰ ਕਹਿੰਦੇ ਸੀਰੀਅਸ ਇੰਜਰੀ ਜਿਹੜੀ ਹੋ ਗਈ। ਸੋ ਇਹ ਹੁਣ ਜਿਹੜਾ ਲਾਅ ਕੀ ਸੀਗਾ, ਇਹ ਲਾਅ ਕੀ ਚੇਂਜ ਕਰਦਾ ਹੈਗਾ। ਸੋ ਹੁਣ ਤੱਕ ਲੋਕਾਂ ਨੂੰ ਇੰਪ੍ਰੈਸ਼ਨ ਸੀਗਾ ਕਿ ਜੋ ਮਰਜ਼ੀ ਆ ਗਏ ਕਰੀ ਗਏ, ਕੁਛ ਨਹੀਂ ਹੋਇਆ। ਇਹ ਹੁਣ ਤੁਹਾਡੇ ਸਾਹਮਣੇ ਜਿਹੜਾ ਹੈਗਾ ਹਨਾ, ਜਿਹੜਾ ਪਹਿਲਾਂ ਸੀਗਾ ਕਿ ਲੋਕਾਂ ਨੂੰ ਡਰਾਉਂਦੇ ਆ, ਇਹ ਹਨਾ ਡਰਾਉਂਦੇ ਨਹੀਂ ਸੀਗਾ, ਉਦੋਂ ਕਹਿੰਦੇ ਕਿ ਭਾਈ ਸਹੀ ਕਰੋ, ਕਮਿਊਨਿਟੀ ਦੀ ਇਮੇਜ ਸਹੀ ਕਰੋ, ਨਾ ਇਦਾਂ ਦੇ ਪਾਸੇ ਜਾਓ, ਨਾ ਕਲਚਰ ਨੂੰ ਪ੍ਰਮੋਟ ਕਰੋ। ਸੋ ਲਾਅ ਹੁਣ ਕੀ ਬਣਿਆ ਹੈਗਾ, ਲੇਕਨ ਰਾਇਲੀ ਐਕਟ, ਇਹ ਕਹਿੰਦਾ ਕਿ ਮੈਂਡੇਟਰੀ ਡਿਟੈਂਸ਼ਨ ਹੋਣੀ ਚਾਹੀਦੀ ਆ, ਕਿ ਮਤਲਬ ਕੋਈ ਡਿਸਕ੍ਰੈਸ਼ਨ ਨਹੀਂ ਹੈਗੀ ਜੱਜ ਦੀ ਕਿ ਇਹਨਾਂ ਨੂੰ ਫੜਨਾ ਹੈਗਾ। ਜਿਹਨਾਂ ਤੇ ਚਾਰजेस ਲੱਗੇ ਆ, ਚਾਰजेस ਹੋ ਗਿਆ, ਸਿੱਧਾ ਹੀ ਕਿਸੇ ਨੂੰ ਚਾਰਜ ਲਾਏ ਆ ਕਿ ਤੂੰ ਕੁੜੀਆਂ ਛੇੜਦਾ ਸੀਗਾ, ਆ ਕ੍ਰਾਈਮ ਕੀਤਾ, ਸੈਕਸ਼ੂਅਲ ਅਸਾਲਟ ਕੀਤਾ, ਕੁੱਟਮਾਰ ਕੀਤੀ, ਕੁਛ ਵੀ ਕੀਤਾ, ਚਾਰਜ ਲੱਗੇ ਜਿਹਦੇ ਉੱਤੇ, ਜਾਂ ਕੋਈ ਬੰਦਾ ਅਰੈਸਟ ਹੋ ਗਿਆ, ਠੀਕ ਆ। ਹੁਣ ਅਰੈਸਟ ਤੁਸੀਂ ਦੇਖੋ ਕਿ ਬੰਦਾ ਕਈ ਤਰੀਕਿਆਂ ਨਾਲ ਅਰੈਸਟ ਹੋ ਸਕਦਾ ਵਾ। ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਦੀ ਕੰਪਲੇਂਟ ਚੱਲ ਗਈ, ਕੁਛ ਚੱਲ ਗਿਆ, ਉਹ ਵੀ ਅਰੈਸਟ ਜਿਹੜਾ ਬੰਦਾ ਹੋ ਸਕਦਾ, ਜੇ ਵਾਕਿੰਗ ਲਈ ਵੀ ਹੋ ਜਾਂਦਾ ਕਈ ਵਾਰੀ। ਹਾਂਜੀ, ਤੇ ਜਾਂ ਉਹਨੂੰ ਸਜ਼ਾ ਮਿਲੀ ਹੈ, ਕਨਵਿਕਸ਼ਨ ਹੋਈ ਹੈ ਉਹਦੀ, ਠੀਕ ਹੈ, ਜਾਂ ਉਹਨੇ ਐਡਮਿਟ ਕੀਤਾ ਕਿ ਮੈਂ ਕ੍ਰਾਈਮ ਕੀਤਾ। ਕਿਹੜੇ ਕ੍ਰਾਈਮ ਆਪਾਂ ਉਹ ਗੱਲ ਤੁਹਾਡੇ ਨਾਲ ਹੁਣੇ ਕਰਾਂਗੇ। ਜਾਂ ਤੇ ਚਾਰजेस ਲੱਗੇ ਆ, ਭਾਵੇਂ ਚਾਰजेस ਨਹੀਂ ਵੀ ਲੱਗੇ ਆ, ਸਿਰਫ ਉਹਦੀ ਅਰੈਸਟ ਹੋਈ ਆ, ਜਾਂ ਉਹਨੂੰ ਸਜ਼ਾ ਮਿਲੀ ਆ, ਜਾਂ ਉਹਨੇ ਐਡਮਿਟ ਕਰ ਲਿਆ ਕਿ ਮੈਂ ਕ੍ਰਾਈਮ ਕੀਤਾ ਸੀਗਾ। ਥੋੜਾ ਜਿਹਾ ਹੋਰ ਅੱਗੇ ਵੱਧਦੇ ਹੋਏ, ਭਾਵੇਂ ਕ੍ਰਾਈਮ ਨੂੰ ਐਡਮਿਟ ਨਹੀਂ ਕੀਤਾ, ਇਹ ਐਡਮਿਟ ਕਰ ਲਿਆ ਕਿ ਐਸੈਂਸ਼ੀਅਲ ਐਲੀਮੈਂਟ ਕ੍ਰਾਈਮ ਦੇ ਕੀ ਆ। ਕਹਿਣ ਦਾ ਮਤਲਬ ਆ ਕਿ ਜੇ ਕਈ ਕੇਸਾਂ ਦੇ ਵਿੱਚ ਤੁਸੀਂ ਭਾਗੀਦਾਰੀ ਵੀ ਸੀਗੇ, ਸੱਜਣ ਮਿੱਤਰ ਦੇ ਨਾਲ, ਗਲਤ ਬੰਦੇ ਦੇ ਨਾਲ ਤੁਸੀਂ ਗੱਡੀ 'ਚ ਬੈਠੇ ਹੋਏ ਹੈਗੇ ਜਾਂ ਟੋਲੇ ਦੇ ਨਾਲ ਮੌਜੂਦ ਸੀਗੇ, ਤੇ ਐਸੈਂਸ਼ੀਅਲ ਐਲੀਮੈਂਟ ਜੇ ਕ੍ਰਾਈਮ ਦੇ, ਡਿਪੈਂਡਿੰਗ ਕਿਹੜੀ ਸਟੇਟ 'ਚ ਕਿਹੜਾ ਕ੍ਰਾਈਮ ਹੈਗਾ, ਤਾਂ ਵੀ ਤੁਸੀਂ ਚਪੇਟ 'ਚ ਆ ਸਕਦੇ ਹੋ। ਕਿਸੇ ਨੇ ਨਹੀਂ ਦੇਖਣਾ ਕਿ ਤੁਸੀਂ ਸਹੀ ਹੈ, ਇਨੋਸੈਂਟ ਆ। ਜੇ ਅਰੈਸਟ ਹੋ ਗਏ ਤਾਂ ਹੋ ਗਏ, ਬਸ ਉਹਨਾਂ ਇਨਫ ਹੈਗਾ, ਭਾਵੇਂ ਚਾਰजेस ਲੱਗੇ ਆ ਨਹੀਂ ਲੱਗੇ ਆ, ਠੀਕ ਆ। ਸੋ ਕਿਹੜੇ ਕ੍ਰਾਈਮ ਇਹਦੇ ਵਿੱਚ ਇਹਨਾਂ ਨੇ ਸਪੈਸੀਫਾਈ ਕੀਤੇ ਆ ਲੇਕਿਨ ਰਾਇਲੀ ਐਕਟ ਦੇ ਵਿੱਚ? ਬਰਗਲਰੀ, ਠੀਕ ਆ,
ਘਰ ਦੇ ਬ੍ਰੇਕਿੰਗ ਐਂਡ ਐਂਟਰੀ, ਮਤਲਬ ਘਰ ਤੋੜ ਕੇ ਲੁੱਟ ਖੋਹ ਜਿਹੜੀ ਕਰਨੀ, ਕਿਸੇ ਦੀ ਪ੍ਰਾਪਰਟੀ ਤੇ ਜਾ ਕੇ ਜਿਹੜਾ ਰੌਲਾ ਰੱਪਾ ਸੀਗਾ, ਹਨਾ। ਇਹ ਵੀ ਵਧੀ ਹੋਈ ਸੀਗੀ, ਬੜੇ ਲੋਕਾਂ ਦੀ ਜੁਰਤ ਕੀ ਚੱਲ ਗਏ, ਕੁਛ ਨਹੀਂ ਕਹਿਣਾ, ਵੀ ਜੋ ਮਰਜ਼ੀ ਕਰੀ ਜਾਓ, ਲੋਕਾਂ ਨੂੰ ਏਦਾਂ ਲੱਗਦਾ ਸੀ। ਚੋਰੀ ਚਕਾਰੀ ਜਿਹੜੀ ਹੋ ਗਈ, ਥੈਫਟ ਵਾਲਾ ਕੰਮ ਹੋ ਗਿਆ, ਇਹ ਵੀ ਵਧਿਆ ਹੋਇਆ ਸੀਗਾ। ਐਕਸਟੋਰਸ਼ਨ ਦੀਆਂ ਕਾਲਾਂ ਪਈਆਂ ਹੋਈਆਂ ਸੋਸ਼ਲ ਮੀਡੀਆ ਤੇ, ਖੋ ਕੇ ਗੱਡੀਆਂ ਗੁੱਡੀਆਂ ਲੁੱਟਣ ਲੱਗ ਪਏ, ਚੋਰੀਆਂ ਚਕਾਰੀਆਂ ਜਿਹੜੀਆਂ ਕਹਿ ਲਓ ਕਿਸੇ ਦੇ ਘਰੋਂ ਦੀ ਕਰਨੀਆਂ, ਠੀਕ ਆ, ਸਮਾਨ ਚੱਕਣਾ, ਲਾਰਸਨੀ, ਸ਼ਾਪ ਲਿਫਟਿੰਗ। ਹੁਣ ਤੁਸੀਂ ਦੇਖੋ ਕਿ ਇੱਕ ਸ਼ਾਪ ਲਿਫਟਿੰਗ ਮਤਲਬ ਕੀ ਹੁੰਦਾ ਕਿ ਬਿੱਲ ਬਿਨਾਂ ਦਿੱਤੇ ਤੁਸੀਂ ਕਹਿਣਾ ਕਿ ਲੈ ਕੇ ਕਿਸੇ ਦਾ ਸਮਾਨ ਸਟੋਰ ਤੋਂ ਬਾਹਰ ਜਾਣਾ, ਠੀਕ ਆ, ਪੈਸੇ ਕਿਸੇ ਬਿਜ਼ਨਸ ਦੇ ਪੈਸੇ ਮਾਰਨੇ, ਜਾਂ ਅਸੌਲਟ ਆਫ ਲਾਅ ਇਨਫੋਰਸਮੈਂਟ ਆਫਿਸਰ, ਕਿ ਕਿਸੇ ਆਫਿਸਰ ਨਾਲ ਰੋਕਣਾ, ਹੱਥੋਂ-ਪਾਈ ਜਿਹੜੀ ਕਰਨੀ, ਜਾਂ ਕੋਈ ਵੀ ਕ੍ਰਾਈਮ ਜਿਹਦੇ ਨਾਲ ਕਿ ਕਿਸੇ ਦੀ ਡੈਥ ਹੋਵੇ ਜਾਂ ਸੀਰੀਅਸ ਬੋਡਲੀ ਇੰਜਰੀ ਹੋਵੇ, ਇਹ ਵਾਲਾ ਕ੍ਰਾਈਮ ਜਿਹੜਾ ਵੇਖਣ ਵਾਲਾ ਵਾ। ਹੁਣ ਕੀ ਹੈਗਾ ਕਿ ਗੈਰ ਜ਼ਿੰਮੇਵਾਰੀ ਨਹੀਂ ਚੱਕਣੀ, ਟਰੱਕ ਜਿਹੜਾ ਚਲਾਣਾ, ਨਸ਼ੇ ਪੱਤੇ ਕਰਨੇ, ਮੈਨਸਲੌਟਰ ਜਿਹੜਾ ਚਾਰਜ ਹੋ ਜਾਂਦਾ। ਹੁਣ ਕੀ ਸੀਗਾ ਕਿ ਟ੍ਰੈਫਿਕ ਲਾਅ ਦੇ ਥੱਲੇ ਐਕਸੀਡੈਂਟ ਵਾਲੇ ਨੂੰ ਛੱਡ ਦਿੰਦੇ ਸੀਗੇ ਉਹ, ਕਿ ਜਿਹੜੇ ਐਕਸੀਡੈਂਟ ਲਾਅ ਜਿਹੜੇ ਹਿਸਾਬ ਨਾਲ ਬਣੇ ਆ ਨਾ, ਕਿ ਚੱਲ ਠੀਕ ਹੈ ਐਕਸੀਡੈਂਟ ਹੋ ਗਿਆ ਤੇ ਬੰਦੇ ਕਾਫੀ ਜਿਹੜੇ ਮਰੇ ਆ, ਤੁਸੀਂ ਕਈ ਵਾਰੀ ਦੇਖੋ ਕਿ ਨੈਗਲੀਜੈਂਟ ਡਰਾਈਵਿੰਗ ਨਾਲ ਬੜੇ ਲੋਕੀ ਜਿਹੜੇ ਮਰਦੇ ਆ, ਰੌਂਗ ਟਰਨ ਦੇ ਨਾਲ, ਕਿ ਪਿੱਛੋਂ ਬੰਦਾ ਜਿਹੜਾ ਆ ਰਿਹਾ ਗੱਡੀ 'ਚ ਉਹ ਵੱਜਿਆ ਟਰੱਕ ਦੇ ਵਿੱਚ, ਉਹ ਮਰ ਗਿਆ, ਹਨਾ। ਤੁਹਾਡੇ ਐਕਸੀਡੈਂਟ ਦੇ ਨਾਲ ਜੇ ਉਹਨੇ ਬੇਸਿਕਲੀ ਕਿਹਾ ਕਿ ਤੁਹਾਨੂੰ ਪੁਲਿਸ ਨੇ ਅਰੈਸਟ ਕਰ ਲਿਆ ਜੇ ਕਿਸੇ ਕ੍ਰਾਈਮ ਦੇ ਲਈ ਜਿਹਦੇ ਵਿੱਚ ਕਿ ਕਿਸੇ ਨੂੰ ਸੀਰੀਅਸ ਬੋਡਲੀ ਇੰਜਰੀ ਹੋਈ ਆ। ਇਹ ਚੀਜ਼ ਨੂੰ ਸੋਚੋ ਇੱਕ ਵਾਰੀ ਕਿ ਕੀ ਇਹ ਚੀਜ਼ ਕਹਿ ਰਹੀ ਆ, ਕਿ ਤੁਸੀਂ ਜਾ ਰਹੇ ਆ ਤੇ ਤੁਹਾਡੀ ਗਲਤੀ ਨਾਲ ਰੌਂਗ ਟਰਨ ਹੋ ਗਿਆ, ਕੁਝ ਵੀ ਹੋ ਗਿਆ, ਠੀਕ ਆ, ਲਾਈਟ ਤੁਹਾਡੀਆਂ ਨਹੀਂ ਚੱਲਦੀਆਂ ਸੀ, ਕੋਈ ਵੀ ਵਾਲਿਆ ਤੁਹਾਡੀ ਵਜ੍ਹਾ ਦੇ ਨਾਲ ਕਿਸੇ ਨੂੰ ਸੀਰੀਅਸ ਬੋਡਲੀ ਇੰਜਰੀ ਹੋ ਗਈ, ਭਾਵੇਂ ਮਰਿਆ ਨਹੀਂ ਵੀ, ਲੱਤ ਬਾਂਹ ਜਿਹੜੀ ਟੁੱਟ ਗਈ, ਸੀਰੀਅਸ ਬੋਡਲੀ ਇੰਜਰੀ ਹੋ ਗਈ, ਤੇ ਤੁਹਾਡੀ ਮੈਂਡੇਟਰੀ ਜਿਹੜੀ ਡਿਟੈਂਸ਼ਨ ਹੈਗੀ ਆ, ਨੋ ਕੁਐਸਚਨਸ ਆਸਕਡ। ਹੁਣ ਇਹਦੇ ਵਿੱਚ ਚੇਂਜ ਕੀ ਹੋਇਆ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਹੈਗੀ ਆ, ਇਮੀਗ੍ਰੇਸ਼ਨ ਸਰਕਾਰੀ ਵਕੀਲ ਜਿਹੜਾ ਹੈਗਾ, ਉਹਦਾ ਮਹਿਕਮਾ ਹੈਗਾ, ਉਹਨੇ ਡਿਸਾਈਡ ਕਰਨਾ ਕਿ ਮੈਂਡੇਟਰੀ ਡਿਟੈਂਸ਼ਨ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਹੈ, ਠੀਕ ਹੈ। ਉਹਨੇ ਸਰਕਾਰੀ ਵਕੀਲ ਨੇ ਡਿਸਾਈਡ ਕਰ ਲਿਆ। ਹੁਣ ਕੀ ਹੈਗਾ ਕਿ ਜਿਹਨਾਂ ਦੇ ਕੇਸ ਚੱਲਦੇ ਆ, ਠੀਕ ਹੈ, ਜਿਹਨਾਂ ਨੇ ਕ੍ਰਾਈਮ ਕੀਤੇ ਸੀਗੇ, ਜਿਹਨਾਂ ਤੇ ਚਾਰजेस, ਇਹ ਗੱਲ ਧਿਆਨ ਨਾਲ ਸੁਣਿਆ, ਜਿਹਨਾਂ ਤੇ ਚਾਰजेस ਹੈਗੇ ਆ, ਮਤਲਬ ਕਿ ਅਜੇ ਉਹਨਾਂ ਦੇ ਭਾਵੇਂ ਕੋਰਟ ਦੇ ਵਿੱਚ ਤਰੀਕ ਆਣੀ ਆ, ਭਾਵੇਂ ਉਹਨਾਂ ਦੇ ਕੇਸ ਚੱਲਦੇ ਪਏ ਆ, ਤਾਂ ਸਾਡੇ ਵਾਲੇ ਵੀ ਜਿਹੜੇ ਕਲਾਇੰਟ ਆ ਸੁਣ ਰਹੇ ਆ, ਜਿਹਨਾਂ ਦੇ ਵਿੱਚ ਚਾਰजेस ਹੈਗੇ ਆ, ਜਦੋਂ ਤੁਸੀਂ ਅਗਲੀ ਤਰੀਕ ਤੇ ਜਾਓਗੇ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਡਿਟਰਮਾਈਨ ਕਰਨਾ ਕਿ ਤੁਹਾਡੇ ਉੱਤੇ ਚਾਰजेस ਲੱਗੇ ਆ ਜਾਂ ਤੁਹਾਡੀ ਅਰੈਸਟ ਹੋਈ ਸੀਗੀ ਤੇ ਤੁਹਾਡੀ ਮੈਂਡੇਟਰੀ ਡਿਟੈਂਸ਼ਨ ਹੈਗੀ ਆ। ਕਿੱਥੇ ਮੈਂਡੇਟਰੀ ਡਿਟੈਂਸ਼ਨ ਹੈਗੀ ਆ? ਕੋਰਟ ਦੇ ਵਿੱਚ, ਤੁਸੀਂ ਬਾਹਰ ਨਹੀਂ ਉੱਥੋਂ ਆ ਪਾਓਗੇ। ਸੋ ਇਹ ਹੈਗਾ ਕਰਨੈਲੀ ਐਕਟ, ਕਿ ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਡਿਟਰਮਾਈਨ ਕਰ ਲਿਆ, ਉਹਨੇ ਕਿੱਦਾਂ ਡਿਟਰਮਾਈਨ ਕੀਤਾ, ਉਹਨੂੰ ਆਪਾਂ ਨੂੰ ਖੁਦ ਦੱਸਣਾ ਪੈਂਦਾ, ਕਿਉਂਕਿ ਜਿਹੜੇ ਤੁਹਾਡੇ ਅਸਾਈਲਮ ਅਸੂਲਮ ਦੀ ਐਪਲੀਕੇਸ਼ਨ ਹੁੰਦੀ ਆ, ਉਹਦੇ ਵਿੱਚ ਪਹਿਲਾਂ ਹੀ ਇੱਕ ਖਾਨਾ ਹੁੰਦਾ ਕਿ ਤੁਸੀਂ ਕੋਈ ਕ੍ਰਾਈਮ ਤਾਂ ਨਹੀਂ ਕੀਤਾ, ਕੋਈ ਚਾਰजेस ਤਾਂ ਨਹੀਂ ਆਏ, ਰਾਈਟ? ਜੀ ਨਾ ਦੱਸਣ ਵਾਲਾ ਤੇ ਤੁਹਾਡਾ ਕੋਈ ਸਵਾਲ ਨਹੀਂ ਹੈਗਾ, ਸਾਰਾ ਕੁਝ ਰੈਕਰਡ 'ਚ ਹੈਗਾ। ਤੁਸੀਂ ਦੇਖੋ ਫਿੰਗਰਪ੍ਰਿੰਟ, ਬੈਕਗਰਾਉਂਡ ਚੈੱਕ ਜਿਹੜੇ ਕਰਦੇ ਸੀਗੇ, ਲਗਾ ਨਹੀਂ ਸਕਦੇ। ਹਾਂ, ਸੋ ਹੁਣ ਜਿਹੜੀ ਗੱਲ ਦੇਖੋ ਕਿ ਜਿਹੜੇ ਇਹ ਚਾਰजेस ਹੈਗੇ ਆ, ਇਹਨਾਂ ਨੇ ਇਹ ਨਹੀਂ ਕਲੈਰੀਫਾਈ ਕੀਤਾ ਕਿ ਇਹ ਚਾਰजेस ਕਿੱਥੇ ਦੇ ਨੇ। ਲਾਈਕ ਇੰਡੀਆ ਤੋਂ ਵੀ ਜੇ ਹੁਣ ਕੋਈ ਬੰਦਾ ਐਗਜ਼ੈਕਟਲੀ ਬੋਡੀ ਲਈ ਜਿਹੜੀਆਂ ਸੱਟਾਂ ਵੱਟਾਂ, ਕਈ ਤਾਂ ਪੁੱਛਦੇ ਲੈ ਵੀ ਮੇਰੇ ਤੇ ਪਰਚੇ ਹੋਏ ਆ, ਮੇਰਾ ਅਸਾਈਲਮ ਦਾ ਕੇਸ ਲੱਗ ਜਾਊਗਾ। ਮੈਂ ਕਿਹਾ ਲੈ ਯਾਰ, ਇਹ ਕਿਹੜਾ ਕੋਈ ਉਹ ਕੋਈ ਅਹੁਦਾ ਲੈ ਕੇ ਆਇਆ ਜਿਹੜਾ ਕਿ ਪਰਚੇ ਹੋਏ ਆ ਤਾਂ ਕੇਸ ਲੱਗ ਜਾਊਗਾ? ਕੇਸ ਨਹੀਂ ਲੱਗੂਗਾ, ਮੈਂਡੇਟਰੀ ਡਿਟੈਂਸ਼ਨ ਜ਼ਰੂਰ ਹੋਊਗੀ। ਸੋ ਜਿਹੜੀ ਮੈਂਡੇਟਰੀ ਡਿਟੈਂਸ਼ਨ, ਇੱਕ ਵਾਰੀ ਸਰਕਾਰੀ ਵਕੀਲ ਨੇ ਕਹਿਤਾ ਕਿ ਬੰਦੇ ਨੂੰ ਫੜਨਾ, ਇਮੀਗ੍ਰੇਸ਼ਨ ਜਿਹੜਾ ਜੱਜ ਹੈਗਾ ਉਹ ਦੁਬਾਰਾ ਉਹਨੂੰ ਰੀਡਿਟਰਮਾਈਨ ਨਹੀਂ ਕਰ ਸਕਦਾ ਕਿ ਇਹਨੂੰ ਛੱਡ ਦਿਓ। ਮਤਲਬ ਉਹ ਇਮੀਗ੍ਰੇਸ਼ਨ ਜੱਜ ਕੋ ਉਹਨਾਂ ਨੇ ਪਾਵਰ ਖੋਹ ਲਈ ਆ। ਜੱਜ ਤੋਂ ਪਾਵਰ ਖੋਲੀ, ਥੱਲੇ ਅਧਿਕਾਰੀਆਂ ਕੋ ਦੇਤੀ ਆ। ਹਾਂ, ਜਿਹੜਾ ਸਰਕਾਰੀ ਵਕੀਲ ਆ ਉਹਨੇ ਡਿਸਾਈਡ ਕਰਨਾ ਕਿ ਮੈਂਡੇਟਰੀ ਡਿਟੈਂਸ਼ਨ ਹੋਣੀ ਚਾਹੀਦੀ ਆ, ਤੇ ਉਹਦੀ ਫਿਰ ਉਹਨੂੰ ਜੇਲ੍ਹ 'ਚ ਲੈਣਾ। ਜਿਹੜੀ ਉਹ ਕਸਟਡੀ ਦੀ ਕੰਡੀਸ਼ਨ ਹੈਗੀ ਆ, ਉਹ ਇਮੀਗ੍ਰੇਸ਼ਨ ਜੱਜ ਨਹੀਂ ਡਿਸਾਈਡ ਕਰ ਸਕਦਾ। ਜਿਹੜਾ ਚੀਜ਼ ਸਿਰਫ ਤੇ ਸਿਰਫ ਇਮੀਗ੍ਰੇਸ਼ਨ ਜੱਜ ਜਿਹੜਾ ਡਿਸਾਈਡ ਕਰ ਸਕਦਾ, ਉਹ ਸਿਰਫ ਇਹ ਆ ਕਿ ਜਿਹੜਾ ਬੰਦਾ ਫੜਿਆ ਵਾ ਉਹਨੂੰ ਪ੍ਰੋਪਰਲੀ ਇਨਕਲੂਡ ਕੀਤਾ ਕਿ ਨਹੀਂ ਕੀਤਾ। ਮਤਲਬ ਕਿ ਆ ਜਿਹੜੀ ਆਪਾਂ ਗੱਲ ਕਰਕੇ ਹਟੇ ਆ, ਬਸ ਜੱਜ ਇਹ ਦੇਖ ਸਕਦਾ ਕਿ ਇਹ ਕੈਟੇਗਰੀ ਦੇ ਵਿੱਚ ਆਂਦਾ ਕਿ ਨਹੀਂ ਆਂਦਾ, ਬਸ ਇਹ ਦੇਖ ਸਕਦਾ। ਪਰ ਜਿਹੜਾ ਸਰਕਾਰੀ ਵਕੀਲ ਆ ਉਹ ਤੈਅ ਕਰੂਗਾ ਕਿ ਬੰਦੇ ਦੀ ਡਿਟੈਂਸ਼ਨ ਜਿਹੜੀ ਹੋਣੀ ਚਾਹੀਦੀ ਹੈ ਕਿ ਨਹੀਂ। ਉਹਨੂੰ ਵੀ ਹੁਕਮ ਇਹੀ ਹੈ ਕਿ ਮੈਂਡੇਟਰੀ ਡਿਟੈਂਸ਼ਨ ਆ, ਪੁੱਛਣਾ ਹੀ ਨਹੀਂ ਕੁਛ, ਚੱਕ ਲਓ, ਬਸ ਚੱਕ ਲਓ। ਤੇ ਉਹਦੇ ਵਿੱਚ ਜਿਹੜਾ ਕੋਈ ਵੀ ਕੋਰਟ ਹੈਗਾ, ਇਮੀਗ੍ਰੇਸ਼ਨ ਕੋਰਟ ਤੋਂ ਬਾਅਦ ਵੀ, ਜਿੱਦਾਂ ਆਪਾਂ ਕਹਿੰਦੇ ਸੀ ਹੇਬੀਅਸ ਕਾਰਪਸ, ਇਹ ਉਹ ਸਾਰਾ ਕਿ ਬੰਦੇ ਨੂੰ ਹੱਕ ਦਿਓ, ਲਿਆਓ, ਛੱਡੋ, ਬੇਲ ਦਿਓ, ਫਲਾਨਾ ਢਮਕਾਨਾ, ਉਹ ਸਾਰਾ ਚੱਕਤਾ। ਉਹਨਾਂ ਨੇ ਕਿਹਾ ਕਿ ਕੋਈ ਹੇਬੀਅਸ ਕਾਰਪਸ ਜਿਹੜੀ ਨਹੀਂ ਹੋਣੀ ਚਾਹੀਦੀ ਹੈ। ਸੋ ਹੁਣ ਦੇਖੋ ਕਿ ਇਹ ਕਾਨੂੰਨ ਜਿਹੜਾ ਕੀ ਹੈਗਾ, ਕਿਸੇ ਹੱਦ ਤੱਕ ਇਹ ਕਾਨੂੰਨ ਸਹੀ ਸੀਗਾ, ਕਿਉਂਕਿ ਅੱਤ ਬਹੁਤ ਜਿਹੜੀ ਸੀਗੀ ਚੱਕੀ ਹੋਈ ਸੀਗੀ, ਕ੍ਰਾਈਮ ਜਿਹੜੇ ਸੀਗੇ, ਠੀਕ ਆ। ਜੈਂਡਰ ਬੇਸ ਜਿਹੜਾ ਵਾਇਲੈਂਸ ਸੀਗਾ, ਕਿ ਬੰਦਾ ਹੁਣ ਥਰਡ ਕੰਟਰੀ ਤੋਂ ਆਉਂਦਾ ਵਾ, ਠੀਕ ਆ, ਉਹ ਕੁੜੀਆਂ ਨੂੰ ਇੱਥੇ ਹੋਰ ਹਿਸਾਬ ਨਾਲ ਦੇਖਦਾ, ਉਹਦਾ ਨਜ਼ਰੀਆ ਜਿਹੜਾ ਹੈਗਾ ਛੇੜਛਾੜ ਵਾਲਾ, ਉਹ ਕੋਈ ਮਤਲਬ ਕਿ
ਇਹ ਨਹੀਂ ਉਹ ਕਹਿੰਦੇ ਕਿ ਤੁਸੀਂ ਆਓ ਆਪਣੇ ਦੇਸ਼ ਦੇ ਵਿੱਚ ਅਸਿਮੀਲੇਟ ਹੋਵੋ ਇੱਥੇ, ਹਨਾ, ਦੇਖੋ ਇੱਥੇ ਦੇ ਤੌਰ ਤਰੀਕੇ ਕੀ ਆ, ਕੀ ਇੱਥੇ ਦਾ ਵਿਵਹਾਰ ਆ, ਉਹਦੇ ਵਿੱਚ ਕਰੋ। ਪਰ ਨਹੀਂ, ਉਹ ਜਦੋਂ ਇੰਨੇ ਲਾਰਜ ਨੰਬਰਾਂ ਦੇ ਵਿੱਚ ਲੋਕੀ ਜਦੋਂ ਆ ਗਏ ਸੀਗੇ ਤਾਂ ਹਵਾ ਜਿਹੜੀ ਜ਼ਿਆਦਾ ਹੋ ਜਾਂਦੀ ਆ, ਤੇ ਆਲਮੋਸਟ ਜਿਹੜੇ ਸੀਗੇ ਕ੍ਰਿਮੀਨਲ ਕਹਿ ਲਓ ਤੁਸੀਂ, ਜਿਹੜੇ ਸੀਗੇ ਕਿ ਸਾਊਥ ਅਮਰੀਕਾ ਤੋਂ ਕ੍ਰਿਮੀਨਲ ਜਿਹੜੇ ਸੀਗੇ ਗੈਂਗਸ ਗੂੰਗ ਸਾਰੇ, ਤੁਸੀਂ ਦੇਖੋ ਕੋਲੋਰਾਡੋ ਦੇ ਵਿੱਚ ਖਬਰ ਸੀਗੀ, ਉਹਨਾਂ ਨੇ ਆਪਣੇ ਜਿਹੜਾ ਅਪਾਰਟਮੈਂਟ ਦੇ ਮੇਕਸ਼ਿਫਟ ਉੱਤੇ ਟੈਂਟ ਲਾ ਕੇ, ਹਨਾ, ਕਿ ਹੁਣ ਕੁੜੀਆਂ ਤੋਂ ਗਲਤ ਕੰਮ ਕਰਾਉਂਦੇ ਸੀਗੇ, ਜਿਹੜੇ ਉਹੀ ਆਪਣੇ ਦੇਸ਼ਾਂ ਦੀਆਂ ਜਿਹੜੀਆਂ ਪ੍ਰੈਕਟਿਸਾਂ ਸੀਗੀਆਂ ਉਹ ਅਮਰੀਕਾ 'ਚ ਜਿਹੜੇ ਕਰ ਰਹੇ ਸੀਗੇ, ਤੇ ਕੋਈ ਕੁਝ ਕਹਿ ਨਹੀਂ ਰਿਹਾ ਸੀਗਾ। ਤੇ ਤੁਸੀਂ ਕਹਿ ਲਓ ਕਿ ਹਿੰਮਤ ਲੋਕਾਂ ਦੀ ਜਿਹੜੀ ਥੋੜੀ ਜ਼ਿਆਦਾ ਵਧੀ ਸੀਗੀ। ਕ੍ਰਾਈਮ ਸੋ ਨੂੰ ਇਹ ਕ੍ਰਾਈਮ ਹੀ ਨਹੀਂ ਸੀ ਜਿਹੜਾ ਉਸ ਅੱਖ ਨਾਲ ਦੇਖ ਨਹੀਂ ਰਹੇ, ਢੇਲੀ ਇੰਨੀ ਜ਼ਿਆਦਾ ਸੀਗੀ, ਤੇ ਫਿਰ ਲੋਕਾਂ ਨੇ ਅੱਤ ਜਿਹੜੀ ਬੜੀ ਜ਼ਿਆਦਾ ਚੱਕਤੀ ਸੀਗੀ। ਉਹਦਾ ਏਦਾਂ ਹੁੰਦਾ ਸੀਗਾ ਕਿ ਸਾਡੇ ਵਰਗਾ ਹੁਣ ਜੇ ਬੰਦਾ ਕੋਈ ਕਵੇ ਯਾਰ ਕਿ ਚੱਜ ਦੀ ਗੱਲ ਆ, ਉਹਦਾ ਮਜ਼ਾਕ ਬਣ ਜਾਂਦਾ ਸੀ ਕਿ ਲੈ ਯਾਰ ਕੁਛ ਨਹੀਂ ਹੁੰਦਾ, ਐਵੇਂ ਹੀ ਕਰੀ ਜਾਂਦੇ ਆ, ਓਦਾਂ ਹੀ ਕਹੀ ਜਾਂਦੇ ਆ, ਹਨਾ। ਕਿਸੇ ਨੇ ਕੁਛ ਨਹੀਂ ਕਹਿਣਾ। ਹਾਂ, ਤੇ ਜਿੱਦਾਂ ਦੱਸਿਆ ਹੈਗਾ ਆਪਣੇ ਸਹੀ ਮਾਇਨਿਆਂ ਦੇ ਵਿੱਚ ਜਿਹੜੇ ਮਤਲਬ ਕੋਈ ਬਾਹਲੇ ਰੋਲ ਮਾਡਲ ਵੀ ਆਪਣੀ ਕਮਿਊਨਿਟੀ ਨੂੰ ਨਹੀਂ ਮਿਲੇ। ਸਿੰਗਰ ਸੁੰਗਰ ਇਹਨਾਂ ਦੇ ਤੁਸੀਂ ਗਾਣੇ ਚੱਕ ਕੇ ਦੇਖ ਲਓ, ਹਰੇਕ ਜਿਹੜੇ ਲਿਰਿਕਸ ਦੇਖੋ ਨਾ, ਟਪੂ ਟਪੂ ਦੇ ਪਿੱਛੇ ਹੈ ਕੀ ਮੈਸੇਜ ਕੀ ਆ, ਕਿ ਤੂੰ ਜਿਹੜਾ ਆਮ ਸਧਾਰਨ ਵਿਅਕਤੀ ਇੱਥੇ ਆ, ਤੂੰ ਵੱਧ ਸੁਪੀਰੀਅਰ ਆ, ਤੇਰੀ ਚੌਧਰ ਆ, ਤੇਰੀ ਬਦਮਾਸ਼ੀ ਆ, ਤੇਰੀ ਚੜ੍ਹਾਈ ਆ, ਬਾਕੀ ਸਾਰੇ ਲੋਕ ਥੱਲੇ ਆ, ਤੂੰ ਉੱਤੇ ਆ। ਮਤਲਬ ਕਿ ਜਿਹੜਾ ਨਜ਼ਰੀਆ ਨਾ ਲੋਕਾਂ ਦਾ ਉਹੀ ਕਿ ਪੰਪ ਜਿਹਾ ਦੇ ਕੇ ਚੱਕ ਦੇਣਾ ਬੰਦੇ ਨੂੰ, ਹਨਾ। ਹਾਂਜੀ ਹਾਂਜੀ। ਸੋ ਇਹ ਹੈ ਕਿ ਯਾਰ ਕੋਈ ਉੱਤੇ ਥੱਲੇ ਨਹੀਂ ਕੋਈ ਹੁੰਦਾ, ਹਰੇਕ ਬੰਦਾ ਬਰਾਬਰ ਹੁੰਦਾ, ਕੋਈ ਬਗਾਨਾ ਪੁੱਤ ਕਿਸੇ ਦਾ ਘੱਟ ਨਹੀਂ ਹੁੰਦਾ, ਹਨਾ। ਹਾਲਾਤਾਂ ਦੀ ਗੱਲ ਬਣ ਜਾਂਦੀ ਹੈ ਟਿਰਕੀਆਣਾ ਜੀ, ਕਿਸੇ ਦੇ ਚੰਗੇ ਹੁੰਦੇ, ਕਿਸੇ ਦੇ ਥੋੜੇ ਜਿਹੇ ਏਦਾਂ ਦੇ ਫਸੇ ਹੁੰਦੇ ਆ, ਇਹੀ ਗੱਲ ਹੁੰਦੀ ਹੈ। ਹੁਣ ਜੇ ਸਾਰੇ ਬੰਦਿਆਂ ਨੇ ਸੇਮ ਕੰਮ ਕਰਨਾ ਵਾ, ਸੇਮ ਟਰੱਕ ਚਲਾਣੇ, ਸੇਮ ਲੋਡ ਚੱਲਣੇ, ਫੇਰ ਫਰਕ ਕੀ ਰਹਿ ਗਿਆ ਕਿ ਮੈਂ ਕੋਰਵੈਟ ਲੈ ਕੇ ਦਿਖਾਵਾ ਕਰਨਾ, ਮੈਂ SRT ਲੈ ਕੇ ਦਿਖਾਵਾ ਕਰਨਾ। ਜੇ ਕੰਮ ਹੀ ਸਾਰਿਆਂ ਦਾ ਸੇਮ ਆ, ਕੋਈ ਉਹ ਆ, ਪਰ ਦੇਖ ਲਓ ਤੁਸੀਂ ਫੇਰ ਵੀ ਕਿ ਸ਼ੋਅ ਆਫ ਕਲਚਰ ਜਿਹੜਾ ਥੋੜਾ ਜਿਹਾ ਜ਼ਿਆਦਾ ਆਪਣਾ ਸੀਗਾ, ਉਹਦੇ ਵਿੱਚ ਆਪਣੇ ਜਿਹੜੇ ਕਹਿ ਲਓ ਕਿ ਬਿਨਾਂ ਮਤਲਬ ਦੇ ਚੁੱਕ ਚਾ ਕੇ ਲੜਾਈ ਲੜੂਈ ਵਾਲੇ ਕ੍ਰਾਈਮ ਜਿਹੜੇ ਕਰ ਜਾਂਦੇ ਸੀਗੇ, ਤੇ DUI ਨਸ਼ੇ ਪੱਤੇ ਕਰਕੇ ਆਪਣੇ ਜਿਹੜੇ ਸੀਗੇ ਬੋਡਲੀ ਇੰਜਰੀ ਵਾਲੇ ਕ੍ਰਾਈਮ ਜਿਹੜੇ ਆ, ਬੜੀ ਸਧਾਰਨ ਜਿਹੀ ਗੱਲ ਜਿਹੜੀ ਹੈਗੀ ਆ, ਕਾਫੀ ਹਾਈ ਗਿਣਤੀ ਦੇ ਵਿੱਚ ਇਹ ਹੈਗੇ ਆ। ਹਰੇਕ ਬੰਦਾ ਇਹੀ ਸੋਚਦਾ ਕਿ ਨਹੀਂ ਮੈਂ ਦਾਰੂ ਪੀ ਕੇ ਗੱਡੀ ਚਲਾ ਲੂੰਗਾ, ਪਰ ਬੰਦਾ ਜਿਹੜਾ ਆ ਜਾਂਦਾ ਚਪੇਟ ਦੇ ਵਿੱਚ ਪੁਲਿਸ ਦੇ। ਹਾਂ, ਤੇ ਹੁਣ ਇਹ ਜਿਹੜੇ ਚੀਜ਼ ਸੀਗੀ ਇਹਨੂੰ ਤੁਸੀਂ ਰਿਸਟ੍ਰਿਕਟ ਕਰੋ। ਹੁਣ ਜੇ ਗੱਲ ਦੀ ਗੱਲ ਕਰੀਏ ਕਿ ਕੀ ਹੈ ਕਿ ਲੇਕਿਨ ਰਾਇਲੀ ਐਕਟ, ਕੀ ਇਹ ਐਕਟ ਬਣਨਾ ਚਾਹੀਦਾ ਸੀਗਾ? ਬਿਲਕੁਲ, ਕਿਉਂਕਿ ਦੇਖੋ ਇਮੀਗ੍ਰੈਂਟ ਨੇ ਇੱਕ ਨੇ ਆ ਕੇ ਇਹਨਾਂ ਦੇ ਮੁਲਕ ਦੇ ਵਿੱਚ ਕੁੜੀ ਮਾਰਤੀ, ਗੱਲ ਨਹੀਂ ਬਾਤ ਨਹੀਂ, ਕੁੜੀ ਮਾਰਤੀ। ਸਾਡੇ ਦੇਸ਼ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਏਦਾਂ ਹੋਇਆ ਹੋਵੇ ਤੇ ਫਿਰ ਆਪਾਂ ਗੱਲਾਂ ਕਰੀਏ ਕਿ ਸ਼ਰੇਆਮ ਹੀ ਕਿ ਤੁਸੀਂ ਆਣ ਕਿਉਂ ਦਿੱਤਾ ਏਦਾਂ ਦੇ ਬੰਦੇ ਨੂੰ ਅੰਦਰ, ਠੀਕ ਹੈ। ਇਹ ਇਕੱਲਾ ਇੱਕ ਕ੍ਰਾਈਮ ਨਹੀਂ ਹੈਗਾ, ਏਦਾਂ ਦੇ ਹੋਰ ਬੜੇ ਸਾਰੇ ਕ੍ਰਾਈਮ ਹੈਗੇ ਆ, ਪਰ ਇਹ ਜਿਹੜਾ ਹਾਈਲਾਈਟ ਬਹੁਤ ਜ਼ਿਆਦਾ ਹੁਣ ਹੋ ਗਿਆ। ਤੇ ਟਰੰਪ ਨੇ ਜਿਹੜਾ ਪਹਿਲਾਂ ਹੀ ਉਹਨੇ ਕੈਂਪੇਨ ਪ੍ਰੋਮਿਸ ਕੀਤਾ ਸੀਗਾ, ਉਹਨੇ ਬੜੀ ਵਾਰੀ ਨਾਮ ਇਹਦਾ ਲਿਆ ਸੀਗਾ ਕਿ ਲੇਕਿਨ ਰਾਇਲੀ ਦਾ ਆਪਣੇ ਕੈਂਪੇਨ ਦੇ ਵਿੱਚ ਕਾਫੀ ਮਾਂ ਨੂੰ ਵੀ ਲਿਆਉਂਦਾ ਸੀ, ਉਹਦੇ ਪਰਿਵਾਰ ਨੂੰ ਵੀ ਲਿਆਉਂਦੇ ਰਹੇ ਉੱਥੇ ਨਾਲ, ਰਾਈਟ, ਕਿ ਹੋਰ ਕਿਸੇ ਨਾਲ ਨਾ ਹੋਵੇ। ਹੁਣ ਚੱਕਰ ਇਹ ਪੈ ਜਾਂਦਾ ਕਿ ਹੁਣ ਲੇਕਿਨ ਰਾਇਲੀ ਐਕਟ ਸਿਰਫ ਇੱਥੇ ਨਹੀਂ ਹੈਗਾ ਕਿ ਮਰਡਰ ਦੇ ਉੱਤੇ, ਰੇਪ ਦੇ ਉੱਤੇ, ਜੈਂਡਰ ਕ੍ਰਾਈਮ ਦੇ ਉੱਤੇ ਨਹੀਂ ਹੈਗਾ। ਉਹਨਾਂ ਨੇ ਹੁਣ ਕੀ ਕੀਤਾ ਕਿ ਲੇਕਿਨ ਰਾਇਲੀ ਐਕਟ, ਹੁਣ ਇਹਨੂੰ ਕੁਐਸਚਨ ਕੌਣ ਕਰੂਗਾ ਇਹਨੂੰ? ਹੁਣ ਜੇ ਡੈਮੋਕ੍ਰੈਟ ਕੁਐਸਚਨ ਕਰਦੇ ਆ ਉਹ ਮਾੜੇ ਵੱਜਦੇ ਆ, ਆਪਾਂ ਕੁਝ ਕਹਿੰਦੇ ਆ ਕਿ ਇਹ ਐਕਟ ਮਾੜਾ ਵਾ, ਉਹਨੇ ਕਹਿਣਾ ਲੈ ਯਾਰ ਕੁੜੀ ਮਾਰਤੀ ਤੇ ਤੁਸੀਂ ਗੱਲਾਂ ਕਰਦੇ ਆ ਕਿ ਇਹ ਕਾਨੂੰਨ ਮਾੜਾ। ਕਾਨੂੰਨ ਨਹੀਂ ਮਾੜਾ ਹੈਗਾ, ਜੋ ਬੰਦੇ ਨੇ ਕੀਤਾ ਉਹ ਮਾੜਾ ਸੀਗਾ। ਇਹ ਜਿਹੜਾ ਸਿਕਿਉਰਿਟੀ ਜਿਹੜੀ ਇਹਨਾਂ ਨੇ ਰਿਲੈਕਸ ਕੀਤੀ ਸੀਗੀ ਅਲਟਰਾ ਲੈਫਟ ਵਾਲਿਆਂ ਨੇ, ਇਹ ਮਾੜੀ ਸੀਗੀ, ਠੀਕ ਆ, ਕਿ ਜਿਹੜਾ ਮਰਜ਼ੀ ਆਈ ਜਾਵੇ, ਹਰੇਕ ਜਹਾਨ ਦਾ ਕ੍ਰਿਮੀਨਲ ਤੁਸੀਂ ਬੁਲਾ ਲਓ, ਕਿ ਪੈਸੇ ਦੀ ਖੇਡ ਬਣ ਗਈ ਸੀਗੀ ਕਿ ਜੇ ਕੋ ਪੈਸਾ ਵਾ, ਜਿਹੜਾ ਨਕਮਾ ਬੰਦਾ ਉਰੇ ਨੂੰ ਮੂੰਹ ਚੱਕ ਕੇ ਤੁਰਿਆ ਵਾ। ਪਰ ਜਿਹੜੀ ਚੀਜ਼ ਇਹਦੇ ਵਿੱਚ ਗਲਤ ਚੀਜ਼ ਇਹ ਸੀਗੀ ਕਿ ਸ਼ਾਪ ਲਿਫਟਿੰਗ ਵਰਗਾ ਜਿਹੜਾ ਛੋਟੀ ਛੋਟੀ ਜਿਹੜੀ ਚੀਜ਼ ਸੀਗੀ ਉਹਨੂੰ ਇਹਨਾਂ ਨੇ ਇਨਕਲੂਡ ਕਰਤਾ ਉਹਦੇ ਵਿੱਚ। ਟੌਫੀ ਚੱਕਣੀ ਵੀ ਭਾਰੀ ਪੈ ਸਕਦੀ ਲੋਕਾਂ ਨੂੰ। ਮਤਲਬ ਲੇਕਿਨ ਰਾਇਲੀ ਨੂੰ ਹੁਣ ਚੈਲੰਜ ਕੌਣ ਕਰੇ ਕਿ ਉਹ ਕਹਿੰਦੇ ਕਿ ਹੁਣ ਇਹਨੂੰ ਤਾਂ ਕਿਸੇ ਨੇ ਰੋਕਣਾ ਨਹੀਂ, ਮੋਮੈਂਟਮ ਜਿਹੜਾ ਪੂਰਾ ਹੈਗਾ ਇਹਦੇ ਥੱਲੇ ਉਹਨਾਂ ਨੇ ਸ਼ਾਪ ਲਿਫਟਿੰਗ ਵਾਲਾ ਜਿਹੜਾ ਵੀ ਬੰਦਾ ਪਾਤਾ। ਹੁਣ ਅੱਗੇ ਆਪਾਂ ਜੇ ਗੱਲ ਕਰੀਏ ਕਿ ਸ਼ਾਪ ਲਿਫਟਿੰਗ ਕਰਨੀ ਮਾੜੀ ਚੀਜ਼ ਆ, ਠੀਕ ਆ, ਮਾੜੀ ਚੀਜ਼ ਆ, ਪਰ ਕਈ ਸਾਰੇ ਲੋਕ ਕਰਦੇ ਆ, ਬਿਲਕੁਲ ਕਰਦੇ ਆ। ਹੁਣ ਜਿਹੜਾ ਬੰਦਾ ਇਹਦੀ ਚਪੇਟ ਦੇ ਵਿੱਚ ਆਊਗਾ ਉਹਦੇ ਹੋਰ ਵੀ ਹਾਲਾਤ ਜਿਹੜੇ ਚਲੋ ਹੋ ਸਕਦੇ ਆ, ਠੀਕ ਆ, ਇਹ ਨਹੀਂ ਕਿ ਉਹਨੂੰ ਸ਼ਾਪ ਲਿਫਟਿੰਗ ਹੈ ਕਿ ਨਹੀਂ, ਪਰ ਇਹ ਹੈ ਕਿ ਪਹਿਲਾਂ ਉਹਨੇ ਕੋਰਟ ਮੋਰੇ ਜਾਣਾ ਸੀਗਾ, ਕੋਰਟ ਕਚਹਿਰੀਆਂ ਮੋਰੇ ਜਾਣਾ ਸੀਗਾ। ਹੁਣ ਤੁਸੀਂ ਉਹਨੂੰ ਮੈਂਡੇਟਰੀ ਡਿਟੇਨ ਕਰਕੇ ਸਿੱਧੇ ਵਾਪਸ ਜਿਹੜਾ ਭੇਜ ਰਹੇ ਆ ਕਿ ਬਾਕੀ ਸਾਰੀਆਂ ਚੀਜ਼ਾਂ ਤੁਸੀਂ ਇਗਨੋਰ ਕਰ ਰਹੇ ਆ, ਕਿ ਜੇ ਤੂੰ ਭਾਈ ਟੌਫੀ ਵੀ ਚੱਕ ਲਈ ਜਾਂ ਤੇਰੇ ਜਵਾਕ ਨੇ ਵੀ ਟੌਫੀ ਚੱਕ ਲਈ ਤੇ ਚੱਕ ਇੱਥੋਂ ਦੀ ਅਮਰੀਕਾ ਤੋਂ ਬਾਹਰ, ਇਰਰਿਸਪੈਕਟਿਵ ਆਫ ਕਿ ਜਿਹੜਾ ਉਹ ਕਿਹੜੀ ਕੰਟਰੀ ਤੋਂ ਆਇਆ, ਉਹਨੂੰ ਕੀ ਉੱਥੇ ਪ੍ਰੋਬਲਮ ਜਿਹੜੀਆਂ ਹੈਗੀਆਂ, ਠੀਕ ਆ, ਉਹ ਸਾਰਾ ਕਿ ਉਹ ਸਾਰੀਆਂ ਚੀਜ਼ਾਂ ਨਜ਼ਰ ਅੰਦਾਜ਼ ਜਿਹੜੀਆਂ ਹੁਣ ਹੋ ਜਾਣੀਆਂ। ਇਹ ਚੀਜ਼ ਜਿਹੜੀ ਗਲਤ ਆ, ਕਿਉਂਕਿ
ਜਿਹੜੀ ਸ਼ਾਪਲਿਫਟਿੰਗ ਵਾਲੀ ਪ੍ਰੋਬਲਮ ਸੀਗੀ, ਤੁਹਾਨੂੰ ਸਾਰਿਆਂ ਨੂੰ ਪਤਾ, ਠੀਕ ਹੈ, ਕਿ ਸ਼ਾਪਲਿਫਟਿੰਗ ਕੀ ਇਮੀਗ੍ਰੈਂਟ ਸ਼ਾਪਲਿਫਟਿੰਗ ਕਰਦੇ ਆ। ਇਮੀਗ੍ਰੈਂਟ ਸ਼ਾਪਲਿਫਟਿੰਗ ਦੇ ਵਿੱਚ ਇੰਨੇ ਜ਼ਿਆਦਾ ਅੱਗੇ ਨਹੀਂ ਸੀਗੇ। ਜਿਹੜਾ ਸ਼ਾਪਲਿਫਟਿੰਗ ਵਾਲਾ ਜਿਹੜਾ ਕੰਮ ਸੀਗਾ ਉਹ ਇੱਥੇ ਦੀਆਂ ਕਮਿਊਨਿਟੀਜ਼ ਹੀ ਜਿਹੜੀਆਂ ਕਰਦੀਆਂ ਸੀਗੀਆਂ, ਅਮਰੀਕਨਸ ਹੀ ਜਿਹੜੇ ਕਰਦੇ ਸੀਗੇ। ਜ਼ਿਆਦਾ ਕਰਦੇ ਆ। ਕੈਮਰੇ ਤੁਸੀਂ ਵੇਖੋ, ਵੀਡੀਓ ਤੁਸੀਂ ਦੇਖੋ, ਤੁਹਾਨੂੰ ਉਹਦੇ ਵਿੱਚ ਪਤਾ ਲੱਗ ਜਾਊਗਾ ਕਿ ਕਿੰਨੇ ਕੁ ਇਮੀਗ੍ਰੈਂਟ ਤੁਹਾਨੂੰ ਜਿਹੜੇ ਨਜ਼ਰ ਆਉਂਦੇ ਆ। ਪਰ ਜਿਹੜਾ ਉਹਨਾਂ ਦੀ ਗੱਲ ਨਹੀਂ ਹੋ ਰਹੀ, ਠੀਕ ਹੈ, ਉਹਨਾਂ ਨੂੰ ਨਹੀਂ ਇਹ ਕਹਿ ਰਹੇ ਕਿ ਤੁਹਾਨੂੰ ਮੈਂਡੇਟਰੀ ਡਿਟੇਨ ਕਰ ਲੈਣਾ ਵਾ। ਉਹਨਾਂ ਨੇ ਏਦਾਂ ਹੀ ਰਹਿਣਾ ਵਾ, ਏਦਾਂ ਹੀ ਚੱਲਣਾ ਉਹਨਾਂ ਦਾ। ਉਹ ਜੋ ਕਰਦੇ ਕਰੀ ਜਾਣ, ਉਹ ਇੱਥੋਂ ਦੇ ਰੂਲ ਦੇ ਹਿਸਾਬ ਨਾਲ ਚੱਲਣਾ ਹੈ, ਸਿਰਫ ਇਮੀਗ੍ਰੈਂਟਸ ਲਈ। ਕਿਉਂਕਿ ਹੁਣ ਇਮੀਗ੍ਰੈਂਟ ਦੀ ਤੇ ਸ਼ਾਪਲਿਫਟਿੰਗ ਵਾਲੀ ਪ੍ਰੋਬਲਮ ਸੀਗੀ ਨਹੀਂ ਕੋਈ, ਠੀਕ ਆ। ਤੇ ਜਿਹੜੇ ਇਹ ਸੀਗੇ ਕਿ ਇਹਨਾਂ ਨੇ ਇਮੀਗ੍ਰੈਂਟ ਜਿਹੜੇ ਕਿ ਕਿਉਂਕਿ ਉਹ ਬੰਦਾ ਇਮੀਗ੍ਰੈਂਟ ਸੀਗਾ, ਲੇਕਿਨ ਰੈਲੀ ਐਕਟ ਵਾਲਾ, ਇਹ ਨਹੀਂ ਕਿ ਰੇਪ ਦੇ ਜਾਂ ਮਰਡਰ ਦੇ ਪਹਿਲਾਂ ਕਾਨੂੰਨ ਨਹੀਂ ਸੀਗੇ, ਪਰ ਇਹ ਸੀਗਾ ਕਿ ਕਿਉਂਕਿ ਬੰਦਾ ਉਹ ਇਮੀਗ੍ਰੈਂਟ ਸੀਗਾ, ਉਹ ਕਹਿੰਦੇ ਹੁਣ ਲੇਕਿਨ ਰੈਲੀ ਦੀ ਜਿਹੜੀ ਚਰਚਾ ਜਿਹੜੀ ਉਹ ਹੈ ਕਿ ਸਿੰਪਥੀ ਵੋਟ ਜਿਹੜੀ ਹੈਗੀ ਹੈ ਕਿ ਜੇ ਇਦਾਂ ਦਾ ਕਾਨੂੰਨ ਆਪਾਂ ਪਾਸ ਕਰਾਂਗੇ, ਉਹਨੂੰ ਚੈਲੰਜ ਨਹੀਂ ਕਿਸੇ ਨੇ ਕਰਨਾ। ਕਿ ਜਦੋਂ ਬੰਦਾ ਹੁਣ ਜਿਹੜਾ ਟੌਫੀ ਵੀ ਚੱਕੀ ਨਾ, ਜਦੋਂ ਜੱਜ ਨੇ ਹੁਣ ਤੁਰਨਾ, ਉਹਨੇ ਇਹੀ ਦੇਖਣਾ ਕਿ ਲੈ ਵੀ ਇਹਨੇ ਰੇਕਨ ਰੈਲੀ ਦਾ ਜਿਹੜਾ ਰੈਲੀ ਐਕਟ, ਹਾਂਜੀ, ਉਹ ਲੈਵਲ ਦੀ ਉਹਦੇ ਦਿਮਾਗ 'ਚ ਖੁੰਦ ਡੀਮਨਾਈਜ਼ ਜਿਹੜਾ ਬੰਦਾ ਇੱਕ ਹੋ ਜਾਣਾ ਕਿ ਚੱਕੋ ਇਹਨਾਂ ਨੂੰ, ਫੜੋ, ਜੇਲ੍ਹ 'ਚ ਬੰਦ ਕਰੋ। ਤੇ ਹੁਣ ਚੱਕਰ ਸਿਰਫ ਇਹ ਪੈ ਗਿਆ ਕਿ ਜਿਹੜੇ ਹੁਣ ਲੋਕੀ ਹੈਗੇ ਆ ਜਿਨ੍ਹਾਂ ਦੇ ਹੁਣ ਮੈਨਸਲੌਟਰ ਦੇ ਕੇਸ ਜਿਹੜੇ ਹੈਗੇ ਆ, ਠੀਕ ਆ, ਇਮੀਗ੍ਰੇਸ਼ਨ ਕੋਰਟ ਸਿਸਟਮ ਦੇ ਵਿੱਚ, ਅਸਾਈਲਮ ਦੇ ਵਿੱਚ ਉਹਨਾਂ ਨੇ ਜਾਣਾ, ਜਿਹਨਾਂ ਨੇ ਐਕਸੀਡੈਂਟ ਹੋਇਆ, ਬੰਦਾ ਮਰਿਆ ਵਾ, ਸ਼ਾਪਲਿਫਟਿੰਗ ਜਿਹੜੇ ਇਦਾਂ ਦੇ ਸੈਕਸ ਕ੍ਰਾਈਮ ਜਿਹਨਾਂ ਨੇ ਕੀਤੇ ਆ। ਚੱਕਰ ਇਹੀ ਪੈਂਦਾ ਸੀਗਾ ਕਿ ਪਹਿਲਾਂ ਆਪਾਂ ਕੋਰਟ ਸਿਸਟਮ ਦੇ ਵਿੱਚ ਵੇਟ ਕਰਦੇ ਸੀਗੇ ਤੇ ਦੇਖਦੇ ਸੀਗੇ ਕਿ ਫਾਈਨਲ ਆਊਟਕਮ ਕੀ ਆਉਂਦਾ। ਪਰ ਹੁਣ ਇਹ ਹੈ ਕਿ ਜਦੋਂ ਤੁਹਾਡੀਆਂ ਤਰੀਕਾਂ ਪਈਆਂ ਆ, ਤੋਂ ਪਹਿਲਾਂ ਵੀ ਡਿਪਾਰਟਮੈਂਟ ਨੇ ਸਿੱਧਾ ਜਿਹੜੀ ਮੋਸ਼ਨ ਪਾ ਕੇ ਕਿ ਇਹ ਬੰਦਿਆਂ ਨੂੰ ਚੱਕੋ, ਠੀਕ ਆ। ਸੋ ਇਹ ਚੀਜ਼ ਜਿਹੜੀ ਆ ਕਾਫੀ ਵੱਡੀ ਜਿਹੜੀ ਚੇਂਜ ਇਹਦੀ ਹੈਗੀ ਆ। ਤੇ ਹੁਣ ਮੈਂ ਸਾਰਿਆਂ ਨੂੰ ਤਾਂ ਨਹੀਂ ਕਾਲ ਕਰਕੇ ਕਰ ਸਕਦਾ, ਪਰ ਜਿਹਨਾਂ ਦੇ ਵੀ ਹੁਣ ਕ੍ਰਿਮੀਨਲ ਅਫੈਂਸਿਸ ਜਿਹੜੇ ਸੀਗੇ, ਠੀਕ ਆ, ਉਹਨਾਂ ਨੂੰ ਇਹ ਹੈ ਕਿ ਤੁਹਾਨੂੰ ਇੱਕ ਨੋਟਿਸ ਜਿਹੜਾ ਪਹੁੰਚ ਗਿਆ ਕਿ ਯਾਰ ਇਹ ਚੀਜ਼ ਹੋਣੀ ਆ, ਠੀਕ ਆ। ਤੇ ਜਿਹੜੇ ਵੀ ਤੁਹਾਡੇ ਕ੍ਰਿਮੀਨਲ ਵਕੀਲ ਜੇ ਕੋਈ ਹੈਗੇ ਆ, ਜਿਹਨਾਂ ਦੇ ਵੀ ਚੱਲਦੇ ਆ, ਉਹ ਆਪਣੇ ਜਿਹੜਾ ਹੈਗਾ ਕਿ ਐਕਸਪੀਡਾਈਟਡ ਰਿਵਿਊ, ਜਿਹੜਾ ਕੋਈ ਕੇਸ ਕੂਸ ਨੂੰ ਲਟਕਾਉਣ ਦੇ ਵਿੱਚ ਕਿਸੇ ਨੂੰ ਕੋਈ ਫਾਇਦਾ ਨਹੀਂ ਹੈਗਾ। ਸੋ ਇਹ ਹੈਗਾ ਕਿ ਹੁਣ ਜਿਹੜੀ ਉਹਨਾਂ ਨੇ ਚੀਜ਼ ਕਹੀ ਹੈ ਕਿ ਤੁਹਾਡੇ ਤੇ ਭਾਵੇਂ ਸਿਰਫ ਚਾਰजेस ਲੱਗੇ ਆ, ਭਾਵੇਂ ਸਿਰਫ ਤੁਹਾਡੀ ਅਰੈਸਟ ਹੋਈ ਆ, ਜਾਂ ਤੁਸੀਂ ਐਡਮਿਟ ਕਰਦੇ ਆ ਕਿ ਕੋਪ ਨੂੰ ਤੁਸੀਂ ਕਹਤਾ ਸੀ ਕਿ ਹਾਂ ਮੈਂ ਕੀਤਾ ਸੀਗਾ, ਜਾਂ ਤੁਸੀਂ ਮੰਨ ਲਿਆ, ਤੇ ਫਿਰ ਤੁਹਾਨੂੰ ਮੈਂਡੇਟਰੀ ਡਿਟੇਨ ਜਿਹੜਾ ਕੀਤਾ ਜਾ ਸਕਦਾ। ਸੋ ਮਤਲਬ ਇਹ ਬਹੁਤ ਖਤਰਨਾਕ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਚੀਜ਼ ਆ। ਨੋ ਡਾਊਟ ਉਹ ਰਾਹ ਸਿੱਧੇ ਕਰਨ ਦੇ ਲਈ ਆ, ਪਰ ਇਹ ਫੋਕਸ ਸਿਰਫ ਤੇ ਸਿਰਫ ਜਿਹੜਾ ਇਮੀਗ੍ਰੈਂਟਸ ਦੇ ਉੱਤੇ ਹੀ ਜਿਹੜਾ ਇਸ ਸੈਕਟ ਦੇ ਵਿੱਚ ਹੈਗਾ ਆ। ਇੱਥੋਂ ਦੇ ਕੀ ਇਹ ਜਿਹੜੀ ਚੀਜ਼ ਗ੍ਰੀਨ ਕਾਰਡ ਹੋਲਡਰ ਤੇ ਵੀ ਲਾਗੂ ਹੋ ਸਕਦੀ ਹੈ ਕਿ ਨਹੀਂ ਆ, ਕਿ ਸਿਰਫ ਜਿਹੜੇ ਇਮੀਗ੍ਰੇਸ਼ਨ ਪ੍ਰੋਸੈਸ ਦੂਜੇ ਆ ਉਹਨਾਂ ਤੇ ਹੀ ਲਾਗੂ ਹੈ? ਜਿਹੜਾ ਗ੍ਰੀਨ ਕਾਰਡ ਹੋਲਡਰ ਹੈਗਾ, ਉਹ ਵੀ ਜਦੋਂ ਇਦਾਂ ਦਾ ਕ੍ਰਾਈਮ ਕਰ ਦਿੰਦਾ ਕਿ ਜਿਹਦੇ ਵਿੱਚ ਉਹ ਇਨਐਡਮਿਸਿਬਲ ਹੈਗਾ, ਠੀਕ ਆ, ਉਹਨੂੰ ਵੀ ਜਿਹੜਾ ਸਪੈਸ਼ਲੀ ਫੈਲਨੀਜ਼ ਜਿੰਨੀਆਂ ਹੋ ਗਈਆਂ, ਤੇ ਉਹਨੂੰ ਵੀ ਜਿਹੜਾ ਸੀਗਾ ਪ੍ਰੋਸੀਡਿੰਗ 'ਚ ਪਾਇਆ ਜਾ ਸਕਦਾ, ਗ੍ਰੀਨ ਕਾਰਡ ਵਾਪਸ ਜਿਹੜਾ ਲਿਆ ਜਾ ਸਕਦਾ। ਸੋ ਇਹ ਵੀ ਆਪਾਂ ਚੀਜ਼ ਨੋਟਿਸ ਕਰ ਰਹੇ ਹਾਂ ਵੀ, ਜਾਂ ਨੋਟਿਸ ਦੇ ਵਿੱਚ ਆਊਗੀ ਇਵੈਂਚੁਅਲੀ ਵੀ ਅੱਗੇ ਮਲਟੀਪਲ ਫੈਲਨੀਜ਼ ਦੇ ਕਰਕੇ ਜਾਂ ਮਲਟੀਪਲ DUIs ਤੋਂ ਬਾਅਦ ਦੇ ਵਿੱਚ ਹੀ ਇਦਾਂ ਦੀਆਂ ਚੀਜ਼ਾਂ, ਕਾਰਵਾਈ, ਗ੍ਰੀਨ ਕਾਰਡ ਨੂੰ ਵਾਪਸ ਲੈਣ ਵਾਲੀ ਗੱਲ ਹੋ ਸਕਦੀ ਆ। ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਿਦ ਵਨ ਆਫੈਂਸ ਉਹ ਤੁਹਾਨੂੰ ਇਹਦੇ ਲਈ ਐਲੀਜੀਬਲ ਇੱਕ ਹਿਸਾਬ ਦੇ ਨਾਲ ਕਰ ਦੇਣੀ ਆ, ਤੁਹਾਨੂੰ ਇਸ ਰਾਹ ਦੇ ਉੱਤੇ ਤੋਰ ਦੇਣੀ ਵੀ ਹੋ ਸਕਦਾ। ਹੁਣ ਜਿਹਨੂੰ 2 DUIਆਂ ਮਿਲੀਆਂ, ਮਤਲਬ ਆਬਵੀਅਸਲੀ ਕਿ ਬੰਦਾ ਸੁਧਰ ਹੀ ਨਹੀਂ ਰਿਹਾ, ਕਿ ਤੁਸੀਂ ਦੂਜਿਆਂ ਦੀ ਲਾਈਫ ਜਿਹੜੀ ਡੇਂਜਰ 'ਚ ਪਾ ਰਹੇ ਹੋ। ਸਾਡੀ ਖੁਦ ਦੀ ਫੈਮਿਲੀ 'ਚ ਹੁਣ ਇੱਕ ਐਕਸੀਡੈਂਟ ਸੀਗਾ, ਹੈ ਨਾ, ਕਿ ਬੰਦਾ ਬਿਨਾਂ ਮਤਲਬ ਦੇ ਜਿਹੜਾ ਆਪਣਾ ਕੰਮ ਕਰ ਰਿਹਾ, ਕਿ ਜਿਹੜਾ ਹੁਣ ਬਿਲਕੁਲ ਟੰਗਣਾ ਚਾਹੀਦਾ, ਮਤਲਬ ਕੋਈ ਰਹਿਮ ਨਹੀਂ ਕਰਨਾ ਚਾਹੀਦਾ। ਮਤਲਬ ਸੈਕੰਡ DUI ਤਾਂ ਮਤਲਬ ਕਿ ਤੁਹਾਨੂੰ ਇੱਕ ਵਾਰੀ ਪਹਿਲਾਂ ਹੀ ਜੱਜ ਨੇ ਕਹਿ ਦਿੱਤਾ ਕਿ ਭਾਈ ਹਟ ਜਾ, ਤੇ ਤੁਸੀਂ ਕਹਿ ਰਹੇ ਆ ਕਿ ਮੈਂ ਡਿਸਰਿਗਾਰਡ ਕਰਦਾ ਲੋਕਾਂ ਦਾ ਵੀ ਤੇ ਕੋਰਟ ਸਿਸਟਮ ਦਾ ਵੀ, ਤੇ ਮੈਂ ਕਿੰਗ ਆ, ਤੇ ਫਿਰ ਬਸ ਫਿਰ ਲਾਅ ਦੇ ਹਿਸਾਬ ਨਾਲ ਹੀ ਆ। ਸੋ ਕਈ ਜਗ੍ਹਾ ਜਿਹੜੇ ਇਹ ਕਾਨੂੰਨ ਹੈਗੇ ਆ ਸਹੀ ਵੀ ਹੈਗੇ ਆ, ਖਿੱਚ ਜਿਹੜੇ ਕਰਨੀ ਚਾਹੀਦੀ ਆ, ਡਿਸਿਪਲਿਨ ਇੱਕ ਜਿਹੜਾ ਲੈ ਕੇ ਆਉਣਾ ਚਾਹੀਦਾ। ਆਪਣੇ ਬੰਦੇ ਹਿੱਟ ਐਂਡ ਰਨ 'ਚ ਵੀ ਕਈ ਵਾਰੀ ਇਨਵੋਲਵ ਹੋ ਜਾਂਦੇ। ਰੀਸੈਂਟਲੀ ਮੈਂ ਕਿਸੇ ਦੀ ਗਲੋਬਸ ਦੀ ਵੀਡੀਓ ਦੇਖੀ ਸੀ, ਗੈਸ ਸਟੇਸ਼ਨ ਦੇ ਉੱਤੇ ਉਹ ਮੁੰਡੇ ਆਏ ਸੀ। ਹੁਣ ਕਿਉਂਕਿ ਚਲੋ ਮੈਂ ਕਿਸੇ ਨੂੰ ਬਲਾਸਟ ਤੇ ਨਹੀਂ ਲਾਉਣਾ, ਉਹ ਫੋਟੋਆਂ ਜਿਹੜੀਆਂ ਅਕਸਰ ਲਾਉਂਦੇ ਆ, ਯੱਕੇ ਜੇ ਅੱਜ ਕੱਲ੍ਹ ਬਹੁਤ ਲਾਏ ਹੁੰਦੇ ਆ ਨਾ ਗੱਡੀਆਂ ਦੇ ਉੱਤੇ, ਪਛਾਣ ਹੋ ਜਾਂਦੇ ਆ ਵੀ ਕਿਹੜੀ ਕਮਿਊਨਿਟੀ ਦੇ ਨਾਲ ਸੰਬੰਧਿਤ ਆ। ਉਹ ਗੱਡੀ ਮਾਰ ਕੇ ਭੱਜ ਗਏ ਉੱਥੋਂ। ਹੁਣ ਜੇ ਉਹ ਮੰਨ ਲਓ ਉਹਨਾਂ ਦਾ ਕੇਸ ਅਸਾਈਲਮ ਵਾਲਾ ਜਾਂ ਚੱਲ ਰਿਹਾ ਆ, ਜਾਂ ਇਸ ਕੈਟਾਗਰੀ ਦੇ ਵਿੱਚ ਸੀਗੇ, ਉਹ ਹਿੱਟ ਐਂਡ ਰਨ ਕਰਕੇ ਚਲੇ ਗਏ ਆ, ਉਹਨਾਂ ਦੇ ਉੱਤੇ ਜੇ ਮੰਨ ਲਓ ਬਾਅਦ 'ਚ ਗੱਡੀ ਦੀ ਨੰਬਰ ਦੀ ਪਲੇਟ ਦੇ ਹਿਸਾਬ ਦੇ ਨਾਲ ਚਾਰਜ ਲੱਗ ਜਾਂਦੇ ਆ, ਤਾਂ ਉਹ ਵੀ ਇਸ ਦੇ ਅੰਡਰ ਇਨਐਡਮਿਸਿਬਲ ਹੋ ਜਾਣਗੇ, ਮੈਂਡੇਟਰੀ ਡਿਟੈਂਸ਼ਨ 'ਚ ਜਾ ਸਕਦੇ ਆ।
ਜੇ ਸੀਰੀਅਸ ਬੋਡੀਲੀ ਇੰਜਰੀ ਕਿਸੇ ਨੂੰ ਹੋਈ ਹੈ ਤਾਂ ਹਾਂਜੀ ਬਿਲਕੁਲ ਜਾ ਸਕਦੇ ਆ। ਤੇ ਬਾਕੀ ਡਿਪੈਂਡਿੰਗ ਅਪਨ ਸਟੇਟ ਟੂ ਸਟੇਟ ਹਿੱਟ ਐਂਡ ਰਨ ਦੀ ਜਿਹੜੀ ਸਜ਼ਾ ਵੀ ਜ਼ਿਆਦਾ ਹੋ ਜਾਂਦੀ ਹੈ ਨਾਰਮਲ ਨਾਲੋਂ। ਸੋ Yeah. ਉਹਦਾ ਆਪਣਾ ਅਲੱਗ ਤੋਂ ਜਿਹੜੀ ਹੋਰ ਤੁਸੀਂ ਡੂੰਘੇ ਪਾਣੀ 'ਚ ਜਿਹੜੇ ਚੱਲ ਜਾਂਦੇ ਆ। ਸੋ ਹੁਣ ਕੈਮਰੇ ਅੱਜ ਕੱਲ੍ਹ ਕੈਮਰੇ ਕੁਮਰੇ ਹੁੰਦੇ ਆ ਤੇ ਫੜ ਹੋ ਲਾਈਸੈਂਸ ਜਾਂਦਾ ਪਲੇਟ ਵਗੈਰਾ ਉਹ ਤਾਂ ਈਜ਼ੀਲੀ ਕੈਮਰੇ ਦੀ ਹੁਣ ਟੈਕਨੋਲੋਜੀ ਏਦਾਂ ਦੀ ਆ ਕਿ ਉਹ ਸਪੈਸ਼ਲੀ ਤੁਸੀਂ ਉਹਨਾਂ ਨੂੰ ਉਹ ਦਿੰਦੇ ਆ ਕਿ ਨੰਬਰ ਪਲੇਟ ਜਿਹੜੀ ਸਕੈਨ ਰੀਡਰ। ਸਕੂਨ ਕਰਨ ਲਈ ਉਹ ਕਈਆਂ ਨੇ ਉਹ ਲਾਇਆ ਹੁੰਦਾ ਆਪਣਾ ਕਿ ਇਹ ਧੁੰਦਲੀ ਹੋ ਜਾਊਗੀ, ਏਦਾਂ ਹੋ ਜਾਊਗੀ, ਏਦਾਂ ਹੋ ਜਾਊਗੀ। ਕੁਛ ਨਹੀਂ ਹੈਗਾ। ਕੈਮਰੇ ਮਤਲਬ ਸਪੈਸ਼ਲੀ ਜਿਹੜੀ AI ਹੈਗੀ ਉਹ ਡੈਡੀਕੇਟਿਡ ਇਸ ਚੀਜ਼ ਨੂੰ ਹੈਗੀ ਆ ਕਿ ਨੰਬਰ ਪਲੇਟ ਕਿੱਦਾਂ ਕੈਪਚਰ ਕਰਨੇ ਆ। ਉਹ ਸੜਕ ਤੇ ਜਿੰਨੀਆਂ ਗੱਡੀਆਂ ਗੁੱਡੀਆਂ ਲੰਘਦੀਆਂ ਸਾਰਿਆਂ ਨੇ ਆਪਣੇ ਆਪ ਹੀ ਉਹ ਡੇਟਾਬੇਸ 'ਚ ਸੇਵ ਕਰੀ ਜਾਂਦੀਆਂ। ਉਹਦੇ ਵਿੱਚ ਕੋਈ ਏਦਾਂ ਦਾ ਨਹੀਂ ਕਿ ਉਹਨੇ ਕੋਈ ਦੇਖ ਕੇ ਬੜਾ ਔਖਾ ਉਹਦੇ ਕੰਮ ਲੱਭਣਾ। ਸੋ ਗੱਲ ਇਹ ਹੈ ਕਿ ਭਾਈ ਗਲਤ ਸੰਗਤ ਤੋਂ ਦੂਰ ਰਹੋ, ਜਿਹੜਾ ਮੇਨ ਮੈਸੇਜ ਜਿਹੜਾ ਹੈਗਾ। ਜਿਹੜੇ ਕਿਤੇ ਲੜਾਈ ਹੁੰਦੀ ਆ, ਜਦੋਂ ਤੁਸੀਂ ਨਾਲ ਹੋ ਜਾਂਦੇ ਆ, ਐਕਸੈਸਰੀ ਬਣ ਜਾਂਦੇ ਆ ਕਿਸੇ ਕ੍ਰਾਈਮ ਦੀ, ਫੈਲਨੀ ਦੀ ਜਾਂ ਉਹਨਾਂ ਚੀਜ਼ਾਂ ਦੀ, ਤੁਸੀਂ ਵੀ ਨਾਲ ਹੀ ਰਗੜ ਹੋ ਜਾਣਾ। ਜਿਹੜਾ ਉਹ ਕਹਾਵਤ ਆ ਨਾ ਵੀ ਆਟੇ ਨਾਲ ਘੁਣ ਵੀ ਪਿਸਦਾ ਆ, ਤਾਂ ਉਹ ਚੀਜ਼ ਹੋਣੀ ਹੋਈ ਆ। ਤੇ ਇਹਦਾ ਓਬਵੀਅਸਲੀ ਇਹਦੇ ਵਿੱਚ ਬਹੁਤ ਸਾਰੇ ਇਦਾਂ ਦੇ ਹੋਣੇ ਜਿਨ੍ਹਾਂ ਦੇ ਨਾਲ ਨਜਾਇਜ਼ ਹੋ ਜਾਣੀ ਆ। ਹੁਣ ਟਿਰਕੇ ਨਾ ਜੇ ਵੀ ਇਹ ਆਮ ਹੀ ਗੱਲ ਆ। ਹੁਣ ਲੋਕ ਇੱਕ ਦੂਜੇ ਦੇ ਉੱਤੇ ਪ੍ਰਤੀ ਸ਼ਿਕਾਇਤਾਂ ਵੀ ਕਰਦੇ ਆ, ਝੂਠੇ ਚਾਰਜ ਵੀ ਲਵਾ ਸਕਦੇ ਆ, ਝੂਠੇ ਚਾਰਜ ਵੀ ਜਿਹੜੇ ਉਹ ਪਾ ਸਕਦੇ ਆ। ਸੋ ਉਹਨਾਂ ਦਾ ਨਿਤਾਰਾ ਕਰਨਾ ਹੁਣ ਬਹੁਤ ਜਲਦੀ ਉਹਨਾਂ ਲੋਕਾਂ ਦੇ ਲਈ ਹੋਊਗਾ। ਆਈ ਡੋਂਟ ਨੋ ਕੋਰਟ ਸਿਸਟਮ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਉਹ ਹੋ ਸਕੂਗਾ, ਨਹੀਂ ਹੋ ਸਕੂਗਾ। ਪਰ ਜੇ ਉਸ ਦਰਮਿਆਨ ਤੁਸੀਂ ਅੜਿੱਕੇ ਆ ਗਏ ਤੇ ਲਿੰਕਨ ਰਾਈਲੀ ਐਕਟ ਤੁਹਾਡੇ ਉੱਤੇ ਲੱਗ ਗਿਆ ਤਾਂ ਹੋ ਸਕਦਾ ਵੀ ਤੁਹਾਨੂੰ ਜਿਹੜੀ ਇਹ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਜਿਹੜੀਆਂ ਉਹ ਪੈ ਸਕਦੀਆਂ। ਸੋ ਬੀ ਲਾ ਅਬਾਈਡਿੰਗ ਮੁੱਖ ਦੀ ਗੱਲ ਜਿਹੜੀ ਇਹ ਹੈਗੀ ਆ ਵੀ ਸਹੀ ਤੁਰੋ, ਸਹੀ ਢੰਗ ਦੇ ਨਾਲ ਚੱਲੋ, ਲੀਗਲੀ ਜਿਹੜੀਆਂ ਚੀਜ਼ਾਂ ਆ ਉਹ ਕਰੋ, ਇਲੀਗਲ ਕੰਮ ਤੋਂ ਭਾਈ ਦੂਰ ਹੋ ਜਾਓ। ਤੇ ਅੱਛਾ ਅਟਾਰਨੀ ਟਿਰਕੇਣਾ ਜੀ, ਹੁਣ ਇਹ ਇੱਕ ਵਾਰੀ ਫਿਰ ਤੁਸੀਂ ਥੋੜਾ ਜਿਹਾ ਦੱਸ ਦਿਓ। ਤੁਹਾਡੇ ਵੀ ਕਈ ਕਲਾਇੰਟ ਹੋਣਗੇ ਜਿਨ੍ਹਾਂ ਦੇ ਉੱਤੇ ਕਈ ਤਰੀਕੇ ਦੇ ਜਿਹੜੇ ਚਾਰਜਿਸ ਹੋ ਸਕਦੇ ਆ ਵੀ ਲੱਗੇ ਹੋਣ, ਕੋਈ ਅਰੈਸਟ ਹੋਇਆ ਹੋਵੇ, ਕੋਈ ਕਿਸੇ ਦੀ ਕਨਵਿਕਸ਼ਨ ਹੋਈ ਹੋਵੇ, ਜਾਂ ਹੋਰ ਵੀ ਵਕੀਲਾਂ ਕੋਲ ਇਦਾਂ ਦੇ ਬੰਦੇ ਹੋਣਗੇ। ਉਹਨਾਂ ਲੋਕਾਂ ਦਾ ਹੁਣ ਕੀ ਬਣੂਗਾ? ਉਹਨਾਂ ਲੋਕਾਂ ਜਿਹੜੇ ਲਿੰਕਨ ਰਾਈਲੀ ਐਕਟ ਦੇ ਵਿੱਚ ਉਸਦੇ ਕਹਿ ਲਓ ਵੀ ਉਸਦੀ ਅਮਰੇਲਾ ਦੇ ਵਿੱਚ ਆ ਗਏ ਆ ਜਾਂ ਉਸਦੇ ਅੜਿੱਕੇ ਦੇ ਵਿੱਚ ਆ ਜਾਣਗੇ, ਉਹਨਾਂ ਦਾ ਭਵਿੱਖ ਕੀ ਆ ਹੁਣ? ਸੋ ਪਹਿਲੀ ਗੱਲ ਤਾਂ ਏਦਾਂ ਕਿ ਹੁਣ ਜੇ ਤਾਂ ਬੰਦੇ ਨੂੰ ਪਹਿਲਾਂ ਪਤਾ ਹੋਵੇ ਕਿ ਯਾਰ ਇਹ ਮਾੜਾ ਬੰਦਾ, ਉਹਨੂੰ ਤਾਂ ਬੰਦਾ ਆਫਿਸ ਨਾ ਵੜਨ ਦੇਵੇ। ਜੇ ਪਹਿਲਾਂ ਪਤਾ ਹੋਵੇ, ਆਪਾਂ ਗੱਲ ਕਰ ਰਹੇ ਹਾਂ ਕਿ ਹੁਣ ਦੇਖੋ ਕਿ ਇਮੀਗ੍ਰੈਂਟ ਆਇਆ, ਉਹਨੇ ਨਵੇਂ ਨੇ ਬੰਦੇ ਨੇ ਕੇਸ ਲਵਾ ਲਿਆ ਜਾਂ ਕਿੱਦਾਂ ਵੀ ਹੈ ਨਾ ਪਹਿਲੇ ਮਹੀਨੇ। ਇਹ ਤਾਂ ਹੁਣ ਬਾਅਦ ਦੀਆਂ ਗੱਲਾਂ ਨਾ ਕਿ 10ਵੇਂ ਮਹੀਨੇ ਕੀ ਹੋਣਾ, 12ਵੇਂ ਮਹੀਨੇ ਕੀ ਹੋਣਾ, ਤਰੀਕ ਤੋਂ ਪਹਿਲਾਂ ਕੀ ਹੋਣਾ। ਕਈ ਵਾਰੀ ਤਾਂ ਏਦਾਂ ਵੀ ਹੋਇਆ ਕਿ ਬੰਦੇ ਉਹ ਸੋਚਦੇ ਆ ਕਿ ਮੈਂ ਦੱਸਣਾ ਹੀ ਨਹੀਂ ਵਕੀਲ ਨੂੰ, ਇਮੀਗ੍ਰੇਸ਼ਨ ਨੂੰ। ਤਾਂ ਕੋਰਟ ਦੇ ਵਿੱਚ ਜਾਂਦੇ ਆ, ਜੱਜ ਮਰੇ, ਉੱਥੇ ਜਾ ਕੇ ਪਤਾ ਲੱਗਦਾ ਕਿ ਯਾਰ ਇਹਦਾ ਏਦਾਂ ਵਾ ਬੈਕਗਰਾਉਂਡ ਚੱਕਦਾ। ਉਹ ਕਨਵੀਨੀਅੰਟਲੀ ਬੰਦਾ ਕਹਿੰਦਾ ਮੈਂ ਭੁੱਲ ਗਿਆ ਸੀਗਾ। ਮੈਂ ਲੈ ਦੱਸ ਇਹ ਕਿਹੜਾ ਭੁੱਲਣ ਵਾਲੀ ਜਿਹੜੀ ਚੀਜ਼ ਆ। ਤੇ ਹਾਂਜੀ ਉਹਨਾਂ ਦਾ ਦੇਖੋ ਕਿਸੇ ਲੈਵਲ ਤੱਕ ਆਪਾਂ ਜਿਹੜਾ ਸੀਗਾ ਸਾਨੂੰ ਵੀ ਨਿਊਟਰਲ ਜਿਹੜਾ ਐਜ਼ ਅ ਕਮਿਊਨਿਟੀ ਹੋਣਾ ਪੈਣਾ, ਠੀਕ ਹੈ। ਤੇ ਹਰੇਕ ਮਤਲਬ ਜੇ ਐਗਜ਼ਾਮਪਲ ਆਪਾਂ ਉਦਾਂ ਹੀ ਗੱਲ ਕਰਨ ਲੱਗੀਏ ਤਾਂ ਭਾਵੇਂ ਸਾਰਾ ਦਿਹਾੜੀ ਲਾ ਦਈਏ ਕਿ ਕੀ ਹੋਇਆ, ਹੋਰ ਕਹਾਣੀ ਸੁਣਾ, ਉਹ ਕਹਾਣੀ ਸੁਣਾ। ਪਰ ਗੱਲ ਇਹ ਹੈ ਕਿ ਸਪੈਸ਼ਲੀ ਜਿਹੜੇ ਸਭ ਤੋਂ ਜ਼ਿਆਦਾ ਕ੍ਰਾਈਮ ਜਿਹੜੇ ਹੈਗੇ ਉਹ ਨਸ਼ੇ ਪੱਤੇ ਵਾਲੇ ਜਿਹੜੇ ਹੈਗੇ ਆ, ਉਹ ਜਿਹੜੀ ਚੀਜ਼ ਸੀਗੀ ਮਤਲਬ ਕਾਫੀ ਹਾਈ ਪਰਸੈਂਟੇਜ ਜਿਹੜੀ ਹੈਗੀ ਆ। ਮੈਨੂੰ ਹੁਣ ਸਟੈਟਸ ਨਹੀਂ ਪਤਾ, ਪਰ ਜੇ ਇਹ ਸਾਰੇ ਓਪੀਆਈਡ ਜੇ ਟੈਸਟ ਕਰਨ 40-50% ਮੇਰੇ ਖਿਆਲ ਜਨਤਾ ਨਹੀਂ ਚਲਾ ਸਕਦੀ ਟਰੱਕ ਟਰੁੱਕ ਬਿਨਾਂ ਨਸ਼ਾ ਪੱਤਾ ਕੀਤੇ। ਤੇ ਉਹਦਾ ਹੁਣ ਕਈ ਵਾਰੀ ਕੀ ਹੈ ਕਿ ਕੋਰਟ ਦੇ ਵਿੱਚ ਕਿੱਦਾਂ ਹੁਣ ਪਤਾ ਲੱਗਦਾ ਕਿ ਬੰਦਾ ਸਵਾਲ ਤੁਸੀਂ ਕਰ ਰਹੇ ਨਾ ਕਿ ਉਹਦਾ ਕੇਸ ਆ ਬਣਾ ਰਹੇ ਆ, ਸਵਾਲ ਜਵਾਬ ਪੁੱਛ ਰਹੇ ਆ, ਉਹ ਬੰਦਾ ਇਰੀਟੇਟ ਹੋ ਰਿਹਾ ਤੁਹਾਡੇ ਨਾਲ ਕਿ ਯਾਰ ਇਹ ਵਕੀਲ ਮੇਰੇ ਤੋਂ ਸਵਾਲ ਕਿਉਂ ਪੁੱਛ ਰਿਹਾ ਹੈਗਾ, ਕਿ ਮੇਰੇ ਤੋਂ ਇਹਨੇ ਪੁੱਛ ਕਿੱਦਾਂ ਲਿਆ ਮੇਰੇ ਕੇਸ ਬਾਰੇ। ਇਹ ਨਹੀਂ ਕਿ ਮੇਰੇ ਵਧੀਆ ਹੋ ਜਾਊ ਅੱਗੇ ਆ। ਉਹ ਬੈਠਣ 'ਚ ਪ੍ਰੋਬਲਮ ਹੋ ਜਾਂਦੀ ਹੈ ਕਈ ਵਾਰੀ ਕਿ 3 ਘੰਟੇ ਜਿਹੜੇ ਕੋਰਟ ਵਿੱਚ ਬਹਿਣੇ ਆ, ਕੁਰਸੀ ਤੇ ਸਿੱਧਾ ਹੀ ਨਹੀਂ ਬਿਹਾ ਜਾ ਰਿਹਾ ਬੰਦੇ ਕੋਲ। ਕਦੀ ਹੱਥ ਇੱਧਰ ਨੂੰ ਹਿੱਲ ਰਹੇ, ਕਦੀ ਪਸੀਨਾ, ਕਦੀ ਬ੍ਰੇਕ ਲੈ ਰਿਹਾ, ਜੱਜ ਕੋਲ ਜਾ ਕੇ ਮੂੰਹ ਤੇ ਪਾਣੀ ਮਾਰਿਆ, ਰੈਸਟਰੂਮ 'ਚ ਆ ਕੇ। ਸੋ ਚੀਜ਼ਾਂ ਜਿਹੜੀਆਂ ਹੈਗੀਆਂ ਮਤਲਬ ਕਿ ਜੱਜ ਵੀ ਹੁਣ ਕਈ ਵਾਰੀ ਉਹ ਪੁੱਛਦਾ ਕਿ ਕਹਿੰਦਾ ਐਵਰੀਥਿੰਗ ਆਲ ਰਾਈਟ। ਮੈਂ ਕਿਹਾ ਯਾਰ ਹੁਣ ਇਹਨੂੰ ਕੀ ਜੱਜ ਨੂੰ ਇਹਦਾ ਉਹ ਆ ਮਤਲਬ ਕਿ ਬੰਦੇ ਦਾ ਰੰਗ ਹੀ ਬਦਲੀ ਜਾ ਰਿਹਾ ਬੈਠੇ ਦਾ ਕੋਰਟ ਦੇ ਮੂਹਰੇ। ਬੈਠੇ ਦੇ ਰੰਗ ਦਾ ਮੂੰਹ ਤੇ ਹਾਵ ਭਾਵ ਜਿਹੜੇ ਡਿਫਰੈਂਟ ਆ ਗਏ ਆ। ਤਾਂ ਹੁਣ ਇਹ ਹੈ ਕਿ ਜਿਹੜਾ ਕੀ ਇਹਦੇ ਵਿੱਚ ਕੋਈ ਕਰ ਸਕਦਾ, ਨਹੀਂ ਕਰ ਸਕਦਾ ਕੁਛ। ਕੌਣ ਹੈ ਕੋਈ ਮਤਲਬ ਕੀ ਕਰੂਗਾ? ਵਕੀਲ ਮੱਤ ਦਊਗਾ, ਘਰ ਦੇ ਮੱਤ ਦਊਗੇ, ਕੀ ਹੋਊਗਾ? ਕੁਛ ਨਹੀਂ ਹੋ ਸਕਦਾ ਇਹਦਾ। ਇਹ ਹੈ ਕਿ ਕੰਮ ਤਾਂ ਆਪਣਾ ਯੂਨੀਵਰਸਲ ਹੀ ਹੈ ਸਾਰਿਆਂ ਦਾ ਟਰੱਕਿੰਗ ਦਾ। ਤਾਂ ਬਾਕੀ ਤੁਸੀਂ ਆਪ ਹਿਸਾਬ ਲਾ ਲਓ ਕਿ ਹੁਣ ਇਹ ਤਾਂ ਉਹੀ ਆ ਕਿ ਭਾਈ ਕਿਹਦੀ ਮਾੜੀ ਕਿਸਮਤ ਆ, ਕਿਹਨੂੰ ਏਦਾਂ ਦਾ ਬੰਦਾ ਟੱਕਰਦਾ ਵਾ ਅੱਗੇ। ਤੇ ਜਿਹੜੇ ਪੁਰਾਣੇ ਟਰੱਕਰ ਹੈਗੇ ਉਹਨਾਂ ਕੋਲ ਤੁਸੀਂ ਪੁੱਛੋ ਕਿੱਦਾਂ, ਉਹ ਤੁਹਾਨੂੰ ਆਪ ਦੱਸ ਦੂਗੇ ਕਿ ਕੀ ਚੇਂਜ ਹੋਇਆ, ਕੀ ਨਹੀਂ ਚੇਂਜ ਹੋਇਆ। ਇਹਦੇ ਵਿੱਚ ਆਪਣਾ ਜਿਹੜਾ ਸੀਗਾ
ਇਹ ਤਾਂ ਸਾਹਮਣੇ ਹੀ ਆ ਸਾਰਿਆਂ ਦੇ, ਇਹ ਕਿਹੜਾ ਕੋਈ ਲੁਕੀ ਹੋਈ ਜਿਹੜੀ ਚੀਜ਼ ਹੈਗੀ ਆ। ਸਭ ਤੋਂ ਜ਼ਿਆਦਾ ਕ੍ਰਾਈਮ ਤਾਂ ਉਹ ਵਾਲੀ ਚੀਜ਼ ਚੋਂ ਜਿਹੜੇ ਆ ਰਹੇ ਆ, ਠੀਕ ਆ, ਕਿ ਐਡੀ ਹੈਵੀ ਮਸ਼ੀਨਰੀ ਜਿਹੜੀ ਆਪਰੇਟ ਕਰਨੀ ਅੰਡਰ ਦਾ ਇਨਫਲੂਐਂਸ, ਉਹ ਜਿਹੜਾ ਚੱਕਰ ਹੈਗਾ ਸਭ ਤੋਂ ਜ਼ਿਆਦਾ ਮੇਨ। ਬਿਲਕੁਲ ਠੀਕ। ਡੇਂਜਰਸ ਆ ਬਾਕੀਆਂ ਲਈ ਵੀ। ਹਾਂ, ਦੂਸਰਾ ਹੁਣ ਜਿਹੜਾ ਅੱਗੇ ਸੀਗਾ ਲੌਗਬੁੱਕ ਲੂਗਬੁੱਕ ਵਾਲਾ ਚੱਲਦਾ ਸੀਗਾ ਕਿ ਜ਼ਿਆਦਾ ਚਲਾ ਲਈ, ਨਹੀਂ ਕੀਤਾ ਗਾ, ਪੈਸੇ ਏਦਾਂ ਹੀ ਬਣਦੇ ਆ। ਉਹ ਵਾਲਾ ਵੀ ਸੀਗਾ ਕਿ ਢਿੱਲ ਇਹਨਾਂ ਨੇ ਦਿੱਤੀ ਸੀਗੀ ਤਾਂ ਲੋਕੀ ਲੈਂਦੇ ਸੀਗੇ। ਹੁਣ ਜਦੋਂ ਆ ਕੇ ਜੇ ਖਿੱਚੂਗਾ ਇਹ ਕੰਮ ਕੁਮ ਜਿਹਾ ਥੋੜਾ ਜਿਹਾ, ਉਹਨੂੰ ਵੀ ਫੈਲਨੀ ਫੁਲਨੀ ਕਲਾਸੀਫਾਈ ਕਰੂਗਾ ਕਿ ਭਾਈ ਜੇ ਉਹ ਨੀਂਦਰਾ ਬੰਦਾ ਜਿਹੜਾ ਆ ਕੇ ਜੇ ਉਹਨੇ ਕੋਈ ਐਕਸੀਡੈਂਟ ਕਰਤਾ, ਉਹਦਾ ਕਰੋ ਚੈੱਕ ਚੁੱਕ ਫਿਰ ਸਾਰਾ ਕਿ ਕੀ ਆ, ਕਿਹੜੇ ਦੋਸਤ ਦੀ ਚਾੜੀ ਆ, ਨਹੀਂ ਚਾੜੀ ਆ, ਕਿੱਦਾਂ, ਹੈ ਨਾ। ਸੋ ਇਹ ਆ ਕਿ ਵਾਇਲੇਸ਼ਨਾਂ ਜੇ ਕਿਉਰ ਕਰਨੀਆਂ ਫਿਰ ਪੂਰੀਆਂ ਕਰੋ, ਕਿਉਂਕਿ ਏਦਾਂ ਕਿ ਜਿਹੜੀ ਪਬਲਿਕ ਇੰਡੇਂਜਰਮੈਂਟ ਦੀ ਜਿਹੜੀ ਧਾਰਾ ਹੈਗੀ ਆ, ਔਰ ਜਿਹੜਾ ਪਬਲਿਕ ਸੇਫਟੀ ਦੀ ਗੱਲ ਕਰਦੇ ਫਿਰ ਪਬਲਿਕ ਸੇਫ ਕਰੋ ਪੂਰੀ। ਸਾਡੀ ਫੈਮਿਲੀ 'ਚ ਵੀ ਜਿਹੜਾ ਐਕਸੀਡੈਂਟ ਸੀਗਾ, ਬੰਦੇ ਟੀਮ 'ਚ ਚਲਾਉਂਦੇ ਸੀਗੇ ਦੋਨੋਂ ਜਵਾਕ, ਦੇਖ ਲਓ 21-22 ਸਾਲਾਂ ਦੇ, ਕੁਝ ਵੀ ਨਹੀਂ, ਮਜੇ ਮਜੇ ਨਾਲ ਆਪਣਾ ਤੁਰੇ, ਕੋਈ ਉਹਨਾਂ ਨੂੰ ਏਦਾਂ ਵੀ ਨਹੀਂ ਕਿ ਆਪਣਾ ਬਾਹਲੇ ਪੈਸੇ ਬਣਾ ਲੈਣੇ ਆ। ਉਹ ਸਿੰਗਲ ਆਊਟ ਹੋ ਕੇ ਬੰਦਾ ਹੁਣ ਉਧਰੋਂ ਦੀ ਆਪਣਾ ਜਿਹੜਾ ਨਿਊ ਮੈਕਸੀਕੋ ਦੇ ਥੱਲੇ ਤੁਸੀਂ ਦੇਖ ਲਓ ਕਿ ਉਹਦੀ ਉਧਰ ਲੇਨ ਵਿੱਚੋਂ ਦੀ ਐਡਾ ਵੱਡਾ ਜਿਹੜਾ ਸੀਗਾ ਆਪਣਾ ਡਿਸਟੈਂਸ ਸੀਗਾ ਦੋ ਸੜਕਾਂ ਦੇ ਵਿਚਕਾਰ, ਉਹ ਟਰੱਕ ਦਾ ਉਧਰੋਂ ਦੀ ਕ੍ਰਾਸ ਓਵਰ ਕਰਕੇ ਜਿਹੜਾ ਆ ਗਿਆ ਆਪਣੇ, ਜਿਹੜਾ ਨਹੀਂ ਪਤਾ। ਸੋ ਮੇਰਾ ਕਜ਼ਨ ਸੀਗਾ ਤੇ ਉਹਦਾ ਦੋਸਤ ਸੀਗਾ, ਉਹ ਇੰਸਟੈਂਟ ਮੌਕੇ ਤੇ ਉਹਨਾਂ ਦੀ ਉਹ ਹੋ ਗਈ ਵਿਚਾਰਿਆਂ ਦਾ। ਉਹਦਾ ਹੁਣ ਕੀ ਜਿਹੜਾ ਕਸੂਰ ਆ, ਜਿਹੜਾ ਹੁਣ ਸਿਸਟਮ ਏਦਾਂ ਦਾ ਸੀਗਾ, ਆਪਾਂ ਹੁਣ ਸਿਸਟਮ ਨਾਲ ਜਦੋਂ ਡੀਲ ਕਰੀਦਾ, ਠੀਕ ਹੈ, ਇੱਕ ਤਾਂ ਇਨਵੈਸਟੀਗੇਟਰ ਵਿੱਚ ਇੰਨੇ ਸਾਰੇ ਬੰਦੇ ਪਾਏ ਆ ਕਿ ਭਾਈ ਤੁਸੀਂ ਯਾਰ ਬੰਦੇ ਨੂੰ ਫੜੋ, ਪਹਿਲਾਂ ਦੇਖੋ ਉਹਦਾ ਕੀ ਕਸੂਰ ਸੀਗਾ, ਕਿੱਦਾਂ ਸੀਗਾ, ਚੈੱਕ ਕਰੋ ਲੌਗ ਬੁੱਕਾਂ, ਕੰਪਨੀਆਂ ਨੂੰ ਇਨਵੈਸਟੀਗੇਟ ਕਰੋ ਕਿ ਕਿੱਥੋਂ ਦੀ ਉੱਠਿਆ, ਕਿੰਨੇ ਵਜੇ ਉੱਠਿਆ। ਤੇ ਉਹਨੇ ਝੂਠੀ ਕੁਛ ਕਹੀ ਜਾ ਰਿਹਾ ਸੀਗਾ ਕਿ ਟਾਇਰ ਆ ਗਿਆ ਸੀਗਾ ਅੱਗੇ, ਏਦਾਂ ਸੀਗਾ, ਨਾ ਪੁਲਿਸ ਨੂੰ ਕੋਈ ਟਾਇਰ ਲੱਭਾ ਨਾ ਕੁਛ। ਉਹ ਤੇ ਉਹਨੂੰ ਮਾੜਾ ਜਿਹਾ ਉਹ ਕੀਤਾ, ਲੋਕਾਂ ਨੇ ਇਵਨ ਸੁਜੈਸਟ ਵੀ ਉਦੋਂ ਕੀਤਾ ਕਿ ਦਾਰੂ ਦੀ ਸਮੈਲ ਸਮੂਲ ਆਉਂਦੀ ਆ ਮੌਕੇ ਤੇ ਉਹ ਵੀ ਕੁਛ ਨਹੀਂ। ਉਹਨੂੰ ਆਪਾਂ ਤਾਂ ਹੁਣ ਜਿਹੜਾ ਵੇਟਿੰਗ ਤੇ ਹੀ ਸੀਗੇ, ਪੁਲਿਸ ਨੇ ਆਪਣਾ ਕਰਕੇ ਪ੍ਰੋਸੈਸ ਕਰਕੇ ਉਹਨੂੰ ਛੱਡ ਵੀ ਦਿੱਤਾ, ਬੰਦੇ ਨੂੰ ਕੁਛ ਹੋਇਆ ਨਹੀਂ। ਇਹ 2 ਜਣੇ ਮਰ ਗਏ ਜਿਹੜੇ ਸੀਗੇ। ਤੇ ਬੇਸਿਕਲੀ ਬਸ ਉੱਥੇ ਮੈਂ ਕਿਹਾ ਗੱਲਬਾਤ ਜਿਹੜੀ ਸਧਾਰਨ ਜਿਹੇ ਤਰੀਕੇ ਨਾਲ ਕਿ ਐਕਸੀਡੈਂਟ ਸੀਗਾ, ਮਤਲਬ ਕਿ ਉਹਨੂੰ ਉੱਥੇ ਜਿਹੜਾ ਰਫਾ ਦਫਾ ਹੁਣ ਤੁਸੀਂ ਕਰਤਾ, ਹੈ ਨਾ। ਸੋ ਇਹ ਸੀਗਾ ਕਿ ਇਹ ਚੀਜ਼ਾਂ ਦੇ ਵਿੱਚ ਹੁਣ ਕੀ ਸੀਗਾ ਕਿ ਕਰੋ, ਡਬਲ ਡਾਊਨ ਕਰੋ, 10 ਟਾਈਮਸ ਕਰੋ ਇਨਵੈਸਟੀਗੇਸ਼ਨ, ਠੀਕ ਆ, ਸਾਰਿਆਂ ਨੂੰ ਚਲਾਓ ਰੂਲ ਦੇ ਹਿਸਾਬ ਨਾਲ, ਕਿਹਨੂੰ ਪ੍ਰੋਬਲਮ ਆ, ਕੋਈ ਪ੍ਰੋਬਲਮ ਨਹੀਂ। ਪਰ ਇਹ ਹੈ ਕਿ ਡਿਊ ਪ੍ਰੋਸੈਸ ਜਿਹੜਾ ਰਾਈਟਸ ਹੈਗਾ, ਕਿਉਂਕਿ ਹੁਣ ਜਿਹੜਾ ਹੈਗਾ ਸਹੀ ਬੰਦਾ ਵੀ ਨਾਲ ਜਿਹੜਾ ਰਗੜਿਆ ਜਾਂਦਾ, ਇਹ ਚੀਜ਼ ਜਿਹੜੀ ਗੱਲ ਸੀਗੀ। ਸੋ DUI ਨਸ਼ੇ ਪੱਤੇ ਜਿਹੜੇ ਹੁਣ ਹੈਗੇ ਆ, ਠੀਕ ਆ, ਇਹ ਤਾਂ ਹੁਣ ਆਪਣੇ ਘਰ 'ਚ ਬੰਦੇ ਦੇ ਕਿਸੇ ਤੇ ਆਂਦੀ ਆ, ਫੇਰ ਬੰਦੇ ਨੂੰ ਪਤਾ ਲੱਗਦਾ ਕਿ ਯਾਰ ਇਹ ਵੀ ਚੀਜ਼ ਹੋ ਸਕਦੀ ਆ। ਨਹੀਂ ਤਾਂ ਆਪਾਂ ਨੂੰ ਤਾਂ ਕਿਹੜਾ ਬੰਦਾ ਸੋਚਦਾ ਕਿ ਚੱਲ ਐਕਸੀਡੈਂਟ ਹੀ ਹੈ, ਤਾਂ ਜਦੋਂ ਬੰਦੇ ਦੇ ਆਪਣੇ ਘਰੇ ਜਿਹੜੀ ਚੀਜ਼ ਜਦੋਂ ਆ ਜਾਵੇ, ਉਦੋਂ ਬੰਦਾ ਦੇਖਦਾ ਕਿ ਯਾਰ ਇਹ ਗੱਲ ਗਲਤ ਹੈਗੀ ਹੈ। ਨਹੀਂ ਬਿਲਕੁਲ, ਇਹਦੇ ਵਿੱਚ ਜਿਹੜੀਆਂ ਉਹ ਕੋਈ ਦੋ ਰਾਵਾਂ ਨਹੀਂ। ਬਾਕੀ ਇਹ ਆ ਵੀ ਹੌਲੀ ਹੌਲੀ ਇਵੈਂਚੁਅਲੀ ਕੀ ਹੋਣ ਜਾ ਰਿਹਾ, ਕਿਵੇਂ ਕਿਵੇਂ ਇਹਦੇ ਉੱਤੇ ਇਹਦੇ ਨਾਲ ਅਸਰ ਪੈਣਾ ਆ, ਉਹ ਭਵਿੱਖ ਨੇ ਫਿਊਚਰ ਦੇ ਵਿੱਚ ਜਿਹੜਾ ਉਹ ਪਤਾ ਲੱਗਦਾ ਰਹਿਣਾ ਆ, ਤੇ ਆਪਾਂ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰਦੇ ਰਵਾਂਗੇ। ਪਰ ਅਸਰ ਇਮੀਗ੍ਰੇਸ਼ਨ ਦੇ ਉੱਤੇ ਇਸ ਦਾ ਪੈਣਾ ਹੀ ਪੈਣਾ ਆ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਸ਼ਿਕੰਜਾ ਜਿਹੜਾ ਉਹ ਕੱਸਿਆ ਜਾਣਾ ਹੀ ਜਾਣਾ, ਸਖਤੀ ਜਿਹੜੀ ਉਹ ਹੋਣ ਜਾ ਰਹੀ ਆ। ਤੇ ਇੱਕ ਦੂਜੇ ਨੂੰ ਭਾਈ ਆਪਣੀਆਂ ਜਿੱਦਾਂ ਤੁਸੀਂ ਲੌਗ ਬੁੱਕ ਵਾਲੀ ID ਵੀ ਦੱਸੀ, ਯੂ ਨੈਵਰ ਨੋ ਬਾਅਦ ਦੇ ਵਿੱਚ ਕਿੱਦਾਂ ਦੀ ਘੁਮਾ ਫਰਾ ਕੇ ਉਹਦੇ ਵਿੱਚ ਜਿਹੜੀ ਉਹ ਚੀਜ਼ ਬਣੇ। ਆਪ ਵੀ ਸਹੀ ਚੱਲੋ, ਦੂਜਿਆਂ ਨੂੰ ਵੀ ਸਹੀ ਚੱਲਣ ਦੀ ਜਿਹੜੀ ਉਹ ਸਲਾਹ ਦਿਓ। ਹਰ ਇੱਕ ਜਾਣਾ, ਕੱਲਾ ਇਹ ਅਸੀਂ ਕੱਲੇ ਟਰੱਕਰ ਨੂੰ ਨਹੀਂ ਕਹਿ ਰਹੇ ਨਾ, ਸੋਚੋ ਵੀ ਕੱਲੇ ਉਹਨਾਂ ਨੂੰ ਕਹਿ ਰਹੇ ਆ, ਸਾਰਿਆਂ ਨੂੰ ਹੀ ਜਿਹੜਾ ਉਹ ਕਹਿ ਰਹੇ ਆ, ਮੇਕ ਸ਼ੋਰ ਕਰੋ ਵੀ ਜਿਹੜਾ ਆ ਤੁਸੀਂ ਇਲੀਗਲ ਕੰਮ ਕੋਈ ਵੀ ਨਾ ਕਰੋ। ਸਖਤੀ ਜਿਹੜੀ ਇਸ ਟਾਈਮ ਪੂਰੀ ਜਿਹੜੀ ਉਹ ਚੱਲੀ ਆ, ਕ੍ਰਾਈਮ ਨੂੰ ਰਿਐਲਿਟੀ ਦੇ ਵਿੱਚ ਹੁਣ ਕ੍ਰਾਈਮ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ ਹੈ, ਤੇ ਉਸ ਨਜ਼ਰ ਦੇ ਨਾਲ ਉਸ ਦਾ ਜਿਹੜਾ ਨਿਤਾਰਾ ਕੀਤਾ ਜਾ ਰਿਹਾ ਆ। ਕਿਉਂਕਿ ਰਾਜਕਰਨ ਜੀ ਉਹਨਾਂ ਨੇ ਕਾਨੂੰਨ ਹੀ ਬਣਾਤਾ ਲੇਕਿਨ ਰਾਇਲੀ ਐਕਟ, ਜੇ ਤੁਸੀਂ ਸੀਰੀਅਸ ਬੋਡੀਲੀ ਇੰਜਰੀ ਕੀਤੀ ਆ, ਤੁਹਾਡੇ ਤੇ ਚਾਰजेस ਲੱਗੇ ਆ, ਉਹਨਾਂ ਨੇ ਉਹ ਗੱਲਾਂ ਰਹਿ ਗਈਆਂ ਕਿ ਇਹ ਡਰਾ ਰਹੇ ਆ। ਇਹ ਉਹੀ ਨਹੀਂ ਕਿ ਆਪਾਂ ਰੇਡੀਓ ਕੋਈ ਖਬਰ ਵੈਸੇ ਹੀ ਪੜ੍ਹ ਕੇ ਕੁਛ ਉਹਦਾ ਬਣਾ ਰਹੇ ਆ, ਮਤਲਬ ਕਿ ਲਿਟਰਲੀ ਜਿਹੜਾ ਹੈਗਾ ਲਿਖਿਆ ਗਿਆ ਆ, ਲਿਖਿਆ ਗਿਆ, ਪੱਥਰ ਤੇ ਲਕੀਰ ਹੋ ਗਿਆ। ਤੇ ਉਹਦੇ ਵਿੱਚ ਹੁਣ ਇਹ ਹੈਗਾ ਕਿ ਕਿਉਂ ਆਪਾਂ ਗੱਲ ਕਰ ਰਹੇ ਆ ਇਸ ਚੀਜ਼ ਬਾਰੇ, ਕਿਉਂਕਿ ਸਭ ਤੋਂ ਜ਼ਿਆਦਾ ਕਾਮਨ ਪ੍ਰੋਫੈਸ਼ਨ ਜਿਹੜਾ ਹੈਗਾ ਟਰੱਕਿੰਗ ਦੇ ਵਿੱਚ ਕਿਹੜੇ ਬੰਦੇ ਨਾਲ ਤੁਸੀਂ ਐਸੋਸੀਏਟ ਹੋਣਾ, ਕਿਹੜੀ ਕੰਪਨੀ ਨਾਲ ਜਿਹੜਾ ਐਸੋਸੀਏਟ ਹੋਣਾ, ਜਿਹੜੀਆਂ ਭਾਜਣਾ ਸਿਰਫ ਉਹ ਏਦਾਂ ਨਹੀਂ ਕਿ ਸਟੋਰ ਵਾਲਿਆਂ ਤੇ ਹੀ ਸਿਰਫ ਜਿਹੜੀਆਂ ਪਈਆਂ। ਜਿਹੜਾ ਹੁਣ ਕਾਨੂੰਨ ਜੇ ਲਿਖਿਆ ਗਿਆ, ਹੁਣ ਟਰੱਕ ਐਕਸੀਡੈਂਟ 'ਚ ਜੇ ਬੰਦਾ ਆ ਗਿਆ, ਉਹਨਾਂ ਨੇ ਕੋਈ ਚੈਕਿੰਗ ਕਰ ਲਈ, ਠੀਕ ਆ, ਕਿ ਤੁਹਾਡੇ ਲੈਵਲ ਤੇ ਕੋਈ ਐਰਰ ਹੋ ਗਿਆ ਲੌਗ ਬੁੱਕ ਦਾ ਜਾਂ ਕੁਛ ਹੋ ਗਿਆ, ਠੀਕ ਆ, ਉਹ ਜਿਹੜੀ ਨੈਗਲੀਜੈਂਸ ਤੁਹਾਡੇ ਤੇ ਆਲਰੇਡੀ ਆ ਜਾਣੀ ਕਿ ਤੂੰ ਜਿਹੜਾ ਰੂਲ ਦੇ ਅਗੇਂਸਟ ਕੰਮ ਕਿਉਂ ਕਰ ਰਿਹਾ ਸੀਗਾ, ਹਨਾ। ਠੀਕ ਆ, ਜਿਹਨੇ ਰਿਸਕ ਲੈਣੇ ਲਓ ਆਪਣੇ ਰਿਸਕ ਤੇ, ਹਨਾ, ਜਿੱਦਾਂ ਚੱਲਦਾ ਸੀਗਾ। ਪਰ ਇਹ ਆ ਕਿ ਉਹਦੇ ਕੌਨਸੀਕੁਐਂਸਿਸ, ਉਹ ਜਿਹੜੇ ਥੋੜੇ ਜਿਹੇ ਪੈਸੇ ਦੇ ਕੌਨਸੀਕੁਐਂਸਿਸ ਆ ਕਿ ਹੁਣ ਜਿਹੜਾ এনवायरमेंट ਇੰਨਾ ਕੁ ਚਾਰਜ ਆ, ਜੇ ਅਜੇ ਵੀ ਉਹ ਆ ਕਿ ਨਹੀਂ ਆਪਾਂ ਪਰਵਾਹ ਕਰਨੀ ਨਹੀਂ ਕਿਸੇ ਦੀ। ਪਰ ਇਹ ਆ ਕਿ
ਮੈਟਰ ਆਫ ਟਾਈਮ ਆ ਫਿਰ ਕਿ ਕਿੱਦਾਂ ਕਿਹੜਾ ਬੰਦਾ ਚਪੇਟ ਦੇ ਵਿੱਚ ਆਂਦਾ, ਕਿਹਨੂੰ ਰੋਕਿਆ ਜਾਂਦਾ, ਉਹ ਮੈਂਡੇਟਰੀ ਡਿਟੈਂਸ਼ਨ ਉੱਥੇ ਹੋਣੀ ਆ। ਸੋ ਉਹਦੇ ਵਿੱਚ ਕਿਸੇ ਦੇ ਕੋਲ ਜੱਜ ਦੇ ਕੋਲ ਉਹਨਾਂ ਨੇ ਬੇਸਿਕਲੀ ਕਹਿਤਾ ਜੱਜ ਨੂੰ ਕਿ ਤੁਸੀਂ ਛੁਡਾ ਹੀ ਨਹੀਂ ਸਕਦੇ ਇਹ ਬੰਦੇ ਪਾਵਰ ਨੂੰ। ਹੀ ਨਹੀਂ ਦਿੱਤੀ, ਪਾਵਰ ਹੀ ਖੋਲੀ ਉਹ ਦੇਖੋ। ਤੇ ਤੁਸੀਂ ਇਹ ਸੋਚੋਗੇ ਕਿ ਮੈਂ ਵਕੀਲ ਕਰੂੰਗਾ, ਵਕੀਲ ਮੈਨੂੰ ਬਾਹਰ ਕਢਾਊਗਾ, ਇਹ ਪਾਵਰ ਵਾਪਸ ਲੈ ਲਈ ਉੱਥੋਂ ਦੀ। ਬਿਲਕੁਲ ਜੀ। ਇਹਦੇ ਵਿੱਚ ਇਹ ਵੀ ਨਾਲ ਹੀ ਅਟਰਨੀ ਕਹਿਣਾ ਜੀ, ਬਹੁਤ ਸਾਰੇ ਜਿਹੜੇ ਕੰਪਨੀ ਵਾਲੇ ਵੀ ਆ ਜਿਹੜੇ ਉਹ ਕਹਿੰਦੇ ਨਾ ਵੀ ਚੱਲ ਕੋਈ ਨਹੀਂ, ਅਕਸਰ ਚਾਰਜ ਹੁੰਦੇ ਆ, ਅਕਸਰ ਉਹਨਾਂ ਉੱਤੇ ਲਾ ਸੂਟ ਲੱਗ ਜਾਂਦਾ, ਕਈ ਵਾਰੀ ਉਹਨਾਂ ਨੂੰ ਪਾਰਟੀ ਬਣਾ ਲਿਆ ਜਾਂਦਾ। ਤੇ ਇਸ ਐਕਟ ਦੇ ਵਿੱਚ ਇਹ ਵੀ ਲਿਖਿਆ ਆ ਵੀ ਜੇ ਤੁਹਾਡੇ ਉੱਤੇ ਚਾਰਜ ਵੀ ਲੱਗਾ ਆ, ਇਹ ਬਹੁਤ ਖਤਰਨਾਕ ਚੀਜ਼ ਆ। ਇਹ ਜਿਹੜਾ ਪਾਰਟ ਹੈ ਨਾ, ਜੇ ਕੱਲਾ ਚਾਰਜ ਵੀ ਲੱਗਾ, ਇਹ ਨਹੀਂ ਵੀ ਕਨਵਿਕਟਡ ਹੋ, ਜੇ ਕੱਲਾ ਚਾਰਜ ਵੀ ਲੱਗਾ ਹੈ ਜਾਂ ਅਰੈਸਟ ਵੀ ਹੋ ਗਿਆ ਤਾਂ ਵੀ ਤੁਹਾਡੀ ਮੈਂਡੇਟਰੀ ਡਿਟੈਂਸ਼ਨ ਆ। ਸੋ ਭਾਈ ਲੜਨਾ ਝਗੜਨਾ ਪੁੱਠੇ ਕੰਮ ਕਰਨੇ ਛੱਡ ਦੋ ਸਾਰੇ ਜਾਣੇ। ਇਹ ਉਹ ਦਿਨ ਲੱਦ ਗਏ। ਟੋਟਲੀ ਜਿਹੜਾ ਮਾਹੌਲ ਆ ਅਮਰੀਕਾ ਦੇ ਵਿੱਚ ਚੇਂਜ ਹੋ ਗਿਆ। ਕੱਲ ਪਰਸੋਂ ਤੋਂ ਜਦੋਂ ਤੋਂ ਸਾਈਨ ਹੋਏ, ਇੱਕ ਨਵੀਂ ਸਵੇਰ ਚੜ ਗਈ ਆ ਇਸ ਦੇ ਹਿਸਾਬ ਦੇ ਨਾਲ। ਸੱਚ ਕੌੜਾ ਲੱਗਦਾ ਆ ਪਰ ਇਹ ਰਿਐਲਿਟੀ ਆ, ਇਹ ਹੁਣ ਇਹੀ ਸੱਚ ਆ। ਸੋ ਵੀ ਇਹ ਜਿਹੜਾ ਖਤਰਨਾਕ ਜਿਹੜੇ 3 ਅੱਖਰ ਲਿਖੇ ਨਾ, ਇਜ਼ ਚਾਰਜਡ ਵਿਦ, ਇਹ ਵੱਖ-ਵੱਖ ਜਿਹੜੇ ਇਹਨਾਂ ਨੇ ਧਾਰਾਵਾਂ ਦੱਸੀਆਂ ਆ, ਉਹਨਾਂ ਚੋਂ ਕਿਸੇ ਵੀ ਚੀਜ਼ ਦਾ ਜੇ ਤੁਹਾਡੇ ਤੇ ਚਾਰਜ ਲੱਗਾ ਆ ਤੇ ਤੁਹਾਡੀ ਡਿਟੈਂਸ਼ਨ ਆ, ਤੇ ਡਿਟੈਂਸ਼ਨ ਤੋਂ ਬਾਅਦ ਚ ਉਹਨਾਂ ਨੇ ਵਾਪਸ ਨਹੀਂ ਘੱਲਣਾ, ਮਤਲਬ ਵਾਪਸ ਅਮਰੀਕਾ ਨੂੰ ਨਹੀਂ, ਦੂਜੇ ਮੁਲਕ ਦੇ ਵਿੱਚ ਘੱਲਣਾ ਜਿੱਥੋਂ ਜਿਹੜੇ ਆ ਕਹਿੰਦੇ ਵੀ ਜਿੱਥੋਂ ਦੇ ਤੁਸੀਂ ਹੈਗੇ ਸੀਗੇ। ਸੋ ਮੇਕ ਸ਼ੋਰ ਕਰੋ ਇਦਾਂ ਦੇ ਕੰਮਾਂ ਤੋਂ ਬਚਾਅ ਰੱਖੋ। ਤੇ ਅਟਰਨੀ ਟੇਗਿਆਨਾ ਜੀ, ਇਸ ਦੇ ਵਿੱਚ ਜੇ ਆਪਾਂ ਹੁਣ ਅੱਗੇ ਵੱਧਦੇ ਹਾਂ, ਹੋਰ ਜਿਹੜੀਆਂ ਥੋੜ੍ਹੀਆਂ ਜਿਹੀਆਂ ਗੱਲਾਂ ਕਰਕੇ ਫਿਰ ਆਪਾਂ ਕਾਲਾਂ ਵੱਲ ਨੂੰ ਵੀ ਵਧਣਾ। ਕਿਊਬਾ, ਹੇਟੀ, ਨਿਕਾਰਾਗੁਆ, ਵੈਨੇਜ਼ੁਏਲਾ, ਇਹਨਾਂ ਸਾਰਿਆਂ ਦੇ ਜਿਹੜੇ ਟੈਂਪਰੇਰੀ TPS ਸੀਗੇ, ਸਟੇਟਸ ਸੀ ਜਾਂ ਉਹਨਾਂ ਦੀਆਂ ਪੈਰੋਲ ਸੀਗੀਆਂ, ਉਹ ਐਕਸਟੈਂਡ ਨਹੀਂ ਕਰ ਰਹੇ, ਉਹ ਵੀ ਕਹਿੰਦੇ ਵੀ ਖਤਮ ਕੀਤੀਆਂ ਜਾ ਰਹੀਆਂ। ਹਾਂਜੀ, ਉਹਨੂੰ ਕਹਿੰਦੇ ਖਤਮ ਕਰ ਦੇਣਾ। ਉਹਦੇ ਵਿੱਚ ਮੇਰੀ ਕੋਈ ਨਿਊਟਰਲ ਓਪੀਨੀਅਨ ਜਿਹੜਾ ਹੈਗਾ, ਮੈਨੂੰ ਇਹ ਵੀ ਨਹੀਂ ਪਤਾ ਕਿ ਇਹਨਾਂ ਨੇ ਐਡਾ ਜ਼ਿਆਦਾ ਐਕਸਪੈਂਡ ਕਿਉਂ ਕੀਤਾ। ਜੇ ਤਾਂ ਪੇਰੋਲ ਦੇਣਾ ਸਾਰਿਆਂ ਨੂੰ ਦਿਓ, ਹਨਾ, ਠੀਕ ਆ। ਤੇ ਇਕੱਲੇ ਇਹ ਜਿਹੜੇ ਸਿੰਪਲ ਆ ਜਿਹੜੇ ਦੇਸ਼ ਸੀਗੇ, ਇਹਨਾਂ ਨੂੰ ਤੁਸੀਂ ਜਿਹੜਾ ਪਿਕ ਕਿਉਂ ਕੀਤਾ ਕਿ ਸਿਰਫ ਆਹੀ 4 ਜਿਹੜੇ ਸੀਗੇ, ਕਿਹੜੇ ਕ੍ਰਾਈਟੀਰੀਆ ਨਾਲ ਪਿਕਅਪ ਕੀਤਾ। ਤੇ ਇਹ ਤੇ ਉਹੀ ਗੱਲ ਹੋ ਗਈ ਕਿ ਹੁਣ ਮੈਂ ਕਿਹਾ ਆਪਣਾ ਜਿੱਦਾਂ ਇੰਡੀਆ ਤੋਂ ਸਟੂਡੈਂਟ ਆਇਆ, ਉਹਦੇ ਲਈ ਧੱਕੇ ਆ ਸਾਰੇ, ਠੀਕ ਆ, ਭਾਵੇਂ ਜਿੰਨਾ ਮਰਜ਼ੀ ਹਾਰਡ ਵਰਕ ਕਰੀ ਜਾਵੇ। ਦੂਜੀਆਂ ਕੰਟਰੀਆਂ ਤੋਂ ਆਇਆ, ਉਹਨੂੰ ਉਹਨੇ ਕਹਿਣਾ ਤੁਸੀਂ TPS ਲੈ ਲਓ, ਵਰਕ ਪਰਮਿਟ ਆਪਣਾ ਇੰਜੋਏ ਕਰੋ। ਈਵਨ ਪਲੇਇੰਗ ਫੀਲਡ ਨਹੀਂ ਸੀਗੀ। ਕਈਆਂ ਨੂੰ ਉਹਨਾਂ ਨੇ, ਜਿੱਦਾਂ ਗੁਆਂਢੀ ਮੁਲਕ ਸਾਡਾ ਨੇਪਾਲ, ਉਹਨੂੰ TPS ਸੀਗਾ, ਠੀਕ ਆ, ਅਰਥਕੁਇਕ ਵਗੈਰਾ ਜਦੋਂ ਉਹਨਾਂ ਦੇ ਆਇਆ ਸੀਗਾ, ਹੇਟੀ ਵਗੈਰਾ। ਤੇ ਗੱਲ ਹੁਣ ਇਹ ਹੈ ਕਿ ਜਿਹੜੇ TPS ਵਗੈਰਾ ਇੱਥੇ ਵੰਡੇ ਜਾ ਰਹੇ ਆ, ਉਹਨਾਂ ਦਾ ਉੱਥੇ ਲੋਕਲ ਜਿਹੜੇ ਲੋਕਾਂ ਨੂੰ ਅਰਥਕੁਇਕ ਆ, ਉਹਨਾਂ ਨੂੰ ਕਿੰਨਾ ਕੁ ਬੈਨੀਫਿਟ ਹੋਣਾ। ਹੁਣ ਸਾਰੇ ਬੰਦੇ ਕੋਈ ਅਮਰੀਕਾ 'ਚ ਤਾਂ ਨਹੀਂ ਆ ਗਏ, ਪਰ ਤੁਸੀਂ ਹੁਣ ਜਿਹੜਾ ਬੇਸਿਕਲੀ ਤੁਸੀਂ ਉਹਨਾਂ ਨੂੰ ਸੱਦਾ ਭੇਜ ਰਹੇ ਆ ਕਿ ਭਾਈ ਤੁਸੀਂ ਜਦੋਂ ਆ ਜਾਂਦੇ ਆ ਇੱਥੇ ਤੇ ਤੁਹਾਨੂੰ ਆਪਾਂ ਵਰਕ ਪਰਮਿਟ ਦੇ ਦਾਂਗੇ, ਏਦਾਂ ਕਰ ਦਾਂਗੇ, ਓਦਾਂ ਕਰ ਦਾਂਗੇ। ਸੋ ਉਹ ਵੀ ਫਿਰ ਏਦਾਂ ਕਿ ਹਜ਼ਾਰਾਂ ਸ਼ਹਿਰ ਲੰਘ ਕੇ, ਠੀਕ ਆ, ਕਈ ਸਾਰੇ ਮੁਲਕ ਲੰਘ ਕੇ ਅਮਰੀਕਾ ਹੀ ਫਿਰ ਆ ਰਹੇ ਆ। ਕਿਉਂ ਆ ਰਹੇ ਆ? ਕਿਉਂਕਿ ਇੱਥੇ TPS ਜਿਹੜਾ ਮਿਲਦਾ, ਠੀਕ ਆ। ਤੇ ਬਾਕੀ ਹੁਣ ਸਾਊਥ ਅਮਰੀਕਾ ਦੇ ਵਿੱਚ ਹੋਰ ਕਿਹੜਾ ਕੋਈ ਕੰਟਰੀ ਨਹੀਂ ਜਿੱਥੇ ਜੌਬਸ ਨਹੀਂ ਮਿਲ ਸਕਦੀਆਂ ਏਦਾਂ। ਸੋ ਇਹਨਾਂ ਨੇ ਹੁਣ ਜਿਹੜਾ ਸੀਗਾ ਉਹਨਾਂ ਦੇ ਪੇਰੋਲ ਜਿਹੜੇ ਨਵੇਂ ਵਾਲੇ ਕੈਂਸਲ ਕਰਤੇ ਆ। ਦੂਸਰੀ ਜਿਹੜੀ ਚੀਜ਼ ਸਿਰਫ ਇਹੀ ਰਹਿੰਦੀ ਆ ਕਿ ਜਿਹਨਾਂ ਨੂੰ ਆਲਰੇਡੀ ਦਿੱਤੇ ਹੋਏ ਆ, ਉਹਨਾਂ ਦਾ ਕੀ ਕਰਨਾ ਇਹਨਾਂ ਨੇ। ਤੇ ਉਹਨਾਂ ਨੂੰ ਵੀ ਕਹਿੰਦੇ ਕਿ ਇਹ ਜਿਹੜੇ TPS ਵਾਲੇ ਕਿੱਥੇ, ਉਹਨਾਂ ਨੂੰ ਹੁਣ ਇੱਕ ਤੁਸੀਂ ਕਹਿ ਲਓ ਕਿ ਰਹਿਣ ਦੀ ਪਰਮਿਸ਼ਨ ਜਾਂ ਇਹ ਸਭ ਕੁਝ ਸੀਗਾ, ਤੇ ਕਿੱਥੇ ਉਹ ਕਹਿੰਦੇ ਕਿ ਇਹਨਾਂ ਨੂੰ ਐਕਸਪੀਡਾਈਟਡ ਰਿਮੂਵਲ ਦੇ ਵਿੱਚ ਜਿਹੜਾ ਤੁਸੀਂ ਪਾਓ, ਤੇ ਇਹਨਾਂ ਨੂੰ ਚੱਕ ਕੇ ਤੁਸੀਂ ਜਿਹੜਾ ਹੈਗਾ ਛੇਤੀ ਤੋਂ ਛੇਤੀ ਜਿਹੜਾ ਇਹਨਾਂ ਦਾ ਸਟੈਂਡਰਡ ਜੱਜ ਵਾਲਾ ਨਹੀਂ, ਇਹਨਾਂ ਨੂੰ ਐਕਸਪੀਡਾਈਟ ਰਿਮੂਵਲ ਜਿਹੜਾ ਮਹੀਨੇ 2 ਮਹੀਨੇ ਚ ਇਹਨਾਂ ਦਾ ਫੈਸਲਾ ਕਰੋ ਤੇ ਇਹਨਾਂ ਨੂੰ ਵਾਪਸ ਭੇਜੋ। ਲੱਖਾਂ ਦੇ ਵਿੱਚ ਗੱਲ ਹੋ ਰਹੀ, ਲੱਖਾਂ ਦੇ ਵਿੱਚ ਜਿਹੜੇ 5 ਲੱਖ ਤੋਂ ਵੱਧ ਦੱਸਦੇ ਆ ਵੀ ਇਹਦੇ ਅੰਡਰ ਆਉਂਦੇ ਆ, 500,000 ਤੋਂ ਵੀ ਮੋਰ। ਇਹਦੇ ਵਿੱਚ ਜਿਹੜਾ ਯੂਨਾਈਟਿੰਗ ਫॉर ਯੂਕਰੇਨ ਸੀਗਾ, ਯੂਕਰੇਨੀਅਨ ਨੂੰ ਇਹਨਾਂ ਦਿੱਤਾ ਸੀ, ਲੜਾਈ ਚੱਲਦੀ ਸੀਗੀ, ਠੀਕ ਆ। ਆਪਰੇਸ਼ਨ ਐਲਾਈਜ਼ ਵੈਲਕਮ ਜਿਹੜੇ ਸੀਗੇ, ਜਿਹਨਾਂ ਨੇ ਫੌਜੀਆਂ ਦੀ ਇਹਨਾਂ ਨੇ ਹੈਲਪ ਕੀਤੀ ਸੀ, ਚਲੋ ਇਹ ਮਾੜੀ ਗੱਲ ਵੀ ਹੈਗੀ ਆ ਕਿ ਉਹਨਾਂ ਦਿੱਤਾ, ਉਹਨਾਂ ਦੇ ਵੀ ਕਹਿੰਦੇ ਵਾਪਸ ਲੈ ਲੈਣੇ, ਵਰਤ ਕੇ ਛੱਡਤਾ ਉਹਨਾਂ ਨੇ। ਸੈਂਟਰਲ ਅਮਰੀਕਨ ਮਾਈਨਰ ਪ੍ਰੋਗਰਾਮ ਸੀਗਾ, ਇਹਦੇ ਬਾਰੇ ਵੀ ਆਪਾਂ ਇੱਕ ਵਾਰੀ ਗੱਲ ਕੀਤੀ ਸੀਗੀ। ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਜਿਹੜਾ ਤੁਸੀਂ ਕੰਟਰੀ ਦਾ ਸੀ, ਇਹਦੇ ਬਾਰੇ। ਤੇ ਹੋਰ ਇਹਨਾਂ ਦੇ ਸੇਫ ਮੋਬਿਲਿਟੀ ਜਿਹੜੇ ਆਫਿਸ ਸੀਗੇ, ਜਿਹੜੇ ਵੀ ਇਹਨਾਂ ਦੇ ਫੀਲਡ ਤੇ ਆਪਰੇਸ਼ਨ ਸੀਗੇ, ਆਰਮੀ ਦੇ ਨਾਲ ਜਿਹੜੇ ਲੈਂਗੁਏਜ ਇੰਟਰਪ੍ਰੀਟਰ, ਟਰਾਂਸਲੇਟਰ, ਉਹ ਕੰਮ ਕਰਦੇ ਸੀਗੇ। ਅਫਗਾਨੀ ਹੋ ਗਏ, ਮਿਡਲ ਈਸਟ ਹੋ ਗਏ ਬੰਦੇ, ਉਹ ਸਾਰਿਆਂ ਨੂੰ ਜਿੱਦਾਂ ਪੇਰੋਲ ਮਿਲਦੇ ਸੀਗੇ, ਉਹ ਸਾਰਿਆਂ ਦਾ ਜਿਹੜਾ ਇਹਨਾਂ ਨੇ ਹੈਗਾ ਕਹਿੰਦੇ ਕੰਮ ਚੱਕੋ। ਜਿਹੜਾ ਰੈਗੂਲੇਸ਼ਨ ਹੈਗੀ ਉਹ ਕਹਿੰਦੀ ਆ ਕਿ ਸਾਰਿਆਂ ਨੂੰ ਇੱਕ ਨੋਟਿਸ ਜਾਣਾ ਚਾਹੀਦਾ ਉਹਨਾਂ ਦੇ ਘਰੇ, ਪਰ ਹੁਣ ਇੰਨੇ ਸਾਰੇ ਲੱਖਾਂ 'ਚ ਲੋਕੀ ਹੈਗੇ ਆ, ਤੇ ਇਹ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਨੋਟਿਸ ਵੀ ਨਾ ਕੱਢਣਾ ਪਵੇ, ਫੈਡਰਲ ਰਜਿਸਟਰ 'ਚ ਹੀ ਕੱਢ ਦੇਣਾ ਆਪਾਂ ਸਾਰਾ ਕਿ ਨਹੀਂ ਬਈ ਜਿਹੜੇ ਤੁਹਾਡੇ ਉਹ ਖਤਮ, ਤੇ ਤੁਹਾਡੇ ਤੱਕ ਭਾਵੇਂ ਨੋਟਿਸ ਪਹੁੰਚੇ ਨਾ ਪਹੁੰਚੇ। ਸੋ ਉਹ ਕਹਿੰਦੇ ਆ ਪੇਰੋਲ ਜਿਹੜਾ ਉਹ ਚੱਕ ਦੇਣਾ ਜੀ। ਇੱਕ ਨਾ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਵੀ ਕਿੰਨੀ ਐਕਸਪੀਡਾਈਟਡ ਰਿਮੂਵਲ ਜਿਹੜੀ ਉਹ ਚੱਲ ਰਹੀ ਆ, ਪਰਸੋਂ ਦੀ ਗੱਲ ਆ।
ਇੱਕ ਕੈਲੀਫੋਰਨੀਆ ਤੋਂ ਬੰਦਾ ਉਹਨਾਂ ਨੇ ਚੱਕਿਆ, ਪਿਛਲੇ ਕਈ ਸਾਲਾਂ ਤੋਂ ਅਨਡਾਕੂਮੈਂਟਡ ਇੱਥੇ ਰਹਿ ਰਿਹਾ ਸੀ, 4 ਘੰਟਿਆਂ 'ਚ ਉਹਨਾਂ ਨੇ ਮੈਕਸੀਕੋ ਪਹੁੰਚਾਤਾ ਸੀ। ਕੋਈ ਰਾਜ 'ਚ ਇਮੀਗ੍ਰੇਸ਼ਨ ਕੋਰਟ ਨਹੀਂ, ਕੋਈ ਕੁਛ ਨਹੀਂ, ਜਹਾਜ਼ 'ਚ ਭਾਇਆ, ਜਹਾਜ਼ 'ਚ ਭਾ ਕੇ ਪਰਲੇ ਪਾਸੇ ਇਹ ਵੀ ਨਹੀਂ ਪਤਾ ਬੱਸੇ ਨਾ ਘਲਤਾ ਹੋਵੇ। ਸੋ ਕੰਮ ਬਹੁਤ ਤੇਜ਼ੀ ਦੇ ਨਾਲ ਆ। ਐਕਸਪੈਡਾਈਟਰ ਰਿਮੂਵਲ ਦੇ ਕਹਿ ਨਹੀਂ ਰਹੇ, ਅਸਲ 'ਚ ਜਿਹੜਾ ਇਸ ਟਾਈਮ ਉਹ ਚੀਜ਼ ਕਰ ਰਹੇ ਆ। ਕੋਲੰਬੀਆ ਵਾਲੇ ਜਿਹੜੇ ਅੜਦੇ ਸੀਗੇ ਉਹ ਵੀ ਮੰਨ ਗਏ, ਉਹ ਆਪਣੇ ਜਹਾਜ਼ ਘੱਲਣੇ ਉਹਨਾਂ ਨੇ ਸ਼ੁਰੂ ਕਰਤੇ। ਮੈਕਸੀਕੋ ਵਾਲੇ ਵੀ ਨਹੀਂ ਸੀ ਪਹਿਲੋਂ ਮੰਨਦੇ, ਉਹ ਵੀ ਜਿਹੜੇ ਉਹ ਮੰਨ ਰਹੇ ਆ। ਅੱਜ ਤੋਂ ਟੈਰਿਫ ਵੀ ਜਿਹੜੇ ਉਹ ਲੱਗ ਗਏ ਆ ਕੈਨੇਡਾ ਤੇ ਮੈਕਸੀਕੋ ਦੇ ਉੱਤੇ, ਚਾਈਨਾ ਦੇ ਉੱਤੇ। ਆਪਾਂ ਨੂੰ ਵੀ ਚੀਜ਼ਾਂ ਹੁਣ ਮਹਿੰਗੀਆਂ ਜਿਹੜੀਆਂ ਮਿਲਣਗੀਆਂ, ਉਹ ਵੀ ਉਹਦਾ ਪੁੱਠਾ ਅਸਰ ਜਿਹੜਾ ਨਾਲ ਦੇ ਨਾਲ ਅਫੋਰਡੇਬਿਲਟੀ ਤਾਂ ਚਲੋ ਹਾਲ ਦੀ ਘੜੀ ਲਾਂਭੇ ਆ, ਪਰ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਸਖਤੀ ਆ ਉਹ ਪੂਰੀ ਆ। ਤੇ ਅਟਾਰਨੀ ਟਿਰਕੇਨਾ ਜੀ, EOIR ਦਾ ਇੱਕ ਨਵਾਂ ਜਿਹੜਾ ਮੈਮੋ ਇਸ਼ੂ ਹੋਇਆ ਆ, ਗਾਈਡੈਂਸ ਆਈ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਐਨਫੋਰਸਮੈਂਟ ਪ੍ਰਾਇਓਰਿਟੀਜ਼ ਤੇ ਜਿਹੜੀ PD ਨੂੰ ਜਿਹੜਾ ਉਹ ਲੈ ਕੇ, ਇਹ ਕੀ ਆਂਦੀ ਆ, ਇਹਦੇ ਨਾਲ ਕੀ ਮਾਹੌਲ ਬਦਲਣ ਜਾ ਰਿਹਾ ਆ ਇਮੀਗ੍ਰੇਸ਼ਨ ਦੇ ਕੋਰਟਸ ਦਾ? ਸੋ ਇਹ ਬੜੇ ਕੰਮ ਦੀ ਗੱਲ ਆ, ਠੀਕ ਹੈ। ਇਹ ਹੁਣ ਤੁਸੀਂ ਸੁਣਿਓ ਜਰਾ ਧਿਆਨ ਨਾਲ, ਕਿੱਦਾਂ ਮੈਂ ਤੁਹਾਨੂੰ ਦੱਸਦਾ ਕਿ ਰਵੱਈਆ ਕਿੱਦਾਂ ਚੇਂਜ ਹੁੰਦਾ ਲੋਕਾਂ ਦਾ। ਸੋ ਕੀ ਸੀਗਾ ਕਿ ਜਿਹੜੇ 3-4 ਸਾਲ ਪਹਿਲਾਂ ਸੀਗੇ ਕਲਾਇੰਟ, ਜਾਂ ਤੁਸੀਂ ਕਹਿ ਲਓ ਜਿਹੜੇ ਆਪਣੇ ਅਸਾਈਲਮ ਸੀਕਰ ਸੀਗੇ, ਇੱਕ ਲੈਵਲ ਦੀ ਨੌਲੇਜ ਰੱਖਦੇ ਸੀਗੇ ਹਿਸਟਰੀ ਦੀ, ਕੀ ਹੋਇਆ, ਇੱਕ ਰਿਗਾਰਡ ਰੱਖਦੇ ਸੀਗੇ ਪ੍ਰੋਸੈਸ ਦੇ ਲਈ, ਰਿਗਾਰਡ ਰੱਖਦੇ ਸੀਗੇ। ਤੇ ਇੱਕ ਕੰਮ ਦੇ ਵਿੱਚ ਨਾ ਕੋਰਟ ਦੇ ਮੂਹਰੇ ਜੱਜਾਂ ਨੂੰ ਵੀ ਸੁਣ ਕੇ ਇੱਕ ਤੁਸੀਂ ਕਹਿ ਲਓ ਕਿ ਰਿਸਪੈਕਟ ਸੀਗੀ ਓਵਰਆਲ, ਕਿ ਯਾਰ ਠੀਕ ਆ, ਇਹ ਚੀਜ਼ ਮਾੜੀ ਇਹਨਾਂ ਨਾਲ ਹੋਈ ਆ, ਤਾਂ ਕਰਕੇ ਇਹ ਕੰਟਰੀ ਛੱਡ ਕੇ ਜਿਹੜਾ ਆਉਂਦੇ ਆ। ਤੇ ਕੋਰਟਸ ਦੇ ਵਿੱਚ ਜਿਹੜਾ ਸੀਗਾ ਜੱਜ ਸਵਾਲ ਪੁੱਛਦੇ ਸੀਗੇ, ਕਿਸੇ ਹੱਦ ਤੱਕ ਸਿੰਪਥੀ ਵੀ ਰੱਖਦੇ ਸੀ, ਇੰਪ੍ਰੈਸ ਵੀ ਹੁੰਦੇ ਸੀਗੇ। ਲਾਸਟ 2 ਸਾਲਾਂ ਦੇ ਵਿੱਚ ਕੀ ਹੋਇਆ ਕਿ ਉਹੀ ਖੇਤ ਵੇਚ ਕੇ ਵਾਲਾ ਜਿਹੜਾ ਸੀਗਾ ਲਾਡਲਾ ਆ ਗਿਆ ਬਾਹਰ ਨੂੰ। ਉਹ ਲਾਡਲਾ ਕੀ ਹੈਗਾ ਕਿ ਉਹਨੂੰ ਪੁੱਛੀ ਜਾ ਰਹੇ ਕਿ ਭਾਈ ਦੱਸ ਤੇਰਾ ਕਲੇਮ ਕੀ ਆ। ਸੋ ਪਹਿਲੀ ਗੱਲ ਇਹ ਸੀ ਕਿ ਫ੍ਰੀਵਲਸ ਅਸਾਈਲਮ ਜਿਹੜੇ ਸੀਗੇ, ਝੂਠੇ ਅਸਾਈਲਮਾਂ ਦਾ ਵਾਧਾ ਹੋ ਗਿਆ ਬੜਾ ਜ਼ਿਆਦਾ। ਤੇ ਬੰਦਾ ਕਹਿੰਦਾ ਮੈਂ ਮੂੰਹ ਵੀ ਨਹੀਂ ਖੋਲਣਾ, ਸਾਡੇ ਆਫਿਸ ਤੋਂ ਬੜੇ ਉੱਠ ਕੇ ਜਾਂਦੇ ਆ, ਕਿ ਸਵਾਲ ਸੂਲ ਡਨ ਹੋ ਗਏ। ਕਿ ਬੰਦਾ ਭੱਜ ਗਿਆ ਆਫਿਸ ਤੋਂ, ਬੈਠਾ ਕਲਾਇੰਟ ਦੇ ਨਾਲ, ਆਪਣੇ EMPLOYEE ਦੇ ਨਾਲ ਬੈਠਾ, ਭੱਜ ਗਿਆ। ਤੇ ਹਾਸਾ ਵੀ ਕਈ ਵਾਰੀ ਬੜਾ ਆਉਂਦਾ, ਉਹ ਕੈਮਰੇ 'ਚ ਆਪਾਂ ਵੀਡੀਓ ਦੇਖਦੇ ਆ ਤੇ ਜਾਂਦੇ ਦੀ, ਮੈਂ ਕਿਹਾ ਇਹਨੂੰ ਕੀ ਹੋਇਆ। ਤੇ ਮੈਂ ਉਹਨੂੰ ਦੱਸ ਵੀ ਦੇਣਾ, ਮੈਂ ਕਿਹਾ ਦੇਖੀ ਆ 2 ਜਾਂ 3 ਵਕੀਲ ਹੈਗੇ, ਇਹਨਾਂ ਤੋਂ ਈਮੇਲ ਆਣੀ ਆ ਕਿ ਮੇਰੇ ਕੋਲ ਫਾਈਲ, ਇਹਦੀ ਫਾਈਲ ਮੈਨੂੰ ਭੇਜੋ। ਸੋ ਭੱਜ ਕਿਉਂ ਗਿਆ? ਕਿਉਂਕਿ ਦੱਸ ਨਹੀਂ ਪਾ ਰਿਹਾ ਕਿ ਇਹਦੇ ਨਾਲ ਹੋਇਆ ਕੀ ਆ। ਕਿਹੜਾ ਵਕੀਲ ਲੱਭਣਾ ਜਿਹੜਾ ਜਾ ਕੇ ਕਹਾਣੀ ਬਣਾ ਦੇਵੇ, ਕਿਹੜਾ ਟਰਾਂਸਲੇਟਰ ਲੱਭਣਾ, ਇੰਟਰਪ੍ਰੀਟਰ ਜਿਹੜਾ ਕਹਾਣੀ ਬਣਾ ਦੇਵੇ, ਕਿ ਜਿਹੜਾ ਫਰਾਡ ਕੇਸ ਲਾ ਦੇਵੇ, ਹਨਾ। ਇਹ ਜਿਹੜਾ ਚੱਕਰ ਸੀਗਾ, ਤਾਂ ਕਰਕੇ ਲੋਕੀ ਕਈ ਸਾਰੇ ਮੱਚਦੇ ਸੀਗੇ, ਹਨਾ। ਮੈਂ ਤੁਹਾਨੂੰ ਗੱਲ ਦੱਸਦਾ, ਤੁਸੀਂ ਕਹਿਣਾ ਮਜ਼ਾਕ ਕਰਦਾ, ਮਜ਼ਾਕ ਨਹੀਂ ਕਰ ਰਿਹਾ। ਕਿ ਬੰਦੇ ਦਾ ਸਿਰਫ ਏਦਾਂ ਕਿ ਅੱਛਾ ਤੇਰੀਆਂ ਜੋ ਵੀ ਤੇਰਾ ਕੇਸ ਆ ਉਹਦੇ ਵਿੱਚ 3 ਰੈਲੀਵੈਂਟ ਡੇਟਸ ਕੀ ਹੈਗੀਆਂ। ਉਹ ਬੰਦੇ ਨੇ ਪਹਿਲਾਂ ਤਾਂ ਉਹਨਾਂ 3 ਡੇਟਸ ਨੂੰ ਹੀ, ਉਹ ਬੰਦੇ ਕੋਲ ਡੇਟਸ ਹੀ ਨਹੀਂ ਬੋਲੀਆਂ ਜਾ ਰਹੀਆਂ ਕਿ ਅੱਛਾ ਡੇਟਸ। ਰਿਸ਼ਤੇਦਾਰ ਵੀ ਕਈ ਵਾਰੀ ਨਾਲ ਬਹਿੰਦੇ ਹੁੰਦੇ, ਕਹਿੰਦੇ ਮਹੀਨਾ, ਤਰੀਕ, ਸਾਲ, ਮਤਲਬ ਕਿ ਬੰਦੇ ਨੂੰ ਇੰਨੇ ਡਿਸਓਰੀਐਂਟਡ ਬੰਦਾ ਹੈਗਾ, ਹੁਣ ਪਤਾ ਨਹੀਂ ਕੀ ਪਰਸਨਲ ਲੈਵਲ ਤੇ ਕੀ ਪ੍ਰੋਬਲਮ ਆ, ਕਿੱਦਾਂ। ਸੋ ਉਹਨੂੰ ਸਮਝਾਓ ਕਿ ਬਈ ਆਹ US ਦਾ ਲਾਅ ਆ ਫ੍ਰੀਵਲਸ ਜਿਹੜੀ ਵਾਰਨਿੰਗ ਆ, ਤੇ ਬੰਦਾ ਕੁਝ ਵੀ ਨਹੀਂ, ਬੰਦਾ ਸੋਚ ਰਿਹਾ ਕਿ ਯਾਰ ਇਹ ਅਮਰੀਕਾ ਕਰਨ ਕੀ ਆਇਆ ਹੈਗਾ ਬੰਦਾ, ਹੈਨਾ। ਉਹਨੇ ਅੱਧੇ ਪੌਣੇ ਘੰਟੇ 'ਚ ਉਹਦਾ ਪਸੀਨਾ ਨਿਕਲ ਜਾਣਾ, ਉਹਨੇ ਕਹਿਣਾ ਯਾਰ ਮੈਂ ਚਲਾਂ ਇੱਥੋਂ ਦੀ, ਤੇ ਈਮੇਲ ਆ ਜਾਣੀ ਉਹੀ 2-3 ਜਿਹੜੇ ਸਟੈਂਡਰਡ ਜੇ ਅਟਰਨੀ ਆ, ਕੀ ਆ। ਮੈਂ ਗੱਲ ਖੁੱਲ ਕੇ ਕਿਉਂ ਕਰ ਸਕਦਾ, ਹੈਨਾ, ਕਿਉਂਕਿ ਮੇਰੇ ਪੱਲੇ ਕੁਝ ਹੈਗਾ, ਤਾਂ ਮੈਂ ਗੱਲ ਇਹ ਖੁੱਲ ਕੇ ਕਰ ਸਕਦਾ ਹੈਗਾ ਕਿ ਜਿਹੜੇ ਵੀ ਇੱਕ ਜਿਹੜਾ ਕੇਸ ਸੀਗਾ, ਕਿਹੜਾ ਬੰਦਾ ਕੀ ਗੱਲ ਦੱਸਦਾ, ਉਹੀ ਜਿਹੜੀ ਅੱਗੇ ਜਾਂਦੀ ਆ। ਉਸ ਤੋਂ ਇਲਾਵਾ ਜਿਹੜੇ ਇੰਟਰਪ੍ਰੀਟਰ ਵਿੱਚ ਕਹਾਣੀਆਂ ਕੂਣੀਆਂ ਜਿਹੜੇ ਬਣਾਉਂਦੇ ਆ, ਪੈਕੇਜ ਪੁੱਕੇ ਜਿਹੜੇ ਦਿੰਦੇ ਆ, ਸਭ ਫੜ ਹੋਣੇ ਚਾਹੀਦੇ ਆ। ਕਿਉਂ? ਕਿਉਂਕਿ ਉਹ ਜੱਜ ਦੇ ਮੂਹਰੇ ਬੰਦਾ ਜਾਂਦਾ, ਉਹਨੇ ਜਿਹੜਾ ਆਪਣੇ ਮੂਹਰੇ ਬਹਿ ਕੇ ਨਹੀਂ ਜਿਹੜਾ ਦੱਸ ਸਕਦਾ, ਉਹਨੇ ਕੋਰਟ ਦੇ ਵਿੱਚ ਕੀ ਦੱਸਣਾ ਵਾ। ਉਹ ਏਦਾਂ ਸੁਣਨਾ ਕਿ ਉਹਨੇ ਜਾ ਕੇ ਉਹ ਆ ਕਿ ਕੋਈ ਇਹਦੇ ਵਿੱਚ ਰੱਟਾ ਲਾ ਕੇ ਕੁਛ ਨਕਲੀ ਜਿਹੜਾ ਦੱਸ ਦੇਣਾ, ਠੀਕ ਆ। ਇਹ ਜਿਹੜਾ ਸੀਗਾ ਕਿ ਹੁਣ ਕਈ ਜਿਹੜੇ ਆਫਿਸ ਸੀਗੇ, ਹੁਣ ਛਾਪੇਮਾਰੀ ਵੀ ਜਿਹੜੀ ਪੈ ਰਹੀ ਆ ਕਈਆਂ ਤੇ। ਰਿਸੈਪਸ਼ਨਿਸਟ ਮੈਨੂੰ ਕਹਿੰਦੀ ਕਿ ਹੁਣ ਕਹਿੰਦੀ ਕੇਸਾਂ ਦੇ ਵਿੱਚ ਵਾਧਾ ਹੋ ਗਿਆ ਆਣਾ, ਲੋਕੀ ਦੂਜੇ ਵਕੀਲਾਂ ਤੋਂ ਜਿਹੜੇ ਲਿਆ ਰਹੇ ਆ, ਕਿਉਂ? ਉਹਨਾਂ ਨੂੰ ਡਰ ਪੈ ਗਿਆ ਕਿ ਯਾਰ ਇਹ ਲਾਅ ਆਫਿਸ ਨਾ ਬਸਟ ਹੋ ਜਾਵੇ, ਇਹ ਜਿਹੜੇ ਢਾਂਚੇ ਟੂਚੇ ਜੇ ਬਣਾ ਕੇ ਜਿਹੜੇ ਕਰਦੇ ਆ, ਬਸਟ ਨਾ ਹੋਏ। RKK ਸਟਾਈਲ ਵਾਲਾ ਜਿਹੜਾ ਸੀਗਾ, ਉਹਨਾਂ ਨੂੰ ਹੁਣ ਆਪਾਂ ਦੱਸ ਰਹੇ ਕਿ ਅੱਛਾ ਯਾਰ ਇਹ ਸਾਡੀ ਫੀਸ ਆ, ਇਹ ਬਰੀਫਿੰਗਸ ਆ, ਇਹ ਐਡੀਸ਼ਨਲ ਬਰੀਫਿੰਗਸ ਆ। ਜਿਹੜਾ ਪਹਿਲਾਂ ਸੀਗਾ ਨਾ ਕਿ ਨਹੀਂ ਜੀ ਬਰੀਫਿੰਗਸ ਦੇ ਪੈਸੇ ਲੈ ਲਏ, ਐਕਸਟਰਾ ਪੈਸੇ ਲੈ ਲਏ, ਏਦਾਂ ਉਹ ਕਹਿੰਦੀ ਹੁਣ ਆ ਕੇ ਕਹਿ ਰਿਹਾ ਕਿ ਨਹੀਂ ਕੋਈ ਪ੍ਰੋਬਲਮ ਨਹੀਂ, ਤੁਸੀਂ ਕਰੋ ਬਰੀਫਿੰਗ ਜੋ ਆ, ਕੇਸ ਤੁਹਾਡੇ ਕੋਲ ਹੀ ਲਗਾਉਣਾ ਹੈਗਾ। ਮੈਂ ਕਿਹਾ ਹੁਣ ਕਿੱਦਾਂ ਹੋਇਆ? ਹੁਣ ਜੇ ਟਰ ਕਹਿਣਾ ਵਧੀਆ ਹੋ ਗਿਆ, ਹੈ ਨਾ। ਪਹਿਲਾਂ ਤਾਂ ਮਾੜਾ ਹੁੰਦਾ ਹੈਗਾ, ਹੁਣ ਕਿੱਦਾਂ? ਹੁਣ ਭੱਜਣਾ ਪਈਆਂ ਹੋਈਆਂ ਸਾਰਿਆਂ ਨੂੰ। ਹਾਂਜੀ।
ਤੇ 2-3 ਜਾਣੇ ਜਿਹੜੇ ਨਕੰਮੇ ਆ ਜਾ ਰਹੇ, ਜਿਹੜੇ ਕਹਿੰਦੇ ਨਹੀਂ ਆਪਾਂ ਮੂੰਹ ਨਹੀਂ ਖੋਲਣਾ, ਵਕੀਲ ਫਰਾਡ ਕਰ ਦੇਵੇ, ਨੋ ਪ੍ਰੋਬਲਮ ਜਾਓ। ਡਬਲ ਟ੍ਰਿਪਲ ਗਿਣਤੀ ਦੇ ਵਿੱਚ ਵਾਪਸ ਆ ਰਿਹਾ। ਕਿਉਂ? ਕਿਉਂਕਿ ਹੁਣ ਸਾਰਿਆਂ ਨੂੰ ਇਹੀ ਪੈ ਗਿਆ ਕਿ ਯਾਰ ਇਹ ਘੱਟੋ ਘੱਟ ਐਥੀਕਲ ਅਟਰਨੀ ਤਾਂ ਹੈਗੇ ਆ, ਇਹਨਾਂ ਨਾਲ ਉਹ ਤਾਂ ਪ੍ਰੋਟੈਕਸ਼ਨ ਮਿਲਦੀ ਆ। ਠੀਕ ਆ, ਆਓ ਇਮੀਗ੍ਰੇਸ਼ਨ ਪਾਓ ਰੇਟ, ਕੋਈ ਨਹੀਂ ਮੈਂ ਦੱਸਦਾ ਕੀ ਆ, ਕਿੱਦਾਂ ਵਾ, ਕਿੱਦਾਂ ਪ੍ਰੋਸੈਸ ਹੁੰਦਾ, ਕਿੱਦਾਂ ਚੱਲਦਾ। ਠੀਕ ਆ, ਕਿੱਦਾਂ ਸਟਾਫ ਬੈਠਾ, ਕਿੱਦਾਂ ਸਵਾਲ ਜਵਾਬ ਹੁੰਦੇ ਆ। ਸੋ ਹੁਣ ਕੀ ਆ ਕਿ ਉਹੀ ਬੰਦੇ ਜਿਹੜੇ ਲੱਤ ਖਿੱਚਦੇ ਸੀ, ਬਰੀਫਿੰਗ ਕਰ ਲਈ, ਏਦਾਂ ਕਰ ਲਿਆ, ਮੇਰੇ ਭਾਈ ਕੋ ਐਸੇ ਕਰਦੀ ਆ, ਉਹ ਵਾਲੇ ਹੁਣ ਮੈਂ ਕਿਹਾ ਹੁਣ ਸਾਰਾ ਜਿਹੜਾ ਸੀਗਾ ਐਟੀਟਿਊਡ ਰਾਤੋਂ ਰਾਤ ਜਿਹੜਾ ਚੇਂਜ ਹੋ ਗਿਆ ਕਿ ਹੁਣ ਵਕੀਲ ਰੌ ਵਾਲਾ ਵਧੀਆ ਹੋ ਗਿਆ। ਹੁਣ ਟਰੰਪ ਸਾਹਿਬ ਡੰਡਾ ਲੈ ਕੇ ਆਏ ਆ, ਹੁਣ ਢੇਰਕਿਆਣਾ ਪੀਸੀ ਵਧੀਆ ਹੋ ਗਈ, ਹੁਣ ਕੋਈ ਪ੍ਰੋਬਲਮ ਨਹੀਂ। ਹੁਣ ਕਹਿੰਦੇ ਲੈ ਵੀ ਇਹਦੇ ਨਾਲ ਰਹਿਣਾ, ਇਹਦੇ ਨਾਲ ਜਿਹੜੀ ਸੇਫਟੀ ਸਿਕਿਉਰਿਟੀ ਜਿਹੜੀ ਹੈਗੀ ਆ। ਸੋ ਕਿਸੇ ਹੱਦ ਤੱਕ ਜਿਹੜੀ ਇਨਫੋਰਸਮੈਂਟ ਹੈਗੀ ਆ, ਆਪਾਂ ਉਹਨਾਂ ਅਗਰੀ ਕਰਦੇ ਆ ਕਿ ਜਿਹੜਾ ਰੂਲ ਆਫ ਲਾਅ ਹੋਣਾ ਚਾਹੀਦਾ। ਜਿਹੜੇ ਵਿੱਚ ਵਿਚਾਲੇ ਮਿਡਲ ਮੈਨ ਜਿਹੜੇ ਬੈਠੇ ਆ, ਕਹਾਣੀਕਾਰ ਜਿਹੜੇ ਬੈਠੇ ਆ, ਕਮਿਊਨਿਟੀ ਨੂੰ ਮਿਸਗਾਈਡ ਵੀ ਜਿਹੜੇ ਕਰਦੇ ਆ। ਠੀਕ ਆ, ਜਿਨ੍ਹਾਂ ਨੇ ਤੁਸੀਂ ਕਹਿ ਲਓ ਕਿ ਸਾਰਾ ਕੰਮ ਜਿਹੜਾ ਖਰਾਬ ਕੀਤਾ ਸੀਗਾ। ਕਿ ਬੰਦਾ ਇਹ ਸੋਚ ਰਿਹਾ ਕਿ ਮੈਂ ਇੰਡੀਆ ਤੋਂ ਪਤਾ ਨਹੀਂ ਖੇਤ ਵੇਚ ਕੇ ਆ ਗਿਆ ਤੇ ਅਮਰੀਕਾ ਦੇ ਵਿੱਚ ਪੱਕਾ ਹੋਣੀ ਹੈ ਕਿ ਜੇ ਗਲਤੀ ਆ ਤਾਂ ਵਕੀਲ ਦੀ ਗਲਤੀ ਆ, ਕੇਸ ਪਾਸ ਹੋਇਆ ਤਾਂ ਉਹ ਘਰਦਿਆਂ ਨੇ ਘਰ ਦੇ ਪਿੱਛੋਂ ਬੈਠੇ ਕਈ ਕਹਿ ਰਹੇ, ਕਈ ਜਿਹਦੀ ਜ਼ਬਾਨ ਵੀ ਨਹੀਂ ਖੁੱਲਦੀ, ਸਰਕਾਰੀ ਵਕੀਲ ਵੀ ਕਹਿੰਦਾ ਕਿ ਯਾਰ ਤੂੰ ਪੀਡੀ ਲੈ ਲਾ। ਉਹ ਬੰਦਾ ਕਹਿੰਦਾ ਮੈਂ ਯਾਰ ਘਰਦਿਆਂ ਤੋਂ ਕਹਿਣਾ ਲੈ, ਮੇਰੇ ਬਾਪੂ ਨੇ ਮਨਾ ਕਰਤਾ, ਮੇਰੀ ਬੇਬੇ ਨੇ ਮਨਾ ਕਰਤਾ। ਮੈਂ ਕਿਹਾ ਯਾਰ ਉਹਨਾਂ ਨੂੰ ਕੀ ਪਤਾ ਪੀਡੀ ਦਾ, ਉਹਨਾਂ ਨੇ ਪਿੱਛੋਂ ਹੀ ਘੱਲਿਆ ਪਿਆ ਨਾ ਜੀ ਪੁੱਤ ਜੀ ਨਹੀਂ ਲੈਣੀ ਪੀਡੀ। ਠੀਕ ਆ, ਤੇਰਾ ਕੱਲ ਨੂੰ ਕੇਸ ਪਾਸ ਹੋਣਾ, ਫੇਰ ਤੂੰ ਘੁੰਮਣ ਜਾਣਾ ਅਮਰੀਕਾ ਛੱਡ ਕੇ ਸਾਲ ਦੇ ਅੰਦਰ ਅੰਦਰ। ਇਹ ਮਤਲਬ ਲੋਕਾਂ ਦੀ ਐਕਸਪੈਕਟੇਸ਼ਨ ਜਿਹੜੀ ਸੀਗੀ। ਸੋ ਕੀ ਕੀਤਾ ਇਹਨੇ ਆ ਕੇ, ਹੁਣ ਇਹਨੇ ਆ ਕੇ ਪੀਡੀ ਮੈਮੋ ਚੱਕਤਾ, ਪੀਡੀ ਨਹੀਂ ਮਿਲਣੀ। ਰਾਜਕਰਨ ਜੀ ਤੁਸੀਂ ਕਿਹੜਾ ਮਜ਼ਾਕ ਕਰਦੇ ਆ। ਜਿੱਦਣ ਹੁਣ ਜਿਹੜਾ ਸੀਗਾ ਨਾ ਇਹ, ਮੈਂ ਕਿਹਾ ਪੀਡੀ ਦੀਆਂ ਰਿਕੁਐਸਟਾਂ ਵਿੱਚ ਕਿ ਯਾਰ ਪੀਡੀ ਲੈ ਦੋ, ਕੇਸ ਅੱਗੇ ਕਰ ਦੋ, ਉਹ ਕਰ ਦੋ। ਜਿਹੜਾ ਪਹਿਲਾਂ ਸੀਗਾ ਨਾ ਬੰਦਾ ਗੱਲ ਪੈਂਦਾ ਸੀ, ਲੈ ਯਾਰ ਮੇਰੀ ਤਰੀਕ ਕਿੱਦਾਂ ਅੱਗੇ ਕਰਤੀ ਜੱਜ ਨੇ, ਮੈਨੂੰ ਤਾਂ ਤਰੀਕ ਜਿਹੜੀ ਮਿਲਣੀ ਚਾਹੀਦੀ ਆ। ਹੁਣ ਨਹੀਂ, ਹੁਣ ਇਹ ਹੈਗਾ ਕਿ ਨਹੀਂ ਨਹੀਂ ਲੇਟ ਹੀ ਰਹਿਣ ਦੋ। ਕਿੱਦਾਂ ਸਾਰੇ ਮੋਸ਼ਨ ਟੂ ਐਡਵਾਂਸ ਅਡੂੰਸ ਵਾਲੇ ਭੱਜ ਗਏ ਸਾਰੇ। ਸੋ ਤੁਸੀਂ ਦੇਖੋ ਉਹਨਾਂ ਦੇ ਪਿੱਛੇ ਕੀ ਸੀਗਾ ਕਿ ਫਿਰ ਰੌਲਾ ਹੀ ਸੀਗਾ ਨਾ ਇਹਨਾਂ ਦਾ, ਏਦਾਂ ਮੇਰੀਆਂ ਮਜਬੂਰੀਆਂ, ਮੈਂ ਜੀ ਵਿਆਹ ਕਰਾਣਾ, ਮੈਂ ਫਲਾਨਾ ਕਰਾਣਾ, ਢਮਕਾਨਾ ਕਰਾਣਾ। ਉੜ ਗਏ ਸਾਰੇ। ਪੀਡੀ ਦਾ ਮੈਮੋ ਇਹਨੇ ਰਿਸਾਈਨ ਕਰਤਾ। ਸੋ ਜੂਨ 2021 ਚ ਪੀਡੀ ਮੈਮੋ ਜਿਹੜਾ ਆਇਆ ਸੀਗਾ, ਪੀਡੀ ਮੈਮੋ ਦੇ ਹੁਣ ਪੀਡੀ ਮੈਮੋ ਕਿਉਂ ਆਇਆ ਸੀਗਾ? ਕਿਉਂਕਿ ਬਾਈਡਨ ਨੇ ਇੱਕ ਐਗਜ਼ੈਕਟਿਵ ਆਰਡਰ ਜਿਹੜਾ ਇਸ਼ੂ ਕੀਤਾ ਸੀਗਾ ਕਿ ਮੈਂ ਆਪਾਂ ਇਮੀਗ੍ਰੈਂਟਾਂ ਦੀ ਜਿਹੜੀ ਮਦਦ ਕਰਨੀ ਹੈ। ਸੋ ਇਹ ਜਿਹੜਾ ਪੀਡੀ ਮੈਮੋ ਸੀਗਾ, ਇਹਦੇ ਵਿੱਚ ਕਾਫੀ ਸਾਰੇ ਜਿਹੜੇ ਕੇਸ ਸੀਗੇ, ਪੁਰਾਣੇ ਕੇਸ ਸੀਗੇ, 2020 ਉਸ ਤੋਂ ਪਹਿਲਾਂ ਵਾਲੇ ਕੇਸ ਸੀਗੇ, ਉਹ ਟਰਮੀਨੇਟ ਹੋ ਜਾਂਦੇ ਸੀਗੇ। ਜਾਂ ਬੰਦਾ ਕਹਿੰਦਾ ਸੀਗਾ ਮੈਂ ਗਾਰਡੀਅਨਸ਼ਿਪ ਲੈ ਲਈ ਆ, ਮੈਂ ਪੀਡੀ ਲੈ ਲਾਂ, ਮੇਰੀ ਵਾਵਾ ਹੋ ਗਈ, ਮੈਂ ਪੀਡੀ ਕਰ ਲਾਂ, ਹਨਾ। ਸੋ ਪੀਡੀ ਦਾ ਜਿਹੜਾ ਸੀਗਾ ਤੁਸੀਂ ਕਹ ਲਓ ਕਿ ਜਰੀਆ ਜਿਹਾ ਸੀਗਾ ਕਿ ਕੇਸ ਖਤਮ ਹੋ ਜਾਂਦਾ ਸੀਗਾ। ਇਹਦੇ ਵਿੱਚ ਕੀ ਸੀਗਾ ਕਿ ਇਹਦਾ ਬੜਾ ਲੋਕਾਂ ਨੇ ਮਜ਼ਾਕ ਬਣਾਤਾ। ਨਿਊਯਾਰਕ ਵਗੈਰਾ ਵਾਲੇ ਪਾਸੇ ਸਪੈਸ਼ਲੀ ਪੈਕੇਜ ਪੂਕੇਜ ਵਕੀਲ ਜਿਹੜੇ ਦੇਣ ਲੱਗ ਪਏ ਆ। ਠੀਕ ਆ, ਕਿਉਂ ਗੱਲ ਖੁੱਲੀ ਕਰਦੇ ਆ ਇਹ? ਕਿਉਂਕਿ ਟੈਨਸ਼ਨ ਨਹੀਂ ਕੋਈ। ਕੱਲ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਕੇ ਵੀ ਪੁੱਛਦੀ ਆ। ਪਬਲਿਕ ਇਨਫੋਰਮੇਸ਼ਨ ਜਿਹੜੀ ਹੈਗੀ ਆ, ਸਾਰਿਆਂ ਨੂੰ ਪਤਾ ਕਿ ਕਿਹੜਾ ਵਕੀਲ ਕਿੱਦਾਂ ਆਪਰੇਟ ਕਰਦਾ ਹੈਗਾ। ਹੁਣ ਇਸ ਵੇਲੇ ਸਾਰਿਆਂ ਨੂੰ ਜਿਹੜੀ ਇਹ ਸਾਰੀ ਚੀਜ਼ ਜਿਹੜੀ ਪਤਾ ਹੈਗੀ ਆ। ਜਿਹੜੀ ਸਿਰਫ ਤੇ ਸਿਰਫ ਗੱਲ ਰਹਿ ਗਈ ਆ ਕਿ ਜਾ ਕੇ ਉਹਨਾਂ ਨੇ ਫੜਨਾ ਕਿ ਨਹੀਂ ਫੜਨਾ, ਉਹਦੀ ਗੱਲ ਰਹਿ ਗਈ ਆ। ਪਹਿਲਾਂ ਇਹਨਾਂ ਵਕੀਲਾਂ ਨੂੰ ਲੱਗਦਾ ਸੀਗਾ ਕਿ ਏਦਾਂ ਨਹੀਂ ਹੋਣਾ। ਆਪਾਂ ਇੱਥੇ ਗੱਲ ਵੀ ਜਿਹੜੀ ਕਰਦੇ ਸੀਗੇ, ਲੋਕੀ ਕਹਿੰਦੇ ਸੀ ਡਰਾਈ ਜਾਂਦੇ ਆ, ਡਰਾਈ ਜਾਂਦੇ ਆ। ਅੱਜ ਕੋਈ ਦੱਸੋ ਮੈਨੂੰ ਕਿ ਡਰਾਈ ਜਾਂਦੇ ਆ ਕਿੱਦਾਂ? ਅਗਲਿਆਂ ਨੇ ਸਿੱਧੀ ਹੈਲਪਲਾਈਨ ਬਣਾ ਦਿੱਤੀ ਆ ਕਿ ਭਾਈ ਤੁਹਾਨੂੰ ਜੇ ਕੋਈ ਫਰਾਡ ਹੈਗਾ ਉਹ ਇੱਥੇ ਕਰ। ਹਾਂ, ਤੇ ਅਗਲਿਆਂ ਨੇ ਸਿੱਧਾ ਉਹ ਕਰਤਾ ਕਿ ਏਦਾਂ ਕਹਿ ਲਓ ਤੁਸੀਂ ਕਿ ਇੱਕ ਇਨਫੋਰਮੇਸ਼ਨ ਅਵੇ ਆ ਕਿ ਕੱਲ ਨੂੰ ਜਾ ਕੇ ਸਵੇਰੇ ਜਿਹੜਾ ਹੋ ਗਿਆ ਚੱਕੋ ਸਾਰੇ। ਭਾਜਣਾ ਹੁਣ ਤਾਂ ਪਈਆਂ ਕਿ ਹੁਣ ਮੈਂ ਕਿਹਾ ਇੱਕਦਮ ਹੀ ਉਹਨਾਂ ਨੂੰ ਇਹ ਹੈਗਾ ਕਿ ਇਹ ਬੰਦੇ ਸਹੀ ਸੀਗੇ, ਰੂਲ ਰੈਗੂਲੇਸ਼ਨ ਨਾਲ ਚੱਲਣ ਵਾਲੇ ਸੀਗੇ। ਤੇ ਰਿਸੈਪਸ਼ਨਿਸਟ ਕਹਿ ਰਹੀ ਕਿ ਹੁਣ ਨਹੀਂ ਕਹਿੰਦੀ, ਹੁਣ ਕਹਿੰਦੀ ਚੱਕ ਕੇ ਕਹਿੰਦੀ ਦੌੜ ਦੌੜ ਕੇ ਆ ਰਹੇ ਆ ਦੂਜੇ ਵਕੀਲਾਂ ਤੋਂ। ਮੈਂ ਕਿਹਾ ਲੈ ਦੇਖ ਲੈ, ਮੈਂ ਕਿਹਾ ਉਹੀ ਵਾਲੇ ਆ ਜਿਹੜੇ ਕਹਿੰਦੇ ਸੀਗੇ ਕਿ ਇਹ ਬੜਾ ਹਾਰਡ ਟਾਈਮ ਦਿੰਦਾ, ਏਦਾਂ ਦਿੰਦਾ, ਓਦਾਂ ਦਿੰਦਾ। ਆਹੋ, ਸਾਨੂੰ ਗਾਲਾਂ ਕੱਢਦੇ ਸੀ ਤੁਸੀਂ ਡਰਾਉਂਦੇ ਕਿਉਂ ਆ ਭਾਈ? ਹੁਣ ਤੇ ਉਹਨੇ ਸਾਈਨ ਹੁਣ ਅਸੀਂ ਕੀ ਡਰਾਉਣਾ, ਉਹ ਡਰਾਉਂਦੇ ਆ। ਸੋ ਕੀ ਕਰਦੇ ਸੀਗੇ ਕਿ ਕੇਸ ਦੀ ਵੇਟ ਕਰਦੇ ਸੀਗੇ, ਨਾਲ ਵਿਆਹ ਕੀਤਾ ਹੁੰਦਾ ਸੀਗਾ, ਲੱਤ ਫਸਾਈ ਹੁੰਦੀ ਸੀਗੀ। ਵੇਟ ਤਾਂ ਕਰਦੇ ਸੀਗੇ ਕਿ ਪਹਿਲਾਂ ਨਾ ਕੇਸ ਦਾ ਛੇਤੀ ਹੋ ਜਾਣਾ, ਜੇ ਛੇਤੀ ਹੋ ਗਿਆ ਤਾਂ ਠੀਕ ਆ, ਫਿਰ ਵਿਆਹ ਵੀ ਨਹੀਂ, ਜੇ ਕੇਸ ਫੇਲ ਹੋ ਗਿਆ ਤੇ ਵਿਆਹ ਵਾਲੇ ਪਾਸੇ ਜਿਹੜਾ ਚੱਲ ਜਾਣਾ। ਤੇ ਕਾਫੀ ਸਾਰੇ ਜਿਹੜੇ ਸੀਗੇ ਝੂਠੇ ਜਿਹੜੇ ਕੇਸ ਜਿਹੜੇ ਵਾਵਾ ਉਹਦੇ ਲਾ ਦਿੰਦੇ ਸੀਗੇ, ਹਨਾ। ਟਰੰਪ ਸਾਹਿਬ ਜੇ ਤੁਸੀਂ ਸੁਣ ਰਹੇ ਹੈਗੇ ਆ, ਬੁਲਾਓ ਮੈਨੂੰ, ਹਨਾ। ਮੈਂ ਕਿਹਾ ਤੁਹਾਡੇ ਫੇਵਰ ਦੀ ਗੱਲ ਕਰੂੰਗਾ, ਤੁਹਾਨੂੰ ਦੱਸੂਗਾ ਸਾਰਾ ਇਮੀਗ੍ਰੇਸ਼ਨ ਕਿੱਦਾਂ ਸੁਧਾਰਨੀ ਆ, ਕਿੱਦਾਂ ਕੀ ਹੋਣਾ ਚਾਹੀਦਾ, ਕੋਈ ਪ੍ਰੋਬਲਮ ਨਹੀਂ ਹੈਗੀ, ਹਨਾ। ਤਾਂ ਕਰਕੇ ਲੋਕੀ ਯਾਰ ਏਦਾਂ ਦੱਸੀ ਜਾਂਦਾ, ਉਦਾਂ ਦੱਸੀ ਜਾਂਦਾ। ਕਿਉਂਕਿ ਸ਼ੁਰੂ ਤੋਂ ਜਿਹੜਾ ਸੀਗਾ ਡੇ 1 ਤੋਂ ਰੂਲ ਰੈਗੂਲੇਸ਼ਨ ਦੇ ਨਾਲ ਹੀ ਚੱਲੇ ਆ। ਸੋ ਹੁਣ ਕੀ ਸੀਗਾ ਕਿ ਵਾਵਾ ਦੇ ਜਿਹੜੇ ਸੀਗੇ ਸਿੱਧਾ ਹੀ ਉਹ ਪਿਆ ਹੈ ਕਿ ਵਕੀਲ ਤਾਂ ਉਹਨੂੰ ਮੈਂ ਕਿਹਾ ਯਾਰ ਬੰਦਾ ਆਇਆ ਨਹੀਂ, ਕਹਿੰਦਾ ਸੀ ਅਪੀਲ ਲਾਣੀ ਆ।
ਉਹ ਅੱਗੋਂ ਫੋਨ ਕਰਕੇ ਕਹਿ ਰਿਹਾ ਕਿ ਲੈ ਮੈਂ ਤਾਂ ਕਹਿੰਦਾ ਵਾਵਾ ਦਾ ਕੇਸ ਲਾਤਾ। ਮੈਂ ਕਿਹਾ ਲੈ ਦੇਖ ਲਾ। ਸੋ ਕਮਿਊਨਿਟੀ ਨੇ ਸੀਗਾ ਕਿ ਵਾਵਾ ਦਾ ਕੇਸ ਕਿੱਦਾਂ ਸਾਊਥ ਅਮਰੀਕਨ ਅਫਰੀਕਨ ਅਮਰੀਕਨ ਕਈਆਂ ਨੇ ਜਿਹੜੇ ਸੀਗੇ ਲੋ ਇਨਕਮ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਪੈਸੇ ਦੇ ਕੇ ਨਿਊਯਾਰਕ ਦਾ ਬੰਦੇ ਬੰਦੇ ਵੀ ਫੜੇ ਆ, ਵਿਆਹ ਵਿਊ ਦੀ ਸੌਦੇਬਾਜ਼ੀਆਂ ਜਿਹੜੀਆਂ ਕਰਾਉਂਦੇ ਸੀਗੇ ਹਨਾ। ਸੋ ਇਹ ਜਿਹੜਾ ਕੰਮ ਚਲਾਇਆ ਸੀ, ਮੈਂ ਕਿਹਾ ਯਾਰ ਇਹਦੇ ਵਿੱਚ ਵਕੀਲੀ ਵਾਲਾ ਕੰਮ ਜਿਹੜਾ ਕਿੱਥੇ ਰਹਿ ਗਿਆ। ਕਿ ਸਿੱਧਾ ਹੀ ਜਿਹੜਾ ਫਰਾਡ ਹੀ ਹੋ ਗਿਆ ਪੈਕੇਜ ਡੀਲ। ਉਹਨਾਂ ਨੇ ਹੁਣ ਕੀ ਕੀਤਾ, ਉਹਨਾਂ ਨੇ ਟਰੈਕ ਜਿਹੜਾ ਕਿੱਦਾਂ ਕੀਤਾ, ਉਹਨਾਂ ਨੇ ਟਰੈਕ ਕੀਤਾ ਕਿ ਨੰਬਰ ਆਫ ਐਪਲੀਕੇਸ਼ਨ, ਕਿ ਨਿਊਯਾਰਕ ਤੋਂ ਇੰਨੀਆਂ ਜ਼ਿਆਦਾ ਕਿਉਂ ਚੱਲ ਗਈਆਂ ਐਪਲੀਕੇਸ਼ਨਾਂ, ਕਿ ਹਰੇਕ ਬੰਦਾ ਵਾਵਾ ਹੀ ਜਿਹੜਾ ਕਰ ਰਿਹਾ। ਤੇ ਉਹਨਾਂ ਨੇ ਜਿਹੜਾ ਸੀਗਾ ਤਾਂ ਕਰਕੇ ਉਹਨਾਂ ਨੇ ਹੁਣ ਜਿਹੜੇ ਰੀਓਪਨ ਜਿਹੜੇ ਕਰਨੇ ਸ਼ੁਰੂ ਕਰਤੇ ਵਾਵਾ ਵਾਲੇ ਜਿਹੜੇ ਕੇਸ ਸੀਗੇ। ਠੀਕ ਹੈ, ਓਕੇ। ਸੋ ਇਹ ਵਾਵਾ ਵਾਲਾ ਗਾਰਡੀਅਨ ਵਾਲਾ ਜਿਹੜਾ ਕੀ ਸਿਸਟਮ ਸੀਗਾ ਕਿ ਪੀਡੀ ਮਿਲ ਜਾਂਦੀ ਸੀਗੀ, ਪੀਡੀ ਦੇ ਕਰਕੇ ਜਿਹੜਾ ਚੱਲਦਾ ਸੀਗਾ। ਸੋ ਟਰੰਪ ਨੇ ਕੀ ਕੀਤਾ ਕਿ ਉਹਨੇ ਹੁਣ ਕਹਿਤਾ ਕਿ ਪੀਡੀ ਨਹੀਂ ਦੇਣੀ, ਪੀਡੀ ਵਾਲਾ ਮੈਮੋ ਇਹਨੇ ਕੈਂਸਲ ਕਰਤਾ। ਉਹ ਕਹਿੰਦਾ ਕਿ ਜਿਹੜੀ ਪੀਡੀ ਹੈਗੀ ਆ ਸਿਰਫ ਸਰਕਾਰੀ ਵਕੀਲ ਆਫਰ ਕਰੂਗਾ, ਜੱਜ ਉਹਨੂੰ ਪੁੱਛ ਵੀ ਨਹੀਂ ਸਕਦਾ ਕਿ ਤੂੰ ਪੀਡੀ ਦੇਣੀ ਆ ਕਿ ਨਹੀਂ ਦੇਣੀ ਆ। ਇਹ ਇੰਨਾ ਚੇਂਜ ਕਰਤਾ। ਹਾਂ, ਕਿ ਉਹ ਕਹਿੰਦਾ ਕਿ ਜੱਜ ਨੇ ਕਹਿੰਦਾ ਜੇ ਜੱਜ ਉਹਨੂੰ ਪੁੱਛ ਰਿਹਾ ਨਾ ਤਾਂ ਜੱਜ ਉਹਨੂੰ ਕਨਵਿੰਸ ਕਰ ਰਿਹਾ ਕਿ ਤੂੰ ਪੀਡੀ ਦੇ ਦੇ, ਪੀਡੀ ਜਿਹੜੀ ਨਹੀਂ ਦੇਣੀ। ਕਿਉਂਕਿ ਜਿਹੜਾ ਸਰਕਾਰੀ ਵਕੀਲ ਆ ਉਹ ਇਨੀਸ਼ੀਏਟ ਕਰੂਗਾ, ਉਹ ਡਿਸਾਈਡ ਕਰੂਗਾ, ਉਹ ਪਹਿਲਾਂ ਕਹੂਗਾ ਕਿ ਪੀਡੀ ਦੇਣੀ ਆ ਕਿ ਨਹੀਂ ਦੇਣੀ ਆ। ਸੋ ਸਰਕਾਰੀ ਵਕੀਲ ਵੱਲੋਂ ਜਿਹੜਾ ਉਪਰਾਲਾ ਜਿਹੜਾ ਹੋਣਾ ਚਾਹੀਦਾ। ਜਿਹੜੇ ਵੀ ਕੇਸ ਹੈਗੇ ਆ ਜਿਹਦੇ ਵਿੱਚ ਜੱਜਾਂ ਨੇ ਜਿਹੜੀ ਕਹਿ ਲਓ ਤੁਸੀਂ ਇੱਕ ਫੇਵਰ ਕਰਕੇ ਕਿਸੇ ਨੂੰ ਪੀਡੀ ਜਿਹੜੀ ਦਿੱਤੀ ਸੀਗੀ, ਉਹ ਪੀਡੀਆਂ ਜਿਹੜੀਆਂ ਸੀਗੀਆਂ ਵਾਪਸ ਜਿਹੜੀਆਂ ਸਰਕਾਰੀ ਵਕੀਲ ਲੈ ਸਕਦੇ ਆ ਮੋਸ਼ਨ ਟੂ ਰੀਓਪਨ ਕਰਕੇ ਜਾਂ ਅਪੀਲ ਕਰਕੇ। ਤੇ ਟਰੰਪ ਨੇ ਬੇਸਿਕਲੀ ਕਿਹਾ ਕਿ ਕੇਸ ਖਾਰਜ ਨਹੀਂ ਕੋਈ ਕਰਨਾ। ਅੱਛਾ, ਹਾਂਜੀ। ਸੋ ਹੁਣ ਕੀ ਸੀਗਾ ਕਿ ਇਹਦਾ ਮਤਲਬ ਕੀ ਹੁੰਦਾ, ਇਹਦਾ ਮਤਲਬ ਇਹ ਹੁੰਦਾ ਕਿ ਯੂ ਵੀਜ਼ਾ, ਵਾਵਾ, ਗਾਰਡੀਅਨਸ਼ਿਪ, ਠੀਕ ਆ, ਇਹਦੇ ਵਿੱਚ ਬੇਸਿਕਲੀ ਜਿਹੜਾ ਕੀ ਸੀਗਾ ਕਿ ਲੋਕੀ ਕਹਿੰਦੇ ਸੀ ਕਿ ਇੱਧਰ ਨੂੰ ਰਾਹ ਲੱਭ ਗਿਆ, ਹੁਣ ਪੀਡੀ ਲੈ ਲੈਂਦੇ ਆ, ਕੇਸ ਜਿਹੜਾ ਡਿਸਮਿਸ ਕਰ ਲੈਂਦੇ ਆ, ਹਨਾ। ਅੱਛਾ, ਰਾਜ ਕਰਨ ਜੀ ਇਹਦੇ ਵਿੱਚ ਸਾਨੂੰ ਹਾਰਡ ਟਾਈਮ ਕੀ ਮਿਲਦਾ ਹੈਗਾ ਕਿ ਇਹਦੇ ਵਿੱਚ ਪੈ ਜਾਂਦਾ ਮਿਡਲਮੈਨ, ਜਿਹੜਾ ਫਰਾਡੀਆ ਬੰਦਾ, ਸਕੀਮਾਂ ਲਵਾਉਣ ਵਾਲਾ, ਵਿਆਹ ਵਾਲੀਆਂ। ਉਹਨਾਂ ਨੇ ਹੁਣ ਕੀ ਸੀਗਾ ਕਿ ਜਿਹੜੇ ਇਹ ਹੈਗੇ ਆ ਕਹਾਣੀਕਾਰ ਜਾਂ ਇਹ ਕੋਰਟ ਦੇ ਵਿੱਚ ਨਹੀਂ ਜਾ ਸਕਦੇ, ਲਾਇਸੈਂਸ ਨਹੀਂ ਇਹਨਾਂ ਕੋਲ ਹੈਗਾ। ਹਾਂਜੀ। ਇਹਨਾਂ ਨੇ ਏਦਾਂ ਧੂਣੀ ਕਮਾਈ ਹੁੰਦੀ ਸੀਗੀ ਕਲਾਇੰਟਾਂ ਦੀ, ਤੇ ਵਕੀਲਾਂ ਨੂੰ ਇੰਨਾ ਕੁ ਪਰੇਸ਼ਾਨ ਕੀਤਾ ਹੁੰਦਾ ਹੈਗਾ ਕਿ ਵਕੀਲ ਨੂੰ ਰੱਖਿਆ ਪੀਡੀ ਲੈਣ ਲਈ, ਨਹੀਂ ਪੀਡੀ ਲਿਆ, ਪੀਡੀ ਲਿਆ। ਮੈਂ ਕਿਹਾ ਉਹ ਵੀ ਫਿਰ ਉੱਤੋਂ ਹੀ ਕਰਾ ਲਾ, ਕਿੱਦਾਂ ਕੋਰਟ ਨਹੀਂ ਜਾ ਸਕਦਾ ਉਹ। ਸੋ ਹੁਣ ਇਹ ਆ ਕਿ ਪੀਡੀ ਵਾਲਾ ਜਿਹੜਾ ਸਿਸਟਮ ਹੀ ਉਹਨਾਂ ਨੇ ਉਡਾਤਾ। ਸਰਕਾਰ ਡਿਸਾਈਡ ਕਰੂਗੀ, ਲਿਆਓ ਗਾਰਡੀਅਨਸ਼ਿਪ, ਪਰ ਪੀਡੀ ਦੇਣੀ ਹੈ ਕਿ ਨਹੀਂ ਦੇਣੀ ਹੈ ਸਰਕਾਰੀ ਵਕੀਲ ਦੇ ਹੱਥਾਂ 'ਚ। ਉਹ ਖੜ ਗਿਆ ਕਿ ਨਹੀਂ ਮੈਂ ਨਹੀਂ ਪੀਡੀ ਦੇਣੀ, ਨਹੀਂ ਉਧਰਲੇ ਪਾਸੇ ਜਾਣਾ। ਰਿਮੂਵਲ ਜਿਹੜਾ ਕੇਸ ਜਿਹੜਾ ਪ੍ਰੋਸੀਡਿੰਗ ਹੈਗੀ ਆ ਉਹਦੇ ਨਾਲ ਹੀ ਜਿਹੜਾ ਅੱਗੇ ਆਪਣਾ ਜਾਣਾ ਪੈਣਾ। ਠੀਕ ਹੈ। ਸੋ ਆਹ ਚੀਜ਼ ਜਿਹੜੀ ਹੁਣ ਚੇਂਜ ਜਿਹੜੀ ਤੁਸੀਂ ਮੇਜਰ ਹੋਈ ਆ, ਸੋ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਵੇਖ ਕੇ ਜੇ ਇਕੱਠੇ ਕਰਦੇ ਹੋ, ਤੁਸੀਂ ਵੇਖੋ ਕਿ ਕਿੱਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਇਹ ਜਾ ਰਹੀਆਂ। ਜੀ। ਸੋ ਬਹੁਤ ਵੱਡੀਆਂ ਜਿਹੜੀਆਂ ਤਬਦੀਲੀਆਂ, ਚੇਂਜਿਸ ਜਿਹੜੀਆਂ ਆ ਉਹ ਆ ਰਹੀਆਂ ਆ। ਤੇ ਇਸ ਮੈਮੋ ਨੇ ਪੀਡੀ ਦਾ ਵੀ ਕੰਮ ਇੱਕ ਹਿਸਾਬ ਦੇ ਨਾਲ ਚੱਕਤਾ। ਜਿਹੜੇ ਉਹ ਲੋਕ ਉਦੋਂ ਨਾ ਕਰਦੇ ਸੀ ਵੀ ਪੀਡੀ ਮੈਨੂੰ ਨਹੀਂ ਚਾਹੀਦੀ, ਉਹ ਹੁਣ ਕਈ ਜਿਹੜੇ ਉਹ ਕਹਿਣਗੇ ਵੀ ਭਾਈ ਪੀਡੀ ਜਿਹੜੀ ਉਹ ਲੈ ਦਿਓ। ਪਰ ਇਹ ਹੁਣ ਸਰਕਾਰੀ ਵਕੀਲ ਦੇ ਹੱਥ ਦੇ ਵਿੱਚ ਜਿਹੜਾ ਉਹ ਰਹੂਗਾ ਵੀ ਉਹ ਇਹਨਾਂ ਨੂੰ ਪੀਡੀ ਦੇਣਾ ਚਾਹੁੰਦਾ ਆ, ਆਫਰ ਕਰਨਾ ਚਾਹੁੰਦਾ ਆ ਜਾਂ ਨਹੀਂ। ਸੋ ਇਮੀਗ੍ਰੇਸ਼ਨ ਦੇ ਜਿਹੜੇ ਜੱਜਿਸ ਦਾ ਵੀ ਫਿਰ ਰਵੱਈਆ ਹੁਣ ਬਦਲੂਗਾ ਓਬਵੀਅਸਲੀ। ਫਿਰ ਜੱਜਿਸ ਦਾ ਰਵੱਈਆ ਵੀ ਬਦਲੂਗਾ। ਜੱਜਿਸ ਤੋਂ ਮਤਲਬ ਪਾਵਰ ਹੀ ਖੋਲੀ ਉਹਨਾਂ ਨੇ ਕਿ ਤੁਸੀਂ ਸੁਜੈਸਟ ਹੀ ਨਹੀਂ ਕਰ ਸਕਦੇ। ਜੇ ਤੁਸੀਂ ਸੁਜੈਸਟ ਕੀਤਾ ਤੇ ਉਹ ਪ੍ਰੋਬਲਮ ਆ, ਠੀਕ ਆ। ਵਿਦ ਹੋਲਡਿੰਗ ਜਾਂ ਉਹ ਕਈ ਵਾਰੀ ਜੱਜ ਸੀਗਾ ਕਹਿੰਦਾ ਬੰਦੇ ਦਾ ਕੇਸ ਵਾਲਿਆਂ ਨੂੰ ਮੈਂ ਵਿਦ ਹੋਲਡਿੰਗ ਦੇ ਦਿੰਦਾ। ਉਹਨਾਂ ਨੇ ਬੇਸਿਕਲੀ ਉਹੀ ਕਿਹਾ ਕਿ ਇਹ ਜਿਹੜੀਆਂ ਚੀਜ਼ਾਂ ਸਰਕਾਰ ਪਹਿਲਾਂ ਆਫਰ ਕਰੂਗੀ, ਤੁਸੀਂ ਖੁਦ ਨਹੀਂ ਜਿਹੜਾ ਕਰ ਸਕਦੇ ਹੈਗੇ। ਠੀਕ ਹੈ। ਸੋ ਉਹ ਸਿਰਫ ਤੇ ਸਿਰਫ ਜਿਹੜੇ ਆ ਉਹ ਉਹਨਾਂ ਦੇ ਹਿਸਾਬ ਦੇ ਨਾਲ ਹੀ ਆ, ਵੀ ਵਕੀਲ ਦੇ ਹਿਸਾਬ ਦੇ ਨਾਲ, ਸਰਕਾਰੀ ਵਕੀਲ ਦੇ ਹਿਸਾਬ ਦੇ ਨਾਲ ਆ। ਤੇ ਜਿਹੜੀ ਅੱਗੇ ਤੁਸੀਂ ਦੱਸਦੇ ਰਹੇ ਵੀ ਡਾਕੂਮੈਂਟਸ ਦੇ ਪਿੱਛੇ ਬਹੁਤ ਜਾਂਦੇ ਸੀ, ਉਹ ਸਾਰੀਆਂ ਚੀਜ਼ਾਂ ਆ ਵੀ ਸੇਮ ਸਟੋਰੀਆਂ, ਉਹ ਸਾਰੀਆਂ ਚੀਜ਼ਾਂ ਮਤਲਬ ਉਹਨਾਂ ਕੇਸਾਂ ਦੇ ਵਿੱਚ ਵੀ ਹੋਰ ਵਾਧਾ ਹੋਊਗਾ, ਉਹਦੇ ਵਿੱਚ ਹੋਰ ਵੀ ਸਖਤੀ ਦੀ ਆਸ ਆ। ਉਹ ਪਤਾ ਨਹੀਂ, ਇੰਡੀਆ ਹਸਪਤਾਲ ਜੇ ਬਣੇ ਹੋਏ ਆ ਕੋਈ ਆਪਣੇ। ਜ਼ਿਆਦਾਤਰ ਕੀ ਆ ਕਿ ਹਰੇਕ ਡਾਕਟਰ ਦੇ ਜਿਹੜਾ ਟਾਈਪੋ, ਸਪੈਲਿੰਗ ਮਿਸਟੇਕ, ਜੱਜ ਕੀ ਵੇਖ ਰਿਹਾ ਕਿ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਢਾਂਚੇ ਸਿਮਿਲਰ ਆ, ਡਾਕਟਰ ਦੀਆਂ ਲੈਟਰਾਂ ਦੇ ਲੈਂਗੁਏਜ ਜਿਹੜੀ ਸਿਮਿਲਰ ਆ। ਸੁਜੈਸ਼ਨ ਇਹ ਹੁੰਦਾ ਕਿ ਵਿੱਚ ਮਤਲਬ ਇਹ ਤੋਂ ਐਂ ਲੱਗਦਾ ਵੇਖਣ ਨੂੰ ਕਿ ਵਿੱਚ ਵਿਚਾਲੇ ਕੋਈ ਵਿਚੋਲੇ ਜਿਹੜੇ ਹੁੰਦੇ ਆ ਆਪਣੇ ਇੰਡੀਆ ਪੇਪਰ ਜਿਹੜੇ ਤਿਆਰ ਕਰਦੇ ਆ, ਉਹ ਹਸਪਤਾਲਾਂ ਦੇ ਬਿਹਾਫ ਤੇ ਵੀ ਲੈਟਰਾਂ ਜਿਹੜੀਆਂ ਲਿਖੀ ਜਾਂਦੇ ਆ। ਇਹ ਸੁਜੈਸ਼ਨ ਜਿਹੜਾ ਮਿਲਦਾ ਕਿ ਲੱਗਦਾ ਨਹੀਂ ਕਿ ਡਾਕਟਰ ਵਾਲੀਆਂ ਕਈ ਵਾਰੀ ਉਹ ਜਿਹੜੇ ਉਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਰਨ ਕਰਕੇ ਜਿਹੜੇ ਵੇਖਦੇ ਆ ਤੇ ਡਾਕਟਰ ਦਾ ਨਾਮ ਨਹੀਂ ਆਉਂਦਾ,
ਤੇ ਕਈ ਜਿਹੜੇ ਜੱਜ ਆ ਹੁਣ ਉਹ ਕਹਿੰਦੇ ਆ ਕਿ ਡਾਕਟਰ ਆ ਕੇ ਗਵਾਹੀ ਦੇਵੇ, ਤੇ ਉਦੋਂ ਬੰਦਾ ਕਹਿੰਦਾ ਕਿ ਬਹਾਨੇ ਮਾਰਦਾ ਕਿ ਡਾਕਟਰ ਨੇ ਗਵਾਹੀ ਨਹੀਂ ਜਿਹੜੀ ਦੇਣੀ ਹੈਗੀ। ਉਹ ਚੀਜ਼ ਜਿਹੜੀ ਹੈਗੀ ਆ, ਉਹ ਚੀਜ਼ ਵੱਲ ਜਿਹੜਾ ਸੈਂਟ ਐਨਾ ਕੋਰਟ ਦੇ ਵਿੱਚ ਖਾਸ ਕਰਕੇ ਜਿਹੜਾ ਸੀਗਾ ਉਧਰ ਨੂੰ ਗੱਲ ਜਿਹੜੀ ਫੁੱਲ ਜਿਹੜੀ ਉਧਰ ਨੂੰ ਹੈਗੀ ਆ। ਟਕੋਮਾ ਵੱਲ ਜਿਹੜੇ ਡਿਟੇਨ ਕੇਸ ਜਿਹੜੇ ਸੀਗੇ ਆਪਣੇ ਨਾਲ ਕਈ ਵਾਰੀ ਉਹ ਹੋਈ ਆ, ਤੇ ਉਹ ਬੇਸਿਕਲੀ ਕਹਿੰਦਾ ਕਿ ਡਾਕਟਰ ਕੋ ਗਵਾਹੀ ਕਰਾ ਲਓ ਤੇ ਕੇਸ ਪਾਸ ਕਰਾ ਲਓ, ਤੇ ਡਾਕਟਰ ਜੇ ਨਹੀਂ ਆਊਗਾ ਤੇ ਨਹੀਂ, ਤੇ ਉਹ ਲੈਟਰਾਂ ਲੂਟਰਾਂ ਜਿਹੜੀਆਂ। ਸੋ ਬੇਸਿਕਲੀ ਕੀ ਸੀਗਾ ਕਿ ਜਿਹੜਾ ਸਿੰਪਲ ਕਿ ਇੰਡੀਆ ਦੀ ਫੋਟੋ ਕਿਉਂ ਨਹੀਂ ਹੈਗੀ, ਫੋਨ ਗਵਾਚ ਗਿਆ, ਉੱਥੇ ਮੈਂ ਖਿੱਚੀ ਨਹੀਂ ਸੀਗੀ। ਡਾਕਟਰ ਕਿਉਂ ਨਹੀਂ ਆਇਆ, ਡਾਕਟਰ ਕਹਿੰਦਾ ਮੈਂ ਨਹੀਂ ਕਰਨੀ। ਓਰੀਜਨਲ ਲੈਟਰ ਕਿਉਂ। ਸੋ ਕੀ ਸੀਗਾ ਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਹੁਣ ਬਹੁਤ ਜ਼ਿਆਦਾ, ਕਿਉਂਕਿ ਗਿਣਤੀ ਦੇ ਵਿੱਚ ਲੋਕੀ ਜਿਹੜੇ ਆਏ ਸੀਗੇ, ਤੇ ਪ੍ਰੋਬਲਮ ਜਿਹੜੀ ਇਹ ਸੀਗੀ ਕਿ ਕਾਫੀ ਜਿਹੜਾ ਵਿੱਚ ਫਰਾਡ ਜਿਹੜਾ ਵੱਧ ਗਿਆ ਸੀਗਾ, ਤੇ ਲੈਟਰਾਂ ਕਈਆਂ ਨੇ ਫੋਟੋਸ਼ਾਪ ਕੀਤੀਆਂ, ਡਾਕਟਰ ਦੇ ਜਿਹੜੇ ਉਹ ਸੀਗੇ ਉਹ ਫੋਟੋਸ਼ਾਪ ਵਗੈਰਾ ਜਿਹੜੇ ਕੀਤੇ ਆ। ਸੋ ਇਹ ਕੋਰਟ ਇਹ ਕੀ ਸੀਗਾ ਕਿ ਸਰਕਾਰੀ ਵਕੀਲਾਂ ਦੇ ਕਾਈਂਡ ਆਫ ਹੱਥ ਤੁਸੀਂ ਜਿਹੜੇ ਸਰਕਾਰਾਂ ਨੇ ਬੰਨੇ ਹੋਏ ਸੀਗੇ, ਤੇ ਟਰੰਪ ਨੇ ਆ ਕੇ ਜਿਹੜਾ ਬੇਸਿਕਲੀ ਸੀਗਾ ਕਿ ਉਹ ਹੱਥ ਖੋਲਤੇ ਆ ਕਿ ਚੱਕੋ ਇਹਨਾਂ ਨੂੰ। ਤੇ ਕੀ ਨਵੇਂ ਹੋਰ ਇਮੀਗ੍ਰੇਸ਼ਨ ਦੇ ਜੱਜਸ ਵਗੈਰਾ ਦੀ ਵੀ ਹਾਇਰਿੰਗ ਜਿਹੜੀ ਉਹ ਹੋ ਰਹੀ ਆ ਜਾਂ ਹੋਊਗੀ? ਕੋਈ ਫਰਕ ਪਊਗਾ? ਤੁਹਾਨੂੰ ਕੀ ਲੱਗਦਾ ਇਸ ਚੀਜ਼ ਦੇ ਵਿੱਚ ਕੀ ਕਿੱਦਾਂ ਦਾ ਅਸਰ ਜਿਹੜਾ ਹੋਊਗਾ? ਕੰਮ ਤੇਜ਼ ਹੋਊਗਾ, ਸਲੋ ਹੋਊਗਾ, ਕਿੱਦਾਂ ਦਾ ਤੁਹਾਨੂੰ ਆਸ ਹੈਗੀ ਹੈ ਇਸ ਪੂਰੇ ਕ੍ਰੈਕਡਾਊਨ ਤੋਂ ਬਾਅਦ 'ਚ? ਦੇਖੋ ਏਦਾਂ ਹੁੰਦਾ ਕਿ ਜਿਹੜੇ ਹੁਣ ਗਾੜਾ ਜਿੱਦਾਂ ਹੁਣ ਮੰਨ ਲਓ ਸੈਨ ਫਰਾਂਸਿਸਕੋ ਕੇਸ ਪਾਸ ਹੋ ਰਹੇ ਆ, ਕੌਂਕਰਡ ਹੋ ਰਹੇ ਆ, ਉੱਧਰ ਹੋ ਰਹੇ ਆ। ਸੋ ਜਿਹੜੇ ਇਹ ਸਰਕਾਰਾਂ ਹੁੰਦੀਆਂ ਕੀ ਕਰਦੀਆਂ ਕਿ ਇੱਥੇ ਆਪਣੇ ਬੰਦੇ ਭੇਜਦੀਆਂ ਜਿਹੜੀਆਂ ਰਾਈਟ ਵਿੰਗ ਸੋਚ ਵਾਲੇ ਰੱਖਦੇ ਆ, ਥੋੜੇ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਰੱਖਦੇ ਆ, ਠੀਕ ਆ। 2-4 ਜੱਜ ਜਿਹੜੇ ਬਿਲਕੁਲ ਉੱਥੇ ਸਟ੍ਰਿਕਟ ਹੁੰਦੇ ਸੀਗੇ, ਪਰ ਬਾਕੀ ਜਿਹੜੇ ਜੱਜ ਸੀਗੇ ਉਹ ਥੋੜੇ ਤੁਸੀਂ ਕਹਿ ਲਓ ਕਿ ਇੰਨੇ ਸਟ੍ਰਿਕਟ ਜਿਹੜੇ ਨਹੀਂ ਸੀਗੇ। ਸੋ ਜਿਹੜਾ ਚੇਂਜ ਇਹ ਹੋਊਗਾ ਹਾਇਰਿੰਗ ਕਿ ਉਹਨੂੰ ਵਧਾ ਦਿਓ ਤੁਸੀਂ, ਉਹਦੇ ਵਿੱਚ 50% ਤੁਸੀਂ ਜੱਜ ਏਦਾਂ ਦੇ ਲੈ ਕੇ ਆਓ ਜਿਹੜੇ ਕਿ ਬਿਲਕੁਲ ਸਟ੍ਰਿਕਟ ਜਿਹੜੇ ਹੈਗੇ ਆ, ਤੇ ਇਹ ਚੀਜ਼ਾਂ ਦਾ ਵੀ ਜਿਹੜਾ ਉਹ ਮਾਹੌਲ ਜਿਹੜਾ ਚੇਂਜ ਹੋ ਜਾਊਗਾ। 4 ਸਾਲ ਜਿਹੜਾ ਹੈਗਾ ਉਹ ਬਹੁਤ ਇਨਫ ਟਾਈਮ ਹੈਗਾ ਜਿਹੜਾ। ਤੇ ਗੱਲ 4 ਸਾਲਾਂ ਦੀ ਨਹੀਂ, ਇਸ ਤੋਂ ਪਹਿਲਾਂ ਵੀ ਜਿਹੜੇ 4 ਸਾਲ ਆਇਆ ਸੀਗਾ, ਜਿਹੜੇ ਬੰਦੇ ਦੀ ਇਮੀਗ੍ਰੇਸ਼ਨ ਟੀਮ ਸੀਗੀ ਇਹਨੇ ਉਹੀ ਵਾਲੀ ਜਿਹੜੀ ਚੈੱਕ ਕੀਤੀ ਹੈ। ਤਾਂ ਕਰਕੇ ਤੁਸੀਂ ਦੇਖੋ ਆਂਦੇ ਹੀ ਇਹਨੇ ਪਹਿਲੇ ਡੇ 1 ਤੋਂ ਹੀ ਪੂਰਾ ਪਲਾਨ ਸੀਗਾ ਕਿ ਜਦ ਤੱਕ ਕੋਰਟ ਨੇ ਇੰਟਰਵੀਨ ਕਰਨਾ ਤਦ ਤੱਕ ਇਹਨਾਂ ਨੇ ਸਫਾਈ ਵੀ ਕਰ ਦੇਣੀ ਲੋਕਾਂ ਦੀ, ਹਨਾ। ਜੀ ਜੀ ਬਿਲਕੁਲ। ਹਾਂਜੀ ਜੀ। ਇੱਕ ਮੈਂ ਫਨੀ ਤੁਹਾਨੂੰ ਮੈਂ ਚੀਜ਼ ਦੱਸਦਾ ਕਿੱਦਾਂ। ਨਾਲ ਮੇਰਾ ਟਿਕਟੌਕ ਦਾ ਲਾਈਵ ਜਿੱਦਾਂ ਚੱਲ ਰਿਹਾ ਨਾ ਹੁਣ, ਕਈ ਮਜ਼ੇ ਪਏ ਆ ਵਿੱਚ ਨਾ, ਜਿਹੜੇ ਲੈ ਵੀ ਏਦਾਂ ਟਰੰਪ ਦਾ ਚਮਚਾ ਏਦਾਂ ਫਲਾਣੇ ਹੋਣਾ ਕਈ। ਹੁਣ ਮੈਂ ਕਿਹਾ ਮਜ਼ੇ ਪਏ ਆ। ਟਰੰਪ ਦੇ ਚਮਚੇ ਨੂੰ ਕੀ ਕਹਿਣਾ, ਉਹ ਭਾਈ ਰਿਐਲਿਟੀ ਹੈ। ਮਜ਼ੇ ਪਤਾ ਕਿੱਦਾਂ ਪਏ ਆ ਹੁਣ, ਡੰਡਾ ਜਿਉਂ ਪੈਣਾ ਵਾ। ਸੋ ਏਦਾਂ ਕਿ ਦੇਖੋ ਆਪ ਹਾਂ, ਕਿਉਂਕਿ ਕਿੱਦਾਂ ਕਿ ਇਹ ਹੁਣ ਸਾਡੇ ਕੋਲ, ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਐਨੋਨਿਮਿਟੀ ਨਹੀਂ ਹੈਗੀ, ਤੁਹਾਨੂੰ ਪਤਾ ਮੈਂ ਕੌਣ, ਮੈਂ ਕਿੱਥੇ ਰਹਿਣਾ, ਕਿੱਥੇ ਮੇਰਾ ਆਫਿਸ ਆ, ਰਾਜ ਕਰਨ ਜੀ ਕੌਣ ਹੈ, ਇਹ ਸਾਡਾ ਪਤਾ। ਜਦੋਂ ਬੰਦਾ ਇੰਟਰਨੈਟ ਦੇ ਬਿਹਾਈਂਡ ਹੁੰਦਾ ਨਾ, ਉਹ ਹੁੰਦੀ ਐਨੋਨਿਮਿਟੀ। ਜੇ ਤੁਸੀਂ ਕਹਿ ਰਹੇ ਨਾ ਤੁਹਾਡੀ ਗੱਲ 'ਚ ਦਮ ਤਾਂ ਹੋਊਗਾ, ਸਾਹਮਣੇ ਆ ਕੇ ਫੇਰ ਵੀਡੀਓ ਬਣਾਓ ਕਿ ਟਰੰਪ ਏਦਾਂ ਵਾ, ਗਲਤ ਆ, ਏਦਾਂ, ਤੁਸੀਂ ਕੌਣ ਆ, ਤੁਹਾਡੀ ਆਇਡੈਂਟੀਟੀ ਕੌਣ ਆ, ਕਿੱਦਾਂ ਵਾ, ਫੇਰ ਦੱਸੋ ਕਿ ਮੈਂ ਆਹ ਕ੍ਰਾਈਮ ਕੀਤਾ, ਮੈਨੂੰ ਡਿਪੋਰਟ ਕਰਕੇ ਵਿਖਾ, ਠੀਕ ਆ। ਸੋ ਕਮੈਂਟਾਂ ਦੇ ਵਿੱਚ ਰੌਲਾ ਰੂਲਾ ਜਿਹੜਾ ਪਾਉਣਾ, ਉਹ ਕੀ ਹੈਗਾ ਕਿ ਉਹ ਇਹੀ ਦਰਸਾ ਰਿਹਾ ਕਿ ਇਹ ਬੰਦੇ ਮਚੇ ਕਿਉਂ ਪਏ ਆ। 2-3 ਤਰੀਕੇ ਨਾਲ, ਜਾਂ ਤਾਂ ਕ੍ਰਿਮੀਨਲ ਐਕਟੀਵਿਟੀ ਆ ਤਾਂ ਮਚੇ ਪਏ ਆ, ਜਾਂ ਇਹ ਹੈ ਕਿ ਜਿਹੜੀ ਮੈਂ ਗੱਲ ਕਰ ਰਿਹਾ ਉਹ ਲੱਗ ਹੀ ਤਿੱਖੀ ਕਿ ਜਿਹੜੇ ਬੰਦੇ ਨੇ ਆਪਣਾ ਕੇਸ ਬਿਆਨ ਨਹੀਂ ਕਰ ਸਕਦਾ, ਉਹ ਨਹੀਂ ਕਰ ਸਕਦਾ, ਉੱਤੇ ਫਰਾਡ ਦੇ ਕੰਸਰਨ ਆਉਂਦੇ ਆ, ਉਹ ਇਹ ਵਿੱਚ ਵਿਚੋਲਿਆਂ ਕੋ ਲੈ ਕੇ ਕਹਾਣੀਆਂ ਕੁਣੀਆਂ ਬਣਾ ਕੇ ਆਪਣੇ ਕੇਸ ਲਵਾਉਂਦੇ ਆ ਹੋਰਾਂ ਵਕੀਲਾਂ ਕੋ। ਇਹ ਜਿਹੜੇ ਮੇਨ ਮੱਚਦੇ ਆ, ਮਚੋ, ਨੋ ਪ੍ਰੋਬਲਮ, ਕਿੱਦਾਂ ਹੈਗਾ। ਪਰ ਇਹ ਆ ਕਿ ਤੁਹਾਨੂੰ ਵੀ ਪਤਾ ਆਪਣੀ ਆਇਡੈਂਟੀਟੀ ਦਿਖਾ ਕੇ ਤੁਸੀਂ ਨਹੀਂ ਮੱਚ ਸਕਦੇ ਹੈਗੇ, ਕਿਉਂਕਿ ਜਿਹੜੇ ਸਰਪੰਚ ਸਾਹਿਬ ਆ ਗਏ ਨਾ ਹੁਣ, ਪਹਿਲਾਂ ਜਿਹੜਾ ਸੀਗਾ ਰੂਲ ਬੜਾ ਹੋਰ ਸੀਗਾ, ਲੀਨੀਅੰਸੀ ਸੀਗੀ, ਚੱਲ ਜਾਂਦੇ ਸੀ ਕੰਮ, ਪਰ ਹੁਣ ਨਹੀਂ ਚੱਲਣੇ ਹੈਗੇ। ਮਾਹੌਲ ਬਦਲ ਗਿਆ। ਦੇਖੋ ਜਿਹੜੇ ਮੱਚਦੇ ਆ ਭਾਈ, ਤੁਸੀਂ ਬਚਣ ਦੀ ਸੋਚੋ ਵੀ ਬਚਣਾ ਕਿੱਦਾਂ ਆ। ਆਪੇ ਜਾਣਾ ਆ ਜਾਂ ਉਹਨਾਂ ਦੇ ਜਹਾਜ਼ ਤੇ ਬਹਿ ਕੇ ਜਾਣਾ ਆ। ਸੋ ਇਹ ਹੁਣ ਤੁਹਾਡਾ ਜਿਹੜੇ ਉਹਦੇ ਵਿੱਚ ਮੋਰੇ ਜਿਹੜਾ ਹੋ ਰਹਿਣਾ, ਉਹ ਮੱਚਦੇ ਉਹੀ ਹੁੰਦੇ ਆ ਟਿਰਕਿਆਣਾ ਜੀ, ਜਿਨ੍ਹਾਂ ਦਾ ਤੀਰ ਨਿਸ਼ਾਨੇ ਤੇ ਜਿਹੜਾ ਉਹ ਲੱਗਦਾ ਨਾ, ਜਦੋਂ ਸਿੱਧਾ ਦਿਲ ਦੇ ਵਿੱਚ ਜਾ ਕੇ ਲੱਗਦਾ ਫਿਰ ਹਾਏ ਨਿਕਲਦੀ ਹੁੰਦੀ ਆ। ਸੋ ਉਹੀ ਚੀਜ਼ ਜਿਹੜੀ ਉਹ ਕਰ ਰਹੇ ਆ। ਨਵੀਂ ਗੱਲ ਸੁਣ ਲਓ, ਫਿਰ ਇਹ ਨਾ ਕਿ ਉਹ ਵੀ ਦੱਸਿਆ ਨਹੀਂ ਸੀਗਾ। ਇਮੀਗ੍ਰੇਸ਼ਨ ਦੀਆਂ ਰੇਟਸ ਦੇ ਨੂੰ ਕਹਿੰਦੇ ਵੀ ਉਹਨਾਂ ਨੇ ਕੋਟਾ ਸੈੱਟ ਕਰਤਾ ਆ ਟਰੰਪ ਹੋਣਾ ਨੇ। ਦਿਹਾੜੀ ਦਾ 1200 ਬੰਦਾ ਕਹਿੰਦੇ ਚੱਕਣਾ ਆ। ਡੈਲਸ ਦੀ ਆਈਸ ਵਾਲੇ ਕਹਿੰਦੇ ਵੀ 75 ਬੰਦੇ ਚੱਕਿਆ ਕਰਨੇ ਅਸੀਂ ਦਿਹਾੜੀ ਦੇ ਉੱਥੇ। ਸੋ ਕਿੰਨੀਆਂ ਆਈਸ ਦੀਆਂ ਏਜੰਸੀਆਂ, ਕਿੰਨੇ ਸੈਕਟਰ ਨੇ ਆਈਸ ਦੇ, ਕਈਆਂ ਨੂੰ ਤੇ ਵੀ ਨਹੀਂ ਪਤਾ ਹੋਣਾ ਨਾ ਵੀ ਇੱਕ ਸੂਬੇ 'ਚ ਕਿੰਨੇ ਸੈਕਟਰ ਜਿਹੜੇ ਉਹ ਹੁੰਦੇ ਆ। ਇਸ ਟਾਈਮ ਐਵਰੇਜ ਜਿਹੜੀ ਪਹਿਲੋਂ 250 ਜਾਂ 300 ਦੀ ਸੀ ਐਵਰੇਜ, ਆਈ ਥਿੰਕ 350 ਦੀ, 270 ਦੀ ਐਵਰੇਜ ਸੀ ਬਾਈਡਨ ਦੇ ਕਾਰਜਕਾਲ 'ਚ ਰੋਜ਼ਾਨਾ ਜਿਹੜੇ ਬੰਦੇ ਅਰੈਸਟ ਹੋਣ ਦੀ ਆਈਸ ਦੇ ਦੁਆਰਾ।
ਉਹ ਵੱਧ ਜੀ ਕੇ ਆਲਰੇਡੀ 800 ਤੇ ਪਹੁੰਚ ਚੁੱਕੀ ਆ 2 ਹਫ਼ਤਿਆਂ ਦੇ ਵਿੱਚ। ਤੇ ਟਰੰਪ ਹੁਣੀ ਜੀ ਕਹਿੰਦੇ ਆ ਵੀ ਇਹਨੂੰ ਐਕਸੈਲਰੇਟ ਕਰਕੇ ਅਸੀਂ 1200 ਐਵਰੀ ਡੇ ਦੇ ਉੱਤੇ ਲੈ ਕੇ ਜਾਣਾ ਆ। ਟੌਮ ਹੂਮਨ ਜਿਸ ਤਰੀਕੇ ਦੇ ਨਾਲ ਹੱਥ ਧੋ ਕੇ ਇਮੀਗ੍ਰੇਸ਼ਨ ਦੀਆਂ ਰੇਡਾਂ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ, ਕ੍ਰਿਸਟੀ ਨਿਯਮ ਉਹ ਆਪ ਜਿਹੜੀ ਨਵੀਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਕੱਤਰ ਬਣੀ ਆ, ਜਿਸ ਤਰੀਕੇ ਦੇ ਨਾਲ ਉਹ ਰੇਡਾਂ ਦੇ ਵਿੱਚ ਨਾਲ ਸ਼ਾਮਲ ਹੋ ਰਹੀ ਆ, ਖੈਰ ਨਹੀਂ ਲੱਗਦੀ। ਕਈਆਂ ਨੂੰ ਲੱਗਦਾ ਹੋਣਾ ਵੀ ਐਵੇਂ ਕਿਤੇ ਜਿਹੜੇ ਉਹ ਆਖੀ ਜਾਂਦੇ ਆ ਵੀ ਕੀ ਜਿਹੜਾ ਇਸ ਦੇ ਵਿੱਚ ਹੋਣਾ, ਪਰ ਰਿਐਲਿਟੀ ਇਹੀ ਆ। ਤੇ ਟਰੰਪ ਹੋਣਾ ਨੇ ਤੇ ਟੌਮ ਹੂਮਨ ਨੇ ਐਗਜ਼ੈਕਟਲੀ ਜਿਹੜਾ ਇਹ ਚੀਜ਼ ਉਹਨਾਂ ਦੇ ਸ਼ਬਦ ਆ, ਕਹਿੰਦੇ ਵੀ ਇਹ ਨੰਬਰ ਹੋਰ ਵਧਣੇ ਆ, ਫਿਕਰ ਨਾ ਕਰੋ, ਅਸੀਂ ਹੋਰ ਤੇਜ਼ੀ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਆ, ਖਿੱਚ ਰਹੇ ਆ। ਜਿਹੜੇ ਬਹੁਤ ਸਾਰੀ ਮਨੀ ਇੱਧਰੋਂ ਉੱਧਰੋਂ ਜੋਬਾਂ ਚੋਂ ਕਰ ਲਓ ਜਾਂ ਮਹਿਕਮੇ ਬੰਦ ਕਰਕੇ ਉਹ ਵਿਚਾਰੇ, ਉਹ ਸਾਰੀ ਮਨੀ ਇੱਧਰ ਹੀ ਹੋਣੀ ਆ ਡਾਈਵਰਟ। ਉਹ ਸਾਰੀ ਦੀ ਸਾਰੀ ਜੀ ਇਮੀਗ੍ਰੇਸ਼ਨ ਵਾਲੇ ਪਾਸੇ ਨੂੰ ਹੀ ਜਿਹੜੀ ਉਹ ਜਾਣੀ ਆ, ਕ੍ਰੈਕਡਾਊਨ ਦੇ ਉੱਤੇ ਜਿਹੜੀ ਉਹ ਲੱਗਣੀ ਆ। ਸੋ ਇਹ ਜਿਹੜੀ ਉਹ ਚੀਜ਼ ਆ ਤੇ ਇਹ ਰਿਐਲਿਟੀ ਆ, ਇਹ ਨਵੀਂ ਚੀਜ਼ ਆ। ਅੱਛਾ, ਇੱਥੇ ਇਹ ਚੀਜ਼ ਜ਼ਰੂਰ ਦੱਸ ਦਿਓ ਹੁਣ ਅਟਰਨੀ ਟਿਕਾਣਾ ਜੀ, ਬਹੁਤ ਸਾਰੇ ਜਿਹੜੇ ਹੁਣ ਲੀਗਲ ਰਾਹ ਦੇ ਜ਼ਰੀਏ ਵੀ ਆ ਰਹੇ ਆ, ਜਿੱਦਾਂ ਭੈਣ ਭਾਈਆਂ ਦੇ ਕੇਸ, ਵਿਆਹ ਸ਼ਾਦੀ ਵਾਲੇ ਕੇਸ ਆ, ਉਹਨਾਂ ਕੇਸਾਂ ਦੇ ਉੱਤੇ ਵੀ ਕੋਈ ਅਸਰ ਆਪਾਂ ਦੇਖਦੇ ਆ ਵੀ ਕੋਈ ਪਊਗਾ? ਸਲੋ ਡਾਊਨ ਹੋ ਸਕਦੇ ਆ, ਤੇਜ਼ ਹੋਣਗੇ? ਵਾਕਿਆ ਹੀ ਐਵਰੀ ਈਅਰ ਇਹ 50,000 ਗ੍ਰੀਨ ਕਾਰਡ ਦਿਆ ਕਰਨਗੇ ਜਾਂ ਉਸ ਨੰਬਰ ਨੂੰ ਵੀ ਇਹ ਘਟਾ ਸਕਦੇ ਆ ਹੁਣ? ਸੋ ਵਿਆਹ ਵਾਲੇ ਦੇ ਕੇਸਾਂ ਦੇ ਵਿੱਚ ਵੀ ਬੜਾ ਫਰਾਡ ਕਿੱਦਾਂ ਹੁਣ ਸਭ ਤੋਂ ਕਾਮਨ ਫੈਕਟ ਪੈਟਰਨ ਕੀ ਆ ਕਿ ਪੰਜਾਬੀ ਬੰਦੇ ਦਾ ਵਿਆਹ ਆਲਰੇਡੀ ਸੀਗਾ, ਉਹਨੇ ਡਿਵੋਰਸ ਲੈ ਲਿਆ ਤੇ ਦੋ ਤਿੰਨ ਚੀਜ਼ਾਂ ਆਉਂਦੀਆਂ। ਇੱਕ ਬੰਦਾ, ਮੰਨ ਲਓ ਆਪਾਂ ਇੰਡੀਆ ਦੀ ਗੱਲ ਕਰੀਏ, ਇੱਕ ਬੰਦਾ ਆਪਾਂ ਕਰੀਏ ਉਰੇ ਹੈਗਾ, ਹੈ ਨਾ। ਥੋੜਾ ਇੰਡੀਆ ਵਾਲਾ ਸੀਗਾ ਕਿ ਵਿਆਹ ਵਿਆਹ ਜਿਹੜਾ ਉਹਨੇ ਡਿਵੋਰਸ ਕਰਾ ਲਿਆ ਉੱਥੇ, ਤੇ ਵਿਆਹ ਉਹਦਾ ਅਸਲੀ ਸੀਗਾ ਸਾਰਾ, ਕੋਈ ਪ੍ਰੋਬਲਮ ਨਹੀਂ ਸੀਗੀ। ਇੱਥੇ ਆ ਕੇ ਵਿਆਹ ਕਰਾ ਲਿਆ ਕਿਸੇ ਨਾਲ, ਜਿਹੜੇ ਆਪਣੇ ਪੈਸੇ ਪੂਸੇ ਦੇ ਕੇ ਵਾਲੇ ਵਿਆਹ ਵੀ ਜਿਹੜੇ ਹੁੰਦੇ ਆ, ਤੇ ਉਹਦੇ ਬੇਸ ਤੇ ਗ੍ਰੀਨ ਕਾਰਡ ਜਿਹੜਾ ਫਾਈਲ ਕਰਤਾ। ਅਲਟੀਮੇਟਲੀ ਕੀ ਸੀਗਾ ਕਿ ਬੰਦਾ ਆਪ ਦਾ ਰਹਿੰਦਾ ਰਿਹਾ, ਜਿੰਨਾ ਵਿਆਹ ਕਰਾਇਆ ਸੀ ਉਹ ਆਪ ਦਾ ਰਹਿੰਦੇ ਰਹੇ, ਹਨਾ, ਕਿ ਪੈਸੇ ਵਾਲੀ ਜਿਹੜੀ ਅਰੇਂਜਮੈਂਟ ਸੀਗੀ ਸਿੱਧੀ। ਸੋ ਇਮੀਗ੍ਰੇਸ਼ਨ ਨੇ ਕੀ ਕੀਤਾ ਕਿ ਉਹ ਜਾ ਰਹੀ ਆ, ਉਹ ਸਾਈਟ ਵਿਜ਼ਿਟ ਵਗੈਰਾ ਬੜੀ ਕਰ ਰਹੀ ਆ, ਤੇ ਸਾਈਟ ਵਿਜ਼ਿਟ ਜਦੋਂ ਕਰਦੇ ਨਾ, ਉਹ ਜਾ ਕੇ ਜਿਹੜਾ ਬੰਦੇ ਨੇ ਪਟੀਸ਼ਨ ਹੁਣ ਫਾਈਲ ਕੀਤੀ ਹੈ, ਜਿਹੜਾ US ਸਿਟੀਜ਼ਨ ਬੰਦਾ ਹੈਗਾ ਜਿਹਨੂੰ ਪੈਸੇ ਦਿੱਤੇ ਆ, ਜੀ ਉਹਨੂੰ ਪੁੱਛਦੇ ਆ, ਉਹਦੇ ਬॉयਫ੍ਰੈਂਡ ਗਰਲਫ੍ਰੈਂਡ ਜੋ ਵੀ ਆ ਉਹਨੂੰ ਪੁੱਛਦੇ ਆ, ਗਵਾਂਢੀਆਂ ਨੂੰ ਪੁੱਛਦੇ ਆ, ਪੂਰਾ ਕੇਸ ਬਣਾ ਕੇ ਲਿਆ ਰਹੇ ਆ ਕਿ ਯਾਰ ਉਹਨਾਂ ਦੀ ਪੈਰਲਲ ਲਾਈਫ ਚੱਲਦੀ ਆ। ਤੇ ਇਹ ਜਦੋਂ ਇੰਟਰਵਿਊ ਤੇ ਜਾ ਰਹੇ ਆ, ਉੱਥੇ ਇਹਨਾਂ ਨੂੰ ਟੰਗ ਰਹੇ ਆ 204C ਜਿਹੜੀ ਫਰਾਡ ਦੀ ਜਿਹੜੀ ਬਾਰ ਲਗਾ ਕੇ। ਅੱਛਾ ਜੀ। ਸੇਮ ਥਿੰਗ ਜਿਹੜੀ ਇੰਡੀਆ ਦੇ ਵਿੱਚ ਆ, ਉਹ ਇੱਥੋਂ ਦੀ ਨਾ ਬੰਦੇ ਦੇ, ਜਿੱਦਾਂ ਉਹ ਕਹਿੰਦਾ ਮੈਂ ਡਿਵੋਰਸ ਲੈ ਲਿਆ, ਇੱਥੇ ਪੱਕਾ ਹੋ ਰਿਹਾ, ਇੰਡੀਆ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਕਰਨ ਲਈ ਉਹਨਾਂ ਦੇ ਪਿੰਡ ਬੰਦਾ ਭੇਜ ਰਹੇ ਆ, ਬੰਦੇ ਦੇ ਘਰ। ਜਿੱਦਾਂ ਮੰਨ ਲਓ ਕਿ ਕੋਈ ਇੱਥੇ ਆਇਆ, ਉਹਨੇ ਇੱਥੇ ਵਿਆਹ ਕਰਾ ਲਿਆ, ਉਹਨੂੰ ਉੱਥੇ ਭੇਜ ਰਹੇ ਆ, ਤੇ ਪਿੰਡ ਵਾਲਿਆਂ ਤੋਂ ਪੁੱਛ ਰਹੇ ਆ ਕਿ ਇਹਦੇ ਘਰੇ ਕੌਣ ਕੌਣ ਰਹਿੰਦਾ ਹੈਗਾ, ਤੇ ਉਹ ਅੱਗੋਂ ਦੀ ਇਹੀ ਆ ਕਿ ਇਹਦੇ ਜਵਾਕ ਤੇ ਇਹਦੀ ਘਰ ਵਾਲੀ, ਹਨਾ। ਕਿਉਂਕਿ ਹਾਂ, ਸੋ ਇਹ ਚੀਜ਼ ਆ, ਇਹ ਵਾਲੀ ਚੀਜ਼ ਦੇ ਵਿੱਚ ਵੀ ਤੁਸੀਂ ਦੇਖੋ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਇਦਾਂ ਦੇ ਕੰਮ ਬੜੇ ਜ਼ਿਆਦਾ ਜਿਹੜੇ ਹੈਗੇ ਆ, ਕੰਮ ਹੋ ਰਿਹਾ। ਇਹ ਚੀਜ਼, ਹਾਂ, ਇਹ ਚੀਜ਼ ਉਹਨਾਂ ਨੇ ਸਪੀਡ ਜਿਹੜੀ ਚੱਕੀ ਹੋਈ ਆ ਫੁੱਲ। ਬਸ ਸਿਰਫ ਗੱਲ ਇਹ ਆ ਕਿ ਇਹਨਾਂ ਕੋਲ ਰਿਸੋਰਸਿਸ ਜਿਹੜੇ ਘੱਟ ਆ, ਇਹਨਾਂ ਨੇ ਲੋਕਲ ਜਿਹੜੇ ਉੱਥੇ ਦੇ ਲੋਕ ਜਿਹੜੇ ਹੈਗੇ ਉਹਨਾਂ ਨਾਲ ਪਾਰਟਨਰ ਕਰ ਲਿਆ ਇੰਡੀਆ ਦੀਆਂ ਜਿਹੜੀਆਂ ਏਜੰਸੀਆਂ, ਤੇ ਉਹ ਜਿਹੜੇ ਹੈਗੇ ਆ ਪਿੰਡਾਂ ਚੋਂ ਇਨਕੁਆਇਰੀ ਜਿਹੜੀ ਆਪਣੀ ਭੇਜ ਕੇ, ਤੇ ਬੰਦੇ ਨੂੰ ਤੇ ਪਤਾ ਵੀ ਨਹੀਂ ਲੱਗਦਾ ਕਿ ਪਿੰਡ ਚੋਂ ਜਿੱਦਾਂ ਇਨਕੁਆਇਰੀ ਜਿਹੜੀ ਹੋਈ ਆ, ਤੇ ਆ ਕੇ ਜਿੱਦਾਂ ਏਦਾਂ ਕਿਸੇ ਦੇ ਗਏ ਕਿ ਕੌਣ ਆ ਫਲਾਣੇ ਘਰ ਚ ਕੌਣ ਰਹਿੰਦਾ, ਉਹ ਪੂਰੀ ਜਿਹੜੀ ਰਿਪੋਰਟ ਬਣ ਕੇ ਆ ਰਹੀ ਆ USCIS ਦੇ ਵਿੱਚ। ਇੱਥੇ ਜਿਹੜੀ ਇੰਟਰਵਿਊ ਆ, ਤੇ ਇੱਥੋਂ ਦੀ ਉਹ ਸਾਰਾ ਜਿਹੜਾ ਤੁਸੀਂ ਕਹਿ ਲਓ ਕਿ ਪੂਰਾ ਜਿਹੜਾ ਹਿਸਾਬ ਕਿਤਾਬ ਕਰਕੇ ਤੇ ਉਹਨਾਂ ਨੂੰ ਕਨਫਰੰਟ ਜਿਹੜਾ ਕਰ ਰਹੇ ਆ। ਦੂਸਰੀ ਗੱਲ ਜਿਹੜੀ ਹੈਗੀ ਆ, ਕਈ ਇਹਨਾਂ ਨੇ ਬੰਦੇ ਫੜੇ ਵੀ ਆ ਜਿਹੜੇ ਵਿੱਚ ਇੰਡੀਆ ਵਾਲੇ ਸੀਗੇ। ਹੁਣ ਕੀ ਆ ਕਿ ਕੋਈ ਬੰਦਾ ਇੱਕ ਫਰਾਡ ਦੀ ਮੈਰਿਜ ਕਰਾ ਰਿਹਾ, ਉਹ ਆਬਵੀਅਸਲੀ ਉਹਦਾ ਬਿਜ਼ਨਸ ਹੀ ਇਹ, ਉਹ ਇਦਾਂ ਦੇ ਕੰਮ ਜਿਹੜੇ ਕਰੂਗਾ, ਹੋਰ ਜਿਹੜਾ ਕਰਾਊਗਾ। ਸੋ ਅਲਟੀਮੇਟਲੀ ਕੀ ਹੈਗਾ ਕਿ ਕਿਤੇ ਨਾ ਕਿਤੇ ਜਾ ਕੇ ਪਰਦਾ ਜਿਹੜਾ ਫਾਸ਼ ਹੋ ਜਾਂਦਾ। ਇੱਕ ਬੰਦਾ ਫੜਦਾ, ਉਹਨੂੰ ਫਿਰ ਇਹ ਵਿਟਨੈਸ ਪ੍ਰੋਟੈਕਸ਼ਨ ਦਿੰਦੇ ਆ ਕਿ ਤੂੰ ਦੱਸ ਕੌਣ ਸੀਗਾ, ਕਿੱਥੋਂ ਆਇਆ। ਉਹ ਜਾ ਕੇ ਫਿਰ ਇਹ ਪੁੱਛਦੇ ਆ ਕਿ ਅੱਛਾ ਇਹ ਬੰਦਾ ਕਿਹੜੇ ਲਾਅ ਆਫਿਸ ਨਾਲ ਇਹਦਾ ਟਾਈ ਆਪਾਂ, ਕਿਹੜੇ ਵਕੀਲ ਨਾਲ ਟਾਈ ਆਪਾਂ। ਸੋ ਉਹ ਲੈਵਲ ਤੱਕ ਜਿਹੜੀਆਂ ਗੱਲਾਂ ਜਿਹੜੀਆਂ ਜਾ ਰਹੀਆਂ ਵਾ, ਛਾਪੇਮਾਰੀ ਜਿਹੜੀ ਸਾਰੀ ਉਹ ਆ। ਸੋ ਇਹਦਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਤੁਹਾਨੂੰ ਗੱਲ ਦੱਸੀ ਸੀਗੀ ਕਿ ਮੈਂ ਕਿਹਾ ਇੱਕ ਅੱਧਾ ਬੰਦਾ ਮੱਚਦਾ ਜ਼ਰੂਰ ਆ, ਪਰ ਉਹ ਰਿਸੈਪਸ਼ਨਿਸਟ ਮੈਨੂੰ ਕਹਿ ਰਹੀ ਕਿ ਬੜੀ ਕਲਾਇੰਟਾਂ ਦੇ ਜਿਹੜਾ ਸੀਗਾ ਇਨਟੇਕ ਵੱਧ ਗਿਆ। ਮੈਂ ਕਿਹਾ ਟਰੰਪ ਦੇ ਆਉਣ ਨਾਲ ਵੱਧ ਗਿਆ। ਉਹ ਕਹਿੰਦੀ ਇਹ ਹੈ ਕਿ ਕਹਿੰਦੀ ਸਾਰੇ ਡਰ ਗਏ, ਉਹ ਕਹਿੰਦੇ ਮੈਂ ਵਕੀਲ ਚੇਂਜ ਕਰਨਾ। ਅੱਛਾ, ਠੀਕ ਆ। ਹਾਂ, ਤੇ ਡਰ ਹੁਣ ਇਹੀ ਆ ਉਹਨਾਂ ਨੂੰ ਕਿ ਆਹੀ ਜਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਕਿ ਐਥੀਕਲੀ ਜਿਹੜਾ ਚੱਲਣਾ, 10 ਚੋਂ ਜੇ 7 ਕਲਾਇੰਟ ਛੱਡਣੇ ਵੀ ਪੈਣ ਜਿਹੜੇ ਕਹਿ ਰਹੇ ਆ ਕਿ ਝੂਠੀ ਕਹਾਣੀ ਬਣਾ ਦੋ, ਲਾ ਦੋ, ਤੇ ਉਹੀ ਜਿਹੜਾ US ਦੇ ਲਾਅ ਦੇ ਹਿਸਾਬ ਨਾਲ ਜਿਹੜਾ ਚੱਲਣਾ ਪੈਂਦਾ, ਤੇ ਸਹੀ ਚੱਲੇ ਬੰਦਾ, ਸਿਸਟਮ ਨਾਲ ਚੱਲੇ, ਕਿਸੇ ਨੂੰ ਕੋਈ ਪ੍ਰੋਬਲਮ ਜਿਹੜੀ ਨਹੀਂ ਹੁੰਦੀ। ਪਰ ਜਦੋਂ ਮੈਂ ਕਿਹਾ ਅੱਤ ਜਿਹੜੀ ਇੰਨੀ ਜ਼ਿਆਦਾ ਹੋ ਜਾਂਦੀ ਆ ਕਿ ਪੈਕੇਜ ਬਣਾ ਕੇ ਲੋਕੀ ਜਿਹੜੇ ਵੰਡਣ ਲੱਗ ਪੈਂਦੇ ਆ, ਐਂਡ ਆਫ ਦਾ ਡੇ ਹੈਗਾ ਕਿ
ਕਿਤੇ ਨਾ ਕਿਤੇ ਜਿਹੜਾ ਸੀਗਾ ਪੈਂਡੂਲਮ ਤੁਸੀਂ ਕਹਿ ਲਓ ਕਿ ਲੈਫਟ ਵੱਲ ਨੂੰ ਬਹੁਤ ਜ਼ਿਆਦਾ ਸਵਿੰਗ ਹੋ ਗਿਆ ਸੀਗਾ। ਹੁਣ ਉਹ ਪੈਂਡੂਲਮ ਰਾਈਟ ਵੱਲ ਨੂੰ ਬਹੁਤ ਜ਼ਿਆਦਾ ਜਿਹੜਾ ਸਵਿੰਗ ਇੱਕ ਵਾਰੀ ਹੋਊਗਾ। ਫਿਰ ਉਹ ਭਾਵੇਂ ਬਾਅਦ 'ਚ ਜਾ ਕੇ ਸੈਂਟਰਿਸਟ ਮਿਡਲ ਦੇ ਵਿੱਚ ਆ ਜਾਵੇ, ਪਰ ਇਸ ਵੇਲੇ ਜਿਹੜਾ ਦੌਰ ਹੁਣ ਜਿਹੜਾ ਚੱਲ ਰਿਹਾ ਉਹ ਹੈਗਾ ਕਿ ਭਰਪੂਰ ਇਹਨਾਂ ਨੇ ਜਿਹੜੀ ਕਲੈਂਜ਼ਿੰਗ ਸਿਸਟਮ ਕਲੈਂਜ਼ਿੰਗ ਜਿਹੜੀ ਕਰਨੀ ਆ। ਉੱਚ ਅਧਿਕਾਰੀ ਜਿਹੜੇ ਸੀਗੇ, ਉੱਚ ਜਿਹੜੇ ਜੱਜ ਸੀਗੇ, ਜਿਹੜੇ ਐਡਮਿਨਿਸਟ੍ਰੇਟਰ ਸੀਗੇ, ਈਵਨ BIA ਲੈਵਲ ਦੇ, ਉਹ ਹੂੰ। ਜਿਹੜੇ ਕੱਟਤੇ ਜਿਹੜੇ ਕਿ 6 ਬੰਦੇ ਇੱਧਰੋਂ ਕੱਢ ਦੋ, 4 ਬੰਦੇ ਇੱਧਰੋਂ ਕੱਢ ਦੋ। ਸੋ ਉਹਨਾਂ ਨੇ ਹੁਣ ਬੇਸਿਕਲੀ ਇਹੀ ਦੇਖ ਰਿਹਾ ਕਿ ਸਿਸਟਮ ਨੂੰ ਜਿਹੜਾ ਸੈੱਟ ਕਿੱਦਾਂ ਕਰਨਾ, ਜਿਹੜਾ ਵੀ ਵਿੱਚ ਫਰਾਡ ਜਿਹੜਾ ਚੱਲਦਾ ਉਹਨੂੰ ਕਿੱਦਾਂ ਟੋਕਣਾ। ਜੀ, ਜੀ ਬਿਲਕੁਲ। ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਕਾਲਸ ਲੈ ਲੈਂਦੇ ਹਾਂ। ਰਹਿ ਗਏ ਥੋੜ੍ਹੇ ਜਿਹੜੇ ਸਮੇਂ ਦੇ ਵਿੱਚ, ਸੋ ਤੇ ਕਾਲ ਕਰਨ ਦੇ ਲਈ ਨੰਬਰ 408-272-5200 4082725200। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੋ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ। ਜਿਹੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੈਣਾ ਜੀ। ਅਟਾਰਨੀ ਟਿਰਕੈਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਤੇ ਆਓ ਹੁਣ ਆਪਾਂ ਕਾਲਸ ਵੱਲ ਨੂੰ ਵੱਧਦੇ ਹਾਂ ਤੇ ਵਾਰੀ ਸਿਰ ਕਾਲਸ ਲੈਂਦੇ ਹਾਂ। ਕਾਲ ਕਰਨ ਦੇ ਲਈ ਨੰਬਰ ਹੈ ਜੀ 408 272 5200 4082725200। ਦਲਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਜੀ ਭਾਜੀ ਮੈਂ ਲਾਸਟ ਟਾਈਮ ਭਾਜੀ ਉਹਨਾਂ ਨਾਲ ਆਪਣਾ ਇਹਨਾਂ ਕਿਹਾ ਸੀ ਵੀ ਤੇਰਾ ਬੋਨਾਫਾਈਡ ਆ ਗਿਆ ਵਾ ਤੇ ਤੂੰ ਆਪਣਾ ਪੀਡੀ ਲੈ ਲਾ ਤੇ ਸਾਡੇ ਆਫਿਸ ਨਾਲ ਕੰਟੈਕਟ ਕਰ। ਮੈਂ ਭਾਜੀ ਆਫਿਸ ਨਾਲ ਕੰਟੈਕਟ ਕੀਤਾ, ਉਹਨਾਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਅਜੇ। ਹੁਣ ਮੰਡੇ ਦਾ ਨਾ ਮੈਨੂੰ ਟਾਈਮ ਦਿੱਤਾ ਤੇ ਭਾਜੀ ਮੈਂ ਇਹ ਗੱਲ ਕਰਨਾ ਚਾਹੁੰਦਾ, ਜੇ ਮੈਂ ਪੀਡੀ ਲੈ ਲੈਣਾ ਤੇ ਮੈਂ ਮੂਵ ਹੋ ਸਕਦਾ ਜਿੱਦਾਂ ਨਿਊ ਜਰਸੀ ਇੱਥੋਂ ਫਿਲਾਡੈਲਫੀਆ ਤੋਂ? ਨਹੀਂ ਦੇਖ ਮੇਰਾ ਵੀਰ, ਮੂਵ ਤਾਂ ਕੋਈ ਵੀ ਬੰਦਾ ਕਿਤੇ ਵੀ ਹੋ ਸਕਦਾ। ਆਪਣਾ ਐਡਰੈਸ ਅਪਡੇਟ ਕਰਨਾ ਹੁੰਦਾ ਆਈਸ ਦੇ ਨਾਲ ਤੇ ਕੋਡ ਸਿਸਟਮ ਦੇ ਨਾਲ ਐਡਰੈਸ ਅਪਡੇਟ ਕਰਨਾ ਹੁੰਦਾ। ਤੇ ਜਿਹੜੀ ਚੀਜ਼ ਹੁਣ ਸਾਨੂੰ ਸਾਹਮਣੇ ਵਿਖਣ ਨੂੰ ਆ ਰਹੀ ਆ ਉਹ ਇਹ ਆ ਕਿ ਬੰਦਾ ਜਦੋਂ ਆਈਸ ਵਾਲਿਆਂ ਕੋਲ ਜਾ ਰਿਹਾ ਅਪਡੇਟ ਕਰ ਰਿਹਾ, ਉੱਤੇ ਕਈ ਵਾਰੀ ਉਹ ਟਰੈਕਿੰਗ ਜਿਹੜੀ ਉਹ ਲਾ ਦਿੰਦੇ ਆ। ਇਹ ਚੀਜ਼ ਜਿਹੜੀ ਸੀਗੀ ਕਾਫੀ ਜਾਣੇ ਨੇ ਰਿਪੋਰਟ ਜਿਹੜੀ ਕੀਤੀ ਆ। ਤੇ ਬਾਕੀ ਹਾਂਜੀ ਤੁਸੀਂ ਮੂਵ ਹੋ ਸਕਦੇ ਆ, ਬਸ ਇਹੀ ਹੈ ਕਿ ਐਡਰੈਸ ਵਗੈਰਾ ਆਪਣੇ ਅਪਡੇਟ ਰੱਖਣੇ ਆ ਕੋਡ ਸਿਸਟਮ ਨਾਲ। ਨਹੀਂ ਮੇਰੀ ਫਾਈਨਲ ਤਰੀਕ ਵੀ ਹੈ ਨਾ ਇੱਥੇ ਫਿਲਾਡੈਲਫੀਆ 'ਚ, ਤੁਹਾਨੂੰ ਦੱਸਿਆ ਸੀ ਲਾਸਟ ਟਾਈਮ। ਤੇ ਉਹ ਫਿਲਾਡੈਲਫੀਆ ਵੀਰ ਮੇਰੀ ਗੱਲ ਸੁਣ ਯਾਰ, ਮੈਨੂੰ ਕਿਹੜਾ ਲਾਸਟ ਟਾਈਮ ਵਾਲਾ ਯਾਦ ਰਹਿਣਾ ਵਾ ਹੁਣ ਤੱਕ। ਤੇ ਜੇ ਫਿਲਾਡੈਲਫੀਆ ਦੇ ਵਿੱਚ ਤਰੀਕ ਆ ਤੇ ਜਿੱਥੇ ਬੰਦਾ ਐਡਰੈਸ ਹੁੰਦਾ ਬੰਦਾ ਉਹਦੇ ਹਿਸਾਬ ਨਾਲ ਉਹਦਾ ਕੇਸ ਚੱਲਦਾ। ਜੇ ਤੁਸੀਂ ਮੂਵ ਹੁੰਨੇ ਆ ਨਿਊ ਜਰਸੀ ਤੇ ਤੁਹਾਨੂੰ ਆਪਣਾ ਵੈਨਿਊ ਜਿਹੜਾ ਚੇਂਜ ਆਫ ਵੈਨਿਊ ਜਿਹੜਾ ਕੋਰਟ ਮੂਵ ਕਰਾਉਣਾ ਪੈਣਾ ਨਿਊ ਜਰਸੀ। ਤੇ ਅੱਗੋਂ ਫਿਲਾਡੈਲਫੀਆ ਵਾਲੇ ਜੱਜ ਦੀ ਮਰਜ਼ੀ ਆ ਕਿ ਉਹਨੇ ਮੂਵ ਕਰਨਾ ਕਿ ਨਹੀਂ ਕਰਨਾ। ਹਾਂਜੀ ਮੈਂ ਲਾਸਟ ਟਾਈਮ ਤੁਹਾਨੂੰ ਇਹੋ ਕਿਹਾ ਸੀ ਵੀ ਮੇਰਾ ਤੁਸੀਂ ਮੂਵ ਹੋਣਾ ਚਾਹੁੰਦੇ ਆ, ਮਤਲਬ ਤੁਸੀਂ ਜੇ ਮੂਵ ਹੋਣਾ ਚਾਹੁੰਦੇ ਆ ਹੋ ਜਾਓ। ਨਹੀਂ ਮੈਂ ਪੀਡੀ ਲੈਣੀ ਚਾਹੁੰਦਾ ਨਾ, ਤੁਹਾਡੇ ਆਫਿਸ ਨਾਲ ਕੰਟੈਕਟ ਕੀਤਾ ਸੀ ਤੇ ਉਹ ਇਹਨੂੰ ਹੁਣ ਦੇ ਤਾਂ ਦਿੱਤੀ ਉਹਨਾਂ ਨੇ ਮੰਡੇ ਦੀ ਡੇਟ। ਹੁਣ ਰਾਤੋਂ ਕਸਟਮ ਸਰਵਿਸ ਤਾਂ ਨਹੀਂ ਮਿਲਣੀ ਮੰਡੇ ਨੂੰ। ਜੇ ਉਹਨਾਂ ਨੇ ਕਿਹਾ ਤਾਂ ਫਿਰ ਆਪਾਂ ਵੇਟ ਕਰ ਲਾ ਮੰਡੇ ਦੀ ਮੇਰਾ ਵੀਰ। 2 ਦਿਨ ਰਹਿ ਗਏ, 2 ਦਿਨਾਂ 'ਚ ਹੋ ਜੂਗੀ ਗੱਲ ਜੀ ਤੁਹਾਡੀ ਫਿਰ। ਹਾਂਜੀ ਤੁਸੀਂ ਕਿਹਾ ਸੀ ਵੀ ਬੋਨਾਫਾਈਡ ਤੇਰਾ ਆ ਗਿਆ ਵਾ, ਤੂੰ ਪੀਡੀ ਲੈ ਟਰਾਈ ਕਰ ਸਕਦੇ ਹਾਂ। ਹਾਂਜੀ ਇਦਾਂ ਹੀ ਜੀ, ਇਹ ਤਾਂ ਹੈ ਹੀ ਟਰਾਈ ਕਰ ਸਕਦੇ ਆ। ਪਰ ਅੱਜ ਪੀਡੀ ਵਾਲੀ ਗੱਲ ਵੀ ਕਰਤੀ ਕਿ ਜਿਹੜਾ ਸਿਰਫ ਸਰਕਾਰੀ ਵਕੀਲ ਦੀ ਮਰਜ਼ੀ ਆ, ਉੱਤੇ ਜੱਜ ਦੀ ਮਰਜ਼ੀ ਨਹੀਂ ਹੋਣੀ। ਸੋ ਸਰਕਾਰੀ ਵਕੀਲ ਜੇ ਸਹਿਮਤ ਹੋ ਗਿਆ ਤੇ ਫਿਰ ਹਾਂਜੀ ਤੁਸੀਂ ਕੋਸ਼ਿਸ਼ ਕਰ ਲਓ, ਜੇ ਮਿਲ ਜੂ ਠੀਕ, ਨਹੀਂ ਤੇ ਆਪਾਂ ਕੇਸ ਭੁਗਤ ਲਾਂਗੇ ਫਿਰ 25 ਨੂੰ ਇੱਥੇ ਨੂੰ ਆਉਣਾ ਹੀ ਆ। ਹਾਂਜੀ ਠੀਕ, ਹਾਂਜੀ ਏਦਾਂ ਹੀ ਆ। ਚਲੋ ਧੰਨਵਾਦ ਜੀ। ਪ੍ਰਭਜੋਤ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਕੁਐਸਚਨ ਸੀਗਾ ਆਪਣਾ ਭਾਈ ਸਕੇਲ ਮਿਸਿੰਗ ਦੀ ਟਿਕਟ ਮਿਲ ਗਈ ਸੀਗੀ, ਉਹਨੇ ਕ੍ਰਾਈਮ 'ਚ ਪਾਤੀ ਸੀਗੀ ਪੁਲਿਸ ਵਾਲਿਆਂ ਨੇ। ਤੇ ਐਂਚਨ ਬਰਗਰ ਕੋਲੀਨ ਪੀ ਆਪਣਾ ਕੌਂਕੜ ਜੱਜ ਆ ਤੇ ਅਪ੍ਰੈਲ 'ਚ ਤਰੀਕ ਆ। ਤੇ ਜਿਹੜੇ ਉਹ ਲੱਗੇ ਹੋਏ ਆ ਕੰਡੀਸ਼ਨਾਂ ਲੱਗੀਆਂ ਹੋਈਆਂ ਤੇ ਉਹ ਲਾਇਰ ਕੀਤਾ ਹੋਇਆ ਜੀ, ਉਹ ਮਈ 'ਚ ਕੰਡੀਸ਼ਨਾਂ ਉਹਦੀਆਂ ਪੂਰੀਆਂ ਹੋਣੀਆਂ। ਤੇ ਕੋਈ ਇਫੈਕਟ ਪਏਗਾ ਜੀ ਇਸ ਚੀਜ਼ ਦਾ ਹੀ? ਮਤਲਬ ਮਿਸਡਮੀਨਰ ਚਾਹੁੰਦਾ ਹੈ ਨਾ? ਹਾਂਜੀ ਇਹ ਮਿਸਡਮੀਨਰ ਆ ਕਿ ਫੈਲਨੀ ਆ? ਅਸਾਈਲਮ ਆ ਜੀ। ਨਹੀਂ ਜਿਹੜਾ ਮਿਸ ਕੀਤੀ ਆ ਟਿਕਟ ਮਿਸ ਕੀਤੀ ਹੈ ਕਿ ਮਿਸਡਮੀਨਰ ਚਾਹੁੰਦਾ ਨਾ? ਆਵਾਜ਼ ਕੱਟ ਗਈ ਪ੍ਰਭਜੋਤ, ਕੀ ਕਿਹਾ? ਮਿਸਡਮੀਨਰ ਚਾਹੁੰਦਾ? ਹੈਲੋ ਹਾਂਜੀ ਉਹ ਪੁੱਛਦੇ ਆ, ਕਹਿੰਦੇ ਵੀ ਫੈਲਨੀ ਚਾਹੁੰਦਾ ਹੈ ਕਿ ਮਿਸਡਮੀਨਰ ਚਾਹੁੰਦਾ ਹੈ, ਜਿਹੜੀ ਕੈਟਾਗਰੀ ਹੈ ਜਿਹੜਾ ਚਾਰਜ ਲੱਗੇ ਆ। ਉਹ ਨਹੀਂ ਮੈਂ ਚੈੱਕ ਪਤਾ ਜੀ ਉਹ। ਅੱਛਾ ਜੇ ਤਾਂ ਭਾਜੀ ਮੈਨੂੰ ਹੁਣ ਹਰੇਕ ਟ੍ਰੈਫਿਕ ਦੇ ਉਹਦੇ ਤਾਂ ਨਹੀਂ ਨੌਲੇਜ, ਪਰ ਜਿਹੜੇ ਹਿਸਾਬ ਨਾਲ ਤੁਸੀਂ ਦੱਸ ਰਹੇ ਜੇ ਮਿਸਡਮੀਨਰ ਚਾਹੁੰਦਾ ਫਿਰ ਉਹਦਾ ਕੋਈ ਪ੍ਰਭਾਵ ਨਹੀਂ ਤੁਹਾਡੇ ਕੇਸ ਦੇ ਉੱਤੇ। ਓਕੇ ਸਰ ਜੀ, ਠੀਕ ਹੈ ਜੀ, ਇਹ ਕਨਫਰਮ ਕਰ ਲਿਓ। ਮੈਂ ਆਪਣੇ ਲਾਇਰ ਨੂੰ ਹੁਣ ਦੱਸਣਾ ਮੈਨੂੰ ਚਾਹੀਦਾ ਜੀ ਹਨਾ? ਆਫ ਕੋਰਸ ਦੱਸਣਾ ਚਾਹੀਦਾ ਸਾਰੇ ਟ੍ਰੈਫਿਕ ਐਕਸੀਡੈਂਟਸ। ਲਾਇਰ ਨੂੰ ਨਾ ਦੱਸਣ ਵਾਲੀ ਤਾਂ ਕੋਈ ਗੱਲ ਹੀ ਨਹੀਂ। ਪਹਿਲਾਂ ਦੱਸੋ ਸਗੋਂ ਬਾਅਦ ਚ ਉਹਨੂੰ ਵੀ ਨਹੀਂ ਪ੍ਰੋਬਲਮ ਹੋਊਗੀ। ਠੀਕ ਹੈ ਜੀ। ਤੇ ਜੱਜ ਸਾਹਿਬ ਕਿੱਦਾਂ ਜੀ ਇਹ ਐਂਚਨ ਬਰਗਰ? ਜੱਜ ਸਾਹਿਬ ਬਾਰੇ ਕੋਈ ਕਮੈਂਟ ਨਹੀਂ, ਸਾਰੇ ਵਧੀਆ। ਓਕੇ ਸਰ ਜੀ, ਥੈਂਕ ਯੂ ਸੋ ਮਚ ਜੀ, ਮਿਹਰਬਾਨੀ। ਸੁਰਿੰਦਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਤਾਂ ਪੁੱਛਣਾ ਸੀ, ਜਿਹੜਾ ਆਪਾਂ ਯੂਕੇ ਤੋਂ ਕਿਸੇ ਨੂੰ ਆਪਾਂ ਇੱਥੋਂ ਦੀ ਬਿਜ਼ਨਸ ਲੈਣਾ ਹੋਵੇ ਤਾਂ ਉਹਦੀ ਕੀ ਪ੍ਰੋਸੀਜਰ ਹੈਗਾ ਨਾ?
ਕਿੰਨਾ ਪੈਸਾ UK ਆਪਣੇ ਲੱਗਦਾ citizen? ਹੁੰਦਾ। ਹਾਂ ਉੱਥੇ ਦੇ ਸਿਟੀਜ਼ਨ ਹੀ ਆ, ਹਾਂਜੀ। ਹਾਂਜੀ, ਤੇ ਇੱਥੇ ਗ੍ਰੀਨ ਪਹਿਲਾਂ ਗ੍ਰੀਨ ਆਪਣੇ ਕਾਰਡ ਨਹੀਂ ਹੁੰਦੇ ਸਿਟੀ। ਆਪਣੇ ਅਕਾਊਂਟੈਂਟ ਨਾਲ ਮਿਲ ਕੇ ਪਹਿਲਾਂ ਕੰਪਨੀ ਖੁਲਾਓ, ਕੰਪਨੀ ਦੇ ਵਿੱਚ ਬੈਂਕ ਖੁਲਾਓ ਉਹ ਬੰਦੇ ਦਾ, ਤੇ ਬੈਂਕ 'ਚ ਲੀਗਲ ਤਰੀਕੇ ਨਾਲ ਪੈਸੇ ਟ੍ਰਾਂਸਫਰ ਕਰੋ ਅਮਰੀਕਾ ਤੋਂ, ਇੰਗਲੈਂਡ ਤੋਂ, ਇੰਡੀਆ ਤੋਂ, ਜਿੱਥੋਂ ਵੀ, ਤੇ ਫਿਰ ਆਪਣਾ ਸੌਦੇਬਾਜ਼ੀ ਕਰੋ ਬੰਦੇ ਨਾਲ ਜਿਹਨੇ ਬਿਜ਼ਨਸ ਵੇਚਣਾ ਵਾ, ਫਿਰ ਕੰਪਨੀ ਬਿਜ਼ਨਸ ਐਕਵਾਇਰ ਕਰੇ, ਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਵਕੀਲ ਨੂੰ ਕੰਟੈਕਟ ਕਰੋ, ਠੀਕ ਆ, ਜਦੋਂ ਬਿਜ਼ਨਸ ਦਾ ਹੋ ਜਾਂਦਾ, ਤੇ ਫਿਰ ਆਪਣਾ E2 ਵੀਜ਼ਾ ਫਾਈਲ ਕਰਕੇ ਅਮਰੀਕਾ ਜਾਓ। ਠੀਕ ਹੈ, ਫਿਰ ਤੁਹਾਡੇ ਨਾਲ ਸਾਰੀ ਸਲਾਹ ਕਰਨੀ ਪਊਗੀ ਜਦੋਂ ਹੁਣ ਉਹਨਾਂ ਨੇ ਬਣਾ ਲਿਆ ਪ੍ਰੋਗਰਾਮ, ਠੀਕ ਹੈ ਨਾ। ਹਾਂਜੀ, ਲੰਬਾ ਬਿਲਕੁਲ ਜੀ, procedure ਜ਼ਰੂਰ ਹੈ ਨਾ। ਬਣਾ ਲਓ ਹਾਂਜੀ ਜੀ। ਹਾਂਜੀ, ਠੀਕ ਹੈ ਜੀ, ਓਕੇ, Okay. ਥੈਂਕ ਯੂ ਜੀ। ਸੋ ਨੰਬਰ ਇਹਨਾਂ ਦੇ ਆਫਿਸ ਦਾ ਇੱਕ ਵਾਰੀ ਦੱਸ ਦਿੰਦੇ ਆ, 4159090503 415 909 0503 ਦੇ ਉੱਤੇ ਜਿਹੜਾ ਆ ਉਹ ਤੁਸੀਂ ਕਾਲ ਇਹਨਾਂ ਦੇ ਨਾਲ ਕਰ ਸਕਦੇ ਆ। ਬਾਕੀ ਜਿਹੜਾ ਵਿੱਚ ਜੇ ਗੱਲ ਕਰਨ ਲੱਗੇ ਸੀ ਨਾ ਵੀ ਗ੍ਰੀਨ ਕਾਰਡ ਤੇ ਸਿਟੀਜ਼ਨ 'ਚ ਫਰਕ, ਸੇਮ ਫਰਕ ਹੀ ਆ ਜੀ ਸਾਰੇ ਮੁਲਕਾਂ 'ਚ। ਜੇ ਅਮਰੀਕਾ 'ਚ ਗ੍ਰੀਨ ਕਾਰਡ ਤੇ ਸਿਟੀਜ਼ਨਸ਼ਿਪ 'ਚ ਫਰਕ ਆ, ਤੇ ਬਾਕੀ ਦੁਨੀਆ 'ਚ ਵੀ ਉਦਾਂ ਹੀ ਫਰਕ ਹੁੰਦਾ ਆ। ਇੱਕ ਕੱਲਾ ਪਰਮਾਨੈਂਟ ਰੈਜ਼ੀਡੈਂਟ ਹੋਣਾ ਤੇ ਇੱਕ ਸਿਟੀਜ਼ਨ ਹੋਣ ਦੇ ਵਿੱਚ ਉਹੀ ਫਰਕ ਆ। ਤੇ ਜਿਹੜਾ E2 ਵੀਜ਼ਾ ਹੈ ਉਹ ਸਿਰਫ ਸਿਟੀਜ਼ਨ ਦੇ ਲਈ ਹੈ, ਰਾਈਟ? E2 ਵੀਜ਼ਾ ਸਿਰਫ ਸਿਟੀਜ਼ਨ ਦੇ ਲਈ ਹੈ। ਠੀਕ ਹੈ ਜੀ। ਅਗਲੇ ਕਾਲਰ ਮਾਈਕਲ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਇਸ ਵਾਰ ਸੀਗਾ ਜੀ, ਮੈਨੂੰ ਆਈਸ ਨੇ ਚੈੱਕ ਇਨ ਤੇ ਲਾਇਆ ਹੋਇਆ ਸੀਗਾ, ਤੇ 2 ਵੀਕ ਪਹਿਲਾਂ ਉਹਨਾਂ ਨੇ ਮੇਰੀ ਲੋਕੇਸ਼ਨ ਹਟਾ ਕੇ ਤੇ ਮੈਨੂੰ ਕੋਰਟ ਦਾ ਇੱਕ ਨੋਟਿਸ ਦਿੱਤਾ ਆ ਵੀ ਮੇਰੀ ਜਿੱਦਾਂ ਮਾਸਟਰ ਹੀਅਰਿੰਗ ਜਾਂ ਕੋਈ ਕੋਰਟ ਦੀ ਹੀਅਰਿੰਗ ਨਹੀਂ ਸ਼ੋ ਹੋ ਰਹੀ ਸੀਗੀ, ਤੇ ਮੇਰੀ ਮਾਰਚ ਦੇ ਵਿੱਚ ਹੋ ਰਹੀ ਆ ਸ਼ੋ ਜੀ ਉਹ ਵਾਲੀ ਹੀਅਰਿੰਗ। ਤੇ ਉਹਨਾਂ ਨੇ ਕਿਹਾ ਸੀਗਾ ਵੀ ਆਪਣੇ ਵਕੀਲ ਨੂੰ ਨੋਟੀਫਾਈ ਕਰਨਾ, ਤੇ ਮੇਰਾ ਕੇਸ ਸਾਡੇ ਕੋਲ ਹੀ ਹੈ। ਮੈਂ 2 ਵੀਕ ਤੋਂ ਟਰਾਈ ਕਰ ਰਿਹਾ ਸੀਗਾ, ਤੇ ਮੇਲ ਵੀ ਕੀਤੀ, ਆਫਿਸ ਮੇ ਵੀ ਬਿਜ਼ੀ ਹੋਣਗੇ, ਸੋ ਮੈਂ ਤਾਂ ਕਰਕੇ ਇੱਥੇ ਜੀ ਕਾਲ ਆਪਣਾ ਕਰ ਰਹੀ। ਕੋਡ, ਹੁਣ ਕੋਡ ਕਿਹੜੇ ਵਾਲਾ ਉਹਨਾਂ ਨੇ ਤੁਹਾਨੂੰ ਦੱਸਿਆ ਵਾ? ਸੈਕਰਾਮੈਂਟੋ ਤੱਕ ਵੀ ਇੱਕ ਵਾਰੀ ਐਡਰੈਸ ਬੋਲਿਓ ਕੋਡ ਦਾ। ਕੋਟ ਦਾ ਸੈਕਿੰਡ ਦੇ ਵੀ ਤੁਸੀਂ ਏਦਾਂ ਕਰੋ, ਮੈਂ ਤੁਹਾਨੂੰ ਕੰਟੈਕਟ ਕਰ ਲੈਣਾ, ਤੁਸੀਂ ਮੈਨੂੰ ਨਾ ਆਪਣਾ ਨਾਮ ਤੇ ਲਾਸਟ 3 ਨੰਬਰ ਦੱਸ ਦਿਓ ਏਲੀਅਨ ਨੰਬਰ ਤੇ। ਠੀਕ ਹੈ ਜੀ, ਮੇਰਾ ਨਾਮ ਹੈਗਾ ਜੀ ਮਾਈਕਲ ਸਿੰਘ, ਤੇ ਲਾਸਟ ਏਰੀਆ ਨੰਬਰ ਇਹ ਹੈਗਾ ਜੀ 5810 ਠੀਕ ਹੈ ਭਾਜੀ, ਮੈਂ ਤੁਹਾਨੂੰ ਕਰ ਦਿੰਦਾ, ਕੰਟੈਕਟ ਕਰ ਲੈਣਾ। ਸੋ ਜਦੋਂ ਦਾ ਆਪਣਾ ਟਰੰਪ ਆਇਆ, ਆਲਮੋਸਟ ਜਿਹੜੀਆਂ ਹੈਲਪਲਾਈਨ ਵਾਲੀਆਂ ਜਿਹੜੀਆਂ ਕਾਲ ਹੈਗੀਆਂ, ਦਿਨ ਦੀ ਜਿਹੜੀ ਵੋਲਿਊਮ ਹੈਗੀ ਆ ਉਹ ਹੈਗੀ ਆ 1000 ਤੋਂ 1500 ਕਾਲ, ਜਿਹੜੇ ਆਹੀ ਕਮਿਊਨਿਟੀ ਵਾਲੇ ਬੰਦੇ ਜਿਹੜੇ ਫਸੇ ਇੱਕਦਮ ਹੀ ਬੜਾ ਜ਼ਿਆਦਾ ਇਨਕਰੀਜ਼ ਹੋ ਗਿਆ, ਤੇ ਕਾਫੀ ਆਪਾਂ ਸਟਾਫ ਦੇ ਜਿਹੜੇ 20-25 ਜਾਣੇ ਕਾਲ ਕੂਲ ਸੁਣਨ ਤੇ ਜਿਹੜੇ ਲਾਏ ਆ, ਪਰ ਜਿੱਦਾਂ ਲੋਕੀ ਡਰੇ ਵੀ ਕਾਫੀ ਪਏ ਆ। ਤੇ ਕੋਈ ਨਹੀਂ, ਮੈਂ ਤੁਹਾਡਾ ਉਹਨਾਂ ਨੂੰ ਭਾਜੀ ਕਾਲ ਕਰਾ ਦਿੰਦਾ ਤੁਹਾਨੂੰ, ਮੈਂ ਡੋਂਟ ਵਰੀ। ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਠੀਕ ਹੈ ਜੀ। ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਸਰ ਜੀ, ਮੈਂ ਨਾ ਪਹਿਲਾਂ ਵੀ ਮੇਰੀ ਗੱਲ ਹੋਈ ਸੀ ਸਰ ਜੀ ਨਾ, ਮੇਰਾ ਨਾ ਕੇਸ ਸੀਗਾ ਉਹਨਾਂ ਜੱਜ ਨੇ ਟਰਮੀਨੇਟ ਕਰਤਾ ਸੀਗਾ। ਹਾਂਜੀ। ਤੇ ਫਿਰ ਮੈਂ, ਤੁਸੀਂ ਕਿਹਾ ਸੀ ਆਪਣੇ ਵਕੀਲ ਨਾਲ ਗੱਲ ਕਰਕੇ ਵੀ ਉਹਨੂੰ ਕਿਹਾ ਵੀ ਉਹ ਅਪੀਲ ਦੀ ਡੇਟ ਸੀਗੀ, ਪਰ ਉਹਨੇ ਰੀਮੋਸ਼ਨ ਲਾਇਆ ਦੁਬਾਰਾ, ਤੇ ਉਹ ਰੀਮੋਸ਼ਨ ਹੁਣ ਲਾਇਆ, ਤੇ ਉਹ ਵੀ ਹੁਣ ਉਹ ਡਿਨੇ ਆ ਰਿਹਾ, ਉਹ ਵੀ ਡਿਨੇ ਕਰਤਾ ਜੱਜ ਨੇ। ਅੱਛਾ, ਸੋ ਪਹਿਲਾਂ ਤੁਸੀਂ ਸਾਇਲਮ ਆਫਿਸ ਆਲਰੇਡੀ ਜਾਏ ਆ? ਸਾਇਲਮ ਆਫਿਸ ਨਹੀਂ ਸਰ, ਉਹ ਮੈਂ ਜਿਹੜਾ ਆਨਲਾਈਨ ਕੇਸ ਚੈੱਕ ਕੀਤਾ ਉਹ ਤੇ ਡਿਨੇ ਆ ਰਿਹਾ, ਉਹ ਵੀ ਉਹਨਾਂ ਨੇ ਜੱਜ ਨੇ ਰਿਸੀਵ ਨਹੀਂ ਕੀਤਾ, ਉਹਨੂੰ ਵੀ ਡਿਨੇ ਕਰਤਾ ਵਾ। ਤੇ ਮੈਂ ਇਹੀ ਕਹਿੰਦਾ ਵੀ ਮੇਰਾ ਵੀਰ ਆਪਣਾ ਨਾ ਅਸਾਈਲਮ ਆਫਿਸ 'ਚ ਕੇਸ ਲਾ ਦਿਓ ਜੇ ਪਹਿਲਾਂ ਨਹੀਂ ਲੱਗਾ ਹੈਗਾ ਤੁਹਾਡਾ, ਕਿਉਂਕਿ ਤੁਸੀਂ ਜੇ ਘੇਰੇ 'ਚ ਆਏ ਨਾ ਹੁਣ ਅਨਡਾਕੂਮੈਂਟਡ ਵਾਲੇ, ਤੇ ਉਹਨਾਂ ਨੇ ਚੱਕ ਦੇਣੇ ਫੱਟੇ ਤੁਹਾਡੇ। ਤੇ ਇਹਨੂੰ ਤੁਸੀਂ ਅਸਾਈਲਮ ਆਫਿਸ 'ਚ ਆਪਣੇ ਵਕੀਲ ਨਾਲ ਨਾ ਸਲਾਹ ਕਰਕੇ ਜਿਹੜਾ ਤੁਰੰਤ ਕੇਸ ਲਗਾਓ। ਜਿਹਨਾਂ ਨੂੰ ਵੀ PD ਮਿਲੀ ਸੀਗੀ, ਕੇਸ ਟਰਮੀਨੇਟ ਹੋਇਆ, ਸਾਰੇ ਜਾਣੇ ਜਿਹੜੇ ਹੈਗੇ ਆਪਣੇ ਵੇਟ ਨਾ ਕਰੋ ਹੁਣ ਅੱਗੇ। ਪਹਿਲਾਂ ਜਿੱਦਾਂ ਸੀਗਾ ਨਾ ਵਿਆਹ ਕਰਾ ਲਾਂਗੇ, ਏਦਾਂ ਅਸਾਈਲਮ ਲਾਉਣ ਦੀ ਲੋੜ ਨਹੀਂ ਹੈਗੀ। ਸੋ ਸਾਰੇ ਜਾਣੇ ਜਿਹੜੇ ਆਪਣੇ ਅਸਾਈਲਮ ਆਫਿਸ 'ਚ ਜਿਹੜਾ ਲਾਓ, ਜਿਹਨਾਂ ਦੇ ਵੀ ਕੇਸ ਟਰਮੀਨੇਟ ਹੋਏ ਆ। ਮੈਂ ਇਹੀ ਕਹਿੰਦਾ ਵੀ ਮੈਂ ਚੇਂਜ ਕਰਾਉਣਾ, ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ ਸਰ, ਤੇ ਪਲੀਜ਼ ਮੇਰੇ ਨਾਲ ਕਨੈਕਟ ਕਰਕੇ ਤੇ ਮਾੜੀ ਜੀ ਮੈਨੂੰ ਗਾਈਡਨੈਸ ਦਿਓ ਤੇ ਮੈਂ ਹੈਲਪ ਕਰੋ ਸਰ ਪਲੀਜ਼। ਤੁਸੀਂ ਭਾਜੀ ਸਾਡੇ ਆਫਿਸ ਆ ਜਾਓ। ਤੇ ਹੁਣ ਮੈਂ ਜਿੱਦਾਂ ਦੱਸਿਆ ਕਿ ਕਾਲ ਦਾ ਤੇ ਇੰਪੋਸੀਬਲ ਹੈਗਾ, ਕਿਉਂਕਿ ਹੁਣ ਬੜੀ ਜ਼ਿਆਦਾ ਜਿਹੜੀ ਕਾਲ ਵੋਲਿਊਮ ਜਿਹੜੀ ਵੱਧ ਗਈ ਆ, ਕਿਉਂਕਿ ਜਿੱਦਾਂ ਮੈਂ ਦੱਸਿਆ ਲੋਕਾਂ ਦੇ ਰੇਟਸ ਰੂਟ ਜਿਹੜੀਆਂ ਪੈ ਰਹੀਆਂ। ਤੇ ਕੋਈ ਪ੍ਰੋਬਲਮ ਨਹੀਂ, ਤੁਸੀਂ ਆਪਣੇ ਵਾਕ ਇਨ ਕਰ ਸਕਦੇ ਆ ਜੇ ਤੁਹਾਡਾ ਕੇਸ ਹੈਗਾ, ਜੇ ਇਨਟੇਕ ਕਰਨਾ, ਜੇ ਕਿਸੇ ਦਾ ਵੀ ਉਹ ਵਾਕ ਇਨ ਕਰ ਸਕਦਾ ਸਾਡੇ ਆਫਿਸ। ਐਡਰੈਸ ਦੱਸ ਦਿਓ ਇੱਕ ਵਾਰੀ ਆਪਣੇ ਆਫਿਸ ਦਾ। 377 ਸਾਊਥ ਡੇਨੀਅਲ ਵੇ, ਸੈਨ ਹੋਜ਼ੇ, ਕੈਲੀਫੋਰਨੀਆ 95128। ਠੀਕ ਆ, ਜੇ ਫੋਨ ਕਰਦੇ ਹੋ ਤੁਸੀਂ ਉਹਦੀ ਥੋੜੀ ਜੀ ਬੈਕਲੌਗ ਤੁਹਾਨੂੰ ਜਿਹੜੀ ਪਊਗੀ। ਤੇ ਇਹਦੇ ਵਿੱਚ ਏਦਾਂ ਕਿ ਟਾਈਮਿੰਗ ਵੀ ਦੱਸ ਦਿਓ, ਕਿੰਨੇ ਤੋਂ ਕਿੰਨੇ ਦੇ ਵਿੱਚ ਆ ਸਕਦੇ ਹੋ ਉੱਥੇ? 9 to 5 9 to 5 ਮੰਡੇ ਥਰੂ ਫਰਾਈਡੇ।
ਠੀਕ ਹੈ ਤੇ ਸਭ ਤੋਂ ਬੈਸਟ ਤਰੀਕਾ, ਹੁਣ ਤੁਸੀਂ ਇਹ ਦੇਖੋ ਕਿ ਐਂਡ ਆਫ ਦਾ ਡੇ ਆਪਾਂ ਵੀ ਹਿਊਮਨ ਬੀਇੰਗ ਹੀ ਹੈ ਨਾ, ਕਿ ਜਿੰਨੀ ਸਾਡੀ ਕੈਪੈਸਿਟੀ ਉਹਦੇ ਹਿਸਾਬ ਨਾਲ ਹੀ ਕੰਮ ਕਰ ਸਕਦੇ ਆ। ਸੋ ਕਾਲ ਦੇ ਵਿੱਚ ਜਿੱਦਾਂ ਇੱਕ ਪਹਿਲਾਂ ਬਾਈ ਕਹਿ ਰਿਹਾ ਸੀ ਕਿ ਮੰਡੇ ਦਾ ਟਾਈਮ ਮਿਲਿਆ, ਬੰਦੇ ਜਿਹੜੇ ਕਾਲੇ ਆ ਉਹ ਕਰ ਨਹੀਂ ਸਕਦੇ, ਕਿਉਂਕਿ ਹੁਣ ਆਪਣਾ ਨਾ ਜਿਹੜੀ ਵੇਟ ਦੇ ਹਿਸਾਬ ਨਾਲ ਹੀ ਗੱਲ ਬੰਦੇ ਨਾਲ ਕੀਤੀ ਜਾ ਸਕਦੀ ਆ। ਤੁਹਾਡੇ ਲਈ ਬੈਸਟ ਇਹੀ ਹੈ ਕਿ ਜੇ ਕਿਸੇ ਦਾ ਕੇਸ ਆ ਸਿੱਧੇ ਦੱਸ ਦਿਓ ਕਿ ਇਹ ਕੇਸ ਹੈਗਾ, ਕਿਉਂਕਿ ਹੁਣ ਸਾਨੂੰ ਪਤਾ ਨਹੀਂ ਲੱਗਦਾ ਕਿ ਕਿਹੜਾ ਬੰਦਾ ਸਿਰਫ ਇਨਕੁਆਇਰੀ ਕਰ ਰਿਹਾ, ਕਿਹੜਾ ਕੇਸ ਕਰ ਰਿਹਾ, ਠੀਕ ਆ। ਤੇ ਉਹ ਜਿਹੜੀ ਆਪਣੀ ਸਲਾਹ ਜਿਹੜੀ ਰਿਸੈਪਸ਼ਨਿਸਟ ਵਗੈਰਾ ਜਿਹੜੇ ਆਪਣੇ ਟੀਮ ਜਿਹੜੀ ਹੈਗੀ ਸਾਰੀ, ਉਹ ਤਾਂ ਤੁਹਾਨੂੰ ਦੱਸਿਆ ਕਈ ਮਹੀਨੇ ਤੋਂ ਹੀ ਆਪਣੀ ਫ੍ਰੀ ਸਲਾਈ ਸੀਗੀ, ਅਨਲੈਸ ਕਿਸੇ ਦਾ ਕੰਪਲਿਕੇਟਡ ਜੇ ਕੋਈ ਕੇਸ ਹੈਗਾ ਉਹ ਸਾਡੇ ਨਾਲ ਜਿਹੜੀ ਸੀਗੀ ਪੇਡ ਕੰਸਲਟੇਸ਼ਨ ਬੰਦ ਆ। ਪਰ ਜੇ ਤੁਹਾਨੂੰ ਕੋਈ ਤੁਹਾਡਾ ਟੈਕਨੀਕਲ ਮੁੱਦਾ ਨਹੀਂ ਨਾ ਹੈਗਾ ਤੇ ਤੁਸੀਂ ਉਹ ਜਿਹੜੀ ਟਾਈਮ ਸਲੋਟ ਦੇ ਵਿੱਚ ਪੈ ਕੇ ਟਾਈਮ ਨਾ ਆਪਣਾ ਖਰਾਬ ਕਰੋ। ਜੇ ਲਿਟਰਲੀ ਤੁਹਾਡਾ ਕੇਸ ਹੈਗਾ, ਤੁਸੀਂ ਲਵਾਉਣਾ ਵਾ ਆਪਣੇ ਕੋਲ, ਸਿੱਧੇ ਉਹਨਾਂ ਨੂੰ ਇੰਡੀਕੇਟ ਕਰੋ ਕਿ ਬਾਈ ਮੈਂ ਰੀਅਲ ਕਲਾਇੰਟ ਆ, ਮੇਰਾ ਰੀਅਲ ਕੇਸ ਆ, ਤੇ ਉਹ ਤੁਹਾਡੀ ਫਿਰ ਥੋੜੀ ਜੀ ਈਜ਼ੀ ਉਹਦੇ ਵਿੱਚ ਹੈਂਡਲ ਕਰ ਲੂਗੇ ਵਰਸਸ ਕਿ ਦੇਖ ਕਾਲ ਸੈੱਟ ਕਰੂੰਗੇ ਫਿਰ ਹਫਤਾ ਵੇਟ ਕਰੂੰਗੇ ਫਿਰ ਉਹ। ਤੇ ਵਾਕ ਇਨ ਜਿਹੜਾ ਹੈਗਾ ਆਪਣੇ ਸੈਨੋ ਦੇ ਆਫਿਸ ਦੇ ਵਿੱਚ ਆ ਸਕਦਾ, ਪਰ ਉਹ ਰਿਸੈਪਸ਼ਨ ਨਾਲ ਸਿੱਧੀ ਗੱਲ ਪਤਾ ਹੈ ਕਿ ਇਹ ਮੇਰਾ ਮਸਲਾ ਸੀਗਾ, ਮੈਂ ਸੈਲਮ ਆਫਿਸ ਚਲਾਉਣਾ ਜਾਂ BIA ਚਲਾਉਣਾ, ਤੇ ਸਿੱਧੇ ਡਾਇਰੈਕਟ ਜਿਹੜੀ ਹੈ ਨਾ ਸਪਸ਼ਟ ਜਿਹੜੀ ਗੱਲ ਹੋਣੀ ਚਾਹੀਦੀ ਹੈ। ਕਿਉਂਕਿ ਜਿਹੜਾ ਹੁਣ ਅਗਲਾ 1 ਸਾਲ ਜਿਹੜਾ ਦੌਰ ਚੱਲਣਾ, ਉਹ ਕੰਮ ਬਿਜ਼ੀ ਰਹਿਣਾ ਸਾਰੇ ਵਕੀਲਾਂ ਦਾ ਵੀ, ਆਈਸ ਦਾ, ਕੋਰਟ ਦਾ, ਹਰੇਕ ਚੀਜ਼ ਜਿਹੜੀ ਹੈਗੀ ਆ ਚੱਕਾ ਇਹਨਾਂ ਨੇ ਹੁਣ ਜਿਹੜਾ ਸੀਗਾ ਉਹ ਕਰ ਦੇਣਾ ਜਾਮ ਸਾਰਾ ਇਮੀਗ੍ਰੇਸ਼ਨ ਵਾਲਾ ਜਿਹੜਾ ਸੀਗਾ। ਜੀ ਜੀ ਠੀਕ ਹੈ ਜੀ। ਟਿਊਜ਼ਡੇ ਜਾਂ ਵੈਡਨਸਡੇ ਤੁਹਾਡੇ ਆਫਿਸ ਆ ਸਕਦਾ? ਬਿਲਕੁਲ ਜੀ, ਮੰਡੇ ਟੂ ਫਰਾਈਡੇ 9 ਤੋਂ 5 ਬਿਲਕੁਲ ਠੀਕ ਹੈ ਜੀ। ਛੁੱਟੀ ਵਾਲੇ ਦਿਨ ਨਹੀਂ ਜੀ। ਤੇ ਅਗਲੇ ਕਾਲਰ ਨੇ ਸ਼ਾਹਿਦ। हाय मैं शोएब बोल रहा हूँ। हाँ जी बोलो। मेरा क्वेश्चन ये है कि मेरा क्वेश्चन ये है कि मेरी वाइफ का एक I-130 अप्रूव एप्लीकेशन मॉन्ट्रियल में है और हौले हौले हम उसके NVC में डॉक्यूमेंट जमा करा रहे हैं। हम लोग कैनेडियन सिटीजन हैं, रहते यहाँ पर हैं, यहाँ कैलिफोर्निया में। मेरा क्वेश्चन ये है कि DS 260 एक एप्लीकेशन होती है, वो अप्रूव होने से पहले एक मेडिकल चेकअप भी ड्यू होते हैं। मेडिकल चेकअप कनाडा में कराने के बजाय यहाँ कैलिफोर्निया में हो सकता है? मतलब ये पिटीशन है किसकी, हस्बैंड ने वाइफ की करी है कि किसने करी? मेरी वाइफ की, मेरे बेटे ने अप्लाई किया था। वाइफ की बेटे ने अप्लाई किया था। वाइफ US में लीगल स्टेटस पे अभी? हाँ, वो TD के स्टेटस पर रहती है यहाँ पर, मतलब मेरे अंडर रहती है। मैं TN पर हूँ, वो TD में है। सो बेटा US सिटीजन है, राइट? हाँ जी, हाँ जी। तो आप इसको एडजस्टमेंट ऑफ स्टेटस क्यों नहीं फाइल कर रहे हो US में? नहीं, उसका रीजन ये है कि मेरे 2 बच्चे और भी हैं जो कैनेडियन हैं, उनको जल्दी छेदी कराने के लिए, मतलब ये कि उनका मॉन्ट्रियल में जल्दी हो जाए, तो ताकि ऑन दैट बेसिस जो है मैं बच्चों के लिए अप्लाई कर सकूं। लेकिन अभी फिलहाल फॉर द टाइम बीइंग कैसे बच्चों के लिए कैसे जल्दी कैसे होगा कॉन्सुलेट में? कॉन्सुलेट वाला एडजस्टमेंट ऑफ स्टेटस जल्दी होगा कॉन्सुलेट से? तो हाँ, कॉन्सुलेट का इंटरव्यू जो है हौले हौले NVC को डॉक्यूमेंट जमा करा रहे हैं। वो मेरे को आपका रीजन इसमें समझ लगा कि क्यों आप ऐसे कर रहे हो, बट चलो जो आपके सवाल का जवाब है, अगर आप कॉन्सुलर प्रोसेसिंग कराते हो तो वो वाले डॉक्टर से वहाँ पे जो होता है ना ओवरसीज, वहां से उनकी रिक्वायरमेंट जो है वहां पे मीट करनी होती है। अगर एडजस्टमेंट करोगे तो US में सिर्फ फर्क ये होता है कि अगर US में आपने कोई मेडिकल जो वैक्सीनेशन वगैरह ये सब जो रिकॉर्ड लिया है ना, जो यहाँ पे आपके MMR वो सारे इंजेक्शन वगैरह होते हैं, तो US में अगर रिकॉर्ड कीपिंग सही है तो वो आपके जो यहाँ पे मेडिकल जो करा है वो आपको दोबारा नहीं शायद से वो करना पड़ेगा, बस ये फर्क होएगा, पर जो रिपोर्ट है वो आपको बाहर से बनवानी पड़ेगी। ठीक है जी। नहीं, उसमें ये है कि मैं कोशिश ये कर रहा हूँ कि मतलब वो मुझे बजाय इसके कनाडा में मतलब मेडिकल देने के बजाय वो यहीं देने की, हम रहते नहीं पर ऐसे नहीं हो सकता। अभी ਤੁਹਾਡੇ ਹਿਸਾਬ ਨਾਲ ਨਹੀਂ ਨਾ ਕੰਮ ਚੱਲਣਾ, ਲਾਈਕ ਜੋ ਲਾਅ ਹੈ ਉਹਦੇ ਹਿਸਾਬ ਨਾਲ ਹੀ ਚੱਲਣਾ ਕੰਮ ना। हाँ, यहाँ पे आप मेडिकल सर्टेन इंजेक्शन वगैरह वो चीजें लगा सकते हो, पर जो वो उनका वहाँ पे जो आपको जहाँ पे भेजेंगे वो जो मॉन्ट्रियल वाली एम्बेसी जो उनकी क्लिनिक्स एक्सेप्ट करती है वहीं से बनाना पड़ेगा। स्वर्णजीत। हाँ जी, सत श्री अकाल जी। जी सत श्री अकाल। हाँ जी सर, मेरा वकील साहब ते क्वेश्चन है, मैं 2008 च कनेडा आया सी, कनेडा तो 2014 च मैं अमेरिका आ गया सीगा जी, ठीक है जी। उस तो बाद मेरी 4-5 बार हियरिंग आई है, तो लास्ट हियरिंग आई सी अपना जनवरी 2024 तो वो फिर ਜਿਹੜੇ ਸਰਕਾਰੀ ਵਕੀਲ ਸੀ ਉਹਨਾਂ ਨੇ ਕਿਹਾ ਵੀ ਹੀਅਰਿੰਗ ਨਹੀਂ ਅਸੀਂ ਕਰਨੀ, ਤੇ ਜੱਜ ਸਾਹਿਬ ਨੇ ਇਹ ਕਿਹਾ ਸੀ ਕੋਰਟ ਵਿਦ ਹੋਲਡਿੰਗ ਥੱਲੇ ਕਰ ਦਿੱਤਾ, ਸਾਈਡ 'ਚ ਭੇਜ ਦਿੱਤਾ। ਤੇ
ਤੇ ਉਸ ਤੋਂ ਬਾਅਦ ਸਾਡੀ ਕੋਈ ਤਰੀਕ ਨਹੀਂ ਹੈ, ਤੇ ਜਿਹੜਾ 30 ਦਿਨ ਚਲਾਉਣਾ ਹੁੰਦਾ ਸਾਡੇ ਵਕੀਲ ਸਾਹਿਬ ਨੇ ਲਗਾ ਦਿੱਤਾ ਸੀਗਾ। ਤੇ ਸਾਨੂੰ ਕਿਸ ਤਰ੍ਹਾਂ ਵੀ ਰੱਖਣਾ ਚਾਹੀਦਾ ਵਾ, ਆਪਣਾ ਪੇਪਰ ਵਰਕ ਨਾਲ ਰੱਖਣਾ ਚਾਹੀਦਾ। ਤੇ ਦੂਸਰਾ, ਰਾਜਕਰਨ ਜੀ ਨੂੰ ਸਾਰਾ ਪਤਾ, ਇੱਕ ਤਰ੍ਹਾਂ ਕੇਸ ਹੋਇਆ ਸੀਗਾ, ਟਰੱਕਬਾਜ਼ ਫੜਿਆ ਗਿਆ ਸੀ ਰਸਤੇ 'ਚ, ਕਿਸੇ ਨੇ ਕੰਪਲੇਂਟ ਕਰ ਦਿੱਤੀ ਸੀ ਕਿ ਵੀ ਇਹ ਟਰੱਕ ਮੇਰਾ ਚੋਰੀ ਹੋਇਆ, ਤੇ ਪਰ ਉਹ ਫਿਰ ਕੰਪਲੇਂਟ ਵਾਪਸ ਹੋ ਗਈ ਸੀ। ਮੈਨੂੰ ਉੱਥੇ ਉਹਨਾਂ ਨੇ ਬਿਠਾ ਲਿਆ ਸੀ ਅਰੈਸਟ ਕਰਕੇ ਕਾਰ 'ਚ, ਪਰ ਕੰਪਲੇਂਟ ਵਾਪਸ ਹੋਣ ਤੇ ਉਹਨਾਂ ਨੇ ਆਪਣਾ ਮੈਨੂੰ ਛੱਡਤਾ, ਰਿਲੀਜ਼ ਕਰਤਾ, ਤੇ ਕਹਿੰਦੇ ਤੁਹਾਡਾ ਰੈਕਟ 'ਚ ਨਹੀਂ ਆਊਗਾ। ਇਹ ਮੇਰੇ 2 ਕੁਐਸਚਨ ਨੇ ਬਸ। ਠੀਕ ਹੈ। ਸੋ ਪਹਿਲੀ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਵਿਦ ਹੋਲਡਿੰਗ ਮਿਲੀ ਆ ਤੁਹਾਨੂੰ, ਤੇ ਉਹਦੀ ਅਪੀਲ ਪੈਂਡਿੰਗ ਆ, ਇਹ ਮੈਨੂੰ ਸਮਝ ਆਇਆ, ਤੇ ਉਹ ਅਪੀਲ ਦੀ ਤੁਹਾਨੂੰ ਵੇਟ ਕਰਨੀ ਪੈਣੀ ਆ। ਅਪੀਲ ਦੇ ਪੇਪਰ ਆਪਣੇ ਨਾਲ ਰੱਖੋ ਜਦ ਤੱਕ ਆਪਣਾ ਵਿਦ ਹੋਲਡਿੰਗ ਆਫ ਰਿਮੂਵਲ ਜਿਹੜਾ ਹੈਗਾ, ਤੇ ਅਪੀਲ ਜਦ ਤੱਕ ਤੁਹਾਡੀ ਚੱਲਦੀ ਆ ਤੇ ਕੋਈ ਪ੍ਰੋਬਲਮ ਨਹੀਂ ਹੈਗੀ। ਬਾਕੀ ਆਪਾਂ ਨੂੰ ਬਾਅਦ 'ਚ ਪਤਾ ਲੱਗੂਗਾ ਕਿ ਵਿਦ ਹੋਲਡਿੰਗ ਵਾਲੇ ਕੇਸ ਦਾ ਸਰਕਾਰ ਜਿਹੜੀ ਕੀ ਕਰਦੀ ਆ। ਤੇ ਜਿਹੜਾ ਤੁਸੀਂ ਦੱਸਿਆ ਕਿ ਤੁਹਾਡਾ ਰੈਕਟ ਆਊਗਾ ਕਿ ਨਹੀਂ ਆਊਗਾ, ਉਹ ਸਾਡੇ ਸਕੋਪ ਤੋਂ ਬਾਹਰ ਆ। ਉਹ ਤਾਂ ਮਤਲਬ ਤੁਹਾਨੂੰ ਜਿਹੜਾ ਟ੍ਰੈਫਿਕ ਵਾਲਾ ਲਾਇਰ ਹੀ ਦੱਸ ਸਕਦਾ ਕਿ ਕਿੱਦਾਂ ਵਾ। ਵੈਸੇ ਜਿਹੜੀ ਆਫੀਸਰ ਸੀਗੀ ਉਹ ਕਹਿੰਦੇ ਤੁਹਾਡੇ ਰੈਕਟ 'ਚ ਅਸੀਂ ਬਿਲਕੁਲ ਨਹੀਂ ਆਏਗਾ, ਉਹਨੇ ਵਾਪਸ ਲੈ ਲਈ ਆਪਣੀ ਕੰਪਲੇਂਟ ਉੱਥੇ ਰਾਈਟ ਵੇ। ਚਲੋ ਹਾਂਜੀ, ਉਹਦਾ ਹੁਣ ਤੁਹਾਨੂੰ ਮੈਂ ਤਾਂ ਨਹੀਂ ਦੱਸ ਸਕਦਾ ਉਹਦਾ ਰੈਕਟ 'ਚ ਆਊਗਾ ਕਿ ਨਹੀਂ ਆਊਗਾ। ਜੇ ਆਊਗਾ ਤਾਂ ਕਨਫਰਮ ਕਰ ਲਓ, ਆਪਣਾ ਰੈਕਡ ਹੀ ਚੈੱਕ ਕਰ ਸਕਦੇ ਹੋ। ਆਈ ਡੋਂਟ ਨੋ ਕਿੱਥੋਂ ਕਰਵਾਇਆ ਜਾ ਸਕਦਾ, ਉਹਦੇ ਬਾਰੇ ਕੋਈ ਆਈਡੀਆ ਨਹੀਂ ਆ। ਜਿਹੜੇ ਕ੍ਰਾਈਮ ਆਪਾਂ ਦੱਸੇ ਨਾ, ਥੈਫਟ, ਬਰਗਰੀ, ਸ਼ਾਪਲਿਫਟਿੰਗ, ਵਾਇਲੈਂਟ ਕ੍ਰਾਈਮ, ਸਾਰੇ ਉਹ ਆ। ਹੁਣ ਜਿਹੜੇ ਆ ਸਕੇਲ ਜੰਪ ਕਰਤੀ, ਉਹਦਾ ਨਹੀਂ ਮੈਨੂੰ ਪਤਾ। ਜਿਹੜਾ ਆਹ ਥੈਫਟ ਵਾਲਾ, ਹੁਣ ਇਹ ਹੈ ਕਿ ਗੱਲ ਇਹ ਹੈ ਕਿ ਤੁਹਾਡੇ ਉੱਤੇ ਕੋਈ ਫਿਗਰ ਤਾਂ ਨਹੀਂ ਪੁਆਇੰਟ ਹੁੰਦੀ ਥੈਫਟ ਵਾਲੀ। ਉਹ ਜੇ ਤੁਹਾਡੇ ਰੈਕਟ 'ਚ ਆ ਗਿਆ ਤੇ ਫਿਰ ਤੁਹਾਨੂੰ ਮੈਂਡੇਟਰੀ ਡਿਟੇਨ ਕੀਤਾ ਜਾ ਸਕਦਾ। ਤੇ ਜੇ ਉਹ ਕੰਪਲੇਨ ਵਾਪਸ ਲੈ ਲਈ ਸੀ, ਮੇਕ ਸ਼ੋਰ ਕਰ ਲਓ ਵੀ ਤੁਹਾਡਾ ਰੈਕਡ ਜਿਹੜਾ ਅਸਲ 'ਚ ਕਲੀਨ ਆ। ਆਈ ਡੋਂਟ ਨੋ ਥਾਣੇ ਜਾ ਕੇ ਚੈੱਕ ਕਰਾਉਣਾ ਪੈਣਾ ਆ, ਜਾਂ ਕਿਸੇ ਲਾਇਰ ਦੀ ਮਦਦ ਲੈ ਕੇ, ਕਿਸੇ ਹੋਰ ਤੇ ਕ੍ਰਿਮੀਨਲ ਲਾਇਰ ਜਿਹੜੇ ਹੁੰਦੇ ਆ ਜਾਂ ਸਿਵਲ ਵਾਲੇ, ਉਹਨਾਂ ਤੋਂ ਜਿਹੜੀ ਉਹ ਤੁਸੀਂ ਪਤਾ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਰਾਹ ਹੈਗਾ ਆ। ਅਗਲੇ ਜਿਹੜੇ ਕਾਲਰ ਨੇ ਸਤਵਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਸਰ ਨਾਲ ਗੱਲ ਕਰਨੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਮੈਂ ਉਹ ਤਾਂ ਮੇਰਾ ਕੇਸ ਨਾ ਐਕਚੁਅਲੀ ਅੰਡਰ ਰਿਮੂਵਲ ਹੈ, ਤੇ ਆਪਣਾ ਜੁਆਇੰਟ ਮੋਸ਼ਨ ਵੀ ਲਾਇਆ ਸੀ, ਤੇ ਜੁਆਇੰਟ ਮੋਸ਼ਨ ਉਹਨੇ ਡਿਨਾਈ ਕਰਤਾ। ਗਵਰਨਮੈਂਟ ਨੇ ਐਕਸਰਸਾਈਜ਼ ਨਹੀਂ ਕਰ ਸਕਦੇ। ਪਹਿਲਾਂ ਪੀਡੀ ਲਾਈ, ਪੀਡੀ ਡਿਨਾਈ ਕੀਤੀ, ਪਰ ਮੈਂ ਆਇਆ ਵੀਜੇ ਤੇ ਸੀ। 2008 ਦਾ ਆਇਆ, 17 ਸਾਲ ਹੋ ਗਏ ਨੇ। ਫਿਰ ਮੈਂ US ਸਿਟੀਜ਼ਨ ਨਾਲ ਵਿਆਹ ਕਰ ਲਿਆ। ਉਸ ਤੋਂ ਬਾਅਦ ਹੁਣ ਮੇਰੀ ਪ੍ਰੋਬਲਮ ਚੱਲ ਰਹੀ US ਸਿਟੀਜ਼ਨ ਨਾਲ ਕਲੀਅਰ ਨਹੀਂ ਹੋਇਆ। I-30 ਮੇਰੀ ਅਪਰੂਵ ਹੈ। ਹਾਂਜੀ, ਸੋ ਜਿੱਦਾਂ ਅੱਜ ਆਪਾਂ ਦੱਸ ਕੇ ਹਟੇ ਨਾ, ਤੁਹਾਡੇ ਵਾਲਾ ਕੇਸ ਜਿਹੜਾ, ਉਹਦੇ ਬਾਰੇ ਗੱਲ ਕਰਕੇ ਹਟੇ ਆ ਕਿ ਭਾਵੇਂ ਸਿਟੀਜ਼ਨ ਨਾਲ ਵਿਆਹ ਕਰ ਲਿਆ ਜਾਂ ਕਿਸੇ ਦਾ ਵਾਵਾ ਜਾਂ ਗਾਰਡੀਅਨਸ਼ਿਪ ਕੁਛ ਵੀ ਆ, ਭਾਵੇਂ ਤੁਸੀਂ ਜਿੱਦਾਂ ਵੀਜ਼ੇ ਤੇ ਆਇਆ I-94 ਵੀ, ਉਹੀ ਗੱਲ ਕਰ ਰਹੇ ਸੀਗੇ ਕਿ ਜੱਜਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਪੀਡੀ ਦੇ ਨਹੀਂ ਸਕਦੇ, ਕਿ ਸਰਕਾਰੀ ਵਕੀਲ ਦੀ ਮਰਜ਼ੀ ਆ। ਜੇ ਤੁਹਾਡੀ ਜੁਆਇੰਟ ਮੋਸ਼ਨ ਉਹਨੇ ਡਿਨਾਈ ਕਰਤੀ ਸਰਕਾਰ ਨੇ, ਤੇ ਫਿਰ ਡਜ਼ਨਟ ਮੈਟਰ ਕਿ ਤੁਸੀਂ ਸਿਟੀਜ਼ਨ ਨਾਲ ਵਿਆਹ ਕੀਤਾ ਜਾਂ ਵੀਜ਼ੇ ਤੇ ਆਏ ਆ। ਉਹੀ ਚੀਜ਼ ਬਾਰੇ ਆਪਾਂ ਜਿਹੜੀ ਅੱਜ ਗੱਲ ਕਰਕੇ ਹਟੇ ਆ। ਸੋ ਇਸ ਕੇਸ ਦੇ ਵਿੱਚ ਤੁਹਾਨੂੰ ਕੀ ਕਰਨਾ ਪੈਣਾ, ਜਿਹੜਾ ਤੁਹਾਡਾ 485 ਹੈਗਾ ਐਡਜਸਟਮੈਂਟ ਆਫ ਸਟੇਟਸ, ਤੁਹਾਨੂੰ ਕੋਰਟ ਦੇ ਨਾਲ ਫਾਈਲ ਕਰਨੀ ਪੈਣੀ ਆ, ਇਮੀਗ੍ਰੇਸ਼ਨ ਕੋਰਟ ਦੇ ਨਾਲ। ਤੇ ਜੱਜ ਉਹ ਤੁਹਾਡਾ ਜਿਹੜਾ ਸੀਗਾ ਮੈਰਿਜ ਵਾਲੀ ਜਿਹੜੀ 485 ਆ, ਉਹ ਡਿਸਾਈਡ ਕਰ ਸਕਦਾ। ਪਰ ਉਹ ਮੈਂ ਦੁਬਾਰਾ ਭੇਜਿਆ ਸੀ, ਉਹ USA ਨੇ ਫਿਰ ਡਿਨਾਈ ਕੀਤਾ। ਉਹ ਕਹਿੰਦੇ ਸੈਕਸ਼ਨ 240 USCIS ਨੇ। ਇਹ ਮੇਰਾ ਵੀਰ ਪੈਰਾਲੀਗਲ ਕੀਤਾ ਤੁਸੀਂ ਕਿ ਵਕੀਲ ਕੀਤਾ, ਪਹਿਲਾਂ ਇਹ ਦੱਸੋ। ਤਾਂ ਵਕੀਲ ਹੈ ਮੇਰਾ, ਪਰ ਉਹ ਆਪਣਾ ਹੈ ਵਕੀਲ। 485 ਜਿਹੜਾ ਫਾਈਲ ਕੀਤਾ USCIS ਨਾਲ, ਉਹ ਵਕੀਲ ਕੀਤਾ ਕਿ ਪੈਰਾਲੀਗਲ ਕੀਤਾ? ਵਕੀਲ ਨੇ ਕੀਤਾ ਸੀ। ਉਹ ਕਹਿੰਦਾ ਜਾਏਗਾ, ਪਰ ਮੈਨੂੰ ਹੁਣ ਪਤਾ ਨਹੀਂ। ਮੈਨੂੰ ਵਕੀਲ ਵਾਲਾ ਕੰਮ ਨਹੀਂ ਲੱਗਦਾ ਹੈਗਾ। ਜਦ ਤੱਕ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਹੈਗੇ ਆ, ਤੁਸੀਂ USCIS ਮੋਰੇ ਨਹੀਂ ਕਰ ਸਕਦੇ। ਤੁਹਾਨੂੰ ਇਮੀਗ੍ਰੇਸ਼ਨ ਕੋਰਟ ਦੇ ਮੋਰੇ ਜਿਹੜਾ ਸੀਗਾ ਉਹ ਫਾਈਲ ਕਰਨਾ ਪੈਣਾ ਆਪਣਾ ਕੇਸ 485। ਤੇ ਮੇਰਾ ਬੇਟਾ ਵੀ US ਸਿਟੀਜ਼ਨ ਹੈ, ਤੇ ਮੈਂ ਆਪਣੇ ਬੇਟੇ ਦੇ ਹਿਸਾਬ ਤੇ ਸਵਿਚ ਕਰ ਸਕਦਾ ਕੇਸ। ਮੇਰੀ ਵਾਈਫ ਨਾਲ ਡਿਵੋਰਸ ਤਾਂ ਨਹੀਂ ਹੋ ਰਿਹਾ ਅਜੇ ਤੱਕ। ਉਹਨਾਂ ਕੋਈ ਫਰਕ ਨਹੀਂ ਪੈਂਦਾ। ਜਿਹੜਾ ਆਪਣਾ ਪਟੀਸ਼ਨ ਤੁਹਾਡੀ ਪੈਂਡਿੰਗ, ਤੁਹਾਡਾ ਮਸਲਾ ਹੁਣ ਇਹ ਹੈਗਾ ਕਿ ਜਿਹੜਾ ਤੁਹਾਡਾ ਉਹਨੇ ਪੀਡੀ ਦੇਣੀ ਨਹੀਂ, ਤੇ ਤੁਹਾਨੂੰ ਇਹਦਾ ਮਤਲਬ ਇਹ ਹੈਗਾ ਕਿ ਕੋਰਟ ਦੇ ਮੋਰੇ ਜਿਹੜਾ ਲੜਨਾ ਪੈਣਾ। ਵਾਈਫ ਕਹਿੰਦੀ ਦੁਬਾਰਾ ਭੇਜ। ਤੁਹਾਡਾ ਨਿਊਯਾਰਕ ਆਫਿਸ ਹੈਗਾ ਜਾਂ ਨਹੀਂ? ਨਿਊਯਾਰਕ ਹੈਗਾ, ਪਰ ਉੱਥੇ ਆਪਾਂ ਲੋਕਾਂ ਨੂੰ ਮਿਲਦੇ ਨਹੀਂ ਹੈਗੇ। ਤੁਸੀਂ ਸਾਡੇ ਆਪਣੇ ਫੋਨ ਤੇ ਕੰਟੈਕਟ ਕਰ ਲਓ, ਫਿਰ ਆਪਾਂ ਗੱਲ ਕਰ ਲੈਂਦੇ ਅੱਗੇ ਜੀ। ਅਗਲੇ ਕਾਲਰ ਹਰਦਿਆਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਬੱਚਾ ਸੀ ਜੀ ਆਪਣਾ, ਤੇ 2005 ਤੋਂ ਇੱਧਰੋਂ ਕੈਨੇਡਾ ਤੋਂ ਆਇਆ ਸੀ ਇਲੀਗਲੀ, ਤੇ ਉਸ ਤੋਂ ਬਾਅਦ ਉਹਨੇ ਹਾਈ ਸਕੂਲ ਕਰ ਲਿਆ। ਤੇ ਅੱਜ ਜਦੋਂ ਫਿਰ ਉਹਨੇ ਓਬਾਮਾ ਨੇ ਡਾਕਾ ਦਾ ਪ੍ਰੋਗਰਾਮ ਚਲਾਇਆ ਸੀ ਜੀ, ਤੇ ਡਾਕਾ 'ਚ ਮਿਲ ਗਿਆ ਉਹਨੂੰ ਵਰਕ ਪਰਮਿਟ ਵਗੈਰਾ ਸੋਸ਼ਲ, ਤੇ ਕਰਕੇ ਜੀ ਹੁਣ ਪਿਛਲੇ 6 ਮਹੀਨਿਆਂ ਤੋਂ ਜੀ ਮੈਰਿਜ ਕਰ ਲਈ US ਸਿਟੀਜ਼ਨ ਨਾਲ। ਤੇ ਕਿੰਨਾ ਕੁ ਇਹਦਾ ਟਾਈਮਿੰਗ ਹੈ ਜੀ ਇਸ ਪ੍ਰੋਸੈਸ ਨੂੰ, ਮੈਰਿਜ ਵਾਲਾ ਜਿਹੜਾ ਕੇਸ I-30 ਅਪਰੂਵਲ ਵਾਸਤੇ? ਜਾਂ ਆਇਆ ਵੀਜ਼ੇ ਤੇ ਸੀਗਾ?
ਨਹੀਂ ਜੀ, ਦੂਜੇ 2 ਨੰਬਰ 'ਚ ਹੀ ਆਇਆ ਸੀ ਜੀ ਉਧਰੋਂ। ਛੋਟਾ ਤੇ ਸੀਗਾ ਡਾਕਾ ਤੋਂ ਬਾਅਦ ਇਹ ਨਾਲ ਲੈ ਕੇ ਆਏ ਨਾ ਆਪਣੇ, ਉਦੋਂ ਦੇ ਇੱਥੇ ਹੀ ਆ ਉਹ। ਡਾਕਾ ਤੋਂ ਬਾਅਦ ਟਰੈਵਲ ਕੀਤਾ ਉਹਨੇ, ਟਰੈਵਲ ਪਰਮਿਟ ਲੈ ਕੇ? ਨਹੀਂ ਕੀਤਾ ਜੀ। ਡਾਕਾ ਤਾਂ ਮੈਂ ਖਿਆਲ ਉਹ ਬੰਦ ਹੀ ਕਰਤਾ ਸੀ ਇਹਨਾਂ ਨੇ, ਪੈਰੋਲ ਨਹੀਂ ਸਨ ਸ਼ਾਇਦ ਦਿੰਦੇ ਹੈਗੇ। ਹਾਂ, ਤੇ ਫਿਰ ਉਹ ਪੱਕਾ ਤਾਂ ਨਹੀਂ ਹੋ ਸਕਦਾ ਇੱਥੇ ਵਿਆਹ ਕਰਾ ਕੇ ਵੀ ਜਿਹੜਾ ਸੀਗਾ ਕੰਟਰੀ ਆਊਟ ਹੀ ਕਰਨਾ ਪੈਣਾ ਵੇਵਰ ਵਗੈਰਾ ਲੈ ਕੇ? ਹਾਂਜੀ, ਵੇਵਰ ਲੈ ਕੇ। ਤੇ ਇਹ ਕਿੰਨਾ ਕੁ ਟਾਈਮ ਦਾ ਪ੍ਰੋਸੀਜਰ ਹੈ ਜੀ ਟੋਟਲ? ਵੇਵਰ ਦਾ ਹੈਗਾ 4-5 ਸਾਲ ਦਾ, ਸੋ ਟੋਟਲ ਜਿਹੜਾ ਪ੍ਰੋਸੀਜਰ ਹੈਗਾ 6-7 ਸਾਲ ਦਾ। 6-7 ਸਾਲ ਦਾ। ਠੀਕ ਤੇ ਹੈ ਜੀ। ਹਾਂਜੀ, ਇੱਕ ਤਾਂ ਕਹਿਣਾ ਸਾਹਿਬ ਹੋਰ ਹੈ ਕਿ ਇਹਨੂੰ ਨਾ 6 ਮਹੀਨੇ ਪਹਿਲਾਂ ਫੈਲਨੀ ਲੱਗ ਗਈ ਹੈ ਜੀ ਇਹਦੇ ਵਿੱਚ। ਤੇ ਕਿਹੜੀ ਚੀਜ਼ ਦੀ? ਇਫੈਕਟ ਕਰੇਗੀ। ਇਹ ਨਾ ਗੱਡੀ 'ਚੋਂ ਪੁਲਿਸ ਵਾਲੇ ਨੇ ਕਿਤੇ ਰੋਕਿਆ ਇਹਨੂੰ, ਤੇ ਵਿੱਚੋਂ ਗੱਡੀ 'ਚੋਂ ਨਿਕਲ ਕੇ ਤੇ ਜੰਪ ਮਾਰ ਗਿਆ। ਅਵੇਟਿੰਗ ਠੀਕ ਦੀ ਹੈ। ਆਫੀਸਰ ਉਹਨਾਂ ਨੇ ਹਾਂਜੀ, ਨਹੀਂ ਇਹਦੇ ਵਿੱਚ ਫੈਲਨੀ ਜੇ ਲੱਗ ਗਈ ਆ ਤੇ ਆਪਣਾ ਨਹੀਂ ਉਹਦੀ ਗੱਲਬਾਤ ਬਣਨੀ ਮੈਨੂੰ। ਬਾਕੀ ਦਫਾ ਧਾਰਾ ਜਿਹੜੀ ਦੇਖਣੀ ਪੈਣੀ ਆ, ਵੇਵਰ ਨਹੀਂ ਦੇਣਾ ਉਹਨਾਂ ਨੇ ਫੈਲਨੀ ਵਾਲੇ ਬੰਦੇ ਨੂੰ। ਉਹ ਫੈਲਨੀ ਨੂੰ ਤੁਸੀਂ ਡਿਫੈਂਡ ਕਰੋ। ਤੇ ਅੱਜ ਜੇ ਤਾਂ ਗੱਲ ਕਰਕੇ ਹਟਿਆ ਲੇਕਿਨ ਰਾਇਲੀ ਐਕਟ ਵਾਲੀ ਜਿਹੜੀ ਗੱਲ ਕਰਕੇ ਹਟਿਆ, ਇਹ ਸਿੱਧਾ ਕੇਸ ਜਿਹੜਾ ਤੁਹਾਡੇ ਤੇ ਢੁਕਦਾ। ਇਹਦੇ ਵਿੱਚ ਉਹਨਾਂ ਨੇ ਸਪੈਸ਼ਲੀ ਵੀ ਲਿਖਿਆ ਕਿ ਜਿਹੜਾ ਪੁਲਿਸ ਆਫੀਸਰ ਨਾਲ ਜਿਹੜੀ ਅਸੌਲਟ ਕੀਤਾ ਜਿਹੜੀ ਹੋਈ ਆ, ਤੇ ਇਹ ਲੇਕਿਨ ਰਾਇਲੀ ਐਕਟ ਦੇ ਥੱਲੇ ਆ ਗਿਆ ਬੰਦਾ, ਇਹਨੂੰ ਮੈਂਡੇਟਰੀਲੀ ਜਿਹੜਾ ਡਿਟੇਨ ਕੀਤਾ ਜਾਊਗਾ। ਮਤਲਬ ਜਦੋਂ ਉਹਨਾਂ ਨੂੰ ਭਣਕ ਲੱਗ ਗਈ ਕਿਸੇ ਵੀ ਚੀਜ਼ ਦੀ ਜਾਂ ਕਿੱਥੇ ਆ, ਜਦੋਂ ਉਹਨਾਂ ਨੇ ਆ ਕ੍ਰਿਮੀਨਲ ਜਿਹੜੇ ਰਾਉਂਡ ਅਪ ਕਰਕੇ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਮਤਲਬ ਉਹਨਾਂ ਦੇ ਰਡਾਰ ਤੇ ਹੈਗਾ, ਹਾਈ ਔਨ ਦਾ ਲਿਸਟ ਜਿਹੜਾ ਤੁਸੀਂ ਕਹਿ ਲਓ। ਜੀ ਬਿਲਕੁਲ। ਸੋ ਇਹ ਲੇਕਿਨ ਰਾਇਲੀ ਐਕਟ ਦੇ ਨਾਲ ਕਾਫੀ ਕੁਝ ਚੇਂਜ ਹੈ। ਇਹ ਹੁਣ ਤੁਹਾਡੇ ਨਾਲ ਕੀ ਗੱਲ ਕਰ ਰਹੇ ਸੀਗੇ ਨਾ, ਜਿੱਦਾਂ ਹੁਣ ਭਾਜੀ ਹੁਣਾਂ ਨੇ ਫੋਨ ਕਰਕੇ ਦੱਸਿਆ ਨਾ, ਤੇ ਆਪਾਂ ਪਹਿਲਾਂ ਜਿਹੜੀ ਅੱਜ ਸਾਰੀ ਗੱਲਬਾਤ ਕੀਤੀ ਆ, ਜਿੱਥੇ ਮੈਂ ਕਹਿੰਦਾ ਸੀਗਾ ਕਿ ਬੰਦੇ ਮੱਚਦੇ ਵੀ ਬੜੇ ਆ ਮੇਰੇ ਤੋਂ ਨਾ, ਆਹ ਵਾਲੀ ਐਗਜ਼ਾਮਪਲ ਨੂੰ ਸਾਹਮਣੇ ਹੁਣ ਰੱਖੋ, ਦੇਖੋ ਕਿ ਕਿਹੜੀ ਗੱਲ ਮੈਂ ਤੁਹਾਨੂੰ ਗਲਤ ਦੱਸੀ ਸੀਗੀ। ਸੋ ਆ ਜਿਹੜੀ ਚੀਜ਼ ਸੀਗੀ, ਬਾਈਡਨ ਦੇ ਕਾਰਜਕਾਲ ਦੇ ਵਿੱਚ ਕੁਝ ਨਹੀਂ ਹੋਣਾ ਸੀਗਾ, ਬੰਦੇ ਨੇ ਰਹਿਣਾ ਸੀਗਾ, I-130 ਵਗੈਰਾ ਇਹ ਉਹ ਫਾਈਲ ਕਰਨਾ ਸੀਗਾ, ਇਮੀਗ੍ਰੇਸ਼ਨ ਆਫਿਸਰਾਂ ਨੂੰ ਖੁੱਲ੍ਹ ਹੁੰਦੀ ਸੀਗੀ, ਉਹ ਕੁਝ ਨਹੀਂ, ਉਹਨਾਂ ਨੇ ਚੂੰ ਕਰਦੇ ਰਹਿਣਾ, ਜੱਜ ਨੇ ਜਾਂ USCIS ਵਾਲਿਆਂ ਨੇ ਡਿਸਾਈਡ ਕਰਨਾ ਸੀਗਾ। ਹੁਣ ਜਿਹੜਾ ਉਹਨਾਂ ਨੇ ਕੀ ਕੀਤਾ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੂੰ ਪਾਵਰ ਦੇ ਦਿੱਤੀ ਹੈ ਕਿ ਮੈਂਡੇਟਰੀਲੀ ਡਿਟੇਨ ਦੀ, ਹੈਨਾ। ਹਾਂਜੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲਾ ਕੌਣ ਹੁੰਦਾ ਵਾ? ਜਿਹੜਾ USCIS ਦਾ ਜਿਹੜਾ ਤੁਹਾਡਾ ਇੰਟਰਵਿਊਅਰ ਹੈਗਾ, ਜਿਹਨੇ I-130 ਤੁਹਾਡਾ ਡਿਸਾਈਡ ਕਰਨਾ, ਜਿਹੜੇ ਤੁਸੀਂ ਆਫਿਸਰ ਜਾਣਾ, ਉਹ ਹੁੰਦਾ। ਉਹਨੇ ਜਦੋਂ ਦੇਖਿਆ ਕਿ ਅੱਛਾ ਇਦਾਂ ਹੋਇਆ, ਉਹ ਸਿੱਧਾ ਹੀ ਮੈਂਡੇਟਰੀ ਡਿਟੈਂਸ਼ਨ ਜਿਹੜੀ ਰეკਮੈਂਡ ਕਰ ਸਕਦਾ ਉੱਥੇ ਹੀ ਕਿ ਤੂੰ ਇੱਥੇ ਰੁਕ। ਤੇ ਆ ਜਿਹੜੀ ਪੁਲਿਸ ਆ, ਹੁਣ ਮਤਲਬ ਕੀ ਹੈ ਕਿ ਜਿਹੜੇ ਫੈਲਨੀ ਵਾਲੇ ਆ, ਪਹਿਲਾ ਸਵਾਲ ਤੇ ਆ ਜਾਂਦਾ ਕਿ ਉਹਨਾਂ ਨੂੰ I-130 ਜਿਹੜਾ ਹੁਣ ਫਾਈਲ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਸੋ ਇਹ ਤਰੀਕੇ ਨਾਲ ਇਹ ਹੁਣ ਤੁਹਾਡੇ ਮੂਹਰੇ ਲਾਈਵ ਜਿਹੜੀ ਉਹ ਆ ਕਿੱਦਾਂ ਵਾ ਕਿ ਹੁਣ ਆਪਾਂ ਜਿਹੜਾ ਇਹ ਸ਼ੋਅ ਕੀਤਾ, ਸਾਨੂੰ ਅਗਲੇ ਹਫਤੇ ਹੋਰ ਕਾਲਸ ਆਉਗੀਆਂ ਜਿਹੜੇ ਹਾਈ ਕ੍ਰਿਮੀਨਲ ਕਨਵਿਕਸ਼ਨਸ ਵਾਲੇ ਜਿਹੜੇ ਸਾਰੇ ਆ। ਪਰ ਇਹ ਚੀਜ਼ ਆ ਕਿ ਜਿੱਦਾਂ ਹੁਣ ਆ ਤੁਸੀਂ ਕੇਸ ਨੂੰ, ਜਾਂ ਇਸ ਤੋਂ ਪਹਿਲੇ ਵਾਲਾ ਜਿਹੜਾ ਸੀਗਾ ਟਰੱਕ ਵਾਲਾ ਜਿਹੜਾ ਕਹਿ ਰਿਹਾ ਸੀਗਾ ਕਿ ਮੈਨੂੰ ਫੜ ਲਿਆ ਸੀਗਾ, ਪਰ ਉਹ ਕਹਿੰਦੇ ਤੈਨੂੰ ਕਰਨਾ ਨਹੀਂ। ਸੋ ਇਹ ਜਿਹੜੀਆਂ ਚੀਜ਼ਾਂ ਕਾਫੀ ਜਿਹੜੀਆਂ ਸਾਹਮਣੇ ਜਿਹੜੀਆਂ ਆਉਗੀਆਂ, ਤੇ ਇਸ ਚੀਜ਼ ਬਾਰੇ ਆਪਾਂ ਗੱਲ ਕਰ ਰਹੇ ਸੀਗੇ ਕਿ ਲੇਕਿਨ ਰਾਇਲੀ ਐਕਟ ਜਿਹੜਾ ਕੀ ਆ, ਤੇ ਤੁਸੀਂ ਵੇਖੋ ਅਜੇ ਬਣਿਆ ਉਹ ਆ, ਤੇ ਜਦੋਂ ਇਹਨੂੰ ਲਾਗੂ ਸ਼ੁਰੂ ਕਰਨਾ, ਕਾਫੀ ਸਾਰੇ ਬੰਦੇ ਜਿਹੜੇ ਆ। ਸੋ ਸ਼ੋਅ ਦਾ ਮਕਸਦ ਸਿਰਫ ਇਹੀ ਹੁੰਦਾ ਕਿ ਇਹ ਚੀਜ਼ਾਂ ਦੇਖੋ ਜੇ ਹੋ ਰਹੀਆਂ ਵਾ ਕਮਿਊਨਿਟੀ ਦੇ ਵਿੱਚ, ਤੇ ਤਾਂ ਹੀ ਆਪਾਂ ਤੁਹਾਡੇ ਮੂਹਰੇ ਪੇਸ਼ ਕਰੀਦੀ ਆ। ਤੇ ਪੇਸ਼ ਕਰਨ ਦਾ ਸਿਰਫ ਤੇ ਸਿਰਫ ਇੱਕੋ ਹੀ ਮਕਸਦ ਹੈਗਾ ਕਿ ਜਿਹੜੇ ਕ੍ਰਿਮੀਨਲ ਡਿਫੈਂਡੈਂਟ ਹੈਗੇ ਇਹ, ਕਿ ਕਿਸੇ ਨੇ ਕੋਈ ਪ੍ਰੋਬਲਮ ਆ, ਪਹਿਲਾਂ ਉਹਨਾਂ ਨੂੰ ਡਿਊ ਪ੍ਰੋਸੈਸ ਰਾਈਟਸ ਹੁੰਦੇ ਸੀਗੇ, ਕੋਰਟ ਕਚਹਿਰੀ 'ਚ ਜਾ ਸਕਦਾ ਸੀਗਾ, ਜੱਜ ਮੂਹਰੇ ਆਪਣਾ ਪਹਿਲੂ ਰੱਖ ਸਕਦਾ ਸੀਗਾ। ਲੇਕਿਨ ਰਾਇਲੀ ਐਕਟ ਨੇ ਉਹ ਸਭ ਕੁਝ ਜਿਹੜਾ ਸੀਗਾ ਚੇਂਜ ਕਰਤਾ। ਹੁਣ ਜਿਹੜਾ ਡਿਊ ਪ੍ਰੋਸੈਸ ਰਾਈਟਸ ਨਹੀਂ ਹੈਗੇ, ਹੁਣ ਸਿੱਧੇ ਜਿਹੜੀ ਮੈਂਡੇਟਰੀ ਦਾ ਮਤਲਬ ਪੱਕੀ ਕੋਈ ਕੁਐਸਚਨ ਨਹੀਂ ਆਸਟ ਹੈਗਾ, ਕੋਈ ਵੀ ਜੱਜ ਉਹਨੂੰ ਛਡਾ ਨਹੀਂ ਸਕਦਾ ਜਿਹੜਾ ਹੈਗਾ ਇਮੀਗ੍ਰੈਂਟ ਬੰਦੇ ਨੂੰ। ਇਹ ਉਹਨਾਂ ਨੇ ਰੂਲ ਬਣਾਤਾ, ਤੇ ਇਹ ਤੁਸੀਂ ਦੇਖੋ ਕਿ ਬੜਾ ਐਕਸਟ੍ਰੀਮ ਕੱਟੜ ਜਿਹੜਾ ਰੂਲ ਹੈਗਾ, ਇਹਦੇ ਵਿੱਚ ਕਾਫੀ ਜਿਹੜੀ ਲੋਕਾਂ ਨੂੰ ਜਿਹੜੀ ਪ੍ਰੋਬਲਮ ਵੀ ਆਊਗੀ, ਕਾਫੀ ਜਿਹੜੇ ਇਹਦੇ ਵਿੱਚ ਨਜਾਇਜ਼ ਵੀ ਬੰਦੇ ਜਿਹੜੇ ਰਗੜੇ ਜਾਊਗੇ, ਜਿਹੜੇ ਸ਼ਾਇਦ ਉਹਨਾਂ ਖਰੂ ਪਾਉਣ ਵਾਲੇ ਜਿਹੜੇ ਨਹੀਂ ਹੈਗੇ। ਪਰ ਤੁਸੀਂ ਦੂਜੇ ਹਿਸਾਬ ਨਾਲ ਦੇਖੋ ਕਿ ਜਿਹੜੇ ਹਿਸਾਬ ਵੱਲ ਦੇਸ਼ ਜਿਹੜਾ ਜਾ ਰਿਹਾ ਸੀ, ਹੋਰ ਉਹਨਾਂ ਕੋਲ ਕੋਈ ਤਰੀਕਾ ਵੀ ਨਹੀਂ ਹੈਗਾ। ਜੀ ਬਿਲਕੁਲ, ਜਿੱਦਾਂ ਕਹਿੰਦੇ ਹੁੰਦੇ ਨਾ ਇੱਕ ਫਰੇਜ਼ ਆ, ਸਕੈਲਟਨਸ ਫਰੋਮ ਕਲੋਜ਼ਟ, ਪਿੰਜਰ ਨਿਕਲ ਰਹੇ ਆ ਹੁਣ ਬਹੁਤ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਦੇ ਵਿੱਚੋਂ ਬਾਹਰ। ਇਹ ਜਿਹੜੇ ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਮਸਲਿਆਂ ਦਾ ਪਹਿਲਾਂ ਜਿੱਥੇ ਕੋਈ ਅਸਰ ਨਹੀਂ ਸੀ, ਕਿਸੇ ਨੇ ਪੁੱਛਣਾ ਤੱਕ ਨਹੀਂ ਸੀਗੇ, ਸਾਈਡ ਤੇ ਪਏ ਸੀਗੇ, ਇਹ ਉਹਨਾਂ ਨੇ ਸਾਈਡ ਤੋਂ ਚੱਕ ਕੇ ਫੋਰ ਫਰੰਟ ਦੇ ਵਿੱਚ ਮੋਹਰੇ ਲੈ ਆਂਦੇ। ਇਹਦੇ ਆਧਾਰ ਦੇ ਉੱਤੇ ਇਹ ਹੁਣ ਫਰੰਟ ਦੇ ਵਿੱਚ ਆ ਗਏ, ਇਹ ਚੀਜ਼ਾਂ ਪਹਿਲ ਦੇ ਉੱਤੇ ਆ ਗਈਆਂ ਵੀ ਜੇ ਭਾਈ ਕੋਈ ਇਦਾਂ ਦਾ ਕੰਮ ਕੀਤਾ ਆ
ਤਾਂ ਫਿਰ ਤਾਂ ਪਹਿਲਾਂ ਤੁਹਾਨੂੰ ਅਸੀਂ ਡਿਟੇਨ ਕਰਕੇ ਡਿਪੋਰਟ ਕਰਾਂਗੇ, ਬਾਕੀ ਗੱਲਾਂ ਰਹਿ ਹੀ ਪਿੱਛੇ ਗਈਆਂ। ਪਹਿਲੋਂ ਇਹ ਸਭ ਤੋਂ ਪਿੱਛੇ ਹੁੰਦੇ ਸੀਗੇ, ਬਾਅਦ ਦੇ ਵਿੱਚ ਦੇਖਣਗੇ ਵੀ ਉਹ ਕਰੈਕਟਰ ਕਿੱਦਾਂ ਆ, ਕਿਵੇਂ ਆ, ਉਹਨੇ ਆਹ ਤਾਂ ਨਹੀਂ ਕੀਤਾ, ਉਹ ਨਹੀਂ ਕੀਤਾ। ਕਹਿੰਦੇ ਨਹੀਂ 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 ਨਹੀਂ, ਪਹਿਲੋਂ ਆਪਾਂ ਹੁਣ ਉਹ ਚੈੱਕ ਕਰ ਲਈਏ ਵੀ ਤੁਸੀਂ ਕੁਝ ਕੀਤਾ ਤਾਂ ਨਹੀਂ। ਜੇ ਕੋਈ ਪੁੱਠਾ ਕੰਮ ਕੀਤਾ ਤੇ ਆਓ ਤੁਹਾਨੂੰ ਕੰਨੋਂ ਫੜ ਕੇ ਬਾਹਰ ਛੱਡੀਏ। ਇਹ ਜਿਹੜਾ ਇਸ ਟਾਈਮ ਪੂਰਾ ਜਿਹੜਾ ਪ੍ਰਸ਼ਾਸਨ ਦਾ ਰੁਖ ਜਿਹੜਾ ਉਹ ਬਦਲ ਚੁੱਕਾ ਹੈਗਾ ਆ। ਇਹਦਾ ਰੀਜ਼ਨ ਇਹ ਸੀਗਾ ਕਿ ਤੁਸੀਂ ਦੇਖੋ ਕਿ ਜਿਹੜਾ ਪੁਲਿਸ ਵਾਲਾ ਜਿਹੜਾ ਡਿਪਾਰਟਮੈਂਟ ਸੀਗਾ ਉਹ ਅਲੱਗ ਹੁੰਦਾ ਸੀਗਾ, ਉਹਦੇ ਡੇਟਾਬੇਸ ਅਲੱਗ ਸੀਗੇ। ਮਤਲਬ ਉਹਨਾਂ ਕੋਲ ਸਟਾਫਿੰਗ ਦੀ ਸ਼ਾਰਟੇਜ ਸੀਗੀ, ਉਹਨਾਂ ਦਾ ਡੇਟਾ ਨਹੀਂ ਐਕਸਚੇਂਜ ਹੁੰਦਾ ਸੀਗਾ, ਕੇਸ ਅਲੱਗ ਚੱਲਦੇ ਸੀਗੇ, ਇਮੀਗ੍ਰੇਸ਼ਨ ਅਲੱਗ ਚੱਲਦੀ ਸੀਗੀ, ਇਮੀਗ੍ਰੇਸ਼ਨ ਵਾਲਿਆਂ ਨੂੰ ਵੇਟ ਕਰਨੀ ਪੈਂਦੀ ਸੀਗੀ ਕਿ ਪਹਿਲਾਂ ਜੱਜ ਕੀ ਫੈਸਲਾ ਦਊਗਾ। ਸੋ ਹੁਣ ਉਹਨਾਂ ਨੇ ਉਹ ਪੰਗੇ ਹੀ ਖਤਮ ਕਰਤਾ। ਉਹਨੇ ਪਾਵਰ ਹੀ ਇਮੀਗ੍ਰੇਸ਼ਨ ਵਾਲਿਆਂ ਨੂੰ ਦੇ ਦਿੱਤੀ ਕਿ ਜਦੋਂ ਭਾਈ ਤੇਰੇ ਮੂਹਰੇ ਖਬਰ ਆ ਗਈ ਨਾ ਕਿ ਕਿਸੇ ਨੇ ਸ਼ਾਪ ਲਿਫਟਿੰਗ ਕੀਤੀ ਆ, ਭਾਵੇਂ ਉੱਤੇ ਐਕਿਊਜ਼ੇਸ਼ਨ ਵੀ ਲੱਗੀ ਆ, ਭਾਵੇਂ ਉਹਨੇ ਐਕਚੁਅਲ ਚ ਕੀਤੀ ਆ ਕਿ ਨਹੀਂ ਕੀਤੀ ਆ, ਤੇਰੀ ਉਹਦੇ ਵਿੱਚ ਡਿਸਕ੍ਰੈਸ਼ਨ ਨਹੀਂ ਹੈਗੀ, ਤੁਹਾਨੂੰ ਮੈਂਡੇਟਰੀ ਡਿਟੈਂਸ਼ਨ ਤੂੰ ਸਿੱਧੇ ਬੁਲਾ ਕੇ ਉਹਨੂੰ ਡਿਟੇਨ ਜਿਹੜਾ ਕਰਨਾ ਹੈਗਾ। ਬਸ ਇਹ ਨਹੀਂ, ਉਹ ਸਭ ਕੁਝ ਉਹਨਾਂ ਦੇ ਹੱਥਾਂ ਚੋਂ ਬਾਹਰ ਜਿਹੜਾ ਉਹ ਖੋਲਿਆ। ਜਦੋਂ ਇਨਫੋਰਮੇਸ਼ਨ ਉਹਦੇ ਮੂਹਰੇ ਆ ਗਈ, ਮੈਂਡੇਟਰੀ ਡਿਟੈਂਸ਼ਨ ਜਿਹੜੀ ਉਹ ਪੱਕੀ ਹੋ ਗਈ। ਅਗਲੇ ਜਿਹੜੇ ਕਾਲਰ ਨੇ ਹਰਦੀਪ। ਹਾਂਜੀ, ਸਤਿ ਸ੍ਰੀ ਅਕਾਲ। ਮੈਂ ਅਪਲਾਈ ਕੀਤਾ ਸੀਗਾ ਮੇਰੇ ਮੰਮੀ ਡੈਡੀ ਦਾ। ਮੇਰੇ ਡੈਡੀ ਦੀ ਪਟੀਸ਼ਨ NVC ਕੋਲ ਚਲੀ ਗਈ ਤੇ ਮੇਰੇ ਮੰਮੀ ਦਾ ਕੇਸ, ਸੋ ਦੋਨਾਂ ਦੇ ਕੇਸ 'ਚ ਏਦਾਂ ਹੋਇਆ ਸੀ, ਮੈਂ ਲੋਕੇਸ਼ਨ ਨਹੀਂ ਸਿਲੈਕਟ ਕੀਤੀ ਸੀ ਕਿੱਥੇ ਭੇਜਣੀ ਆ। ਸੋ ਜਦੋਂ ਮੈਂ ਉਹਨਾਂ ਨੂੰ ਕਾਲ ਕੀਤੀ, ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਲੈਟਰ ਲਿਖ ਕੇ ਆਪਣੇ ਹੱਥ ਨਾਲ ਅਪਲੋਡ ਕਰ ਦਿਓ। ਮੈਂ ਦੋਨਾਂ ਦੇ ਲਈ ਉਹ ਅਪਲੋਡ ਕਰਤਾ ਸੀ ਤੇ ਡੈਡੀ ਦਾ ਕੇਸ ਉਹਨਾਂ ਨੇ NVC ਨੂੰ ਭੇਜਤਾ, ਇੰਟਰਵਿਊ ਆ ਗਈ। ਮੇਰੇ ਮੰਮੀ ਦਾ ਨਹੀਂ ਉਹ ਅਪਡੇਟ ਕਰ ਰਹੇ ਹੈਗੇ। ਮੈਂ ਉਹਨਾਂ ਨੂੰ ਫੋਨ ਵੀ ਕਰੀ ਜਾ ਰਹੀ ਹਾਂ, ਕਹਿੰਦੇ I-824 ਭਰੋ। ਪਰ ਮੈਂ ਕਿਹਾ ਵੀ ਜੇ ਇੱਕ ਪਟੀਸ਼ਨ ਉਸ ਬੇਸਿਸ ਤੇ ਤੁਸੀਂ ਅੱਗੇ ਕਰਤੀ ਤਾਂ ਦੂਜੀ ਨੂੰ ਤੁਸੀਂ ਕਿਉਂ ਹੋਲਡ ਕੀਤਾ? ਉਹ ਉਸ ਚੀਜ਼ ਦਾ ਕੋਈ ਜਵਾਬ ਨਹੀਂ ਦੇ ਰਹੇ ਹੈਗੇ ਮੈਨੂੰ। ਦੇਖੋ ਇਹਦੇ ਵਿੱਚ ਏਦਾਂ ਗਲਤੀ ਤੁਹਾਡੀ ਆ, ਤੁਸੀਂ ਸਹੀ ਨਹੀਂ ਭਰਿਆ ਤੇ ਉਹ ਤੁਹਾਡੀ ਐਜ਼ ਅ ਕਰਟਸੀ ਉਹਨਾਂ ਨੇ ਜਿਹੜੀ ਕਰਤੀ, ਪਰ ਇਹਦੇ ਵਿੱਚ ਸਹੀ ਪ੍ਰੋਸੈਸ 824 ਬਣਨਾ ਹੈਗਾ। ਫੀਸ ਭਰ ਕੇ ਤੁਸੀਂ 824 ਭਰੋ, ਉਹੀ ਸਹੀ ਤਰੀਕਾ ਹੈਗਾ। ਉਹ ਕਰਨਾ ਪੈਣਾ ਭੈਣ ਜੀ। ਅੱਛਾ ਜੀ, ਤੇ ਉਹਦਾ ਕਿੰਨਾ ਕੁ ਟਾਈਮ ਲੱਗਦਾ 824 ਦਾ? ਕੋਈ ਏਦਾਂ ਤੁਸੀਂ ਭਰੋ, ਉਹ ਤਾਂ ਫਿਰ ਬਾਅਦ ਚ ਦੇਖੋਗੇ ਕਿੰਨਾ ਲੱਗਦਾ। ਹੁਣ ਆਨਲਾਈਨ ਜਿਹੜਾ USCIS ਦੀ ਵੈਬਸਾਈਟ ਤੇ ਹੈਗੇ ਆ ਟਾਈਮ ਸਾਰੇ ਲਿਖੇ ਹੋਏ, ਪ੍ਰੋਸੈਸਿੰਗ ਟਾਈਮ। ਓਕੇ, ਠੀਕ ਹੈ ਜੀ। ਇਹ ਜਿਹੜਾ ਹੁਣ ਸਵਾਲ ਆ ਨਾ ਵੀ ਕਿੰਨਾ ਟਾਈਮ ਲੱਗਦਾ, ਜੇ ਅੱਜ ਭਰੂਗੇ ਉਹਦੇ ਤੋਂ ਹੀ ਸ਼ੁਰੂ ਹੋਣਾ ਆ। ਜੇ ਹੁਣ ਇਹ ਸੋਚਦੇ ਰਹੋਗੇ ਵੀ ਅੱਛਾ 6 ਮਹੀਨੇ ਲੱਗਦੇ, 6 ਮਹੀਨੇ ਠਹਿਰ ਕੇ ਭਰੀਏ, ਫਿਰ ਉਹ ਸਾਲ ਹੋ ਜਾਣਾ। ਸੋ ਜਿਹੜਾ ਭਰਨਾ ਉਹ ਤੁਹਾਨੂੰ ਭਰਨਾ ਹੀ ਪੈਣਾ ਆ। ਤੁਸੀਂ ਹੁਣ ਤੋਂ ਹੀ ਕਰ ਲਓ ਤਾਂ ਵਧੀਆ ਆ, ਤੁਹਾਡਾ ਹੁਣੇ ਤੋਂ ਕਲੌਕ ਸ਼ੁਰੂ ਹੋ ਜਾਊਗਾ ਉਸ ਚੀਜ਼ ਦੇ ਵਿੱਚ। ਨੇਹਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਰ, ਮੈਂ ਆਪਣੀ ਫੈਮਿਲੀ ਦੇ ਨਾਲ 2024 'ਚ ਇੱਥੇ ਆਈ ਸੀਗੀ B1 ਵੀਜ਼ਾ ਦੇ ਥਰੂ, ਤੇ ਇੱਥੇ ਆ ਕੇ ਅਸੀਂ ਪੋਲੀਟੀਕਲ ਅਸਾਈਲਮ ਅਪਲਾਈ ਕਰਿਆ ਸੀਗਾ। ਤੇ ਹੁਣ ਐਕਚੁਅਲੀ ਡਰ ਦਾ ਮਾਹੌਲ ਬਣਿਆ ਹੋਇਆ ਇੱਥੇ, ਤੇ ਅਸੀਂ ਘਰੋਂ ਬਾਹਰ ਤਾਂ ਕਿਧਰੇ ਜਾਂਦੇ ਨਹੀਂ। ਤੇ ਬਸ ਇਹੀ ਕਨਫਰਮ ਕਰਨਾ ਸੀ ਵੀ ਕਿੰਨਾ ਕੁਛ ਡਰ ਰਹੇਗਾ, ਕਿਉਂਕਿ ਅਸੀਂ ਲੀਗਲ ਤਰੀਕੇ ਤੇ ਹੀ ਅਸੀਂ ਸਾਰਾ ਕੁਛ ਅਪਲਾਈ ਕਰਿਆ ਹੋਇਆ, ਤੇ ਕਿੰਨਾ ਡਰ ਰਹੇਗਾ ਜੋ ਅੱਗੇ ਵਾਸਤੇ ਅਸੀਂ ਧਿਆਨ ਰੱਖੀਏ ਆਪਣੀ ਚੀਜ਼ਾਂ ਬਾਰੇ। ਜੀ, ਸਾਰੇ ਜਣੇ ਆਹ ਚੀਜ਼ ਨੂੰ ਧਿਆਨ ਨਾਲ ਸੁਣਿਓ। ਸੋ US ਦਾ ਕਾਨੂੰਨ ਕੀ ਕਹਿੰਦਾ ਕਿ ਜਿਹੜੇ ਇਹਨਾਂ ਦੀ ਹੁਣ ਰੈਗੂਲੇਸ਼ਨ ਚੱਲਦੀ ਹੈ ਕਿ ਜਿਹੜੇ ਬੰਦਿਆਂ ਨੂੰ 2 ਸਾਲ ਤੋਂ ਘੱਟ ਹੋਏ ਆ, ਠੀਕ ਆ, ਭਾਵੇਂ ਉਹ ਅਸਾਈਲਮ ਆਫਿਸ ਮੁਰੇ ਆ, ਭਾਵੇਂ ਇਮੀਗ੍ਰੇਸ਼ਨ ਕੋਰਟ ਮੁਰੇ ਆ, 2 ਸਾਲ ਤੋਂ ਇਹਨਾਂ ਨੂੰ ਘੱਟ ਹੋਏ ਆ, ਉਹਨਾਂ ਨੂੰ ਉਹ ਡਿਸਮਿਸ ਕਰ ਰਹੇ ਉਹਨਾਂ ਦੀ ਪ੍ਰੋਸੀਡਿੰਗਸ, ਤੇ ਉਹਨਾਂ ਨੂੰ ਉਹ ਕਹਿ ਰਿਹਾ ਕਿ ਤੁਹਾਨੂੰ ਐਕਸਪੀਡਾਈਟਿਡ ਰਿਮੂਵਲ ਦੇ ਵਿੱਚ ਪਾਇਆ ਜਾ ਸਕਦਾ ਹੈਗਾ। ਠੀਕ ਆ, ਜਿਹੜੇ 2 ਸਾਲ ਤੋਂ ਘੱਟ ਜਿਹਨਾਂ ਨੂੰ ਹੋਏ ਆ, ਉਹਨਾਂ ਨੂੰ ਉਹ ਕਹਿ ਰਿਹਾ ਕਿ ਕੀ ਉਹਨਾਂ ਦਾ ਕਰ ਰਹੇ ਆ, ਕੋਰਟ ਦੇ ਵਿੱਚ ਜੱਜ ਮੁਰੇ ਜਾ ਰਹੇ ਆ, ਉੱਥੇ ਜੱਜ ਜੇ ਸਰਕਾਰ ਕਹਿ ਦੇਵੇ ਕਿ ਇਹਦਾ ਕੇਸ ਡਿਸਮਿਸ ਕਰੋ ਇੱਥੋਂ ਦੀ, ਤੇ ਉਹਨੂੰ ਕੋਰਟ ਦੇ ਬਾਹਰੋਂ ਦੀ ਜਿਹੜੇ ਹੈਗੇ ਆ ਆਈਸ ਵਾਲੇ ਜਿਹੜੇ ਚੱਕ ਰਹੇ ਆ ਬੰਦੇ ਨੂੰ, ਤੇ ਉਹਨੂੰ ਐਕਸਪੀਡਾਈਟਿਡ ਰਿਮੂਵਲ ਚ ਪਾ ਰਹੇ ਆ। ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਸੀ ਵਿਜੇ ਕੁਮਾਰ ਵਾਲਾ ਜਿੱਦਾਂ ਕੇਸ ਸੀਗਾ, ਕਿ ਅਸਾਈਲਮ ਆਫਿਸਰ ਨੇ ਇੱਕ ਕੁਇਕ ਇੰਟਰਵਿਊ ਲੈਣੀ ਆ, ਇੱਕ ਇਮੀਗ੍ਰੇਸ਼ਨ ਜੱਜ ਨੇ ਫਿਰ ਉਹਦੇ ਉੱਤੇ ਦੇਖਣਾ ਕਿ ਇਹਦੇ ਬਿਆਨ ਪਾਸ ਆ ਜਾਂ ਫੇਲ ਆ, ਤੇ ਉਹਦੇ ਬੇਸ ਤੇ ਬੰਦੇ ਨੂੰ ਉੱਥੋਂ ਹੀ ਜਿਹੜਾ ਸੀਗਾ ਡਿਪੋਰਟ ਕੀਤਾ ਜਾ ਸਕਦਾ ਵਿਦਆਊਟ ਉਹਦੀ ਜਿਹੜੀ ਆਪਣੀ ਅਪੀਲ BIA ਦੀ। ਸੁਪਰੀਮ ਕੋਰਟ ਦਾ ਜਿਹੜਾ ਕੇਸ ਸੀਗਾ ਵਿਜੇ ਕੁਮਾਰ ਥੈਰੇਸੀਗੀਅਮ, ਕਿ ਅੱਗੇ ਹੋਰ ਕੋਈ ਅਪੀਲ ਦੀ ਆਪਸ਼ਨ ਨਹੀਂ ਰਹਿੰਦੀ, ਕੋਈ ਜੁਡੀਸ਼ੀਅਲ ਰਿਵਿਊ ਨਹੀਂ ਜਿਹੜਾ ਹੈਗਾ। ਸੋ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਆ, ਜੇ ਤੁਹਾਨੂੰ 2 ਸਾਲ ਤੋਂ ਵੱਧ ਹੋ ਗਏ ਆ, ਯੂ ਆਰ ਫਾਈਨ। ਪਰ ਜੇ ਤੁਸੀਂ 2 ਸਾਲ ਦੇ ਵਿੱਚ ਹੈਗੇ ਆ, ਠੀਕ ਆ, ਤੁਹਾਨੂੰ 2 ਸਾਲ ਅਜੇ ਨਹੀਂ ਹੋਏ ਕਿਸੇ ਨੂੰ ਵੀ, ਜਿਹਨਾਂ ਦੇ ਵੀ ਕੇਸ ਕੁਛ ਚੱਲਦੇ ਆ, ਤੁਹਾਨੂੰ ਏਦਾਂ ਨਹੀਂ ਹੈਗਾ ਕਿ ਉਹ ਬਾਹਰ ਘੁੰਮਦੇ ਨੂੰ ਚੱਕ ਲੈਣਾ ਜਾਂ ਉਹ ਕਰ ਲੈਣਾ, ਉਹ ਨਹੀਂ ਪ੍ਰੋਬਲਮ ਹੈਗੀ। ਪਰ ਇਹ ਹੈ ਕਿ ਐਕਸਪੀਡਾਈਟਿਡ ਰਿਮੂਵਲ ਵਿੱਚ ਜਿਹੜਾ ਪਾਇਆ ਜਾ ਸਕਦਾ ਹੈਗਾ। ਸੋ ਰਾਜਕਰਨ ਜੀ, ਇਹਨੂੰ ਜੇ ਆਪਾਂ ਗੱਲ ਨੂੰ ਅੱਗੇ ਸੋਚ ਕੇ ਵੇਖੀਏ ਕੀ ਹੈਗੀ ਇਹ, ਜਿਹੜੀ ਤੁਸੀਂ ਗੱਲ ਕਹਿੰਦੇ ਸੀ ਨਾ, ਕਿਹੜਾ ਡਾਕੂਮੈਂਟਡ ਹੁੰਦਾ ਕਿਹੜਾ ਅਨਡਾਕੂਮੈਂਟਡ ਹੁੰਦਾ, ਤੇ ਇਹਦਾ ਜਵਾਬ ਹੈਗਾ ਕਿ
ਭਾਵੇਂ ਤੁਸੀਂ ਸਹੀ ਵੀ ਤੁਹਾਡੇ ਪੇਪਰ ਪੂਪਰ ਜਿਹੜੇ ਲੱਗੇ ਆ, ਪਰ ਜੇ 2 ਸਾਲ ਤੋਂ ਘੱਟ ਤੁਹਾਨੂੰ ਹੋਇਆ ਇਹਨੂੰ, ਤੁਸੀਂ ਫੇਰ ਵੀ ਉਹਦੀ ਚਪੇਟ ਦੇ ਵਿੱਚ ਹੈਗੇ ਆ। ਠੀਕ ਆ? ਠੀਕ ਹੈ। ਸੋ ਇਹ ਨਵਿਆਂ ਤੱਕ ਆਪਣਾ ਮੈਸੇਜ ਜਿਹੜਾ ਘੱਟ ਜਾਂਦਾ ਵਾ। ਜੇ ਕੋਈ ਤੁਹਾਡਾ ਸੱਜਣ ਮਿੱਤਰ ਜਿਹੜਾ ਹੋ ਰਿਹਾ, ਨਵਾਂ ਜਿਹੜਾ ਬੰਦਾ ਆਇਆ, ਉਹ ਉਬਾਲ ਵੀ ਕਈ ਵਾਰੀ ਜ਼ਿਆਦਾ ਹੁੰਦਾ ਹੈ ਹਨਾ, ਗੱਡੀਆਂ ਦਾ ਚਸਕਾ, ਰੌਲੇ ਰੱਪੇ ਦਾ ਚਸਕਾ। ਸੋ ਇਹ ਆ ਕਿ ਜਿੱਦਾਂ ਇਹ ਭੈਣ ਨੇ ਕਿਹਾ ਕਿ ਆਪਾਂ ਬਾਹਰ ਵੀ ਘੱਟ ਜਿਹੜਾ ਜਾ ਰਹੇ ਆ, ਹੁਣ ਤੁਹਾਨੂੰ ਸਿੱਧੇ ਦੱਸਦਾ ਕਿ ਐਕਸਪੀਡੈਂਟਡ ਰਿਮੂਵਲ ਦਾ ਕੀ ਹੈਗਾ। ਇਹ ਵਾਲੇ ਭੁਲੇਖੇ ਚ ਨਾ ਰਹੋ ਕਿ ਸਿੱਧਾ ਹੀ ਕੇਸ ਕੂਸ ਲੱਗਾ ਹੈਗਾ ਤੇ ਕੋਈ ਪ੍ਰੋਬਲਮ ਨਹੀਂ ਆਣੀ। ਖਬਰਾਂ ਰਾਜਕਰਨ ਜੀ ਇਹ ਸੁਣਨ ਨੂੰ ਮਿਲ ਰਹੀਆਂ ਕਿ ਨਿਊਯਾਰਕ ਦੇ ਵਿੱਚ ਸੜਕਾਂ ਕਹਿੰਦੇ ਖਾਲੀ ਹੋ ਗਈਆਂ ਸਾਰੇ ਪਾਸੇ ਜੀ, ਕੋਈ ਸੱਚੀ ਗੱਲ ਆ। ਤੇ ਉਹ ਕਹਿੰਦੇ ਆ ਕਿ ਚੈਕਿੰਗ ਚੁਕਿੰਗ ਉੱਥੇ ਹੁਣ ਜਿਹੜੀ ਹੋਣ ਲੱਗ ਪਈ। ਸ਼ਿਕਾਗੋ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਵਾ, ਸ਼ਿਕਾਗੋ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਸੀਗਾ ਕੰਮ ਚੱਕਿਆ ਸੀਗਾ LAL ਸੈਨੋਜ਼ੇਲ ਆਪਣੇ ਇੱਧਰ। ਹੁਣ ਲਿਕਰ ਸਟੋਰਾਂ ਤੇ ਗੈਸ ਸਟੇਸ਼ਨਾਂ ਤੇ ਕਈਆਂ ਨੇ ਕਿਹਾ ਟਾਰਗੇਟ ਜਿਹੜਾ ਸੀਗਾ, ਟਾਰਗੇਟ ਦੇ ਵਿੱਚ ਵੀ ਜਾ ਕੇ ਲੋਕਾਂ ਨੂੰ ਜਿਹੜਾ ਫੜ ਰਹੇ ਆ ਹਨਾ। ਤੇ ਤੁਸੀਂ ਵੇਖੋ ਕਿ ਹੁਣ ਟਾਰਗੇਟ ਦੇ, ਹੁਣ ਜੇ ਟਾਰਗੇਟ, ਕੋਸਕੋ, ਇਹ ਜਿਹੜੇ ਸਟੋਰ ਹੈਗੇ ਆ, ਇਹਦੇ ਵਿੱਚ ਹਰੇਕ ਤਰ੍ਹਾਂ ਦਾ ਬੰਦਾ ਜਿਹੜਾ ਜਾਂਦਾ, ਅਮਰੀਕਨ ਵੀ ਜਾਂਦਾ। ਹੁਣ ਗੱਲ ਇਹ ਦੇਖਣ ਵਾਲੀ ਆ ਕਿ ਹਰੇਕ ਬੰਦੇ ਤੋਂ ਆਈਡੀ ਪੁੱਛ ਰਹੇ ਆ। ਜਿਹੜਾ ਕੋਕੇਜੀਅਨ ਬੰਦਾ ਉਹ ਤੋਂ ਵੀ ਆਈਡੀ ਪੁੱਛ ਰਹੇ ਆ, ਕਿ ਜਿਹੜਾ ਸਿਰਫ ਬਰਾਊਨ ਸਕਿਨ ਵਾਲਾ ਬੰਦਾ ਉਹਦੇ ਕੋਲ ਹੀ ਆਈਡੀ ਪੁੱਛ ਰਹੇ ਆ ਜ਼ਿਆਦਾ। ਤੇ ਸੋ ਇਹ ਹੈਗਾ ਕਿ ਪ੍ਰੋਫਾਈਲਿੰਗ ਜਿਹੜੀ ਪੂਰੀ ਹੋਊਗੀ, ਰੇਸਿਜ਼ਮ ਜਿਹੜਾ ਪੂਰਾ ਹੋਊਗਾ। ਠੀਕ ਆ? ਉਹ ਕਾਗਜ਼ੀ ਦੇ ਵਿੱਚ ਨਾ ਕਿਤੇ ਰਹਿ ਜਾਓ ਕਿ ਹੱਕ, ਰਾਈਟਸ, ਰੂਟਸ, ਇਹ ਉਹ ਸਾਰਾ, ਕਿਉਂਕਿ ਇਹਨਾਂ ਦੇ ਲਾਅ ਨੂੰ ਵੀ ਬੜਾ ਇਮੀਗ੍ਰੈਂਟਸ ਨੇ ਜਿਹੜਾ ਤੋੜਿਆ ਮਰੋੜਿਆ ਜਿਹੜਾ ਹੈਗਾ ਹੁਣ। ਠੀਕ ਆ? ਉਦੋਂ ਜਦੋਂ ਕੰਪਲੇਨ ਨਹੀਂ ਕਿਸੇ ਨੇ ਕੀਤੀ, ਠੀਕ ਆ, ਬਾਰਡਰ ਟੱਪੇ ਗਏ ਆ, ਸਭ ਕੁਝ ਜਿਹੜਾ ਹੋਇਆ, ਜੇ ਉਦੋਂ ਕੰਪਲੇਂਟ ਨਹੀਂ ਸੀ ਤਾਂ ਹੁਣ ਇਹ ਹੈ ਕਿ ਹੁਣ ਪੈਂਡੂਲਮ ਜਿਹੜਾ ਰਾਈਟ ਵੱਲ ਸਵਿੰਗ ਹੋ ਗਿਆ। ਇਹਦੇ ਵਿੱਚ ਸਭ ਤੋਂ ਬੈਸਟ ਕੋਰਸ ਆਫ ਐਕਸ਼ਨ ਇਹੀ ਹੈਗਾ ਕਿ ਅੜਿਓ ਨਾ ਉਹਨਾਂ ਦੇ ਮੂਹਰੇ, ਅੜਿਆ ਸੋ ਝੜਿਆ ਵਾਲਾ ਜਿਹੜਾ ਹਿਸਾਬ ਕਿਤਾਬ ਜਿਹੜਾ ਹੈਗਾ ਵਾ। ਠੀਕ ਆ? ਆਪਣੀ ਬੈਸਟ ਜਜਮੈਂਟ ਐਕਸਰਸਾਈਜ਼ ਕਰੋ, ਨੌਲੇਜ ਜਿਹੜੀ ਲਓ। ਦੂਰ ਜਿਹੜਾ ਸੀਗਾ 4 ਬੰਦੇ 5 ਬੰਦਿਆਂ ਦੇ ਜਿਹੜੇ ਟੋਲੇ ਆ ਉਹ ਅਵੋਇਡ ਕਰੋ। ਜੇ ਨਵੇਂ ਕੇਸ ਆ, ਜੇ ਕਿਸੇ ਦਾ ਪੁਰਾਣਾ ਚੱਲਦਾ ਤੁਹਾਨੂੰ ਰਾਈਡ ਰੂਡ ਦੇ ਰਿਹਾ, ਉਹਨੇ ਤਾਂ ਬਚ ਜਾਣਾ। ਜੇ ਉਹਨੂੰ 2.5 ਸਾਲ ਹੋ ਗਏ, ਤੁਸੀਂ ਪਰ ਲਟਕ ਹੋ ਜਾਣਾ। ਸੋ ਇਹ ਚੀਜ਼ ਸੀਗੀ ਕਿ ਕਿੱਥੇ ਤੁਰਨਾ ਫਿਰਨਾ, ਕਿੰਨਾ ਉੱਠਣਾ ਬੈਠਣਾ ਵਾ, ਉਹਨੂੰ ਥੋੜੀ ਜਿਹੀ ਲਗਾਮ ਤਾਂ ਜ਼ਰੂਰ ਦਿਓ। ਜਦੋਂ ਠੀਕ ਆ, ਅਗਲੇ 6 ਮਹੀਨੇ ਸਾਲ ਦੇਖਦੇ ਆ ਕੀ ਆ। ਬਾਕੀ ਜੋ ਵੀ ਖਬਰਾਂ ਵਾ ਤੁਹਾਡੇ ਮੂਹਰੇ ਸਾਂਝੀਆਂ ਹੋਣੀਆਂ, ਤੇ ਜਿਹੜੇ ਵੀ ਲੋਕ ਆ ਉਹ ਵੀ ਆਪਣਾ ਕਾਲ ਕਰਕੇ ਸਾਨੂੰ ਐਕਸਪੀਰੀਅੰਸ ਦੱਸ ਸਕਦੇ ਆ ਕਿੱਦਾਂ ਰਿਹਾ, ਤਾਂ ਕਿ ਉਹਨਾਂ ਨਾਲ ਜਿਹੜੀ ਬਾਕੀ ਕਮਿਊਨਿਟੀ ਆ ਉਹਨਾਂ ਨੂੰ ਜਿਹੜੀ ਨੌਲੇਜ ਮਿਲੇ। ਜਿਹੜਾ ਮੇਨ ਹੈਗਾ ਕਿ ਇੱਕ ਮੰਚ ਆਪਣੇ ਕੋਲ ਜਿਹਦੇ ਵਿੱਚ ਕੀ ਆਪਾਂ ਤੁਹਾਨੂੰ ਕਾਨੂੰਨ ਦੀ ਜਾਣਕਾਰੀ ਦੇ ਸਕਦੇ ਹਾਂ, ਤੁਸੀਂ ਸਾਨੂੰ ਜਾਣਕਾਰੀ ਦੇ ਸਕਦੇ ਆ ਕਿ ਸੜਕ ਦੇ ਲੈਵਲ ਤੇ ਕੀ ਹੋ ਰਿਹਾ, ਕਿਉਂਕਿ ਉਹ ਸਾਨੂੰ ਨਹੀਂ ਪਤਾ ਕਿ ਕੀ ਹੋ ਰਿਹਾ। ਆਪਾਂ ਨੂੰ ਵੀ ਜਿੰਨਾ ਕੁ ਦੱਸਦੇ ਆ ਲੋਕ ਕਾਲ ਕਰਕੇ ਜਾਂ ਤੁਹਾਡੇ ਨਾਲ ਸਾਂਝਾ ਕਰ ਦਈਦਾ, ਪਰ ਇਹ ਆ ਕਿ ਬਚਾਅ ਵਾਲੀ ਗੱਲ 'ਚ ਹੀ ਫਾਇਦਾ ਇਸ ਵੇਲੇ ਜੀ। ਕਾਲ ਤਾਂ ਹੋਰ ਆਪਾਂ ਨਹੀਂ ਲਵਾਂਗੇ, ਮਾਫੀ ਚਾਹੁੰਦੇ ਆ। ਇੱਕ ਦੋ ਚੀਜ਼ਾਂ ਜਿਹੜੀਆਂ ਕਲੀਅਰ ਕਰਨਾ ਚਾਹੁੰਦਾ ਆ ਤੇ ਫਿਰ ਆਪਾਂ ਜਿਹੜਾ ਸਮਾਪਤੀ ਦੇ ਵੱਲ ਨੂੰ ਆ। ਜਿੱਦਾਂ ਤੁਸੀਂ ਪਹਿਲਾਂ ਕਹਿੰਦੇ ਸੀਗੇ, ਇੱਕ ਵਾਰੀ ਦੱਸਿਆ ਸੀਗਾ ਵੀ ਜਿਨ੍ਹਾਂ ਦੇ ਕੇਸ ਵਗੈਰਾ ਲੱਗੇ ਆ ਉਹਨਾਂ ਨੂੰ ਡਰਨ ਦੀ ਲੋੜ ਨਹੀਂ। ਹੁਣ ਤੁਸੀਂ ਉਹ 'ਚ ਕਲੀਅਰ ਕਰਤਾ ਵੀ ਜੇ ਤੁਹਾਡੇ 2 ਸਾਲ ਤੋਂ ਘੱਟ ਦਾ ਵਕਤ ਹੋਇਆ ਆ, ਤੁਸੀਂ ਫਿਰ ਵੀ ਉਹਨਾਂ ਦੇ ਰਡਾਰ ਤੇ ਆ। ਰਾਈਟ। ਸੋ ਹੁਣ ਕੀ ਸੀਗਾ, ਦੇਖੋ ਜਿਹੜੇ ਤਾਂ ਪੁਰਾਣੇ ਲੋਕ ਆ ਸਿਸਟਮ 'ਚ ਫਸੇ ਹੋਏ ਆ, ਉਹਨਾਂ ਦੀ ਤਰੀਕਾਂ ਅੱਗੇ ਹੋਈਆਂ, ਉਹ ਤਾਂ ਥੋੜੇ ਠੰਡੇ ਤੇ ਸ਼ਾਂਤ ਆ। ਉਹ ਸਮਝਦੇ ਆ ਕਿ ਯਾਰ ਕਈ ਵਾਰੀ 5 ਸਾਲ ਵੀ ਲੱਗ ਜਾਂਦੇ ਆ, 10 ਸਾਲ ਵੀ ਲੱਗ ਜਾਂਦੇ ਆ। ਹੁਣ ਮੇਰਾ ਖੁਦ ਦਾ ਹੀ ਜਿਹੜਾ ਸੀਗਾ ਚੈਨਲ ਸੋਸ਼ਲ ਮੀਡੀਆ ਦਾ, ਉਹਦੇ ਵਿੱਚ ਤੁਸੀਂ ਦੇਖੋ ਮੈਨੂੰ ਸਾਲ ਹੋਇਆ, ਮੇਰਾ ਕੇਸ ਪਾਸ ਹੋ ਗਿਆ, ਮੇਰਾ ਗਾਰਡੀਅਨ ਮਹੀਨੇ 'ਚ ਹੋ ਗਿਆ, ਮੇਰਾ 2 ਮਹੀਨੇ 'ਚ ਹੋ ਗਿਆ। ਠੀਕ ਆ? ਹੋਏ ਆ ਬੜੇ ਸਾਰੇ ਕੇਸ ਜਿਹੜੇ ਆਪਣੇ ਸੀਗੇ ਸਾਲ ਦੇ ਵਿੱਚ। ਕੀ ਈਵਨ ਜਿਹੜਾ ਲੋਕਾਂ ਨੇ ਫਰੈਂਡਲੀ ਵੇ ਤੇ ਮੈਨੂੰ ਲਾਮਾ ਵੀ ਦਿੱਤਾ, ਯਾਰ ਤੇਰੇ ਜਿਹੜੇ ਕਲਾਇੰਟ ਆ, ਤੂੰ ਐਡੇ ਸਾਰੇ ਜਿਹੜੇ ਕੇਸ ਪਾਸ ਕਰਾ ਦਿੱਤੇ, ਸਾਲ ਦੇ ਵਿੱਚ ਹੀ ਕਰਾ ਦਿੱਤੇ, 2 ਸਾਲ ਦੇ ਵਿੱਚ ਹੀ ਕਰਾ ਦਿੱਤੇ, ਹਨਾ। ਕਿਸੇ ਹੱਦ ਤੱਕ ਨਾ ਲੋਕਾਂ ਦੀ ਇੱਕ ਐਕਸਪੈਕਟੇਸ਼ਨ ਨਵੇਂ ਬੰਦੇ ਦੀ ਬਣ ਗਈ ਸੀਗੀ ਕਿ ਮੇਰਾ ਸਾਲ 'ਚ ਕੇਸ ਪਾਸ ਹੋਵੇ, ਮੇਰਾ 2 ਸਾਲ 'ਚ ਪਾਸ ਹੋਵੇ। ਜਿਹੜੀ ਨਵੀਂ ਪਨੀਰੀ ਜਿਹੜੀ ਆਈ ਆ, ਤੇ ਜਿਹੜੇ ਪੁਰਾਣੇ ਵਾਲੇ ਸੀਗੇ ਉਹ ਥੋੜਾ ਜਿਹਾ ਲਟਕੇ ਹੋਏ ਸੀਗੇ ਸਿਸਟਮ ਦੇ ਵਿੱਚ ਕਿ ਯਾਰ ਸਾਨੂੰ ਕੋਈ ਪੁੱਛ ਨਹੀਂ ਰਿਹਾ, ਆਪਾਂ 10 ਸਾਲ ਹੋ ਗਏ। ਠੀਕ ਆ? ਉਹ ਇੱਕ ਡਿਵਾਈਡ ਜਿਹਾ ਬਣਿਆ ਹੋਇਆ ਸੀਗਾ ਕਿ ਜਿਹੜੇ ਪੁਰਾਣੇ ਵਾਲੇ ਆ ਉਹ ਤਾਂ ਪੇਸ਼ੈਂਸ ਉਹਨਾਂ 'ਚ ਚੱਲ ਗਈ ਕਿ ਉਹਨਾਂ ਨੂੰ ਪਤਾ ਏਦਾਂ ਹੋ ਸਕਦਾ। ਜਿਹੜੇ ਨਵੇਂ ਵਾਲੇ ਆ ਉਹਨਾਂ ਨੂੰ ਆਹੀ ਕਾਹਲੀਆਂ ਕਰਨ ਲੈ, ਮੇਰਾ ਨੰਬਰ ਕਦੋਂ ਆਊਗਾ, ਕਿੱਦਾਂ ਵਾ, ਕੀ ਆ, ਕੇਸ ਪਾਸ ਹੋਇਆ ਨਹੀਂ ਕਿ ਮੈਂ ਬਾਹਰ ਘੁੰਮਣ ਜਾਣਾ ਜੀ, ਮੇਰਾ ਪੇਰੋਲ ਕਦੋਂ ਆਊਗਾ। ਠੀਕ ਆ? ਉਹ ਸਾਰੀਆਂ ਉਹੀ ਜਿਹੜੀਆਂ ਚੀਜ਼ਾਂ ਤੁਸੀਂ ਕਹਿ ਲਓ ਕਿ ਪਤਾ ਨਹੀਂ ਕਿਹੜੀ PhD ਦੀ ਡਿਗਰੀ ਮਿਲ ਗਈ, ਅਮਰੀਕਾ ਦਾ ਬਾਰਡਰ ਟੱਪ ਲਿਆ, ਕਿ ਹਰੇਕ ਚੀਜ਼ ਜਿਹੜੀ ਬੰਦੇ ਦੇ ਲਈ ਲਾਈਨ ਅਪ ਹੋ ਜਾਵੇ, ਹਨਾ। ਸੋ ਹੁਣ ਕੀ ਸੀਗਾ ਕਿ ਜਿਹੜੇ ਪੁਰਾਣੇ ਬੰਦੇ ਆ 2 ਸਾਲ ਤੋਂ ਉੱਤੇ ਆ, ਉਹ ਥੈਂਕਫੁਲ ਹੋ ਗਏ ਕਿ ਉਹਨਾਂ ਦੇ 2 ਸਾਲ ਤੋਂ ਉੱਤੇ ਜਿਹੜੇ ਹੋ ਗਏ ਆ। ਜਿਹੜੇ ਨਵੇਂ ਵਾਲੇ ਕੇਸ ਆ ਉਹਨਾਂ ਤੇ ਉਹ CLP ਵੀ ਲਾ ਰਹੇ ਆ। ਠੀਕ ਆ? ਉਹਨਾਂ ਤੇ ਰੋਕ ਟੋਕ ਵੀ ਜਿਹੜੀ ਕਰ ਰਹੇ ਆ, ਤੇ ਉਹਨਾਂ ਨੂੰ ਇਹ ਕੀ ਕਹਿ ਰਹੇ ਆ ਕਿ ਇਹਨਾਂ ਦੇ ਕੇਸ ਇਮੀਗ੍ਰੇਸ਼ਨ ਕੋਰਟ ਸਿਸਟਮ ਤੋਂ ਚੱਕੋ। ਠੀਕ ਆ? ਵਕੀਲਾਂ ਨੂੰ ਬੁਲਾ ਰਹੇ ਆ, ਵਕੀਲ ਨੂੰ ਕਹਿ ਰਿਹਾ ਕਿ ਤੇਰੇ ਆਹ ਵਾਲੇ ਅਗਲੇ 50 ਕੇਸ ਆ ਮੇਰੇ ਮੂਹਰੇ, ਜੱਜ ਕਹਿ ਰਿਹਾ
ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਤੂੰ ਆ ਜਾ, ਅੱਧੇ ਘੰਟੇ 'ਚ ਆਪਾਂ 6 ਕੇਸਾਂ ਦਾ ਨਿਪਟਾਰਾ ਕਰਨਾ ਕਿੱਦਾਂ? 2 ਸਾਲ ਤੋਂ ਘੱਟ ਹੋਏ ਆ, ਸਰਕਾਰ ਕਹਿੰਦੀ ਕਰੋ ਡਿਸਮਿਸ। ਬਾਹਰ ਜਿਹੜਾ ਹੈਗਾ ਉਹ ਪੁਲਿਸ ਵਾਲੇ ਜਾਂ ਕਿਤੇ ਵੀ ਉਹਨੂੰ ਜਿਹੜਾ ਫੜੂਗੇ, ਚੱਕੂਗੇ, ਐਕਸਪੀਡਾਈਟਿਡ ਰਿਮੂਵਲ ਦੇ ਵਿੱਚ ਪਾਊਗੇ, ਜਿੱਥੇ ਕਿ ਹਫਤੇ ਦੇ ਵਿੱਚ ਜਿਹੜਾ ਸੀਗਾ ਸਾਰਾ ਕਨਕਲੂਡ ਕਰ ਦੇਣਾ ਤੇ ਉਹ ਚੀਜ਼ ਦੀ ਅਪੀਲ ਨਹੀਂ ਦੇਣੀ ਉਹਨਾਂ ਨੇ। ਸੋ ਉਹ ਬੇਸਿਕਲੀ ਕੀ ਕਹਿ ਰਹੇ ਆ ਕਿ ਜਦੋਂ ਬੰਦਾ ਚੱਕਾ ਜਿਹੜਾ ਸੀਗਾ ਪੈਰ ਉਹਦਾ ਇਮੀਗ੍ਰੇਸ਼ਨ ਕੋਰਟ 'ਚ ਚਲ ਗਿਆ, ਉਹ ਅਪੀਲਾਂ ਪੂਲਾਂ ਆਪਣਾ ਟਾਈਮ ਜਿਹੜਾ ਟਪਾ ਸਕਦਾ ਸੀਗਾ। ਸੋ ਜਿਹੜੇ ਹੁਣ 2 ਸਾਲ ਤੋਂ ਘੱਟ ਹੋਏ ਆ ਜਿਹਨਾਂ ਨੂੰ ਆਏ ਨੂੰ, ਉਹਨਾਂ ਨੂੰ ਉਹ ਕੀ ਸੀਗਾ, ਉਹ ਹੈਗੇ ਆ ਰਿਸਕ ਦੇ ਵਿੱਚ, ਭਾਵੇਂ ਉਹਨਾਂ ਦੇ ਕੇਸ ਵੀ ਲੱਗੇ ਆ, ਠੀਕ ਆ। ਸੋ ਇਹ ਚੀਜ਼ ਨੂੰ ਜੇ ਟਰੰਪ ਕਰਨ ਤੇ ਆਵੇ, ਹਨਾ, ਜੇ ਇਹ ਚੀਜ਼ ਨੂੰ ਟਰੰਪ ਕਰਨ ਤੇ ਆਵੇ ਤਾਂ ਉਹ ਚੈੱਕ ਪੁਆਇੰਟ ਲਾ ਕੇ ਬੰਦੇ ਨੂੰ ਰੋਕ ਕੇ, ਭਾਵੇਂ ਉਹ ਸਟੋਰ ਤੇ ਆ, ਭਾਵੇਂ ਉਹ ਟਰੱਕ ਚਲਾ ਰਿਹਾ, 2 ਸਾਲ ਤੋਂ ਜੇ ਘੱਟ ਹੈਗਾ ਉਹਨੂੰ ਐਕਸਪੀਡਾਈਟਿਡ ਰਿਮੂਵਲ ਦੇ ਵਿੱਚ ਪਾ ਸਕਦੇ ਆ ਉਹਦੀ ਇਨਫੋਰਮੇਸ਼ਨ ਲੈ ਕੇ, ਜੇ ਉਹ ਚੀਜ਼ਾਂ ਉਧਰਲੇ ਪਾਸੇ ਨੂੰ ਲੈ ਕੇ ਜਾਣਾ ਚਾਹਣ। ਇਸ ਵੇਲੇ ਉਹ ਉਹਨਾਂ ਦਾ ਜ਼ੋਰ ਜਿਹੜਾ ਹੈਗਾ ਉਹ ਹੈਗਾ ਥੋੜਾ ਜਿਹਾ ਪਬਲਿਸਿਟੀ ਸਟੰਟ ਵੱਲ, ਕਿ ਕ੍ਰਿਮੀਨਲ ਫੜਨੇ ਆ, ਉਹ ਫੜਨੇ ਆ ਜਿਹਨਾਂ ਦੇ ਡੀਪੋਰਟੇਸ਼ਨ ਆਰਡਰ ਆ ਪਹਿਲਾਂ, ਉਹਨਾਂ ਨੂੰ ਚੱਕੋ। ਪਰ ਜਿਹੜੇ ਨਵੇਂ ਵਾਲੇ ਬੰਦੇ ਵੀ ਆ, ਇਹ ਵੀ ਇਹਦੀ ਚਪੇਟ ਦੇ ਵਿੱਚ ਬੜੇ ਵੱਡੇ ਲੈਵਲ ਤੇ ਜਿਹੜਾ ਆ ਸਕਦੇ ਆ, ਮਤਲਬ ਕਿ ਕਾਫੀ ਵੱਡੇ ਲੈਵਲ ਤੇ ਉਹ ਜਿਹੜਾ ਕੋਰਟ ਸਿਸਟਮ ਦਾ ਕਲੀਨ ਅਪ ਜਿਹੜਾ ਕਰ ਸਕਦਾ ਪਿਛਲੇ 2 ਸਾਲ ਵਾਲੇ ਕੇਸਾਂ ਦਾ। ਠੀਕ ਹੈ ਜੀ। ਇੱਕ ਚੀਜ਼ ਜਿਹੜੀ ਰੀਸੈਂਟਲੀ ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਨੇ ਕਿਹਾ ਸੀਗਾ ਵੀ ਇਹ ਮੈਟਰ ਨਹੀਂ ਕਰਦਾ ਵੀ ਤੁਸੀਂ ਆ ਕੇ ਇੱਥੇ ਕੋਈ ਕ੍ਰਾਈਮ ਕੀਤਾ ਕਿ ਨਹੀਂ ਕੀਤਾ, ਜੇ ਤੁਸੀਂ ਅਮਰੀਕਾ ਦੇ ਵਿੱਚ ਆ ਗਏ ਆ, ਸਾਡੇ ਲਈ ਤੁਸੀਂ ਸਾਰੇ ਦੇ ਸਾਰੇ ਹੀ ਕ੍ਰਿਮੀਨਲ ਆ। ਸੋ ਬੇਸਿਕਲੀ ਇਹ ਸਾਰਿਆਂ ਨੂੰ ਹੀ ਆਪਣੇ ਸ਼ਿਕੰਜੇ 'ਚ ਲੈਣਾ ਚਾਹੁੰਦੇ। ਰਾਜਕਰਨ ਜੀ, ਹੁਣ ਗੱਲ ਸਾਰੀ ਉਹੀ ਹੈਗੀ ਕਿ ਦੇਖੋ ਅਲਟਰਾ ਲੈਫਟ ਆ ਗਿਆ। ਅਲਟਰਾ ਲੈਫਟ ਜਦੋਂ ਸੀਗਾ ਉਹਨਾਂ ਨੇ ਫੋਰਸਿਬਲੀ ਜਵਾਕਾਂ ਦੇ ਜੈਂਡਰ ਵੀ ਚੇਂਜ ਕਰਤੇ, ਪੇਰੈਂਟਸ ਨੂੰ ਕੰਸੈਂਟ ਵੀ ਜਿਹੜਾ ਦਿੱਤਾ, 3-3 4-4 ਸਾਲ ਦੇ ਜਿਹੜੇ ਜਵਾਕ ਸੀਗੇ ਉਹਨਾਂ ਨੂੰ ਹਾਰਮੋਨ ਦਿੱਤੇ, ਇਰੀਵਰਸੀਬਲ ਜਿਹੜੀਆਂ ਸਰਜਰੀਆਂ ਜਿਹੜੀਆਂ ਕਰਤੀਆਂ, ਠੀਕ ਆ। ਹੋਮਲੈਸ ਲੋਕਾਂ ਦੀ ਫਾਰਮਿੰਗ ਕਰਤੀ, ਮਿਲੀਅਨਸ ਆਫ ਡਾਲਰ ਜਿਹੜਾ ਸੀਗਾ ਹੋਮਲੈਸ ਇੰਡਸਟਰੀ ਦੇ ਵਿੱਚ ਫਰਾਡ ਜਿਹੜਾ ਹੋਇਆ, ਬਿਲੀਅਨਸ 'ਚ। ਉਹ ਹਾਂ, ਤੇ ਜਿਹੜਾ ਵਾਰ ਸਪੈਂਡਿੰਗ ਜਿਹੜੀ ਸੀਗੀ, ਉਹ ਤੁਸੀਂ ਦੇਖੋ ਕਿ ਲੜਾਈਆਂ ਜਿਹੜੀਆਂ ਲਾਗੂ ਹੁਣ ਕਿੱਦਾਂ ਮਤਲਬ ਇੱਕਦਮ ਹੀ ਸੀਜ਼ ਫਾਇਰ ਹੋ ਗਏ ਸਾਰੇ ਦੇ ਸਾਰੇ, ਠੀਕ ਆ। ਤੇ ਜਿਹੜਾ ਸਿਸਟਮ ਸੀਗਾ, ਕਰਪਸ਼ਨ ਬੜੀ ਸੀਗੀ ਇੱਕ ਹਾਈ ਲੈਵਲ ਤੇ, ਹਰੇਕ ਜਿਹੜੇ ਪਹਿਲੂ ਤੇ ਜਿਹੜੀ ਸੀਗੀ। ਫਾਰ ਲੈਫਟ ਵਾਲਿਆਂ ਨੇ ਜਿਹੜਾ ਸੀਗਾ ਕਾਈਂਡ ਆਫ ਵੈਲਫੇਅਰ ਸਟੇਟ ਵੱਲ ਐਕਸਪੈਂਸ਼ਨ ਜਿਹੜੀ ਸੀਗੀ, ਅੱਖਾਂ ਬੰਦ ਕਰ ਲੀਆਂ, ਲਾਅ ਇਦਾਂ ਦੇ ਪਾਸ ਕਰਤੇ, ਜੋ ਵੀ ਹੈ $900 $1000 ਤੋਂ ਥੱਲੇ ਜੇ ਕੋਈ ਚੱਕ ਕੇ ਲੈ ਕੇ ਗਿਆ ਉਹਨੂੰ ਕੁਝ ਕਰਨਾ ਹੀ ਨਹੀਂ। ਇਹ ਹੋਰ ਫੂਡਸ ਤੁਸੀਂ ਚੱਲ ਜਾਓ ਸੈਨੋਜ਼ੇ ਦੇ ਇੱਥੇ, ਜਿਹੜਾ ਹੈਗਾ ਉਹਨਾਂ ਨੇ ਤਾਲੇ ਲਾ ਕੇ ਰੱਖੇ ਹੋਏ ਆ ਕਿ $25 ਤੋਂ ਉੱਤੇ ਜਿਹੜੀ ਚੀਜ਼ ਲੈਣੀ ਆ, ਹੋਲ ਫੂਡਸ ਦੇ ਵਿੱਚ ਗੰਦ ਜਿਹੜਾ ਪਾਇਆ ਹੋਇਆ ਸੀ, ਚੱਕ ਕੇ ਜਿਹੜੇ ਭੱਜ ਜਾਂਦੇ ਸੀਗੇ, ਬੰਦਾ ਜੇ ਰੋਕੇ ਉਹਨੂੰ ਸਜ਼ਾ ਜਿਹੜੀ ਦਿੰਦੇ ਸੀਗੇ। ਇੰਨਾ ਫਾਰ ਜਿਹੜਾ ਲੈਫਟ ਹੋ ਗਿਆ ਸੀਗਾ। ਹੁਣ ਕੀ ਸੀਗਾ ਕਿ ਪੈਂਡੂਲਮ ਹੁੰਦਾ ਨਾ ਘੜੀ ਵਾਲਾ, ਜਦੋਂ ਘੁੰਮਦਾ ਉਹ ਲੈਫਟ ਵੱਲ ਚੱਲ ਜਾਂਦਾ, ਉਹ ਫਿਰ ਜ਼ਿਆਦਾ ਜਦੋਂ ਲੈਫਟ ਵੱਲ ਚੱਲ ਜਾਂਦਾ ਫਿਰ ਬੜੀ ਤੇਜ਼ੀ ਨਾਲ ਵਾਪਸ ਜਾਂਦਾ ਉਹ ਰਾਈਟ ਵੱਲ, ਉਹਨੇ ਰਾਈਟ ਨੂੰ ਜਾਂਦਾ, ਉਹਨੇ ਰਾਈਟ ਵੱਲ ਜਾਂਦਾ। ਹੁਣ ਕਿੰਨਾ ਰਾਈਟ ਵੱਲ ਜਾਣਾ ਤੇ ਕਿੰਨੀ ਦੇਰ ਉੱਥੇ ਠਹਿਰਨਾ, ਇਹ ਕੁਐਸਚਨ ਹੈਗਾ। ਇਹ ਡਿਪੈਂਡ ਕਰਦਾ ਕਿ ਕਿੰਨੇ ਅਮਰੀਕਾ ਦੇ ਲੋਕੀ, ਕੈਨੇਡਾ ਦੇ ਲੋਕੀ ਦੁਖੀ ਆ ਇਮੀਗ੍ਰੈਂਟਾਂ ਤੋਂ। ਲੇਕਿਨ ਰਾਇਲੀ ਵਾਲਾ ਐਕਟ ਹੋ ਗਿਆ, ਆ ਜਿਹੜੀਆਂ ਕਾਰ ਜੈਕਿੰਗਾਂ ਜਿਹੜੀਆਂ ਕਰ ਰਹੇ ਆ, ਫਰੋਤੀਆਂ ਫਰੂਤੀਆਂ, ਜਿਹੜਾ ਸਿਸਟਮ ਜਿਹੜਾ ਸੀਗਾ, ਇਹ ਸਾਰਾ ਡਿਪੈਂਡ ਕਰਦਾ ਹੁਣ ਕਿੰਨੇ ਲੋਕੀ ਦੁਖੀ ਆ। ਸੋ ਉਹਨਾਂ ਨੇ ਕਾਨੂੰਨ ਕੀ ਪਾਸ ਕੀਤਾ, ਉਹਨਾਂ ਨੇ ਕਾਨੂੰਨ ਪਾਸ ਕੀਤਾ ਕਿ ਬੰਦੇ ਨੂੰ ਅਕਿਊਜ਼ ਕੀਤਾ ਵਾ, ਇਹ ਨਹੀਂ ਕਿ ਸਜ਼ਾ ਹੋਈ ਆ ਕੋਰਟ ਦੇ ਵਿੱਚ, ਸਿਰਫ ਦੋਸ਼ ਲਾਏ ਆ। ਉਹ ਕਹਿੰਦੇ ਆ ਲਓ ਹੁਣ ਪੰਗਾ, ਅਕਿਊਜ਼ ਕੀਤਾ, ਚਾਰਜ ਕੀਤਾ, ਬੰਦਾ ਗਿਲਟੀ ਮੰਨ ਗਿਆ। ਆ ਜਿਹੜੀਆਂ ਵੀਡੀਓ ਦੇ ਮੋਹਰੇ ਜਿਹੜਾ ਸੀਗਾ ਸ਼ਰੇਆਮ ਜਿਹੜਾ ਕਰ ਰਹੇ ਸੀਗੇ, ਉਹ ਬੇਸਿਕਲੀ ਕੀ ਕਹਿੰਦਾ ਕਿ ਇਹ ਪਾਓ, ਤੇ ਜਿਹੜਾ ਹੋਮਲੈਂਡ ਸਿਕਿਉਰਿਟੀ ਵਾਲਾ ਹੈਗਾ ਉਹ ਚੱਕ ਕੇ ਮੈਂਡੇਟਰੀ ਡਿਟੇਨ ਕਰੂਗਾ, ਜੱਜਾਂ ਨੂੰ ਪਾਵਰ ਹੈ ਨਹੀਂ ਇਹਨਾਂ ਨੂੰ ਰਿਲੀਜ਼ ਕਰਨ ਦੀ। ਸੋ ਉੱਥੇ ਆ ਕੇ ਉਹਨਾਂ ਨੇ ਜਿਹੜੀ ਗੱਲ ਜਿਹੜੀ ਮੁਕਾਈ ਆ, ਠੀਕ ਆ। ਤੇ ਜਿਹੜੇ ਲੋਕੀ ਆ ਲੋਕਲ ਲੈਵਲ ਤੇ ਅਮਰੀਕਨ ਸੀਗੇ, ਪੁਲਿਸ ਵਾਲੇ ਸੀਗੇ, ਫਾਇਰ ਫਾਈਟਰ ਸੀਗੇ, ਨੈਸ਼ਨਲ ਗਾਰਡ ਵਾਲੇ ਬੰਦੇ ਸੀਗੇ, ਉਹ ਆਲਰੇਡੀ ਵਲੰਟੀਅਰ ਕਰ ਰਹੇ ਆ ਕਿ ਆਪਾਂ ਸਾਨੂੰ ਡਿਪੋਟਾਈਜ਼ ਕਰੋ, ਆਪਾਂ ਤੁਹਾਡੇ ਜਿਹੜੇ ਇਹ ਆਪਰੇਸ਼ਨਸ ਦੇ ਵਿੱਚ ਹੈਲਪ ਜਿਹੜੀ ਕਰਾਂਗੇ। ਸੋ ਜਿਹੜੀ ਬੰਦਿਆਂ ਦੀ ਇਨਫੋਰਸਮੈਂਟ ਦੀ ਪ੍ਰੋਬਲਮ ਸੀਗੀ, ਉਹ ਇਹਨਾਂ ਨੂੰ ਹੁਣ ਇਨਫੋਰਸਮੈਂਟ ਦੀ ਪ੍ਰੋਬਲਮ ਨਹੀਂ ਹੈਗੀ। ਇਹਨਾਂ ਦਾ ਵੀ ਨੈਸ਼ਨਲਿਜ਼ਮ ਜਿਹੜਾ ਬਹੁਤ ਜ਼ਿਆਦਾ ਰਾਈਜ਼ ਦੇ ਉੱਤੇ ਹੈਗਾ। ਹੁਣ ਡਰ ਲੋਕਾਂ ਨੂੰ ਇਹ ਬਣਿਆ ਹੋਇਆ ਕਿ ਇਹ ਲੈਜਿਟ ਡਰ ਹੈਗਾ ਕਿ ਰਾਜਕਰਨ ਜੀ ਤੁਹਾਡੇ ਮੇਰੇ ਵਰਗਾ ਬੰਦਾ, ਇਹ ਹੁਣ ਕਿਹਾ ਨਹੀਂ ਜਾ ਸਕਦਾ, ਭਾਵੇਂ ਆਪਾਂ US ਸਿਟੀਜ਼ਨ ਆ, ਪਰ ਇਹ ਕਿਹਾ ਨਹੀਂ ਜਾ ਸਕਦਾ ਸਾਡੇ ਵਰਗਾ ਬੰਦਾ ਵੀ ਗਲਤ ਟਾਈਮ ਤੇ ਗਲਤ ਜਗ੍ਹਾ ਜਿਹੜਾ ਮੌਜੂਦ ਹੋਵੇ, ਰਾਉਂਡ ਅਪ ਕੀਤਾ ਜਾ ਸਕਦਾ ਵਾ, ਜੇਲ੍ਹ ਦੇ ਵਿੱਚ ਪਾਇਆ ਜਾ ਸਕਦਾ ਵਾ। ਇਹ ਗੱਲ ਹੋਰ ਆ ਕਿ ਬਾਅਦ ਚ ਆਪਾਂ ਛੁੱਟ ਜਾਾਂਗੇ, ਪਰ ਜਿਹੜੀ ਉਹ ਇੱਕ ਦਿਨ ਦੀ ਜਿਹੜੀ ਜੇਲ੍ਹ ਹੋਊਗੀ, ਉਹ ਸਾਰਾ ਜਿਹੜਾ ਸਿਸਟਮ ਹੋਊਗਾ,
ਉਹ ਪ੍ਰੋਬਲਮੈਟਿਕ ਆ। ਪ੍ਰੋਬਲਮੈਟਿਕ ਖੱਜਲ ਕਿਉਂ ਆ? ਖੁਆਰੀ ਕਿਉਂਕਿ ਹੁਣ ਜੇ ਹੋਊਗੀ। ਮੇਰੇ ਕੋਲ ਆ ਕੇ ਪੁੱਛਣ ਕਿ ਭਾਈ ਤੂੰ ਆਪਣਾ ਸਟੇਟਸ ਦੱਸ ਇਮੀਗ੍ਰੇਸ਼ਨ ਦਾ, ਮੈਂ ਉਹਨੂੰ ਮਿੰਟਾਂ 'ਚ ਦੱਸ ਸਕਦਾ ਕਿ ਭਾਈ ਮੈਂ US ਸਿਟੀਜ਼ਨ ਹੈਗਾ, ਪਰ ਗੱਲ ਹੈਗੀ ਕਿ ਮੈਂ ਉਹਨੂੰ ਕਿਉਂ ਦੱਸਾਂ? ਕਿਉਂਕਿ ਜੇ ਮੈਂ ਉਹਨੂੰ ਦੱਸਤਾ ਕਿ ਮੇਰਾ ਸਿਟੀਜ਼ਨ ਆ, ਤੇ ਜਿਹੜਾ ਨਾਲ ਵਾਲਾ ਬੰਦਾ ਸ਼ੌਪਰ ਆ ਉਹ ਕੀ ਦੱਸੂਗਾ? ਹੁਣ ਉਹਦੇ ਵਿੱਚ ਕਿਸੇ ਹੱਦ ਤੱਕ ਤਾਂ ਸਾਨੂੰ ਵੀ ਤਾਂ ਸਟੈਂਡ ਲੈਣਾ ਕਿ ਬਾਈ ਤੁਸੀਂ ਮੇਰੇ ਤੋਂ ਕਿਉਂ ਪੁੱਛ ਰਹੇ ਆ? ਤੁਸੀਂ ਮੇਰੇ ਤੋਂ ਤਾਂ ਪੁੱਛ ਰਹੇ ਆ ਕਿ ਮੈਂ ਬਰਾਊਨ ਆ, ਕਿਉਂ ਪੁੱਛ ਰਹੇ ਆ ਮੇਰੇ ਤੋਂ, ਹਨਾ? ਮੈਂ ਵੀ ਗੇਅਰ ਆਪਣੇ ਅਟਕਾਊਂਗਾ। ਸੋ ਇਹ ਹੈ ਕਿ ਭਾਵੇਂ ਮੈਂ ਉਸ ਸਿਚੁਏਸ਼ਨ ਤੋਂ ਸੌਖੇ ਤਰੀਕੇ ਨਾਲ ਨਿਕਲ ਸਕਦਾ ਹੈਗਾ, ਪਰ ਉੱਥੇ ਆਪਾਂ ਗੇਅਰ ਆਪਣਾ ਅਟਕਾਣਾ ਬਣਦਾ ਵਾ ਕਿ ਭਾਈ ਤੁਸੀਂ ਕਿਹੜੇ ਉਹਦੇ ਨਾਲ ਪੁੱਛ ਰਹੇ ਆ, ਠੀਕ ਆ? ਕਿਉਂ ਤੁਸੀਂ ਮੈਨੂੰ ਰਾਉਂਡ ਅਪ ਕਰ ਰਹੇ ਆ, ਉਹ ਕਰ ਰਹੇ ਆ? ਬਾਕੀ ਗੱਲਾਂ ਬਾਅਦ ਦੀਆਂ ਕਿ ਜੇ ਪ੍ਰੋਫਾਈਲਿੰਗ ਕੀਤੀ ਹੈ ਜਾਂ ਉਹ ਕੀਤੀ ਹੈ, ਇਹਨਾਂ ਤੇ ਲਾਅ ਸੂਟ ਜਾਂ ਐਕਸ਼ਨ ਕਿੱਦਾਂ ਹੁੰਦੇ ਆ। ਪਰ ਹੁਣ ਇਹ ਹੈ ਕਿ ਜੇ ਸਿਟੀਜ਼ਨ ਆ ਜਾਂ ਉਹ, ਜੇ ਉਹ ਡਰ ਦੇ ਮਾਰੇ ਉਹਨਾਂ ਨੇ ਕਹਿਤਾ ਕਿ ਲੈ ਵੀ ਮੈਂ ਤਾਂ ਸਿਟੀਜ਼ਨ ਆ, ਮੈਂ ਤਾਂ ਆਹ ਕਰ ਲਾ, ਪਰ ਜਿਹੜੇ ਨਾਲ ਦੇ ਕੱਚੇ ਆ ਉਹਨਾਂ ਦੀ ਪ੍ਰੋਫਾਈਲਿੰਗ ਹੋਊਗੀ। ਪਰ ਇਹਦੇ ਨਾਲ ਤੁਸੀਂ ਵੀ ਤਾਂ ਗਿਵ ਅਪ ਕਰ ਰਹੇ ਹੋ ਨਾ, ਤੁਸੀਂ ਵੀ ਤਾਂ ਇਹ ਕਰ ਰਹੇ ਹੋ ਕਿ ਨਹੀਂ ਠੀਕ ਆ, ਮੈਂ ਮੰਨਦਾ ਕਿ ਤੁਸੀਂ ਲੋਕ ਸੁਪੀਰੀਅਰ ਆ, ਮੈਂ ਓਕੇ ਆ ਕਿ ਮੈਨੂੰ ਐਜ਼ ਅ ਬਰਾਊਨ ਪਰਸਨ ਤੁਸੀਂ ਅਰੈਸਟ ਕੀਤਾ, ਪਰ ਇਹ ਹੈ ਕਿ ਤੁਹਾਡਾ ਵੀ ਉੱਥੇ ਸਟੈਂਡ ਲੈਣਾ ਬਣਦਾ ਕਿ ਬਾਈ ਤੂੰ ਕਿਹੜੀ ਅਥਾਰਟੀ ਦੇ ਨਾਲ ਮੈਨੂੰ ਪੁੱਛ ਰਿਹਾ ਕਿ ਮੇਰੀ ਆਈਡੀ ਜਿਹੜੀ ਹੈਗੀ ਆ। ਸੋ ਹੁਣ ਜਿਹੜੀ ਇਹ ਚੀਜ਼ ਹੈਗੀ ਆ ਕਿ ਆਪਾਂ ਇਹ ਦੇਖਣਾ ਕਿ ਕਿੱਡੀ ਫਾਰ ਰਾਈਟ ਜਿਹੜਾ ਜਾਂਦਾ, ਠੀਕ ਆ ਜੀ ਕੌਣ ਇਹਦੀ ਚਪੇਟ ਦੇ ਵਿੱਚ ਆਂਦਾ, ਠੀਕ ਆ? ਸਿੰਪਲੀ ਸਪੀਕਿੰਗ ਕਿ ਐਜ਼ ਅ ਬਰਾਊਨ ਪਰਸਨ ਹੁਣ ਜਿਹੜੀਆਂ ਪ੍ਰੋਬਲਮਾਂ ਵੱਧਦੀਆਂ ਕਿ ਨਹੀਂ ਵੱਧਦੀਆਂ, ਜਿਹੜਾ ਬੰਦਾ ਸੋਚਦਾ ਕਿ ਨਹੀਂ ਮੇਰੇ ਜਵਾਕ ਤਾਂ ਉਰੇ ਦੇ ਜੰਮਪਾਲਾ ਸਿਟੀਜ਼ਨ ਹੈਗੇ ਤਾਂ ਬਰਾਊਨ ਹੀ ਆ ਨਾ, ਉਹਨਾਂ ਦਾ ਕਿੱਦਾਂ? ਉਹ ਕਿੱਦਾਂ ਡਿਸਟਿੰਗੁਇਸ਼ ਕਰੂਗੇ ਕਿ ਇਹ ਬੰਦਾ ਉਹ ਵਾਲੀ ਕੈਟਾਗਰੀ 'ਚ ਨਹੀਂ ਹੈਗਾ ਜਿਹੜਾ ਕਿ 1 ਸਾਲ ਦੇ ਜਿਹੜੇ ਜਵਾਕ ਆ ਜਾਂ ਡਰੀਮਰ ਆ ਜਿਹੜੇ ਲੈ ਕੇ ਆਏ ਸੀਗੇ? ਕਿਉਂਕਿ ਭਾਵੇਂ ਇੱਥੇ ਦੇ ਹਿਸਾਬ ਨਾਲ ਹੀ ਉਹਦੀ ਬੋਲੀ ਹੈਗੀ, ਪਹਿਰਾਵਾ ਹੈਗਾ, ਪਰ ਇਹ ਕਿੱਦਾਂ ਪਤਾ ਲੱਗਦਾ ਕਿ ਉਹ ਇਮੀਗ੍ਰੈਂਟ ਆ ਜਾਂ ਨਹੀਂ ਆ, ਠੀਕ ਆ? ਕਿੰਨੇ ਸਾਰੇ ਹਿਸਪੈਨਿਕ ਨੇ ਰਾਉਂਡ ਅਪ ਕੀਤੇ ਆ। ਸੋ ਇਹ ਗੱਲ ਆ ਕਿ ਜਿਹੜੇ ਈਵਨ ਬੌਰਨ ਜਿਹੜੇ ਪਰਸਨ ਹੈਗੇ ਆ, ਕਿਸੇ ਨਾ ਕਿਸੇ ਹੱਦ ਤੱਕ ਜੇ ਇਹ ਪੈਂਡੂਲਮ ਟੂ ਫਾਰ ਜਿਹੜਾ ਰਾਈਟ ਸਵਿੰਗ ਹੋ ਗਿਆ ਤੇ ਪ੍ਰੋਫਾਈਲਿੰਗ ਜਿਹੜੀ ਸੀਗੀ ਵਧੂਗੀ, ਓਬਵੀਅਸਲੀ ਹੋਰ ਜ਼ਿਆਦਾ ਜਿਹੜਾ ਸੀਗਾ ਫਾਲ ਬੈਕ ਹੋਊਗਾ। ਹੁਣ ਤੁਸੀਂ ਇਹ ਜ਼ਰੂਰ ਕਹਿ ਸਕਦੇ ਆ ਕਿ ਲੈ ਵੀ ਮੈਂ ਤਾਂ ਆਪਣੀ ਆਈਡੀ ਦਿਖਾ ਕੇ ਬਾਹਰ ਆ ਜਾਣਾ, ਪਰ ਉਹਦੇ ਵਿੱਚ ਵੀ ਤਾਂ ਪ੍ਰੋਬਲਮ ਆ ਨਾ। ਉਹਦਾ ਮਤਲਬ ਇਹ ਹੈ ਕਿ ਤੁਹਾਨੂੰ ਵੀ ਤਾਂ ਫਿਰ ਉਹ ਸੈਕੰਡ ਕਲਾਸ ਸਿਟੀਜ਼ਨ ਟਰੀਟ ਕਰ ਰਹੇ ਆ ਨਾ, ਕਿ ਗੋਰੇ ਨੂੰ ਨਹੀਂ ਜੇ ਆਈਡੀ ਦਿਖਾਉਣ ਦੀ ਲੋੜ ਪੈ ਰਹੀ, ਤੁਹਾਨੂੰ ਕਿਉਂ ਆਈਡੀ ਦਿਖਾਉਣ ਦੀ ਲੋੜ ਪੈ ਰਹੀ ਆ, ਰਾਈਟ? ਉਹ ਵੀ ਤਾਂ ਮੁੱਦਾ ਇੱਕ ਹੈਗਾ ਨਾ। ਸੋ ਆਪਾਂ ਵੇਖਦੇ ਹਾਂ ਕਿ ਕਿੱਥੇ ਤੱਕ ਜਿਹੜੀ ਗੱਲ ਜਾਂਦੀ ਆ। ਬਾਕੀ ਏਦਾਂ ਵਾ ਕਿ ਗੱਲਾਂ ਬਾਤਾਂ ਜਿਹੜੀਆਂ ਕਈ ਹੁੰਦੀਆਂ ਲਾਈਫ ਦੇ ਵਿੱਚ, ਸਿਧਾਂਤਾਂ ਦੇ ਲਈ, ਪ੍ਰਿੰਸੀਪਲ ਦੇ ਲਈ ਸਟੈਂਡ ਘੱਟ ਜਾਣੇ ਜਿਹੜੇ ਲੈਂਦੇ ਹੁੰਦੇ ਆ। ਗੱਲ ਹੁਣ ਸਾਰੀ ਉਹੀ ਹੈਗੀ ਆ ਕਿ ਕੌਣ ਇੰਡੀਵਿਜੂਅਲ ਲੈਵਲ ਤੇ ਸਟੈਂਡ ਲੈਂਦਾ, ਕੌਣ ਐਜ਼ ਅ ਕਮਿਊਨਿਟੀ ਐਜ਼ ਅ ਹੋਲ ਕਿੱਥੇ ਜਿਹੜੀ ਸਟੈਂਡ ਲੈਂਦੀ ਆ। ਤੇ ਰੈਲੀਆਂ ਜਿਹੜੀਆਂ ਤੁਸੀਂ ਦੇਖੋ ਕਿ ਸੀਗੀਆਂ ਸਿਐਟਲ ਦੇ ਵਿੱਚ, ਹੁਣ ਕਿੱਡੀ ਵੱਡੀ ਰੈਲੀ ਸੀਗੀ, ਤੁਹਾਨੂੰ ਹਿਸਪੈਨਿਕ ਲੋਕੀ, ਉਹਨਾਂ ਦੇ ਚਰਚ, ਉਹਨਾਂ ਦੀਆਂ ਸੰਸਥਾਵਾਂ ਜਿਹੜੀਆਂ ਦਿਖ ਜਾਣੀਆਂ ਵਾ। ਅਜੇ ਤੱਕ ਦੇਸੀ ਬੰਦਿਆਂ ਦੀ ਰੈਲੀ ਨਹੀਂ ਕਦੀ ਦਿਖੀ, ਭਾਵੇਂ ਡਿਪੋਟੇਸ਼ਨ ਉਹ ਵੀ ਆਰਡਰ ਆ, ਉਹ ਬਹਿ ਕੇ ਪਿੱਛੇ ਉਹੀ ਆ ਵੇਖ ਰਹੇ ਆ ਕਿ ਕਿੱਦਾਂ। ਪਰ ਜਿਹੜਾ ਫਰੰਟ ਲਾਈਨਸ ਤੇ ਜਿਹੜੇ ਹੁੰਦੇ ਆ, ਉਹ ਇਹਨਾਂ ਦੀਆਂ ਸੰਸਥਾਵਾਂ, ਇਹਨਾਂ ਦੀਆਂ ਆਰਗੇਨਾਈਜੇਸ਼ਨਸ ਹੀ ਹੁੰਦੀਆਂ ਵਾ। ਇਹੀ ਲੋਕ ਜਿਹੜੇ ਮੋਬਿਲਾਈਜ਼ ਜਿਹੜੇ ਚੀਜ਼ ਕਰਦੇ ਆ, ਵਿਰੋਧ ਪ੍ਰਦਰਸ਼ਨ ਵਗੈਰਾ ਜਿਹੜੇ ਕਰਦੇ ਆ। ਇੱਥੇ ਸੈਂਟੈਨਾ ਰੋਡ ਤੇ ਵੀ ਸੀਗਾ, ਆਪਣੇ ਸੈਨੋਜ਼ ਵਿੱਚ ਵੀ ਕਈ ਜਗ੍ਹਾ ਹੋਏ ਆ, ਕਈ ਸ਼ਹਿਰਾਂ 'ਚ ਜਿਹੜੇ ਹੋਇਆ, ਫਰੈਸ਼ਨੋ 'ਚ ਹੋਏ, ਕਈ ਥਾਵਾਂ ਤੇ ਹੋਏ ਆ। ਪਰ ਉਹਦੇ ਵਿੱਚ ਜਿਹੜੇ ਪੰਜਾਬੀ ਪ੍ਰਧਾਨ ਆ ਉਹ ਦੂਰ ਤੱਕ ਨਹੀਂ ਹੈਗੇ ਅਜੇ ਤੱਕ। ਮਤਲਬ ਇਹ ਆ ਕਿ ਹੁਣ ਗੱਲ ਸਿਰਫ ਇਹੀ ਹੈ ਕਿ ਕਦ ਤੱਕ ਕਿਹਨੇ ਵੇਟ ਕਰਨੀ ਆ ਤੇ ਕਿੱਧਰ ਨੂੰ ਇਹ ਚੀਜ਼ਾਂ ਜਿਹੜੀਆਂ ਜਾਣੀਆਂ ਵਾ। ਤੇ ਇਸ ਵੇਲੇ ਕਿਉਂਕਿ ਐਜ਼ ਅ ਕਮਿਊਨਿਟੀ ਕੋਈ ਹੋਰ ਪ੍ਰੋਟੈਕਸ਼ਨ ਦਾ ਫੋਰਮ ਨਹੀਂ ਹੈਗਾ, ਆਪਾਂ ਤਾਂ ਸਿਰਫ ਜਿਹੜੀ ਐਡਵਾਈਸ ਜਿਹੜੀ ਦੇ ਸਕਦੇ ਆ ਇੱਥੇ, ਠੀਕ ਆ? ਤੇ ਟੂ ਈਚ ਮੈਨ ਔਨ ਦੇਅਰ ਓਨ ਵਾਲਾ ਜਿਹੜਾ ਹਿਸਾਬ ਕਿਤਾਬ ਆ, ਮੈਂ ਇਹੀ ਕਹੂੰਗਾ ਜਿੱਦਾਂ ਭੈਣ ਨੇ ਦੱਸਿਆ ਕਿ ਆਪਣੇ ਘਰੇ ਰਹੋ, ਠੀਕ ਆ? ਜ਼ਿਆਦਾ ਜਿਹੜਾ ਸੱਥ ਦੇ ਵਿੱਚ ਨਾ ਜਾਓ, ਠੀਕ ਆ? ਸਪੈਸ਼ਲੀ ਜਿਹੜੇ 2 ਸਾਲ ਤੋਂ ਘੱਟ ਜਿਹੜੇ ਹੋਏ ਆ, ਕਿਉਂਕਿ ਜਿਹੜੇ ਸੱਜਣ ਮਿੱਤਰ ਨਾਲ ਤੁਸੀਂ ਘੁੰਮ ਰਹੇ ਆ, ਜੇ ਉਹ 2 ਸਾਲ ਤੋਂ ਪਹਿਲਾਂ ਹੈਗਾ, ਉਹਨੂੰ ਪ੍ਰੋਬਲਮ ਨਹੀਂ ਹੋਣੀ, ਤੁਹਾਨੂੰ ਪ੍ਰੋਬਲਮ ਹੋਣੀ ਆ। ਸੋ ਉਹ ਚੀਜ਼ ਦਾ ਖਿਆਲ ਰੱਖੋ, ਲੜਾਈ ਝਗੜੇ ਦੇ ਵਿੱਚ ਨਾ ਜਿਹੜਾ ਜਾਓ, ਠੀਕ ਆ? ਤੇ ਇਹ ਜਿਹੜਾ ਚੱਕਰ ਜਿਹੜਾ ਆਣਾ, ਫਾਈਨਲੀ ਜਿਹੜੇ ਲੋਕੀ ਕੇਸ ਪਾਸ ਹੋਣ ਤੋਂ ਬਾਅਦ ਟਪੂਸੀ ਮਾਰ ਕੇ ਨੇਪਾਲ ਰਾਹੀਂ ਆਪਣਾ ਇੰਡੀਆ ਜਾ ਰਹੇ ਆ, ਇਹ ਤੁਸੀਂ ਮਜ਼ਾਕ ਉਡਾ ਰਹੇ US ਦੇ ਅਸਾਈਲਮ ਦੇ ਸਿਸਟਮ ਦਾ। ਏਦਾਂ ਨਾ ਕਰੋ, ਇਹ ਕੰਮਾਂ 'ਚ ਨਾ ਪਾਓ ਜਿਹੜਾ। ਤੇ ਸਪੈਸ਼ਲੀ ਕਈ ਤਾਂ ਜਿਹੜੇ ਸਿੱਧੇ ਹੀ ਜਿਹੜੇ ਚੱਲ ਜਾਂਦੇ ਆ, ਮਤਲਬ ਹੁਣ ਗੱਲ ਇਹੀ ਆ ਜਾਂਦੀ ਕਿ ਫਿਰ ਸਵਾਲ ਉੱਠਦਾ ਕਿ ਇਹ ਫ੍ਰਿਵਲਸ ਤਾਂ ਨਹੀਂ ਸੀਗਾ ਇਹਦਾ ਕੇਸ, ਕਿਉਂਕਿ ਆਪਣੇ ਦੇਸ਼ 'ਚ ਹੀ ਵਾਪਸ ਜਾ ਰਿਹਾ ਗ੍ਰੀਨ ਕਾਰਡ ਆਏ ਤੋਂ ਬਾਅਦ, ਕਿਉਂ ਜਾ ਰਿਹਾ? ਵਿਆਹ ਕਰਾਉਣ ਜਾ ਰਿਹਾ। ਤੇ ਇਤੋਂ ਮਤਲਬ ਡੇਟਾ ਜਦੋਂ ਉਹ ਇਕੱਠਾ ਕਰਦੇ ਆ ਕਿ ਕਿੰਨੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਜਿਹੜੇ ਜਾ ਰਹੇ ਆ, ਨਹੀਂ ਜਾ ਰਹੇ ਆ, ਤੇ ਉਹ ਤੁਸੀਂ ਆਪ ਬਾਕੀ ਜਿਹੜੇ ਸਿਆਣੇ ਆ, ਠੀਕ ਆ? ਤੇ ਉਹ ਚੀਜ਼ ਦੇ ਵਿੱਚ ਤੁਸੀਂ ਦੇਖੋ ਕਿ ਪ੍ਰੋਬਲਮ ਸਿਰਫ ਫਿਰ ਉਹ ਬੰਦੇ ਤੱਕ ਨਹੀਂ ਸੀਮਿਤ ਹੈਗੀ। ਸੋ ਉਹ ਚੀਜ਼ ਨੂੰ ਵੀ ਉਹ ਐਕਸਟੈਪਲੇਟ ਕਰੂਗੇ, ਕਿਉਂਕਿ ਇਹਨਾਂ ਨੇ ਆਪਣੀਆਂ ਕਮੇਟੀਆਂ ਬਣਾਈਆਂ, ਉਹ ਆਫਿਸਰ ਰਿਪੋਰਟ ਕਰੂਗਾ ਯਾਰ ਏਦਾਂ ਹੁੰਦਾ ਵਾ, ਨੇਪਾਲ ਦਾ ਬਹਾਨਾ ਲਾਉਂਦੇ ਆ, ਏਦਾਂ ਕਰਦੇ, ਓਦਾਂ ਕਰਦੇ ਆ। ਉਹ ਜਿਹੜੀ ਚੀਜ਼ ਆ, ਉਹ ਚੀਜ਼ ਕਿਸੇ ਨਾ ਕਿਸੇ ਟਾਈਮ ਤਾਂ ਦੇਖੋ ਆ ਕੇ ਉਹਨੇ ਡੰਗਣਾ,
ਕਈ ਸਾਰੇ ਲੋਕਾਂ ਨੂੰ, ਠੀਕ ਆ। ਤੇ ਸਿਟੀਜ਼ਨਸ਼ਿਪ ਦੇ ਵੇਲੇ ਜਿਹੜੀ ਤੁਹਾਡੀ ਟਰੈਵਲ ਆ, ਕਿਹੜੀ ਕੰਟਰੀ ਵਿਜ਼ਿਟਡ ਹੈਗਾ, ਉਹ ਸਾਹਮਣੇ ਜਿਹੜੀਆਂ ਆਊਗੀਆਂ ਚੀਜ਼ਾਂ ਆ ਸਕਦੀਆਂ। ਉਹਦੇ ਵਿੱਚ ਵੀ ਜਦੋਂ ਆਪਾਂ ਇਹ 4 ਸਾਲ ਪਹਿਲਾਂ ਗੱਲ ਕਰਦੇ ਸੀ ਨਾ ਕਿ ਏਦਾਂ ਨਾ ਕਰੋ, ਜਦੋਂ ਸ਼ੋਅ ਸ਼ੁਰੂ ਕੀਤਾ ਸੀਗਾ, ਉਹਦੇ ਵਿੱਚ ਵੀ ਥੱਲੇ ਇੱਕ ਜਿਹੜਾ ਸੀਗਾ ਕਹਿੰਦੇ ਨੀ ਬਗਾਨੀ ਸ਼ਾਦੀ ਮੈਂ, ਉਹ ਜਿਹੜਾ ਅਬਦੁੱਲਾ ਦੀਵਾਨਾ ਵਾਲਾ ਸਾਹਿਬ ਸੀਗਾ, ਇੱਕ ਬੰਦਾ ਆਪ ਵਕੀਲ ਬਣਿਆ ਹੁੰਦਾ, ਕਮੈਂਟਾਂ ਤੇ ਲੈ ਐਵੇਂ ਮਾਰੀ ਜਾਂਦੇ, ਚੱਲ ਜਾ ਕੁਛ ਨਹੀਂ ਹੁੰਦਾ, ਮੇਰਾ ਦੋਸਤ ਵੀ ਜਾ ਕੇ ਆਇਆ, ਮੈਂ ਵੀ ਜਾ ਕੇ ਆਇਆ। ਉਹ ਜਿਹੜਾ ਸੀਗਾ ਅਬਦੁੱਲਾ ਦੀਵਾਨਾ, ਉਹਨੇ ਹੁਣ ਤੁਹਾਨੂੰ ਡੁੱਬਣਾ ਵਾ ਕਿੱਦਾਂ ਵਾ, ਕਿਉਂਕਿ ਕੀ ਸੀਗਾ ਕਿ ਉਦੋਂ ਨਹੀਂ ਸੀਗੀ ਇਨਫੋਰਸਮੈਂਟ, ਹੁਣ ਇਨਫੋਰਸਮੈਂਟ ਆ ਰਹੀ ਆ। ਜੀ ਹੁਣ ਅਬਦੁੱਲੇ ਨੂੰ ਪੁੱਛੋ ਕਿ ਲੈ ਬਈ ਤੂੰ ਜਾ ਕੇ ਦਿਖਾ ਨੇਪਾਲ, ਫੇਰ ਗੱਲ ਜਿਹੜੀ ਹੋਊਗੀ। ਸੋ ਕੀ ਸੀਗਾ, ਐਵੇਂ ਨਾ ਕਿਸੇ ਦੀ ਸਲਾਹ ਦੇ ਵਿੱਚ ਪੈ ਜਾਇਆ ਕਰੋ। ਹਰੇਕ ਬੰਦਾ ਡਾਕਟਰ, ਵੈਦ, ਵਕੀਲ ਜਿਹੜਾ ਬਣਨ ਨੂੰ ਫਿਰਦਾ ਵਾ, ਪਤਾ ਕੁਛ ਨਹੀਂ ਹੁੰਦਾ। ਇੱਧਰ ਦੀ ਉਦਾਂ ਹੀ ਬਸ ਜਿਹੜਾ ਨਾ ਜਿਗਰਾ ਕਰਕੇ ਲੈ ਕੁਛ ਨਹੀਂ ਹੁੰਦਾ, ਚੱਕ ਦੋ ਫੱਟੇ, ਕਰ ਦੋ ਫੱਟੇ, ਏਦਾਂ ਨਹੀਂ ਹੁੰਦਾ। ਲਾਅ ਦਾ ਜਿਹੜਾ ਸੀਗਾ, ਇੱਕ ਵਾਰੀ ਲਾਅ, ਬਲੈਕ ਲੈਟਰ ਲਾਅ ਆ, ਠੀਕ ਆ। ਉਹ ਬੇਸਿਕਲੀ ਉਹਨਾਂ ਦਾ ਇਹ ਹੈਗਾ ਕਿ ਆਪਣੀ ਕੰਟਰੀ ਦਾ ਤੁਸੀਂ ਪਾਸਪੋਰਟ ਵੀ ਨਹੀਂ ਯੂਜ਼ ਕਰ ਸਕਦੇ ਕਿਸੇ ਹੋਰ ਕੰਟਰੀ ਜਾਣ ਲਈ। ਇਹ ਲਾਅ ਜਿਹੜਾ ਹੈਗਾ, ਉਹਨੂੰ ਜਿਹੜਾ ਸੀਗਾ ਏਦਾਂ ਕਿ ਨਹੀਂ ਜੀ ਐਵੇਂ ਮਾਰਦੇ ਆ, ਕੁਛ ਨਹੀਂ ਹੁੰਦਾ, ਟੈਨਸ਼ਨ ਨਾ ਲਓ। ਉਹ ਚੀਜ਼ ਜਿਹੜੀ ਸੀਗੀ, ਏਦਾਂ ਦੇ ਵਿਅਕਤੀ ਤੋਂ ਬਚੋ। ਸਭ ਤੋਂ ਡੇਂਜਰ ਤੁਹਾਡੇ ਲਈ ਉਹੀ ਵਿਅਕਤੀ ਹੈਗਾ ਜਿਹੜਾ ਤੁਹਾਨੂੰ ਬਿਨਾਂ ਸੋਚੀ ਜਿਹੜੀ ਏਦਾਂ ਦੀ ਅਗੜ ਧੂਜੀ ਸਲਾਹ ਜਿਹੜੀ ਦੇ ਰਿਹਾ ਵਾ। ਸੋ ਇਹ ਟਰੈਵਲ ਵਾਲੇ ਜਿਹੜੇ ਕੰਮ ਆ, ਇਹ ਚੱਕਰਾਂ ਤੋਂ ਜਿਹੜਾ ਸੀਗਾ ਦੂਰ ਰਹੋ। ਜੀ, ਥੈਂਕ ਯੂ ਟਰਕੀਆਣਾ ਜੀ, ਮਿਹਰਬਾਨੀ, ਸ਼ੁਕਰੀਆ। ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੇ ਹਫ਼ਤੇ ਫਿਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।